ਕਹੋਗੇ ਇਸ ਤਰ੍ਹਾਂ ਦਾ ਸੰਗੀਤ ਬਹੁਤ ਘੱਟ ਮਿਲਦਾ ਸੁਣਨ ਨੂੰ। ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਹਾਡੀ ਜਿਹੜੀ ਸੰਗੀਤਕ ਐਲਬਮ ਆਈ ਹੈ ਉਸ ਪ੍ਰਮਾਤਮਾ ਦੀ ਵਡਿਆਈ ਦੇ ਵਿੱਚ ਆ, ਗੁਰੂ ਸਾਹਿਬਾਨਾਂ ਦੀ ਵਡਿਆਈ ਦੇ ਵਿੱਚ ਆ। ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਕਿੱਦਾਂ ਕਿਹੜੇ ਕਾਰਜ ਕੀਤੇ ਹੈ ਨਾ, ਧਰਮ ਵਾਸਤੇ, ਇਨਸਾਨੀਅਤ ਵਾਸਤੇ ਹੈ ਨਾ, ਉਹ ਸਾਰੇ ਮਤਲਬ ਇੱਕ ਮਾਲਾ ਵਾਂਗੂ ਸਾਰੇ ਸ਼ਬਦਾਂ ਚੋਂ ਪਿਰੋਏ ਗਏ ਹੈ। ਕੋਟ ਕੋਟ ਪ੍ਰਣਾਮ ਪਾਤਸ਼ਾਹ ਧੰਨ ਗੁਰੂ ਬੇਤਾ। ਮਤਲਬ ਇਹ ਦਿਮਾਗ 'ਚ ਕਿੱਦਾਂ ਆਇਆ? ਮੈਨੂੰ ਲੱਗਦਾ ਕਿ ਪਹਿਲਾ ਕਨਸੈਪਟ ਹੋਊਗਾ ਇਸ ਤਰੀਕੇ ਨਾਲ 10 ਗੁਰੂ ਸਾਹਿਬਾਨ ਤੇ ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇ ਵਿੱਚ ਲਿਖਣਾ, ਵੀ ਇਹ ਲਿਖਿਆ ਜਾਵੇ, ਮਿਊਜ਼ਿਕ ਜਾਂ ਸੰਗੀਤਕ ਲੈਅ ਦੇ ਵਿੱਚ ਉਹਨੂੰ ਪਰੋਇਆ ਜਾਵੇ। ਤੁਸੀਂ ਗਾਣੇ ਸੁਣੋਗੇ ਤਾਂ ਸਾਰੇ ਗਾਣੇ ਇਦਾਂ ਦੇ ਹੁੰਦੇ ਜਿਹੜੇ ਜਿਨ੍ਹਾਂ ਵਿੱਚ ਮਾਲਕ ਦੀ ਉਸਤਤ ਹਨਾ। ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਯੂਥ ਉਹਨਾਂ ਨੂੰ ਆਪਦੇ ਉਹਨਾਂ ਚੀਜ਼ਾਂ ਬਾਰੇ ਪਤਾ ਤਾਂ ਹੋਵੇ, ਉਹਨਾਂ ਨੂੰ ਤਾਂ ਅੱਜ ਕੱਲ੍ਹ ਭਗਤ ਸਿੰਘ ਬਾਰੇ ਨਹੀਂ ਪਤਾ। ਭਗਤ ਸਿੰਘ ਦਾ ਪੁੱਛੋ ਵੀ ਭਗਤ ਸਿੰਘ ਕੌਣ ਸੀ, ਕਈ ਤਾਂ ਕਹਿਣਗੇ ਉਹ ਕਿ ਨਾਮ ਬੋਬੀ ਦਿਓਲ ਹੈ, ਕਈ ਉਹਨਾਂ ਦੇ ਨਾਂ ਹੀ ਲੈਂਦੇ, ਉਹਨਾਂ ਨੂੰ ਭਗਤ ਸਿੰਘ ਬਾਰੇ ਹੀ ਨਹੀਂ ਪਤਾ। ਜੋ ਜੋ ਸਿਮਰੈ ਸੋ ਸੁਖ ਪਾਏ। ਵੀ ਆਮ ਗਾਣੇ ਹੁੰਦੇ ਆ ਜਿਨ੍ਹਾਂ 'ਚ ਇਹਦੇ ਚਮੜੇ ਦੀ ਤਾਰੀਫ, ਜੁੱਤਿਆਂ ਦੀ, ਗੱਡੀਆਂ ਦੀ, ਹਥਿਆਰਾਂ ਦੀ ਤਾਰੀਫ ਉਹ ਜ਼ਿਆਦਾ ਲੋਕ ਸ਼ੇਅਰ ਕਰਦੇ ਹੈ ਨਾ। ਇਹਦੇ 'ਚ ਆਪਦੇ ਪਿਓ ਦੀ ਤਾਰੀਫ ਹੈ ਨਾ। ਉਹ ਪੂਰੀ ਦੁਨੀਆ ਸ੍ਰਿਸ਼ਟੀ ਬਾਬਾ ਨਾਨਕ ਜੀ ਨੇ ਪੂਰੀ ਦੁਨੀਆ ਰਚੀ ਹੈ ਨਾ, ਪੂਰੇ ਸਾਡੇ ਗੁਰੂ ਸਾਹਿਬਾਨ ਵੀ ਉਹਨਾਂ ਨੂੰ ਸ਼ੇਅਰ ਕਰਨ ਵੇਲੇ ਹੈ ਨਾ। ਸੋਸ਼ਲ ਮੀਡੀਆ ਤੇ ਜਦੋਂ ਦੇਖਦੇ ਆ ਕਿ ਚੀਕਾਂ ਮਾਰ ਕੇ ਪ੍ਰਚਾਰ ਕੀਤਾ ਜਾਂਦਾ ਜੀ, ਤਾਂ ਮੈਨੂੰ ਲੱਗਦਾ ਕਿ ਕਿਸੇ ਵੀ ਧਰਮ ਨੇ ਇਦਾਂ ਦੀ ਨਾ ਤਾਂ ਕਿਸੇ ਨੂੰ ਸਿਖਾਇਆ ਤੇ ਨਾ ਕਿਸੇ ਨੂੰ ਕਿਹਾ। ਫਿਰ ਇਹ ਲੋਕ ਕੌਣ ਹੈ? ਕੋਲੇ ਇੱਕ ਵਾਰੀ ਇੱਕ ਪੰਡਿਤ ਹੈ ਨਾ ਬਹਿਸ ਕਰਨ ਵਾਸਤੇ ਆ ਗਿਆ। ਉਹਨੇ ਗ੍ਰੰਥ ਸ਼ਾਸਤਰ ਗੱਡੀ ਦੇ ਉੱਤੇ, ਪਹਿਲਾਂ ਇਹ ਬੈਲ ਗੱਡੀਆਂ ਹੁੰਦੀਆਂ ਸੀ ਨਾ, ਉਹ ਲੱਦ ਕੇ ਤੇ ਕਬੀਰ ਸਾਹਿਬ ਕੋਲੇ ਆਇਆ ਤੇ ਕਬੀਰ ਸਾਹਿਬ ਨੂੰ ਕਹਿੰਦਾ ਵੀ ਮੇਰੇ ਨਾਲ ਬਹਿਸ ਕਰੋ ਜੀ। ਕਬੀਰ ਸਾਹਿਬ ਕਹਿੰਦੇ ਪੰਡਿਤ जी तेरा मेरा मनुआ कैसे एक हो ही रे, तू कहता है कागज की लेखी, मैं कहता हूँ आंखों देखी। ਕਰੀ ਰਹਿਮਤਾਂ ਬਾਬਾ ਨਾਨਕਾ। ਹੁਣ ਬਾਬੇ ਨਾਨਕ ਨੇ ਕਿੰਨੇ ਸਾਲ ਪਹਿਲਾਂ ਲਿਖਤਾ ਹੈ ਨਾ ਵੀ ਅੰਦਰ ਕਰੋੜੋਂ ਬ੍ਰਹਮੰਡ ਹੈਗੇ। ਹੁਣ ਸਾਇੰਸਦਾਨ ਜਿਹੜੇ ਵਿਗਿਆਨਿਕ ਹੈਗੇ ਹੁਣ ਉਹ ਕਹਿੰਦੇ ਆ ਵੀ ਹਾਂ ਇਹ ਪ੍ਰਿਥਵੀ ਦੇ ਬਰਾਬਰ ਦਾ ਕੋਈ ਹੋਰ ਗ੍ਰਹਿ ਵੀ ਹੈਗੇ ਨੇ। ਕਿੰਨੀ ਪਿੱਛੇ ਸਾਇੰਸ ਹੈ ਤੇ ਉਹਨਾਂ ਦੀ ਸਾਇੰਸ ਕਿੰਨੀ ਅੱਗੇ ਹੈਗੀ ਹੈ। ਹੁਣ ਅੱਜ ਕੱਲ੍ਹ ਵਾਲੇ ਹੁਣ ਉਹਨਾਂ ਦੀ ਸਾਇੰਸ ਬਾਰੇ ਉਹਦਾ ਅਰਥ ਕਿਵੇਂ ਕਰਨਗੇ ਦੱਸੋ? ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਵਾਸਤੇ, ਤੇ ਅੱਜ ਕੱਲ ਧਰਮ ਦੇ ਨਾਮ ਤੇ ਇਨਸਾਨੀਅਤ ਨੂੰ ਮਾਰਿਆ ਜਾ ਰਿਹਾ। ਹਰ ਗੋਬਿੰਦ ਸੋਢੀ ਬਣੇ ਸਤਿਗੁਰੂ ਸੂਰਤ ਖੂਬ ਸ਼ਿੰਗਾਰੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਜਦੋਂ ਆਪਾਂ ਪੰਜਾਬ ਦੇ ਵਿੱਚ ਸੰਗੀਤ ਜਗਤ ਦੀ ਗੱਲ ਕਰਦੇ ਹਾਂ ਤਾਂ ਬਹੁਤ ਘੱਟ ਇਹੋ ਜਿਹੇ ਗਾਇਕ ਨੇ ਜਿਹੜੇ ਕਿ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਤੇ ਨਾਲ ਹੀ ਨਾਲ ਸਭ ਤੋਂ ਜਿਹੜੀ ਅਹਿਮ ਚੀਜ਼ ਹੈ ਸ਼ਬਦਾਂ ਤੋਂ ਭਾਵ ਉਹ ਗੀਤ ਵੀ ਹੋ ਸਕਦਾ ਹੈ, ਕਵਿਤਾ ਵੀ ਹੋ ਸਕਦਾ ਹੈ, ਤੇ ਉਸ ਪਰਮਾਤਮਾ ਜਿਹੜਾ ਇਸ ਪੂਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਉਸ ਦੀ ਵਡਿਆਈ ਕਰਨ ਵਾਸਤੇ, ਉਸ ਦੀ ਵਡਿਆਈ ਦੇ ਵਿੱਚ ਲਿਖੇ ਹੋਏ ਸ਼ਬਦ ਵੀ ਹੋ ਸਕਦੇ ਆ। ਅੱਜ ਇਸੇ ਤਰ੍ਹਾਂ ਦੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਨ ਲੱਗੇ ਆ ਜਿਨ੍ਹਾਂ ਦਾ ਸੰਗੀਤ ਹੈ ਜਿਹੜਾ ਉਹ ਰੂਹ ਨੂੰ ਸਕੂਨ ਵੀ ਦਿੰਦਾ ਤੇ ਉਸ ਪਰਮ ਪਿਤਾ ਪਰਮਾਤਮਾ ਦੀ ਵਡਿਆਈ ਵੀ ਕਰਦਾ। ਸੋ ਮੇਰੀ ਮੁਰਾਦ ਆ ਸ਼ਮਸ਼ੇਰ ਲਹਿਰੀ ਜੀ ਅਤੇ ਬਰਿੰਦਰ ਢਿੱਲੋਂ ਜੀ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ ਗੁਰਿਕਬਾਲ ਜੀ, ਔਰ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਾਡੇ ਦੋਵਾਂ ਭਰਾਵਾਂ ਵੱਲੋਂ ਸਤਿ ਸ਼੍ਰੀ ਅਕਾਲ, ਬਹੁਤ ਪਿਆਰ ਸਤਿਕਾਰ। ਲਹਿਰੀ ਸਾਹਿਬ, ਜਦੋਂ ਆਪਾਂ ਸੰਗੀਤ ਦੀ ਗੱਲ ਕਰਦੇ ਹਾਂ ਨਾ, ਸੰਗੀਤ ਇੱਕ ਅਜਿਹੀ ਚੀਜ਼ ਹੈ ਕਿ ਜਿਹੜਾ ਮਨ ਦੀ ਸ਼ਾਂਤੀ ਵਾਸਤੇ ਹੈ ਨਾ ਆਪਾਂ ਸੁਣਦੇ ਹਾਂ। ਨੌਜਵਾਨ ਆਪਣੀ ਪਸੰਦ ਦਾ ਜਾਂ ਉਮਰ ਦੇ ਹਿਸਾਬ ਨਾਲ ਸੰਗੀਤ ਦੇ ਜਿਹੜੇ ਉਹ ਪਹਿਲੂ ਉਹ ਚੇਂਜ ਹੁੰਦੇ ਰਹਿੰਦੇ ਆ। ਜਦੋਂ ਸੰਗੀਤ ਦੇ ਨਾਲ ਉਸ ਪਰਮਾਤਮਾ ਦੀ ਵਡਿਆਈ ਜੁੜ ਜਾਂਦੀ ਹੈ, ਉਸ ਪਰਮਾਤਮਾ ਦੀ ਉਸਤਤ ਜੁੜ ਜਾਂਦੀ ਹੈ, ਤਾਂ ਫਿਰ ਉਹ ਸੰਗੀਤ ਨਹੀਂ ਰਹਿੰਦਾ, ਉਹ ਉਸ ਪਰਮਾਤਮਾ ਨਾਲ ਮਿਲਣ ਦਾ ਇੱਕ ਰਸਤਾ ਬਣ ਜਾਂਦਾ, ਇਬਾਦਤ ਬਣ ਜਾਂਦੀ ਜੀ। ਤੇ ਕੀ ਕਹੋਗੇ ਇਸ ਤਰ੍ਹਾਂ ਦਾ ਸੰਗੀਤ ਬਹੁਤ ਘੱਟ ਮਿਲਦਾ ਸੁਣਨ ਨੂੰ। ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਹਾਡੀ ਜਿਹੜੀ ਸੰਗੀਤਕ ਐਲਬਮ ਆਈ ਹੈ ਉਸ ਪਰਮਾਤਮਾ ਦੀ ਵਡਿਆਈ ਦੇ ਵਿੱਚ ਆ, ਗੁਰੂ ਸਾਹਿਬਾਨਾਂ ਦੀ ਵਡਿਆਈ ਦੇ ਵਿੱਚ ਆ, ਜਿਨ੍ਹਾਂ ਨੇ ਇਸ ਸ੍ਰਿਸ਼ਟੀ ਨੂੰ, ਇਸ ਪੂਰੀ ਧਰਤੀ ਨੂੰ ਸੰਦੇਸ਼ ਦਿੱਤਾ। ਆਪਣੀ ਐਲਬਮ ਬਾਰੇ ਜ਼ਰੂਰ ਦੱਸੋ।
ਦੇਖੋ ਗੁਰੂ ਇਕਬਾਲ ਜੀ, ਪਹਿਲਾਂ ਤਾਂ ਇੰਡੋਜ਼ ਟੀਵੀ ਵੇਖਣ ਵਾਲੇ ਸਾਰੇ ਦੋਸਤਾਂ ਦਰਸ਼ਕਾਂ ਦਾ ਮੇਰੇ ਵੱਲੋਂ, ਸ਼ਮਸ਼ੇਰ ਜੀ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਲਿਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਜੀ ਹੁਣ ਜਿੱਦਾਂ ਗੁਰਪੁਰਬ ਆ ਰਿਹਾ ਹੈ ਨਾ ਜੀ, ਅਸੀਂ ਪਿਛਲੇ 2 ਸਾਲਾਂ ਤੋਂ ਲੱਗੇ ਹੋਏ ਸੀ, ਸ਼ਮਸ਼ੇਰ ਜੀ ਤੇ ਸ਼ਮਸ਼ੇਰ ਜੀ ਦੇ ਦਾਦਾ ਜੀ ਵੀ ਸਾਰੇ ਬਹਿ ਕੇ, ਹੈ ਨਾ, ਜੀ ਅਸੀਂ 10 ਗੁਰੂ ਸਾਹਿਬਾਨ ਤੇ ਇਹ ਸ਼ਬਦ ਲਿਖੇ, ਆਪਣੇ 11ਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਬਦ ਲਿਖਿਆ ਤੇ ਇਕੱਠੀ ਐਲਬਮ ਵੀ ਸਾਰੇ ਆਪਣੇ ਜਿਹੜੇ ਬੱਚੇ ਹੈ, ਨਵੀਂ ਜਿਹੜੀ ਜਨਰੇਸ਼ਨ ਹੈ ਨਾ, ਉਹਨਾਂ ਨੂੰ ਗੁਰੂ ਸਾਹਿਬਾਨ ਦੀ ਹਿਸਟਰੀ ਬਾਰੇ, ਹੈ ਨਾ, ਆਪ ਦੇ ਆਪਣੇ ਧਰਮ ਬਾਰੇ, ਹੈ ਨਾ, ਸਾਰੀ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ ਹੈ ਵੀ ਸਾਡੇ ਗੁਰੂ ਸਾਹਿਬਾਨ ਹੋਏ ਹੈ ਨਾ, ਉਹਨਾਂ ਨੇ ਕਿੰਨੀ ਕੁਰਬਾਨੀ ਧਰਮ ਨੂੰ ਬਚਾਉਣ ਵਾਸਤੇ ਕੀਤੀ ਹੈ ਨਾ। ਇਹ ਸਾਰੇ ਗਾਣਿਆਂ ਦੇ ਅੰਦਰ ਇੱਕ ਗਾਣੇ ਹੁੰਦੇ ਹੈ ਕਮਰਸ਼ੀਅਲ ਸੋਚ ਰੱਖ ਕੇ ਗਾਏ ਜਾਂਦੇ ਹੈ ਵੀ ਲੋਕਾਂ ਨੂੰ ਪਸੰਦ ਆਉਣ, ਲੋਕ ਜ਼ਿਆਦਾ ਸੁਣਨ, ਉਹਦੇ ਵਿਊ ਵਧਣ, ਹੈ ਨਾ। ਇਹਦੇ 'ਚ ਸ਼ਮਸ਼ੇਰ ਜੀ ਨੇ ਜਿੱਦਾਂ ਇਸ ਐਲਬਮ 6 ਗਾਣੇ ਲਿਖੇ ਹੈ ਤੇ 5 ਗਾਣੇ ਆਪਣੇ ਕੀ ਨਾਮ ਗੁਲਜ਼ਾਰ ਸਾਨੀ ਜੀ ਨੇ ਲਿਖੇ ਹੈ ਤੇ ਉਹ ਗੁਰੂ ਸਾਹਿਬਾਨ ਦੀ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਕਿੱਦਾਂ ਕਿਹੜੇ ਕਾਰਜ ਕੀਤੇ, ਹੈ ਨਾ, ਧਰਮ ਵਾਸਤੇ, ਇਨਸਾਨੀਅਤ ਵਾਸਤੇ, ਹੈ ਨਾ, ਉਹ ਸਾਰੇ ਮਤਲਬ ਇੱਕ ਮਾਲਾ ਵਾਂਗੂ ਸਾਰੇ ਸ਼ਬਦਾਂ 'ਚੋਂ ਪਿਰੋਏ ਗਏ ਹੈ। ਜਿਵੇਂ ਕਿ ਤੁਸੀਂ ਨਾ ਇੱਕ ਸ਼ਬਦ, ਮੈਂ ਸ਼ਬਦ ਹੀ ਕਹੂੰਗਾ, ਜਦੋਂ ਉਸ ਪਰਮਾਤਮਾ ਦੀ ਵਡਿਆਈ ਹੈ, ਉਸ ਵਾਹਿਗੁਰੂ ਦੀ ਉਸਤਤ ਕੀਤੀ ਗਈ ਆ, ਤਾਂ ਇਹਨਾਂ ਸ਼ਬਦਾਂ ਨੂੰ ਮਤਲਬ ਇਹ ਦਿਮਾਗ 'ਚ ਕਿੱਦਾਂ ਆਇਆ? ਮੈਨੂੰ ਲੱਗਦਾ ਕਿ ਪਹਿਲਾ ਕਨਸੈਪਟ ਹੋਊਗਾ ਇਸ ਤਰੀਕੇ ਨਾਲ 10 ਗੁਰੂ ਸਾਹਿਬਾਨ ਤੇ ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇ ਵਿੱਚ ਲਿਖਣਾ, ਵੀ ਇਹ ਲਿਖਿਆ ਜਾਵੇ, ਮਿਊਜ਼ਿਕ ਜਾਂ ਸੰਗੀਤਕ ਲੈਅ ਦੇ ਵਿੱਚ ਉਹਨੂੰ ਪਰੋਇਆ ਜਾਵੇ। ਸੋਚਿਆ ਕਿਵੇਂ, ਦਿਮਾਗ ਦੇ ਵਿੱਚ ਇਹ ਪ੍ਰੋਜੈਕਟ ਆਇਆ ਕਿਵੇਂ? ਸਾਡੇ ਗੁਰੂ ਇਕਬਾਲ ਜੀ, ਸਾਡੇ ਤੁਸੀਂ ਗਾਣੇ ਸੁਣੋਗੇ ਤਾਂ ਸਾਰੇ ਗਾਣੇ ਇਦਾਂ ਦੇ ਹੁੰਦੇ ਜਿਹੜੇ ਜਿਨ੍ਹਾਂ ਵਿੱਚ ਮਾਲਕ ਦੀ ਉਸਤਤ, ਹੈ ਨਾ, ਜਾਂ ਸਮਾਜਿਕ ਕੋਈ ਗੱਲ, ਕੋਈ ਵਿਸ਼ਾ ਚੱਕਿਆ ਜਾਵੇ, ਹੈ ਨਾ ਜੀ। ਇਹ ਕੀ ਸੀਗਾ, ਅਸੀਂ ਗਾਣੇ ਲਿਖਦੇ ਰਹਿੰਦੇ ਹਾਂ, ਬਣਾਉਂਦੇ ਰਹਿੰਦੇ ਹਾਂ। ਫਿਰ ਇੱਕ ਦਿਨ ਖਿਆਲ ਆਇਆ, ਸਾਡੀ ਟੀਮ ਨਾਲ ਵੀ ਗੱਲ ਹੋਈ ਵੀ ਇੱਕ ਇੱਦਾਂ ਦਾ ਪ੍ਰੋਜੈਕਟ ਕਰੀਏ ਜਿਹਦੇ ਵਿੱਚ ਸਾਰੇ ਗੁਰੂ ਸਾਹਿਬਾਨ ਦੇ, ਉਹਨਾਂ ਦੇ ਜੀਵਨ ਬਾਰੇ, ਜਿੱਦਾਂ ਢਿੱਲੋਂ ਸਾਹਿਬ ਨੇ ਦੱਸਿਆ, ਉਹਨਾਂ ਦੀ ਸੰਘਰਸ਼ ਬਾਰੇ, ਉਹਨਾਂ ਦੀ ਸਾਡੀ ਜ਼ਿੰਦਗੀ 'ਚ ਕੀ ਦੇਣ ਹੈ ਜੀ, ਕੁਛ ਇੱਦਾਂ ਦਾ ਉਪਰਾਲਾ ਕੀਤਾ ਜਾਵੇ, ਕਿਉਂਕਿ ਜ਼ਿੰਦਗੀ ਦਾ ਪਤਾ ਨਹੀਂ ਕਿਹੜੇ ਵੇਲੇ ਟੁਣਕਦੀ ਤਾਰ ਟੁੱਟ ਜਾਣੀ ਹੈ ਨਾ। ਤਾਂ ਉਸ ਤੋਂ ਪਹਿਲਾਂ ਕੁਛ ਇੱਦਾਂ ਦਾ ਉਪਰਾਲਾ ਕੀਤਾ ਜਾਵੇ, ਕੁਛ ਇੱਦਾਂ ਦੀ ਕੋਈ ਕੰਮ ਕੀਤਾ ਜਾਵੇ ਜਿਹਦੇ ਨਾਲ ਕੁਛ ਲੱਗੇ ਮਾਲਕ ਦੀ ਕਚਹਿਰੀ ਜਾ ਕੇ ਪੇਸ਼ ਹੋਣਾ ਹੈ ਵੀ ਹਾਂ ਕੁਛ ਉੱਥੇ ਚੰਗਾ ਕਰਕੇ ਆਏ ਹਾਂ। ਹੁਣ ਹੁੰਦਾ ਕਿ ਜੀ ਜਿਵੇਂ ਹੁਣ ਗੁਰਪੁਰਬ ਆ ਰਿਹਾ ਹੈ ਨਾ ਜੀ, ਸਿੰਗਰ ਸਾਰੇ ਹੀ, ਰਾਈਟਰ ਕੀ ਕਰਦੇ ਆ, ਕੰਪਨੀਆਂ ਕੀ ਕਰਦੀਆਂ ਵੀ ਹੁਣ ਜਿਵੇਂ ਜਿੱਦਾਂ ਜੋ ਵੀ ਕੋਈ ਵੀ ਇਸ ਤਰ੍ਹਾਂ ਦਾ, ਜਿਵੇਂ ਪਿੱਛੇ 300 ਸਾਲਾ ਆਇਆ ਹੈ ਨਾ ਗੁਰੂ ਸਾਹਿਬਾਨ ਜ਼ਿਆਦਾ ਕਮਰਸ਼ੀਅਲਾਈਜ਼ ਹੁੰਦਾ, ਅਸੀਂ ਉਹ ਕਮਰਸ਼ੀਅਲ ਨੂੰ ਸੋਚ ਕੇ ਨਹੀਂ ਵੀ ਸਾਰੇ ਗੁਰੂ ਸਾਹਿਬਾਨਾਂ ਦਾ ਉਹ ਕਰੇ। ਲੋਕ ਚੰਮ ਦੀ ਤਾਰੀਫ ਕਰੀ ਜਾਂਦੇ ਹੈ ਨਾ ਜੀ, ਹੋਰ ਚੀਜ਼ਾਂ ਦੀ ਤਾਰੀਫ, ਬੰਦੂਕਾਂ ਦੀ ਤਾਰੀਫ ਕਰੀ ਜਾਂਦੇ, ਗੱਡੀਆਂ ਦੀ ਤਾਰੀਫ, ਵੀ ਆਪਦੇ ਪਿਓ ਦੀ ਵੀ ਤਾਂ ਤਾਰੀਫ ਕਰੋ ਯਾਰ, ਜਿਹਨੇ ਸਭ ਕੁਝ ਬਣਾਇਆ, ਸਾਰੀ ਸ੍ਰਿਸ਼ਟੀ ਸਾਜੀ ਹੈ ਨਾ, ਧਰਮ ਵਾਸਤੇ ਕੁਰਬਾਨੀ ਕੀਤੀ ਹੈ, ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਦਾ ਸਾਰਾ ਸਰਬੰਸੀ ਮਤਲਬ ਕੁਰਬਾਨ ਕਰਤਾ ਹੈ ਨਾ। ਉਹਨਾਂ ਦੇ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਯੂਥ, ਉਹਨਾਂ ਨੂੰ ਆਪਦੇ ਉਹਨਾਂ ਚੀਜ਼ਾਂ ਬਾਰੇ ਪਤਾ ਤਾਂ ਹੋਵੇ। ਉਹਨਾਂ ਨੂੰ ਤਾਂ ਅੱਜ ਕੱਲ੍ਹ ਭਗਤ ਸਿੰਘ ਬਾਰੇ ਨਹੀਂ ਪਤਾ। ਭਗਤ ਸਿੰਘ ਦਾ ਪੁੱਛੋ ਵੀ ਭਗਤ ਸਿੰਘ ਕੌਣ ਸੀ, ਕਈ ਤਾਂ ਕਹਿਣਗੇ ਉਹ ਕਿ ਨਾਮ ਬੋਬੀ ਦਿਓਲ ਹੈ, ਕਈ ਉਹਨਾਂ ਦੇ ਨਾਂ ਹੀ ਲੈਂਦੇ, ਉਹਨਾਂ ਨੂੰ ਭਗਤ ਸਿੰਘ ਬਾਰੇ ਹੀ ਨਹੀਂ ਪਤਾ। ਫਿਲਮਾਂ ਦੇਖਦੇ ਆ। ਜਦੋਂ ਆਪਾਂ ਕਮਰਸ਼ਲਾਈਜ਼ ਕੰਮ ਕਰਦੇ ਹਾਂ ਨਾ, ਕਮਰਸ਼ਲੀ, ਜਿਵੇਂ ਖਾਸ ਕਰਕੇ ਜਦੋਂ ਕਿਸੇ ਕੰਪਨੀ ਕੋਲੇ ਆਪਾਂ ਇਦਾਂ ਦੀਆਂ ਚੀਜ਼ਾਂ ਲੈ ਕੇ ਜਾਂਦੇ ਆ, ਤਾਂ ਤੁਹਾਨੂੰ ਨਹੀਂ ਲੱਗਿਆ ਕਿ ਵੀ ਇਹਨਾਂ ਪ੍ਰੋਜੈਕਟ ਨੂੰ ਲਊਗੀ ਕਿਹੜੀ ਕੰਪਨੀ, ਕਿਸ ਤਰ੍ਹਾਂ ਚਲਾਊਗੀ? ਕਿਉਂਕਿ ਕੰਪਨੀਆਂ ਤਾਂ ਪ੍ਰੋਫਿਟ ਦੇਖਦੀਆਂ। ਤੁਹਾਡੀ ਭਾਵਨਾ ਹੋ ਸਕਦੀ ਹੈ ਕਿ ਤੁਸੀਂ ਨੌਜਵਾਨਾਂ ਨੂੰ ਸੇਧ ਦੇਣ ਵਾਸਤੇ, ਉਹਨਾਂ ਨੂੰ ਦੱਸਣ ਵਾਸਤੇ ਇਦਾਂ ਦਾ ਕੁਝ ਕਰਨਾ ਚਾਹੁੰਦੇ ਸੀ, ਤੇ ਕੰਪਨੀ ਫਿਰ ਤੁਹਾਡੇ ਸੈਟਅਪ ਕਿਵੇਂ ਕੀਤਾ ਉਹ ਚੀਜ਼ਾਂ? ਨਹੀਂ, ਅਸੀਂ ਗੁਰੂ ਇਕਬਾਲ ਜੀ ਕੰਪਨੀ ਜਿਹੜੀ ਵੀ ਸਾਡੇ ਨਾਲ ਕੰਮ ਕਰਦੇ, ਜਿਵੇਂ ਹੁਣ ਟਿਪਸ ਕੰਪਨੀ ਕੰਮ ਕਰ ਰਹੀ ਹੈ, ਅਸੀਂ ਕਨਫਿਊਜ਼ ਨਹੀਂ ਆ ਕਿਸੇ ਵੀ ਕੰਮ ਨੂੰ ਲੈ ਕੇ। ਉਹਨਾਂ ਨੂੰ ਅਸੀਂ ਆਪ ਦੀ ਲਾਈਨ ਦੱਸ ਰੱਖੀ ਹੈ, ਬਸ ਅਸੀਂ ਇਸ ਤਰ੍ਹਾਂ ਦੇ ਸ਼ਬਦ, ਇਸ ਤਰ੍ਹਾਂ ਦੇ ਸੂਫੀ ਗਾਣੇ ਕਰਨੇ ਆ। ਜੇ ਤੁਹਾਡਾ ਚਿੱਤ ਮੰਦਾ ਹੈ ਤੇ ਤੁਸੀਂ ਸਾਡੇ ਨਾਲ ਕੰਮ ਕਰੋ, ਨਹੀਂ ਚਿੱਤ ਮੰਦਾ ਤਾਂ ਅਸੀਂ ਆਪ ਦੀ ਇੱਕ ਚੈਨਲ ਬਣਾ ਰੱਖਿਆ, ਜਿਵੇਂ ਕਰੋਨਾ ਦੇ ਟਾਈਮ ਅਸੀਂ ਉਹਦੇ ਤੇ ਪਾਉਂਦੇ ਹੁੰਦੇ ਸੀ, ਤੇ ਆਪ ਦਾ ਜਿਹੜਾ ਸ਼ਬਦ ਕੀਤਾ, ਅਸੀਂ ਕੋਈ ਮਹਿੰਗੇ ਕੈਮਰੇ ਨਹੀਂ ਲੈਣੇ ਹੁੰਦੇ, ਹੈ ਨਾ। ਸਾਡਾ ਜਿੰਨੇ ਵੀ ਸ਼ਬਦ ਜਾਂ ਸੂਫੀ ਸੌਂਗ ਕਹੀਏ, ਉਹ ਸਾਰੇ ਸ਼ਬਦਾਵਲੀ ਪ੍ਰਧਾਨ ਗਾਣੇ ਨਹੀਂ। ਉਹਦੇ 'ਚ ਇਹ ਵੀ ਆ ਨਾ, ਚਲੋ ਕੰਪਨੀ ਵੀ ਮਿਲ ਗਈ, ਉਸ ਤੋਂ ਬਾਅਦ ਸਰੋਤੇ ਜਿਹੜੇ ਸਮਝਦੇ ਆ ਇਹਨਾਂ ਚੀਜ਼ਾਂ ਨੂੰ, ਜਿਹੜੇ ਇਹਨਾਂ ਦੀ ਵੈਲਿਊ ਸਮਝਦੇ ਆ,
ਉਹ ਦੇਖਣਗੇ ਅੱਜ ਕੱਲ੍ਹ ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ, ਯੰਗ ਜਿਹੜੇ ਨੌਜਵਾਨ ਬੱਚੇ ਆ ਸਾਡੇ, ਉਹ ਹਥਿਆਰਾਂ ਨੂੰ ਲੈ ਕੇ ਕਰੇਜ਼ੀ ਨੇ, ਉਹ ਮਹਿੰਗੀਆਂ ਗੱਡੀਆਂ ਨੂੰ ਲੈ ਕੇ ਕਰੇਜ਼ੀ ਨੇ, ਉਹ ਫਿਲਮ ਸਟਾਰਸ ਨੂੰ ਲੈ ਕੇ ਕਰੇਜ਼ੀ ਨੇ, ਹੈ ਨਾ। ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਗੁਰੂ ਸਾਹਿਬਾਨਾਂ ਤੋਂ ਜਾਂ ਉਹਨਾਂ ਦੇ ਇਤਿਹਾਸ ਤੋਂ ਸਾਡਾ ਇਤਿਹਾਸ ਕੀ ਹੈ, ਕੀ ਤਸ਼ੱਦਦ ਗੁਰੂ ਸਾਹਿਬਾਨਾਂ 'ਤੇ ਹੋਏ, ਉਦੋਂ ਕਿਹੜੇ ਰਾਹਾਂ 'ਚੋਂ ਪੈਂਡਿਆਂ 'ਚੋਂ ਲੰਘੇ, ਉਹਨਾਂ ਨੂੰ ਜਾਣਨ ਦੀ ਰੁਚੀ ਇਹ ਗੁਰੂ ਤੁਹਾਨੂੰ ਨਹੀਂ ਲੱਗਿਆ? ਨਹੀਂ, ਇਹ ਗੁਰੂ ਇਕਬਾਲ ਜੀ ਦੇਖੋ ਬੜੇ ਦੁੱਖ ਦਾ ਵਿਸ਼ਾ ਹੈ ਬਈ। ਹੁਣ ਜਿਵੇਂ ਅਸੀਂ 10 ਗਾਣੇ 9 ਗਾਣੇ ਤਾਂ ਆ ਗਏ ਸਾਡੇ, 2 ਗਾਣੇ ਹੋਰ ਕੱਲ ਤੇ ਇੱਕ ਪਰਸੋਂ ਆ ਜਾਣਾ ਜੀ। ਬਈ ਆਮ ਗਾਣੇ ਹੁੰਦੇ ਆ ਜਿਨ੍ਹਾਂ 'ਚ ਇਹਦੇ ਚਮੜੇ ਦੀ ਤਾਰੀਫ, ਜੁੱਤਿਆਂ ਦੀ, ਗੱਡੀਆਂ ਦੀ, ਹਥਿਆਰਾਂ ਦੀ ਤਾਰੀਫ ਉਹ ਜ਼ਿਆਦਾ ਲੋਕ ਸ਼ੇਅਰ ਕਰਦੇ ਹੈ ਨਾ। ਇਹਦੇ 'ਚ ਆਪਦੇ ਪਿਓ ਦੀ ਤਾਰੀਫ ਹੈ ਨਾ। ਉਹ ਪੂਰੀ ਦੁਨੀਆ ਸ੍ਰਿਸ਼ਟੀ ਬਾਬਾ ਨਾਨਕ ਜੀ ਨੇ ਪੂਰੀ ਦੁਨੀਆ ਰਚੀ ਹੈ ਨਾ, ਪੂਰੇ ਸਾਡੇ ਗੁਰੂ ਸਾਹਿਬਾਨ ਵੀ ਉਹਨਾਂ ਨੂੰ ਸ਼ੇਅਰ ਕਰਨ ਵੇਲੇ ਹੈ ਨਾ। ਇਹ ਸਾਡੇ ਲੱਗਿਆ, ਤੁਹਾਨੂੰ ਮਹਿਸੂਸ ਹੋਇਆ ਇਹ ਗੱਲ? ਨਹੀਂ ਹੈਗਾ ਹੈ, ਪਰ ਉਹ ਕਰੀਏ ਕਿ ਸਾਰੇ ਬਿਮਾਰ ਨੇ, ਸੱਚਾਈ ਤੋਂ ਸਾਰੇ ਮਤਲਬ ਬੇਖਬਰ ਹੈ। ਕੀ ਇਸ ਚੀਜ਼ ਨੂੰ ਤੁਹਾਨੂੰ ਲੱਗਦਾ ਵੀ ਆਪਾਂ ਇਸ ਦੀ ਭਰਪਾਈ ਕਰ ਸਕਾਂਗੇ ਜਾਂ ਅਸੀਂ ਕਾਮਯਾਬ ਹੋਵਾਂਗੇ ਜੋ ਅਸੀਂ ਕਹਿਣਾ ਚਾਹੁੰਦੇ? ਗੁਰੂ ਇਕਬਾਲ ਜੀ ਹੈ ਕਿ ਧਰਮ ਦੀ ਵਿਆਖਿਆ ਕਰਨ ਵਾਲੇ ਬੰਦੇ ਹੈ ਨਹੀਂ। ਧਰਮ ਨੂੰ, ਕਿਸੇ ਵੀ ਧਰਮ ਨੂੰ ਗਲਤ ਤਰੀਕੇ ਨਾਲ ਪਰੋਸਿਆ ਜਾ ਰਿਹਾ ਹੈ, ਉਹਦੀ ਗਲਤ ਤਰੀਕੇ ਨਾਲ ਵਿਆਖਿਆ ਕੀਤੀ ਜਾ ਰਹੀ ਹੈ, ਉਹਨੂੰ ਸਹੀ ਲੋਕਾਂ ਦੇ ਸਾਹਮਣੇ ਮਤਲਬ ਪੇਸ਼ ਨਹੀਂ ਕੀਤਾ ਜਾ ਰਿਹਾ। ਦੁਨੀਆ ਦਾ ਕੋਈ ਵੀ ਧਰਮ, ਚਾਹੇ ਮੁਸਲਿਮ ਧਰਮ ਹੈ, ਚਾਹੇ ਈਸਾਈ ਧਰਮ ਹੈ, ਚਾਹੇ ਹਿੰਦੂ ਧਰਮ ਹੈ, ਚਾਹੇ ਸਿੱਖ ਧਰਮ ਹੈ, ਕਿਸੇ ਵੀ ਧਰਮ ਦੇ ਅੰਦਰ ਇਹ ਚੀਜ਼ ਨਹੀਂ ਲਿਖੀ ਵੀ ਇਨਸਾਨ ਤੋਂ ਨਫ਼ਰਤ ਕਰੋ। ਕਿਸੇ ਵੀ ਧਰਮ ਦੇ ਅੰਦਰ ਇਹ ਚੀਜ਼ ਨਹੀਂ ਲਿਖੀ ਵੀ ਤੁਸੀਂ ਧਰਮ ਨੂੰ ਬਚਾਉਣ ਵਾਸਤੇ ਦੂਜੇ ਦਾ ਮਤਲਬ ਅਪਮਾਨ ਕਰੋ। ਗੁਰੂ ਸਾਹਿਬਾਨ ਨੇ ਤਲਵਾਰ ਚੱਕੀ ਸੀ, ਉਹ ਧਰਮ ਨੂੰ ਜਦੋਂ ਜ਼ੁਲਮ ਬਹੁਤ ਜ਼ਿਆਦਾ ਵੱਧ ਗਿਆ ਸੀ, ਮਤਲਬ ਕੋਈ ਉਸ ਤੋਂ ਇਲਾਵਾ ਕੋਈ ਚਾਰਾ ਹੀ ਹੈ ਨਹੀਂ ਬਚਦਾ ਸੀ। ਤੇ ਗੁਰੂ ਸਾਹਿਬਾਨ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੇ ਤਲਵਾਰ ਚੱਕੀ ਤੇ ਉਹ ਜਦੋਂ ਭਾਈ ਕਨਈਏ ਨੂੰ ਕਿਹਾ ਵੀ ਜਿਹੜੇ ਮੁਸਲਮਾਨ ਫੱਟੜ ਹੁੰਦੇ ਆ ਨਾ, ਉਹ ਪਾਣੀ ਪਿਉਂਦਾ ਸੀ, ਉਹ ਕਹਿੰਦੇ ਵੀ ਆ ਮੱਲਮ ਲੈ ਜਾ, ਉਹਨਾਂ ਨੂੰ ਮੱਲਮ ਦਿਲਾਇਆ ਕਰ। ਉਹ ਆਪ ਦੇ ਜਿਵੇਂ ਪਰਿਵਾਰ ਦੇ ਅੰਦਰ ਆਪਣੇ ਬੱਚਾ ਹੁੰਦਾ ਨਾ ਜੀ, ਉਹ ਕਈ ਵਾਰੀ ਸ਼ਰਾਰਤ ਕਰਦਾ ਹੈ ਤੇ ਉਹਨੂੰ ਪਿਓ ਝਿੜਕਦਾ ਵੀ ਹੈ, ਥੱਪੜ ਵੀ ਮਾਰਨਾ ਪੈਂਦਾ ਹੈ, ਜੇ ਸੱਟ ਬਾਲੀ ਲੱਗ ਜਾਏ ਫਿਰ ਡਾਕਟਰ ਕੋਲ ਵੀ ਲੈ ਕੇ ਜਾਂਦਾ ਹੈ। ਉਹਨਾਂ ਦੀ ਸੋਚ ਹੋਰ ਸੀ। ਉਹ ਧਰਮ ਦੇ ਕਿਸੇ ਵੀ, ਇਹ ਮੁਸਲਮਾਨ ਆਪਦੇ ਧਰਮ ਨੂੰ, ਹਿੰਦੂ ਈਸਾਈ ਆਪਦੇ ਧਰਮ ਨੂੰ, ਸਾਰੇ ਹੀ ਆਪਦੇ ਧਰਮਾਂ ਦੀ ਚਿੰਤਾ ਲੈ ਕੇ ਲੋਕ ਬੈਠੇ ਹੈ, ਪਰ ਧਰਮ ਕੁਝ ਹੋਰ ਹੈ, ਲੋਕ ਉਹਦੀ ਵਿਆਖਿਆ ਕੁਝ ਹੋਰ ਕਰੀ ਜਾ ਰਹੇ। ਖਾਸ ਕਰਕੇ ਜਦੋਂ ਹੁਣ ਆਪਾਂ ਪੰਜਾਬ ਦਾ ਅੱਜ ਮਾਹੌਲ ਦੇਖਦੇ ਹਾਂ ਨਾ, ਕਿਸ ਤਰੀਕੇ ਨਾਲ ਸੰਪਰਦਾਇਕਤਾ ਜਿਹੜੀ, ਪੰਜਾਬ ਹੀ ਨਹੀਂ ਸਗੋਂ ਭਾਰਤ ਦੀ ਗੱਲ ਹੀ ਕਰੂੰਗਾ ਮੈਂ, ਸੰਪਰਦਾਇਕ ਕਿਸ ਤਰ੍ਹਾਂ ਹੋਇਆ ਹੋਇਆ, ਹਰ ਇੱਕ ਆਪਣੇ ਧਰਮ ਨੂੰ ਸਰਵ ਸ੍ਰੇਸ਼ਟ ਕਹਿਣ ਦੀ ਦੌੜ ਦੇ ਵਿੱਚ ਲੱਗਿਆ ਹੋਇਆ। ਹਾਂ, ਕੀ ਧਰਮ ਕਿਸੇ ਦੇ ਪੱਲੇ ਹੈ ਨਹੀਂ ਗੁਰੂ ਇਕਬਾਲ ਜੀ। ਬਾਣੀ ਕਹਿੰਦੀ ਆ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪਲਾਥੀ ਮਾਰ ਕੇ ਬੈਠਣਾ, ਮਾਲਕ ਦੀ ਬੰਦਗੀ ਕਰਨਾ, ਹੱਕ ਹਲਾਲ ਦੀ ਕਮਾਈ ਕਰਨਾ, ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚਾਉਣਾ, ਇਹ ਧਰਮ ਹੈ। ਤੇ ਧਰਮ ਕਿਸੇ ਦੇ ਪੱਲੇ ਹੈ, ਸਾਰੇ ਕਾਫਰ ਹੈ। ਜੇ ਹੁਣ ਕਹਿ ਦਾਂਗੇ ਤਾਂ ਲੋਕ ਗਲਾ ਕੱਟ ਦੇਣਗੇ। ਧਰਮ ਤੱਕ ਜੱਗ ਮੈਂ ਉੱਤਮ ਕਾਢੀ ਹੈ, ਵਿਰਲੇ ਕਈ ਕੇ। ਕਰੋੜਾਂ ਚੋਂ ਕੋਈ ਇੱਕ ਅੱਧਾ ਹੈ, ਕਹੋ ਨਾਨਕ ਕੋਟਨ ਮੈਂ ਕਹੂੰ ਜੋ ਭਜਨ ਨਾਮ ਕੋ ਪਾਵੈ। ਜਿਹੜਾ ਧਾਰਮਿਕ ਹੈ ਕਰੋੜਾਂ ਚੋਂ ਇੱਕ ਅੱਧਾ, ਬਾਕੀ ਤਾਂ ਸਾਰੇ ਅਧਾਰਮਿਕ ਹੈ। ਜਿੰਨਾ ਚਿਰ ਸਾਡੇ ਅੰਦਰੋਂ ਵੈਰ ਵਿਰੋਧ, ਹਿੰਸਾ, ਈਰਖਾ, ਦੂਈ, ਦਵੈਤ, ਝਗੜੇ ਨਹੀਂ ਨਿਕਲਦੇ, ਉਹਨਾਂ ਚਿਰ ਅਸੀਂ ਧਾਰਮਿਕ ਨਹੀਂ ਹੋਏ। ਨਹੀਂ, ਅਸਲ 'ਚ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਆ, ਅਸੀਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਾਂ। ਸੋਸ਼ਲ ਮੀਡੀਆ 'ਤੇ ਜਦੋਂ ਦੇਖਦੇ ਹਾਂ ਕਿ ਚੀਕਾਂ ਮਾਰ ਕੇ ਪ੍ਰਚਾਰ ਕੀਤਾ ਜਾਂਦਾ, ਚੀਕਾਂ ਮਾਰ ਕੇ ਆਪਣੇ ਆਪ ਨੂੰ ਸਰਵ ਸ੍ਰੇਸ਼ਟ ਦੱਸਿਆ ਜਾਂਦਾ, ਚੀਕਾਂ ਮਾਰ ਕੇ ਕਿਹਾ ਜਾਂਦਾ ਕਿ ਅਸੀਂ ਸਭ ਤੋਂ ਨਿਰਾਲੇ ਹਾਂ, ਅਸੀਂ ਸਭ ਤੋਂ ਉੱਚੇ ਹਾਂ, ਸਾਡੀ ਵਡਿਆਈ ਜ਼ਿਆਦਾ। ਤਾਂ ਮੈਨੂੰ ਲੱਗਦਾ ਵੀ ਕਿਸੇ ਵੀ ਧਰਮ ਨੇ ਇਦਾਂ ਦੀ ਨਾ ਤਾਂ ਕਿਸੇ ਨੂੰ ਸਿਖਾਇਆ ਤੇ ਨਾ ਕਿਸੇ ਨੂੰ ਕਿਹਾ। ਫਿਰ ਇਹ ਲੋਕ ਕੌਣ ਹੈ ਜਿਹੜੇ ਅੱਗੇ ਆ ਕੇ ਮੂਹਰੇ ਆ ਕੇ ਬੋਲਦੇ? ਗੁਰੂ ਇਕਬਾਲ ਜੀ ਹੈ ਕਿ ਕਬੀਰ ਸਾਹਿਬ ਕੋਲੇ ਇੱਕ ਵਾਰੀ ਇੱਕ ਪੰਡਿਤ ਹੈ ਨਾ ਬਹਿਸ ਕਰਨ ਵਾਸਤੇ ਆ ਗਿਆ। ਉਹਨੇ ਗ੍ਰੰਥ ਸ਼ਾਸਤਰ ਗੱਡੀ ਦੇ ਉੱਤੇ, ਪਹਿਲਾਂ ਇਹ ਬੈਲ ਗੱਡੀਆਂ ਹੁੰਦੀਆਂ ਸੀ ਨਾ, ਉਹਦੇ ਲੱਦ ਕੇ ਤੇ ਕਬੀਰ ਸਾਹਿਬ ਕੋਲੇ ਆਇਆ ਤੇ ਕਬੀਰ ਸਾਹਿਬ ਨੂੰ ਕਹਿੰਦਾ ਵੀ ਮੇਰੇ ਨਾਲ ਬਹਿਸ ਕਰੋ। ਕਬੀਰ ਸਾਹਿਬ ਕਹਿੰਦੇ ਪੰਡਿਤ ਜੀ तेरा मेरा मनुआ कैसे एक हो ही रे, तू कहता है कागज की लेखी, मैं कहता हूँ आंखों देखी। ਹੁਣ ਜਿਹੜੀ ਕੁਰਾਨ ਸ਼ਰੀਫ ਹੈ ਉਹ ਸੰਤ ਫਕੀਰਾਂ ਨੇ ਅੰਦਰ ਦੇਖ ਕੇ ਲਿਖੀ ਹੈ। ਆਮ ਮੁਸਲਮਾਨ ਉਹਦੀ ਵਿਆਖਿਆ ਕਿਵੇਂ ਕਰੂਗਾ? ਤੁਸੀਂ ਜਿਹੜੀ ਡਾਕਟਰੀ ਦੀ ਪੜ੍ਹਾਈ ਹੈ, ਇੰਜੀਨੀਅਰਿੰਗ ਦੀ ਪੜ੍ਹਾਈ ਹੈ, ਡਾਕਟਰੀ ਦੀ ਪੜ੍ਹਾਈ ਕਿਤਾਬ ਹੈ, ਉਹਦਾ ਜਿਹੜਾ ਅਰਥ ਹੈ ਡਾਕਟਰ ਕਰ ਸਕਦਾ ਹੈ ਨਾ। ਆਪਣੇ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇਵ ਜੀ 10ਵੇਂ ਪਾਤਸ਼ਾਹੀਆਂ ਹੋਈਆਂ ਹੈ ਨਾ, ਬਾਣੀ ਲਿਖੀ ਹੈ, ਬਾਣੀ ਦਾ ਅਰਥ ਉਹ ਬੰਦਾ ਤਾਂ ਕਰ ਸਕਦਾ ਹੈ ਜਿਹੜਾ ਬੰਦਾ ਅੰਦਰ ਜਾਂਦਾ ਹੈ ਨਾ।
ਜਿਹੜਾ ਬੰਦਾ ਅੰਦਰ ਨਹੀਂ ਜਾਂਦਾ, ਉਹਨਾਂ ਨੇ ਧੁਰ ਦੀ ਬਾਣੀ ਲਿਖੀ ਹੈ, ਅੰਦਰ ਦੀ ਬਾਣੀ ਲਿਖੀ ਹੈ। ਬਾਹਰਲਾ ਬੰਦਾ ਕੋਈ ਕਿਵੇਂ ਅਰਥ ਕਿਵੇਂ ਕਰੂਗਾ, ਉਹ ਅਨਰਥਕ ਕਰ ਸਕਦਾ ਹੈ। ਜੇ ਆਪਾਂ ਇਹ ਗੱਲ ਨੂੰ ਆਪਾਂ ਜ਼ਿਆਦਾ ਕਵਾਂਗੇ ਫਿਰ ਕੰਟਰੋਵਰਸੀ ਸਟਾਰਟ ਹੋਊਗੀ, ਹੈ ਨਾ। ਫਿਰ ਉਹਦੇ ਨਾਲ ਲੋਕ ਕਮੈਂਟਸ ਦੇ ਵਿੱਚ ਗਾਲਾਂ ਕੱਢਣ ਲੱਗ ਜਾਣਗੇ। ਵੀ ਜਿਹੜੀ ਸੱਚਾਈ ਹੈ, ਸੱਚਾਈ ਤਾਂ ਲੋਕਾਂ ਨੂੰ ਦੇਖੋ ਦੱਸਣੀ ਚਾਹੀਦੀ ਹੈ ਨਾ। ਕੋਈ ਵੀ ਚਾਹੇ ਹੁਣ ਜੇ ਆਪਾਂ ਈਸਾਈ ਧਰਮ ਦੀ ਗੱਲ ਕਰੀਏ, ਜੇ ਬਾਈਬਲ ਹੈ, ਬਾਈਬਲ ਦਾ ਅਰਥ, ਬਾਈਬਲ ਜਿਵੇਂ ਈਸਾ ਮਸੀਹ ਸਾਹਿਬ ਉਹਨਾਂ ਨੇ ਲਿਖੀ ਹੋਈ ਹੈ, ਉਹਦਾ ਅਰਥ ਉਹਦੇ ਬਰਾਬਰ ਦਾ ਕੋਈ ਫਕੀਰ ਤਾਂ ਉਹ ਕਰ ਸਕਦਾ, ਬਾਕੀ ਤਾਂ ਅਨਰਥ ਹੀ ਕਰ ਰਹੇ ਨੇ। ਜਿਹਦੀ ਉੱਥੇ ਤੱਕ ਰਸਾਈ ਹੈ, ਜਿਹੜਾ ਉੱਥੇ ਤੱਕ ਪਹੁੰਚਿਆ ਹੈ, ਜਿਹੜਾ ਅੰਦਰ ਜਾਂਦਾ ਹੈ। ਜਿਹਨੇ ਸਾਡੇ ਸਰੀਰ 'ਚ 10 ਦਰਵਾਜ਼ੇ ਹੈ, ਅਸੀਂ ਸਾਰੇ 9 'ਚ ਵਰਤਦੇ ਹਾਂ। 9 ਥੱਲੇ ਵੱਲ ਬਹਿੰਦੇ ਆ, 10ਵਾਂ ਉੱਪਰ ਵੱਲ। ਜਿਹੜਾ 9 ਨੂੰ ਛੱਡ ਕੇ ਉੱਪਰ ਗਿਆ, ਅੰਦਰ ਜਾਂਦਾ ਹੈ। ਜਿਹਨੇ ਖੰਡ ਬ੍ਰਹਿਮੰਡ ਅੰਦਰ ਦੇਖਿਆ, ਫਕੀਰਾਂ ਨੇ ਬਾਣੀ ਕਹਿੰਦੀ ਹੈ, ਕੋਟ ਬ੍ਰਹਿਮੰਡ ਕਾ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾਰੇ। ਉਹ ਸਾਡੇ ਗੁਰੂ ਸਾਹਿਬਾਨ ਨੇ ਅੰਦਰ ਕਰੋੜਾਂ ਬ੍ਰਹਿਮੰਡ ਦੇਖੇ ਹੈ, ਤੇ ਉਹਨਾਂ ਨੂੰ ਚਲਾਉਣ ਵਾਲਾ ਇੱਕ ਸਰਬ ਜੀਆਂ ਕਾ ਦਾਤਾ, ਇੱਕ ਸਤਿਗੁਰ ਦੇਖਿਆ ਹੈ, ਫਿਰ ਉਹਨਾਂ ਨੇ ਬਾਹਰ ਬਿਆਨ ਕੀਤਾ ਹੈ। ਹੁਣ ਅਸੀਂ ਨਾ ਅੰਦਰ ਗਏ, ਨਾ ਅਸੀਂ ਪੌੜੀ ਚੜੇ, ਨਾ ਅਸੀਂ ਕੁਝ ਦੇਖਿਆ, ਅਸੀਂ ਉਹਦੇ ਅਰਥ ਕਿਵੇਂ ਕਰ ਸਕਦੇ ਹਾਂ? ਹੁਣ ਬਾਬੇ ਨਾਨਕ ਨੇ ਕਿੰਨੇ ਸਾਲ ਪਹਿਲਾਂ ਲਿਖਤਾ ਹੈ ਨਾ ਵੀ ਅੰਦਰ ਕਰੋੜੋਂ ਬ੍ਰਹਮੰਡ ਹੈਗੇ। ਹੁਣ ਸਾਇੰਸਦਾਨ ਜਿਹੜੇ ਵਿਗਿਆਨਿਕ ਹੈਗੇ, ਹੁਣ ਉਹ ਕਹਿੰਦੇ ਆ ਵੀ ਹਾਂ ਇਹ ਪ੍ਰਿਥਵੀ ਦੇ ਬਰਾਬਰ ਦਾ ਕੋਈ ਹੋਰ ਗ੍ਰਹਿ ਵੀ ਹੈਗੇ ਨੇ। ਕਿੰਨੀ ਪਿੱਛੇ ਸਾਇੰਸ ਹੈ ਤੇ ਉਹਨਾਂ ਦੀ ਸਾਇੰਸ ਕਿੰਨੀ ਅੱਗੇ ਹੈਗੀ ਹੈ। ਹੁਣ ਅੱਜ ਕੱਲ੍ਹ ਵਾਲੇ ਹੁਣ ਉਹਨਾਂ ਦੀ ਸਾਇੰਸ ਬਾਰੇ ਉਹਦਾ ਅਰਥ ਕਿਵੇਂ ਕਰਨਗੇ ਦੱਸੋ? ਆਪਾਂ ਚਲੋ ਫੇਰ ਉਸੇ ਵਿਸ਼ੇ ਤੇ ਦੁਬਾਰਾ। ਦੂਸਰੀ ਧਰਮ ਦੀ ਗੱਲ ਸੀ। ਜੀ ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਵਾਸਤੇ, ਤੇ ਅੱਜ ਕੱਲ ਧਰਮ ਦੇ ਨਾਮ ਤੇ ਇਨਸਾਨੀਅਤ ਨੂੰ ਮਾਰਿਆ ਜਾ ਰਿਹਾ। ਬਿਲਕੁਲ। ਤੇ ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਲਈ। ਧਰਮ ਤਾਂ ਹੈ ਨਾ ਗੁਰੂ ਇਕਬਾਲ ਜੀ, ਮੰਨ ਲਿਆ ਆਪਾਂ ਇੱਥੇ ਹਿੰਦੂ ਵੀ ਬੈਠਾ ਹੈ, ਮੁਸਲਮਾਨ ਵੀ ਬੈਠਾ ਹੈ, ਸਿੱਖ ਵੀ ਬੈਠਾ ਹੈ, ਈਸਾਈ ਵੀ ਬੈਠਾ ਹੈ। ਜੀ ਸਾਰਿਆਂ ਨੂੰ ਇੱਕ ਦੂਜੇ ਦੇ ਧਰਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਈਸਾਈ ਵਾਸਤੇ ਉਹਨਾਂ ਦਾ ਜਿਹੜਾ ਧਰਮ ਹੈ ਉਹ ਵੱਡਾ ਹੈ, ਆਪਣੇ ਸਿੱਖਾਂ ਵਾਸਤੇ ਆਪਣਾ ਧਰਮ ਵੱਡਾ ਹੈ, ਮੁਸਲਮਾਨਾਂ ਵਾਸਤੇ ਉਹਨਾਂ ਦਾ ਧਰਮ ਵੱਡਾ ਹੈ, ਹਿੰਦੂਆਂ ਵਾਸਤੇ ਉਹਨਾਂ ਦਾ ਧਰਮ ਵੱਡਾ ਹੈ। ਹਰ ਬੰਦੇ ਦਾ ਆਪ ਦਾ ਜਿਹੜਾ ਅਸਲ 'ਚ ਆਪਾਂ ਅੱਜ ਕੱਲ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਦੌੜ 'ਚ ਲੱਗੇ ਹੋਏ ਆ, ਆਪਣਾ ਭੁੱਲ ਕੇ ਦੂਜੇ ਦੇ ਔਗਣ ਵੀ ਮੇਰਾ ਧਰਮ ਵੱਡਾ ਹੈ, ਪਰ ਮੈਨੂੰ ਦੂਜੇ ਦੇ ਧਰਮ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਹੈ। ਬਿਲਕੁਲ। ਸਾਰੇ ਆਪਣੇ ਹੈ, ਸਾਰੇ ਆਪਣੇ, ਕੌਣ ਬੇਗਾਨਾ, ਮਨ ਕੇ ਵੱਖਰੇ ਇੱਕੋ ਹੀ ਗਾਨਾ, ਸਭ ਘਟ ਜੋਤ ਉਸੇ ਦੀ ਜਗਦੀ, ਤੂੰ ਆਪਣੀ ਅੱਖ ਬਣਾ ਲੈ ਬਣ ਜਾ ਰਿਹਾ ਮਿੱਤਰਾ, ਸੁਰਤ ਸ਼ਬਦ ਨਾਲ ਲਾ ਲੈ ਬਣ ਜਾ ਰਿਹਾ ਮਿੱਤਰਾ। ਹਾਂ, ਤੇ ਜਿੰਨਾ ਚਿਰ ਸੁਰਤ ਸ਼ਬਦ ਨਾਲ ਨਹੀਂ ਲੱਗਦੀ ਉਹਨਾਂ ਚਿਰ ਸਾਰੇ ਅਧਾਰਮਿਕ ਹੈ, ਕੋਈ ਧਾਰਮਿਕ, ਸਾਰੇ ਕਾਫਰ ਆ। ਇਹ ਆਪਾਂ ਸ਼ਬਦਾਂ ਤੇ ਫੇਰ ਆਉਣੇ ਆ ਕਿ ਜਿਹੜੇ ਇਹ ਸ਼ਬਦ ਲਿਖੇ ਗਏ, ਇਹਨਾਂ ਨੂੰ ਸੰਗੀਤ 'ਚ ਪਰੋਇਆ ਗਿਆ, ਇਹਨਾਂ ਸ਼ਬਦਾਂ ਦੇ ਰਚੇਤਾ ਜਾਂ ਇਹਨਾਂ ਸ਼ਬਦਾਂ ਨੂੰ ਰਚਣ ਵਾਲੇ ਜਿਹੜੇ ਸੀ, ਜਿਵੇਂ ਤੁਸੀਂ ਇਹ ਸ਼ਬਦ ਲਿਖੇ ਆ, ਤਾਂ ਇਹ ਪਲਾਨ ਕਿੱਦਾਂ ਬਣਿਆ ਕਿ ਇੱਕ ਇੱਕ ਕਰਕੇ ਇਸ ਤਰ੍ਹਾਂ ਲਿਖੇ ਜਾਣੇ? ਕਿਉਂਕਿ ਤੁਸੀਂ ਸਾਨੀ ਸਾਹਿਬ ਦਾ ਵੀ ਜ਼ਿਕਰ ਕੀਤਾ ਵੀ ਉਹਨਾਂ ਵੱਲੋਂ ਵੀ ਲਿਖੇ ਗਏ ਆ, ਵੀ ਇਹ ਉਸ ਤੋਂ ਲੰਬੇ ਸਮੇਂ ਤੋਂ ਇਹ ਪਲੈਨਿੰਗ ਚੱਲ ਰਹੀ ਸੀ ਜਾਂ ਇਸ ਪ੍ਰੋਜੈਕਟ ਦੇ ਪਿਛਲੇ 2 ਸਾਲ ਤੋਂ ਲੱਗੇ ਹੋਏ ਆ ਜੀ? ਅੱਛਾ। ਹਾਂ, ਮਤਲਬ ਮੈਨੂੰ ਲੱਗਦਾ ਫਿਰ ਵੀ ਕੋਵਿਡ ਦੇ ਟਾਈਮ ਤੋਂ ਹੀ ਉਦੋਂ ਚੱਲ ਰਿਹਾ ਸੀ। ਜੀ। ਤੇ ਬਸ ਫਿਰ ਉਸ ਤੋਂ ਬਾਅਦ ਬਹੁਤ ਸ਼ਬਦ ਲਿਖੇ, ਫਿਰ ਉਹਨਾਂ 'ਚ ਸ਼ਬਦ ਸਿਲੈਕਟ ਕਰੇ, ਬਹੁਤ ਲਿਖੇ ਸ਼ਬਦ। ਜਿੱਦਾਂ ਗੁਰੂ ਨਾਨਕ ਸਾਹਿਬ ਤੇ 3 ਸ਼ਬਦ ਲਿਖੇ, ਫਿਰ ਉਹਨਾਂ 'ਚੋਂ ਇੱਕ ਸ਼ਬਦ ਸਿਲੈਕਟ ਕੀਤਾ। ਜਿੱਦਾਂ ਗੁਰੂ ਅੰਗਦ ਸਾਹਿਬ ਤੇ 5 ਸ਼ਬਦ ਲਿਖੇ, ਫਿਰ ਇੱਕ ਸ਼ਬਦ ਸਿਲੈਕਟ ਕੀਤਾ। ਬਹੁਤ ਮਿਹਨਤ ਕਰੀ। ਫਿਰ ਸ਼ਮਸ਼ੇਰ ਜੀ, ਇੱਕ ਜਦੋਂ ਆਪਾਂ ਕੋਵਿਡ ਦੀ ਸਿਚੁਏਸ਼ਨ 'ਚੋਂ ਲੰਘ ਰਹੇ ਸੀ, ਉਦੋਂ ਬੜਾ ਹੈ ਨਾ ਤੁਹਾਡੇ ਸ਼ਬਦਾਂ ਨੇ ਜਾਂ ਆਪਾਂ ਕਹਿ ਲਈਏ ਉਹਨਾਂ ਕਵਿਤਾਵਾਂ ਨੇ ਬੜਾ ਲੋਕਾਂ ਨੂੰ ਹੌਸਲਾ ਦਿੱਤਾ। ਉਹਦੇ 2 ਸ਼ਬਦ ਜ਼ਰੂਰ ਹੋ ਜਾਣ ਜਿਹੜੇ ਆਪਾਂ ਕੋਵਿਡ ਦੇ ਦਿਨਾਂ 'ਚ ਆਪਾਂ ਮੈਨੂੰ ਲੱਗਦਾ ਉਸ ਤਰ੍ਹਾਂ ਮੈਂ ਇੰਟਰਵਿਊ ਵੀ ਕੀਤੀ ਸੀ, ਇੱਕ ਰਿਕਾਰਡ ਵੀ। ਆਪਾਂ ਧਰਮ ਦੀ ਗੱਲ ਚੱਲ ਰਹੀ, ਧਰਮ ਕਿਸੇ ਦੇ ਪੱਲੇ ਹੈ ਨਹੀਂ ਹੋਈ। ਹਾਂ ਜੀ। ਧਰਮ ਕਿਸੇ ਦੇ ਪੱਲੇ ਹੈ ਨੀ, ਗੱਲਾਂ ਕਰਨ ਬਥੇਰੇ, ਇੱਕ ਦੂਜੇ ਨੂੰ ਮਾਰਨ ਕੁੱਟਣ ਨਾ ਲਾਉਂਦੇ ਨੇ ਤੇਰੇ, ਇੱਕ ਦੂਜੇ ਨੂੰ ਮਾਰਨ ਕੁੱਟਣ ਨਾ ਲਾਉਂਦੇ ਨੇ ਤੇਰੇ। ਦਇਆ ਦੀਨਤਾ ਭੁੱਲ ਕੇ ਬਾਬਾ ਦੁਨੀਆ ਕੂੜਾ ਢੋ ਰਹੀ ਐ, ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹੱਥ ਅਲਕੋਲ ਨਾ ਧੋ ਰਹੀ ਐ। ਸੱਚੀਆਂ ਗੱਲਾਂ ਨੇ। ਜਿੱਥੇ ਕਹਿੰਦੇ ਹੁੰਦੇ ਆ ਵੀ ਗੰਗਾ ਕਹਿ ਲਈਏ ਜਿਹੜੀ ਸਾਡੀ ਪਵਿੱਤਰ ਨਦੀ ਸੀ, ਉਹ ਅੱਜ ਮੈਲੀ ਹੋ ਚੱਲੀ ਆ। ਉਹ ਗੰਗਾ ਵੀ ਪਤਾ ਚੱਕਰ ਕੀ ਜੀ, ਇਹ ਆਪਣੇ ਉਹੀ ਜਿਹੜੇ ਧਰਮ ਵਾਲਿਆਂ ਨੇ ਨਾ ਪਵਿੱਤਰਤਾ ਦੇਖੋ। ਹੁਣ
ਉਹ ਇੱਕ ਸ਼ਬਦ ਲਿੱਤਾ ਗਿਆ ਵੀ ਗੰਗਾ ਜਲ ਨੂੰ ਪਵਿੱਤਰ ਪਵਿੱਤਰ ਮੰਨਦੇ ਮੰਨਿਆ ਆ ਗਿਆ, ਵੀ ਉਹ ਪਹਿਲਾਂ ਲੋਕ ਕਹਿੰਦੇ ਸੀ ਵੀ ਇਹਦੇ ਨਾਲ ਉਹਦੇ ਚ ਡੁਬਕੀ ਲਾਇਓ ਤੇ ਬੰਦੇ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਆ, ਵੀ ਲੋਕ ਉਹਨੂੰ ਵੀ ਛੱਡ ਕੇ ਅਲਕੋਹਲ ਨਾਲ ਅੱਜ ਕੱਲ ਹੱਥ ਹੋਈ ਜਾ ਰਹੇ ਹੈ ਨਾ, ਵੀ ਬੰਦੇ ਨੇ ਇੰਨੇ ਆਪ ਦੇ ਆਪ ਨੂੰ ਨੇਚਰ ਨੂੰ ਸਾਰੇ ਨੂੰ ਇੰਨੇ ਮਤਲਬ ਖਿਲਵਾੜ ਕੀਤਾ ਵੀ ਉਹਦਾ ਆਪਾਂ ਨੂੰ ਨਤੀਜਾ ਉਹੀ ਨਤੀਜਾ। ਬਾਕੀ ਇਹ ਵੀ ਚੀਜ਼ ਅਸੀਂ ਕਲੀਅਰ ਕਰ ਦਈਏ ਕਿਉਂਕਿ ਐਵੇਂ ਲੋਕਾਂ ਨੂੰ ਭਰਮ ਚ ਪਾਉਣ ਦੀ ਉਹਦੇ ਚ ਕੋਈ ਉਹ ਨਹੀਂ ਹੈ ਵੀ ਗੰਗਾ ਚ ਨਹਾਉਣ ਨਾਲ ਜਾਂ ਕਿਸੇ ਵੀ ਪਾਣੀ ਚ ਨਹਾਉਣ ਨਾਲ ਕੋਈ ਮੈਲ ਨਹੀਂ, ਪਾਪਾਂ ਦੇ ਮੈਲ ਕੱਟੇ ਨਹੀਂ, ਮਨਾਂ ਦੀ ਮੈਲ ਹੈ ਉਹ ਮਨ ਨੂੰ ਧੋਤੇ। ਦੇਖੋ ਜੀ ਬਾਣੀ ਦੇ ਵਿੱਚ ਫੈਸਲਾ ਹੀ ਹੈ, ਗੁਰੂ ਨਾਨਕ ਸਾਹਿਬ ਨੇ ਲਿਖਿਆ ਨਾ ਜਪਜੀ ਸਾਹਿਬ ਦੇ ਵਿੱਚ, ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਬਾਹਰਲੇ ਪਾਣੀ ਨਾਲ ਸਾਫ਼ ਨਹੀਂ ਹੁੰਦੀ, ਉਹ ਧੋਪੈ ਨਾਵਾਂ ਕੇ ਰੰਗ, ਉਹ ਸਿਮਰਨ ਕਰਨਾ ਪਊ, ਪਲਾਥੀ ਮਾਰ ਕੇ ਬੈਠਣਾ ਪਊਗਾ, ਫਿਰ ਉਹ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਮਤਲਬ ਮੈਨੂੰ ਲੱਗਦਾ ਸਿਮਰਨ ਸਭ ਤੋਂ ਉੱਚਾ ਹੈ, ਫੈਸਲਾ ਹੈ ਬਸ। ਮੈਨੂੰ ਲੱਗਦਾ ਵੀ ਆਪਾਂ ਇੰਟਰਵਿਊ ਘੱਟ ਆ ਤੇ ਆਪਣੀ ਸਤਸੰਗ ਇਹੀ ਸ਼ਬਦ ਦੀ ਵਿਆਖਿਆ, ਇਹੀ ਉਸ ਗੁਰੂ ਦੀ ਵਡਿਆਈ ਹੈ ਨਾ, ਜਿਹੜੀ ਆਪਾਂ ਸ਼ਬਦਾਂ ਦੇ ਰਾਹੀਂ ਕਰ ਰਹੇ ਹਾਂ। ਉਹਨੂੰ ਚਰਚਾ ਕਰਨਾ, ਉਹਦੀ ਵਡਿਆਈ ਦੇ ਉਹਦੇ ਉਸਤਤ ਦੇ ਵਿੱਚ ਸ਼ਬਦਾਂ ਨੂੰ ਬੋਲਣਾ, ਤੇ ਇਹੀ ਮੈਨੂੰ ਲੱਗਦਾ ਕਿ ਸੱਚੀ ਵਡਿਆਈ ਹੈ ਨਾ। ਹੁਣ ਅਸੀਂ ਇੰਟਰਵਿਊ ਖਤਮ ਹੋ ਗਈ ਹੈ ਨਾ, ਰਾਤ ਨੂੰ ਜਾ ਕੇ ਆਪਦੇ ਜੋ ਵੀ ਕੰਮ ਕਰਾਂਗੇ ਕੱਲ ਨੂੰ, ਸਾਨੂੰ ਆਪ ਦੇ ਆਪ 'ਚ ਕਦੇ ਇਦਾਂ ਫੀਲ ਨਹੀਂ ਹੁੰਦਾ ਨਾ, ਅਸੀਂ ਜਿਹੜੀ ਗੱਲ ਕਰਕੇ ਜਾਂਦੇ ਹਾਂ ਜਿਹੜੀ ਸੱਚ ਗੱਲ ਹੈ, ਕਿਸੇ ਨੂੰ ਭਰਮ 'ਚ ਨਹੀਂ ਪਾਉਣਾ ਚਾਹੀਦਾ ਵੀ ਸਾਡੇ ਗਾਣੇ ਜ਼ਿਆਦਾ ਚੱਲਣ, ਇਹਦੇ ਵਾਸਤੇ ਤੁਸੀਂ ਧਰਮ ਦੀ ਜਾਂ ਕਿਸੇ ਵੀ ਚੀਜ਼ ਦੀ ਗਲਤ ਵਿਆਖਿਆ ਕਰੋ, ਜਿਹੜੀ ਗੱਲ ਹੈ ਉਹਨੂੰ ਸਪਸ਼ਟ ਕਹੋ। ਚਾਹੇ 4 ਬੰਦੇ ਸੁਣਨ, 10 ਸੁਣਨ, 50 ਸੁਣਨ, ਜਿੰਨੇ ਹੈ ਉਹ ਕੋਈ ਦਿੱਕਤ ਨਹੀਂ। ਪਰ ਢਿੱਲੋਂ ਸਾਹਿਬ ਸੱਚ ਕਹਿਣ ਵਾਲੇ ਬਹੁਤ ਥੋੜੇ ਆ, ਸੱਚ ਨੂੰ ਸੱਚ ਕਹਿਣ ਵਾਲੇ ਬਹੁਤ ਥੋੜੇ ਜੀ। ਸੁਣੋ ਜੀ, ਸੱਚ ਕਹੀਏ ਲੋਕ ਨਾ ਸਹਿੰਦੇ ਨੇ, ਸੱਚ ਕਹੀਏ ਤਾਂ ਗਲ ਪੈਂਦੇ ਨੇ, ਫਿਰ ਸੱਚੇ ਪਾਸ ਨਾ ਬਹਿੰਦੇ ਨੇ, ਸੱਚ ਮਿੱਠਾ ਆਸ਼ਕ ਪਿਆਰੇ ਨੂੰ, ਉਹ ਬਾਬਾ ਬੁੱਲੇ ਸ਼ਾਹ ਪਹਿਲਾਂ ਹੀ ਕਹਿ ਕਹਿੰਦਾ ਚੁੱਪ ਕਰਕੇ ਕਰੀ ਗੁਜ਼ਾਰੇ ਨੂੰ। ਜਿਨ੍ਹਾਂ ਨੇ ਸੱਚ ਬੋਲਿਆ, ਸੱਚ ਕਰੋੜਾਂ ਚੋਂ ਕਿਸੇ ਕਦੇ ਗੁਰਮੁਖ ਨੂੰ ਪਿਆਰਾ ਲੱਗਦਾ, ਬਾਕੀ ਤਾਂ ਜੇ ਜਿਨ੍ਹਾਂ ਨੇ ਸੱਚ ਬੋਲਿਆ, ਕਿਸੇ ਨੂੰ ਤੱਤੀ ਤਵੀ ਤੇ ਬਿਠਾਤਾ, ਕਿਸੇ ਦਾ ਸੀਸ ਕੱਟਤਾ, ਕਿਸੇ ਨੂੰ ਆਰਿਆਂ ਨਾਲ ਚਰਾਇਆ, ਕਿਸੇ ਨੂੰ ਚਰਖੜੀਆਂ ਤੇ ਚਾੜਿਆ, ਕਿਸੇ ਦਾ ਉਲਟਾ ਪੋਸ਼ ਲਾਇਆ, ਕਿਸੇ ਨੂੰ ਸੂਲੀ ਤੇ ਟੰਗਤਾ, ਕਿਸੇ ਨੂੰ ਜਿੰਦੇ ਨੂੰ ਅੱਗ ਦੇ ਵਿੱਚ ਸਾੜਤਾ, ਜਿਨ੍ਹਾਂ ਨੇ ਸੱਚ ਬੋਲਿਆ ਉਹਨਾਂ ਨਾਲ ਇਸ ਦੁਨੀਆ ਨੇ ਭਲੀ ਨਹੀਂ ਗੁਜ਼ਾਰੀ, ਤੇ ਅੱਗੇ ਵੀ ਮੈਨੂੰ ਲੱਗਦਾ ਹੁੰਦਾ ਹੀ ਰਹਿਣਾ। ਗੁਰੂ ਇਕਬਾਲ ਜੀ ਜਿਹੜੇ ਆਪੇ ਸਾਰੀ ਦੁਨੀਆ ਹੈ ਨਾ ਨੀਂਦ ਦੇ ਵਿੱਚ ਸੁੱਤੀ ਹੋਈ ਹੈ, ਜਾਗਦੇ ਬੰਦੇ ਨੂੰ ਉਹ ਪਸੰਦ ਨਹੀਂ ਕਰਦੀ। ਹੁਣ ਇੱਥੇ ਆਪਾਂ ਸੁੱਤੇ ਪਈ ਹੋਈ ਰਾਤ ਦੇ 10-11 ਵਜੇ ਦਾ ਟਾਈਮ ਹੋਵੇ, ਕੋਈ ਬੰਦਾ ਜਾਗਦਾ ਤੁਰਿਆ ਫਿਰਦਾ, ਆਪਾਂ ਨੂੰ ਬੜਾ ਭੈੜਾ ਲੱਗਦਾ ਹੈ। ਦੁਨੀਆ ਕਾਮ, ਕ੍ਰੋਧ, ਇਹ ਮਾਇਆ, ਇਹ ਸਾਰੇ ਝੰਜੜ ਦੇ ਵਿੱਚ ਸੁੱਤੀ ਹੋਈ ਹੈ, ਬੜੇ ਉਹਨਾਂ ਨੂੰ ਕੋਈ ਜਗਾਉਣ ਦੀ ਕੋਸ਼ਿਸ਼ ਕਰਦਾ ਨਾ, ਬੜਾ ਭੈੜਾ ਲੱਗਦਾ। ਸੱਚ ਗੱਲ ਕਰਦਾ ਉਹ ਭੈੜਾ ਲੱਗਦਾ, ਉਹ ਕਹਿੰਦੇ ਵੀ ਸਾਡੇ ਮਤਲਬ ਦੀ ਗੱਲ ਕਰ ਜਿਹੜੀ ਸਾਨੂੰ। ਮੇਰੇ ਨਾ ਸਵਾਲ ਆ ਰਿਹਾ ਇੱਕ ਮਨ ਦੇ ਵਿੱਚ, ਚਲੋ ਆਪਾਂ ਵਿਸ਼ਾ ਹੀ ਉੱਦਾਂ ਦਾ ਹੈ ਨਾ, ਉੱਦਾਂ ਦੀਆਂ ਚੀਜ਼ਾਂ ਗੱਲਾਂ ਆਪਣੇ ਆਉਂਦੀਆਂ, ਉਸ ਪਰਮਾਤਮਾ ਵੱਲੋਂ ਹੀ ਆਉਂਦੀਆਂ। ਮਨੁੱਖ ਦੀ ਉਤਪਤੀ ਕਿਉਂ ਹੋਈ ਹੈ ਨਾ, ਕਿਸ ਕੰਮ ਲਈ ਮਨੁੱਖ ਜਿਹੜਾ ਇਸ ਧਰਤੀ ਤੇ ਆਇਆ, ਮਨੁੱਖ ਦਾ ਇੱਥੇ ਧਰਤੀ ਤੇ ਆਉਣ ਦਾ ਮਕਸਦ ਕੀ ਹੈ, ਕਾਰਜ ਕੀ ਸੀ ਉਹਦੇ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਇਹ ਪੂਰਨ ਤਾਕਤਾਂ ਦੇ ਫੈਸਲੇ ਆ, ਅਸੀਂ ਨਹੀਂ ਕਹਿੰਦੇ ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇੱਥੇ ਆਪਾਂ ਲਾਹਾ ਲੈਣ ਆਏ ਸੀ, ਮਾਲਕ ਦੀ ਬੰਦਗੀ ਕਰਕੇ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਵਾਸਤੇ, ਆਤਮਾ ਦੇ ਛੁਟਕਾਰੇ ਦਾ ਬੰਦੋਬਸਤ ਕਰਨ ਵਾਸਤੇ ਇੱਥੇ ਆਏ ਸੀ, ਸਿਮਰਨ ਕਰਨ ਆਏ ਸੀ, ਤੇ ਇੱਥੇ ਆ ਕੇ ਅਸੀਂ ਚੱਕਰਾਂ 'ਚ ਪੈ ਗਏ। ਇੱਕ ਗੁਰੂ ਸਾਹਿਬ ਨੇ ਲਿਖਿਆ ਬਾਣੀ 'ਚ, ਮੈਨੂੰ ਚੰਗੀ ਤਰ੍ਹਾਂ ਪੂਰੀ ਲਾਈਨ ਯਾਦ ਹੈ ਨਹੀਂ, ਉਹ ਪਿੱਛੋਂ ਥੋੜੀ ਜਿਹੀ ਲਾਈਨ ਹੈ, ਉਹਦੇ 'ਚ ਲਿਖਿਆ ਹੋਇਆ ਹੈ ਗੁਰੂ ਸਾਹਿਬ ਨੇ ਵੀ ਜਿਨ ਇਹ ਸ੍ਰਿਸ਼ਟੀ ਸਾਜੀ ਆਪੇ ਜਾਣੇ ਸੋਈ, ਕੋਈ ਜਾ ਕਰਤਾ ਸਿਰ ਠੀਕੋ ਸਾਜੈ ਆਪੇ ਜਾਣੇ ਸੋਈ, ਉਹਨੇ ਕਿਵ ਕਰ ਆਖਾਂ ਕਿਵ ਸਲਾਈ ਕਿਉਂ ਵਰਨੀ ਕਿ ਜਾਣਾ, ਨਾਨਕ ਆਖੈ ਸਭ ਕੋ ਆਖੈ ਇੱਕ ਦੂ ਇੱਕ ਸੇ ਵੱਡਾ ਸਾਹਿਬ। ਜਿਹਨੇ ਸ੍ਰਿਸ਼ਟੀ ਰਚੀ ਹੈ ਨਾ, ਕਿਉਂ ਰਚੀ ਹੈ, ਕੀ ਉਹਦਾ ਉਹੀ ਜਾਣੇ ਹੈ ਨਾ। ਤੇ ਆਪਾਂ ਇੱਕ ਹੋਰ ਆਪਾਂ ਹੁੰਦਾ ਗੁਰੂ ਇਕਬਾਲ ਜੀ, ਆਪਾਂ 5ਵੀਂ ਕਲਾਸ ਦੇ ਬੱਚੇ ਨੂੰ ਹੈ ਨਾ PhD ਦੀ ਗੱਲਾਂ ਦਸੀਏ ਨਾ ਜਾਂ MA ਦੀ, ਉਹਦੇ ਸਮਝ ਨਹੀਂ ਲੱਗਦੀ। ਇਹਦਾ ਲੈਵਲ ਹੁੰਦਾ ਹੈ ਨਾ, ਆਪਾਂ ਨੂੰ ਉਹ ਗੱਲਾਂ, ਇਹ ਜਦੋਂ ਫਕੀਰ ਅੰਦਰ ਗਏ ਹੈ ਨਾ, ਜਿਵੇਂ ਬਾਬੇ ਨਾਨਕ ਨੇ ਕਿਹਾ ਵੀ ਕਰੋੜਾਂ ਬ੍ਰਹਮੰਡ ਹੈ, ਕਿੰਨੀ ਦੁਨੀਆ ਹੈ ਨਾ, ਆਮ ਬੰਦਾ ਵਿਸ਼ਵਾਸ ਹੀ ਨਹੀਂ ਕਰੂਗਾ। ਆਮ ਬੰਦਾ ਤੁਸੀਂ ਮਨ ਬੁੱਧੀ ਦੇ ਦਾਇਰੇ ਵਾਲਾ ਬੰਦਾ, ਯਾਰ ਕਰੋੜਾਂ ਬ੍ਰਹਮੰਡ ਕਿੱਦਾਂ ਹੋਣਗੇ ਹੈ ਨਾ, ਪਰ ਉਹਨਾਂ ਨੇ ਦੇਖੇ ਹੈ, ਫਿਰ ਉਹਨਾਂ ਨੇ ਲਿਖੇ ਹੈ। ਤੇ ਇਹ ਮਨ ਬੁੱਧੀ ਦੀ ਗਮਤਾ ਤੋਂ ਅੱਗੇ ਦੀ ਚੀਜ਼ਾਂ, ਜਿੱਥੇ ਮਨ ਬੁੱਧੀ ਦੀ ਸੋਚ ਇਹ ਖਤਮ ਹੋ ਜਾਂਦੀ ਨੇ, ਉੱਥੋਂ ਇਹ ਸਾਇੰਸ ਸ਼ੁਰੂ ਹੁੰਦੀ ਹੈ। ਸਾਇੰਸ ਦੀ ਜੇ ਆਪਾਂ ਜਦੋਂ ਗੱਲ ਕਰਦੇ ਹਾਂ ਵੀ ਉਹ ਤਾਂ ਇਹ ਵੀ ਕਹਿ ਦਿੰਦੇ ਆ ਕਿ ਮਤਲਬ ਕੁਝ ਸੰਸਥਾਵਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਇੰਸ ਦੇ ਆਧਾਰ 'ਤੇ ਚੱਲਦੀਆਂ, ਤਾਂ ਉਹ ਕਹਿੰਦੇ ਪਰਮਾਤਮਾ ਦੀ ਹੋਂਦ ਨੂੰ ਵੀ ਨਕਾਰਦੇ ਨੇ ਉਹ, ਹੈ ਨਾ, ਹੋਂਦ ਨੂੰ ਵੀ ਉਹ ਕਹਿੰਦੇ ਵੀ। ਪਰ ਜਦੋਂ ਅਸੀਂ ਉਸੇ ਸਾਇੰਸ ਨੂੰ ਕਿਸੇ ਗ੍ਰੰਥ ਦੀ ਕਸੌਟੀ 'ਤੇ ਰੱਖਦੇ ਹਾਂ
ਤਾਂ ਉਦੋਂ ਜਦੋਂ ਕੰਪੈਰੀਜ਼ਨ ਕਰਦੇ ਆ ਤਾਂ ਉਦੋਂ ਉਹ ਵੀ ਮੰਨਣ ਲਈ ਮਜਬੂਰ ਹੋ ਜਾਂਦੇ ਆ ਕਿ ਜਿਹੜਾ ਜੋ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਉਹ ਸਾਇੰਸ ਦੀ ਕਸੌਟੀ ਤੇ ਪੂਰਾ ਉਤਰਦਾ ਹੈ। ਆਕਾਸਾ ਆਕਾਸ਼ ਲੱਖ ਪਤਾਲਾ ਪਤਾਲ ਓੜ ਕੋੜ ਕਪਾਲ ਥੱਕੇ ਵੇਦ ਕਹਿਣ ਕਬਾਤ ਸਹਿਸ 18 ਕਹਿਣ ਕਤੇ ਬਾਸਲੂ ਇੱਕ ਧਾਤ ਲੇਖਾ ਹੋਏ ਤਲੇ। ਇਹ ਦੇਖ ਲਓ, ਇਹ ਹੁਣ ਉਹ 500 ਸਾਲ ਪਹਿਲਾਂ 600 ਸਾਲ ਪਹਿਲਾਂ ਕਹਿ ਗਏ ਤੇ ਇਹ ਅੱਜ ਖੋਜਾਂ ਕਰੀ ਜਾਂਦੇ ਆ। ਕਿੰਨੀਆਂ ਕਰੀ ਜਾਣ ਉੱਥੇ ਨਹੀਂ ਪਹੁੰਚ ਸਕਦੇ, ਨਹੀਂ ਹੁਣ ਕਿੰਨੀਆਂ ਖੋਜਾਂ ਕਰੀ ਜਾਣ ਉੱਥੇ ਨਹੀਂ ਪਹੁੰਚ ਸਕਦੀ। ਇਹ ਤਾਂ ਜਿਹੜਾ ਅੰਦਰ ਜਾਂਦਾ ਹੈ, ਪਲਾਥੀ ਮਾਰ ਕੇ ਬੈਠਦਾ ਹੈ, ਕਮਾਈ ਰਾਮ ਨਾਮ ਦੀ ਕਮਾਈ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਅੰਦਰ ਜਾਊਗਾ, ਅੰਦਰ ਜਾ ਕੇ ਦੇਖ ਲੂਗਾ ਤੇ ਉਹਦਾ ਕਿਸੇ ਨੇ ਯਕੀਨ ਨਹੀਂ ਮੰਨਣਾ। ਉਹ ਕਹਿਣਗੇ ਇਹਨੂੰ ਉਹੀ ਮਰੀ ਜਾਂਦਾ, ਕਮਲ ਹੈ ਇਹਦਾ। ਬਿਨਾਂ ਤਾਕਤ ਤੋਂ ਹੈ ਨਾ ਜੀ, ਬਿਨਾਂ ਪਾਵਰ ਤੋਂ ਕੋਈ ਬੰਦਾ, ਆਮ ਬੰਦਾ ਤਤੀਆਂ ਤਵੀਆਂ ਤੇ ਜਾ ਕੇ ਬਹਿ ਜਾਊਗਾ। ਗੁਰੂ ਤੇਗ ਬਹਾਦਰ ਜੀ ਨੇ ਕਿਸੇ ਵਾਸਤੇ ਕੁਰਬਾਨੀ ਦੇ ਦੂਗਾ ਵੀ ਉੱਥੇ ਜਾ ਕੇ ਉਹਨਾਂ ਨੇ ਅੰਦਰ ਮਾਲਕ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਜਾ ਬਹਿ ਜਾ, ਦਰਦ ਹੀ ਨਹੀਂ ਹੋਣਾ। ਉਹ ਜਾ ਕੇ ਬਹਿ ਗਏ, ਸੀਸ ਕਟਾਉਣ ਵਾਸਤੇ ਪੁੱਛਿਆ ਵੀ ਹਾਂ ਬਹਿ ਜਾਈਏ, ਜਾ ਕੇ ਬਹਿ ਗਏ, ਆਪਦਾ ਸੀਸ ਕੋਈ ਦਰਦ ਹੀ ਨਹੀਂ ਹੋਇਆ। ਨਹੀਂ ਤਾਂ ਆਮ ਬੰਦਾ ਕੋਈ ਬਹਿ ਜਾਊਗਾ। ਗੁਰੂ ਆਪਣੇ ਸਾਹਿਬਜ਼ਾਦੇ ਨਿੱਕੇ ਨਿੱਕੇ ਸੀਗੇ ਤੇ ਤੁਹਾਨੂੰ ਕੀ ਲੱਗਦਾ ਵੀ ਜਦੋਂ ਉਹਨਾਂ ਨੂੰ ਦੀਵਾਰ ਦੇ ਵਿੱਚ ਚਿਣਿਆ ਹੋਊਗਾ ਵੀ ਉਹਨਾਂ ਦੇ ਦਰਦ ਨਹੀਂ ਹੋਇਆ? ਉਹਨਾਂ ਦੇ ਦਰਦ ਵਾਸਤਵ 'ਚ ਨਹੀਂ ਹੋਇਆ। ਉਹਨਾਂ ਨੇ ਬਾਬੇ ਨੂੰ ਕਹਿਤਾ ਵੀ ਤੈਨੂੰ ਨਹੀਂ ਹੋਣਾ, ਤੂੰ ਜਾ ਕੇ ਖੜ ਜਾ ਉੱਥੇ ਨੀਡਰ ਹੋ ਕੇ। ਨਹੀਂ ਤਾਂ ਕਿਉਂਕਿ ਉਹ ਸਰੀਰ ਦੀ ਕੈਦ ਚੋਂ ਆਜ਼ਾਦ ਹੋਏ ਹੁੰਦੇ ਆ। ਜਿਹੜੇ ਫਕੀਰ ਹੁੰਦੇ ਆ ਪੂਰਨ ਤਾਕਤਾਂ, ਉਹ ਇਹਨਾਂ ਸਰੀਰ ਦੀ ਕੈਦ ਚੋਂ, ਦਰਦ ਤਾਂ ਸਰੀਰ 'ਚ ਹੈ ਨਾ ਜੀ। ਜਦੋਂ ਅਸੀਂ ਚੋਲਾ ਛੱਡ ਜਾਂਦੇ ਆ, ਸਰੀਰ ਛੱਡ ਜਾਂਦਾ, ਬੰਦਾ ਮਰ ਜਾਂਦਾ ਹੈ, ਉਹਨੂੰ ਚੱਕ ਕੇ ਲੱਕੜਾਂ ਤੇ ਪਾ ਦਿੰਦੇ ਆ, ਅੱਗ ਲਾ ਦਿੰਦੇ ਆ, ਉਦੋਂ ਕਿਉਂ ਨਹੀਂ ਉਹ ਉੱਠਦਾ ਵੀ ਮੇਰੇ ਦਰਦ ਹੋ ਰਿਹਾ? ਕਿਉਂਕਿ ਉਦੋਂ ਉਹ ਜੋਤ ਅੰਦਰੋਂ ਨਿਕਲ ਜਾਂਦੀ ਹੈ। ਉਹ ਫਕੀਰ ਜਿਉਂਦੇ ਜੀ ਸਰੀਰ ਚੋਂ ਜੋਤ ਨਿਕਲ ਜਾਂਦੀ ਹੈ। ਮਰੇ ਤੋਂ ਮਰ ਜਾਈਏ ਫੂਡ ਪ੍ਰੋਡਕਸ਼ਨ ਐਸਾ ਮਰਨਾ ਕੋ ਮਰੇ ਦਿਨ ਮੇ 100 ਪਲਾਥੀ ਮਾਰ ਕੇ ਬੈਠੇ, ਅੱਖਾਂ ਬੰਦ ਕੀਤੀਆਂ ਰੂਹ ਗਈ। ਹੁਣ ਇਹ ਗੱਲ ਸੁਣਨ 'ਚ ਗੱਪ ਜੀ ਲੱਗਦੀ ਹੈ, ਪਰ ਫਕੀਰ ਇਹ ਸਾਡੇ ਗੁਰੂ ਹੋਏ ਹੈ, ਇਹ ਪੂਰਨ ਤਾਕਤਾਂ ਹੋਈਆਂ, ਪਲਾਥੀ ਮਾਰ ਕੇ ਬਹਿ ਜਾਂਦੇ, ਰੂਹ ਜਾਂਦੀ। ਸੋ ਢਿੱਲੋਂ ਸਾਹਿਬ, ਇਸ ਪ੍ਰੋਜੈਕਟ ਤੋਂ ਬਾਅਦ ਆਪਾਂ ਇਸ ਵਿਸ਼ੇ 'ਤੇ ਫਿਰ ਆਉਣੇ। ਇਸ ਪ੍ਰੋਜੈਕਟ ਤੋਂ ਬਾਅਦ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਆ ਉਹ ਕਿਸ ਤਰ੍ਹਾਂ ਦੇ ਹੋਣਗੇ? ਕਿਉਂਕਿ ਇਹ ਤਾਂ ਹੈ ਹੀ ਕਿ ਉਸ ਗੁਰੂ ਦੀ ਉਸਤਤ 'ਚ ਹੋਣਗੇ, ਪਰ ਕਿਸ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕਰਨਾ? ਗੁਰੂ ਇਕਬਾਲ ਜੀ, ਆਪਾਂ ਸੋਸ਼ਲ ਸੂਫੀ ਮਾਲਕ ਦੀ ਇਬਾਦਤ ਵਾਲੇ ਉੱਦਾਂ ਦੇ ਸ਼ਬਦ ਉੱਦਾਂ ਦੇ ਆਪਾਂ ਕਰਦੇ ਹਾਂ, ਜਿਹੜੇ ਸਮਾਜ ਨੂੰ, ਪਰਿਵਾਰ ਨੂੰ ਕੋਈ ਚੰਗੀ ਸੇਧ ਦੇ ਸਕਣ, ਸਾਰਾ ਪਰਿਵਾਰ ਬਹਿ ਕੇ ਸੁਣ ਸਕੇ। ਅੱਜ ਕੱਲ੍ਹ ਜਿਹੜਾ ਮਿਊਜ਼ਿਕ ਚੱਲ ਰਿਹਾ ਅੱਜ, ਤੇ ਜਿਸ ਤਰੀਕੇ ਨਾਲ ਸ਼ੋਰ ਸ਼ਰਾਬੇ ਵਾਲਾ ਮਿਊਜ਼ਿਕ ਹੈ, ਤੇ ਖਾਸ ਕਰਕੇ ਸ਼ਬਦ ਉਸ ਤਰ੍ਹਾਂ ਦੇ ਨੇ ਜਿਹੜੇ ਕਿ ਮਨ ਨੂੰ ਵੀ ਚੁਭਦੇ ਆ ਤੇ ਸਾਡੀ ਅੰਤਰ-ਆਤਮਾ ਤੇ ਕਿਤੇ ਨਾ ਕਿਤੇ ਸੱਟ ਵੀ ਮਾਰਦੇ। ਸੱਟ ਇਸ ਤਰੀਕੇ ਨਾਲ ਕਿ ਕੁਝ ਭੜਕਾਊ ਚੀਜ਼ਾਂ, ਭੜਕਾਊ ਗੱਲਾਂ ਬੋਲੀਆਂ ਜਾਂਦੀਆਂ, ਹਥਿਆਰਾਂ ਨੂੰ ਲੈ ਕੇ, ਮਾਰ ਕੁਟਾਈ ਨੂੰ ਲੈ ਕੇ, ਜਾਂ ਕੁਝ ਇਸ ਤਰ੍ਹਾਂ ਦੇ ਸ਼ਬਦ। ਇਹ ਮਤਲਬ ਕਿੰਨਾ ਕੁ ਚਿਰ ਇਹ ਚੱਲਦਾ ਰਹੂਗਾ ਜੀ? ਇਹ ਤਾਂ ਚੱਲਦਾ ਹੀ ਰਹਿਣਾ ਹੈ, ਅੱਗੇ ਹੋਰ ਵੀ ਚੱਲੂਗਾ, ਹੈ ਨਾ। ਇਹ ਤਾਂ ਤੁਸੀਂ ਇਹ ਦੇਖੋ ਵੀ ਜਿਹੜੀ ਆਮ ਕਰਿਆਨੇ ਦੀ ਦੁਕਾਨ ਹੁੰਦੀ ਹੈ ਨਾ, ਉਹਦੇ 'ਚ ਬੜੀ ਭੀੜ ਹੁੰਦੀ ਹੈ। ਜਿਹੜਾ ਸੋਨੇ ਚਾਂਦੀ ਦੀ ਦੁਕਾਨ ਹੋਏ, ਹੈ ਨਾ, ਹੋਰ ਅੱਜ ਕੱਲ੍ਹ ਵਾਈਟ ਗੋਲਡ ਪਲੈਟੀਨਮ ਇਹ ਚੱਲ ਰਿਹਾ, ਇਹਦੇ 'ਤੇ ਬੜੀ ਘੱਟ ਭੀੜ ਹੁੰਦੀ ਹੈ ਨਾ। ਇਹਦੇ ਸਰੋਤੇ ਸੁਣਨ ਵਾਲੇ, ਇਸ ਪਾਸੇ ਜਾਣ ਵਾਲੇ ਇਹ ਬੜੇ ਘੱਟ ਹੈ। ਮਾਲਕ ਤੇ ਜਿਨ੍ਹਾਂ ਦੀ ਕਿਰਪਾ ਹੈ ਨਾ, ਉਹੀ ਇਸ ਰਸਤੇ 'ਤੇ ਤੁਰ ਸਕਦੇ ਆ। ਉਹੀ ਚੰਗੀ ਸ਼ਬਦਾਵਲੀ, ਚੰਗੇ ਸ਼ਬਦ, ਚੰਗੇ ਸੰਗੀਤ, ਉਸ ਪਾਸੇ ਉਹ ਲੱਗਦੇ ਆ। ਸੰਗੀਤ ਵੀ ਮਾਲਕ ਦੀ ਇਬਾਦਤ ਹੈ। ਜੇ ਬੰਦਾ ਉਸ ਪਾਸੇ ਲੱਗੇ ਤੇ ਉਸ ਸੋਚ ਨਾਲ ਉਹਨੂੰ ਸੁਣੇ ਜਾਂ ਆਪ ਸੰਗੀਤ ਸੀ ਅਸਲ ਦੇ ਵਿੱਚ ਮਾਲਕ ਦੀ ਇਬਾਦਤ ਦਾ ਇੱਕ ਜ਼ਰੀਆ। ਤੇ ਇਹ ਤਾਂ ਚਲੋ ਇੱਕ ਰੂਪ ਅਲੱਗ ਦਿੱਤਾ ਗਿਆ ਇਹਨੂੰ। ਸੰਗੀਤ ਵੈਸੇ ਜੇ ਬੇਸਿਕਲੀ ਦੇਖਿਆ ਜਾਵੇ ਤਾਂ ਸੰਗੀਤ ਤਾਂ ਸੀ ਮਾਲਕ ਦੀ ਬੰਦਗੀ ਕਰਨ ਦਾ ਇੱਕ ਜ਼ਰੀਆ। ਹੁਣ ਉਹਦੇ ਵਿੱਚ ਅੱਜ ਕੱਲ੍ਹ ਚਾਰ ਪੈਸਿਆਂ ਦੇ ਲਈ ਉਹਦੇ ਸ਼ਬਦਾਂ ਦਾ ਹੇਰ ਫੇਰ ਹੋ ਗਿਆ। ਪਰ ਮਤਲਬ ਉਹਨੂੰ ਵੱਖ-ਵੱਖ ਤਰੀਕੇ ਨਾਲ। ਸਵਰ ਤਾਂ ਦੇਵਤਾ ਹੈ ਜੀ, ਸਵਰ ਤਾਂ ਦੇਵਤਾ ਹੈ, ਬੜਾ ਪਵਿੱਤਰ ਹੈ। ਬਾਕੀ ਕਿਸੇ ਫਕੀਰ ਨੇ ਕਿਹਾ ਜੀ, ਇਹ ਤੁਸੀਂ ਦੁਨੀਆ ਦੇ ਕੰਢੇ ਹੈ ਨਾ, ਤੁਸੀਂ ਨਹੀਂ ਝੁਕ ਸਕਦੇ, ਤੁਸੀਂ ਆਪਦੇ ਪੈਰਾਂ ਜੁੱਤੀਆਂ ਪਾ ਲਓ, ਇਹ ਦੁਨੀਆ ਦੇ ਕੰਢੇ ਤੁਹਾਡੇ ਤੇ ਅਸਰ ਹੀ ਨਾ ਕਰਨ। ਤੁਹਾਨੂੰ ਜਿਹੜੇ ਸੁਣਨ ਵਾਲੇ ਆ, ਤੁਹਾਨੂੰ ਜਿਹੜੇ ਪਸੰਦ ਕਰਨ ਵਾਲੇ ਆ, ਜਿਹੜੇ ਤੁਹਾਡੇ ਸ਼ਬਦਾਂ ਨੂੰ ਰੀਝ ਨਾਲ ਸੁਣਦੇ ਆ, ਜਾਂ ਜਿਹੜੇ ਇਹ ਤੁਸੀਂ ਐਲਬਮ ਲੈ ਕੇ ਆਏ ਇਹਨਾਂ ਸ਼ਬਦਾਂ ਦੀ ਜਿਹੜੇ ਵਾਹ-ਵਾਹ ਕਰ ਰਹੇ ਆ, ਉਹਨਾਂ ਵਾਸਤੇ ਕੀ ਸੁਨੇਹਾ, ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਉਹਨਾਂ ਵਾਸਤੇ ਸੁਨੇਹਾ ਤਾਂ ਕੀ ਹੈ ਜੀ, ਬੇਨਤੀ ਹੈ ਵੀ ਅੱਗੇ ਵੀ ਅਸੀਂ ਨਹੀਂ, ਹੋਰ ਵੀ ਕੋਈ ਸਿੰਗਰ ਹੈ ਨਾ, ਚੰਗੀ ਸ਼ਬਦਾਵਲੀ, ਚੰਗੇ ਸ਼ਬਦ, ਇਸ ਤਰ੍ਹਾਂ ਦੇ ਸੂਫੀ ਕੋਈ ਵੀ ਹੈ ਨਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ, ਹੈ ਨਾ, ਕੋਈ ਵੀ ਜੇ ਗਾਉਂਦਾ ਹੈ, ਪੇਸ਼ਕਾਰੀ ਉਹ ਕਰਦਾ, ਵੀ ਉਹਨੂੰ ਸਾਰੇ ਪਿਆਰ ਕਰੋ, ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਸ਼ੇਅਰ ਕਰੋ ਤੇ ਉਹਨੂੰ ਹੌਸਲਾ ਦਿਓ ਜੀ ਉਹ ਅੱਗੇ ਵੀ ਚੰਗੀ ਚੀਜ਼ਾਂ ਸਮਾਜ ਦੇ ਸਾਹਮਣੇ ਤੇ ਲੈ ਕੇ ਆ ਸਕੇ। ਬਾਕੀ ਸਾਡੇ ਤੇ ਅਸੀਂ ਕੋਈ ਆਪਦੀ ਅਕਲ ਸਿਆਣਪ ਨਾਲ ਨਹੀਂ ਇਹ ਗਾ ਰਹੇ, ਸਾਡੇ ਤੇ ਉਹ ਮਾਲਕ ਨੇ ਆਪ ਨੇ ਕਿਰਪਾ ਕਰੀ ਹੈ ਜੀ।
ਸਾਨੂੰ ਇਹ ਸੰਗਤ ਦੀਆਂ ਜੁੱਤੀਆਂ ਝਾੜਨ ਦਾ ਮੌਕਾ ਬਖਸ਼ਿਆ ਹੈ। ਅਸੀਂ ਆਪਦੀ ਅਕਲ ਮਨ ਸਾਰਿਆਂ 'ਚ ਮਨ ਬੈਠਾ ਹੈ ਤੇ ਮਨ ਕਿਸੇ ਦਾ ਵੀ ਕਿਸੇ ਨੂੰ ਵੀ ਕਿਸੇ ਵੀ ਸਮੇਂ ਡੇਗ ਸਕਦਾ ਹੈ ਜੀ। ਇਹ ਸਤਿਗੁਰ ਦੀ ਮਾਲਕ ਦੀ ਸਾਡੇ ਤੇ ਕਿਰਪਾ ਹੈ, ਉਹਦੀ ਕਿਰਪਾ ਹੈ। ਅਸੀਂ ਆਪਣੀ ਅਕਲ ਸਿਆਣਪ ਨਾਲ ਨਹੀਂ ਕੁਝ ਕਰ ਰਹੇ, ਉਹ ਆਪ ਹੀ ਕਰਵਾ ਰਹੇ। ਸੋ ਸ਼ਮਸ਼ੇਰ ਜੀ ਐਂਡ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਰੁਝਾਨ ਤੁਹਾਡੇ ਵੀ ਬਹੁਤ ਨੇ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ, ਪਹਿਲਾਂ ਵੀ ਦਿੰਦੇ ਆਏ ਹੋ, ਹੁਣ ਵੀ ਸਮਾਂ ਦਿੱਤਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨਹੀਂ, ਤੁਹਾਡਾ ਵੀ ਗੁਰੂ ਇਕਬਾਲ ਜੀ ਥੈਂਕ ਯੂ। ਤੇ ਤੁਸੀਂ ਮਤਲਬ ਇੱਕ ਚੰਗੇ ਸਰੋਤਿਆਂ ਦੇ ਸਾਨੂੰ ਰੂਬਰੂ ਕਰਾਉਂਦੇ ਹੋ, ਤੇ ਤੁਹਾਡੀ ਸਾਰੀ ਟੀਮ ਦਾ ਮੇਰੇ ਵੱਲੋਂ, ਸ਼ਮਸ਼ੇਰ ਜੀ ਵੱਲੋਂ ਬਹੁਤ ਬਹੁਤ ਥੈਂਕ ਯੂ। ਤੇ ਬਾਕੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਬਾਕੀ ਗੱਲਬਾਤ ਕਰਦਿਆਂ ਕੋਈ ਵੀ ਅੱਖਰ ਸਾਡੇ ਤੋਂ ਵਾਧਾ ਘਾਟਾ ਹੋ ਗਿਆ ਹੋਵੇ ਤਾਂ ਅਸੀਂ ਹੱਥ ਜੋੜ ਕੇ ਸਭ ਤੋਂ ਮਾਫੀ ਮੰਗਦੇ ਹਾਂ। ਬਿਲਕੁਲ, ਮੈਂ ਵੀ ਇਹੀ ਕਹਿਣਾ ਚਾਹੂੰਗਾ। ਕਈ ਵਾਰੀ ਅਸੀਂ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਵਿੱਚ ਬੋਲੀਆਂ ਅਣਜਾਣੇ ਆ, ਕਈ ਵਾਰ ਇੱਕ ਅੱਧਾ ਤੁਕ ਸ਼ਬਦ ਵੱਧ ਘੱਟ ਹੋ ਜਾਂਦਾ, ਉਹਦੇ ਲਈ ਅਸੀਂ ਪਹਿਲਾਂ ਹੀ ਖਿਮਾ ਦੇ ਜਾਚਕ। ਹਾਂਜੀ, ਸਤਿ ਸ਼੍ਰੀ ਅਕਾਲ। ਕੀ ਕਹੋਗੇ, ਇਸ ਤਰ੍ਹਾਂ ਦਾ ਸੰਗੀਤ ਬਹੁਤ ਘੱਟ ਮਿਲਦਾ ਸੁਣਨ ਨੂੰ। ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਹਾਡੀ ਜਿਹੜੀ ਸੰਗੀਤਕ ਐਲਬਮ ਆਈ ਹੈ ਉਸ ਪ੍ਰਮਾਤਮਾ ਦੀ ਵਡਿਆਈ ਦੇ ਵਿੱਚ ਆ, ਗੁਰੂ ਸਾਹਿਬਾਨਾਂ ਦੀ ਵਡਿਆਈ ਦੇ ਵਿੱਚ ਆ। ਕਰੀ ਰਹਿਮਤਾਂ ਬਾਬਾ ਨਾਨਕਾ। ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਕਿੱਦਾਂ ਕਿਹੜੇ ਕਾਰਜ ਕੀਤੇ ਹੈ ਨਾ, ਧਰਮ ਵਾਸਤੇ, ਇਨਸਾਨੀਅਤ ਵਾਸਤੇ ਹੈ ਨਾ, ਉਹ ਸਾਰੇ ਮਤਲਬ ਇੱਕ ਮਾਲਾ ਵਾਂਗੂ ਸਾਰੇ ਸ਼ਬਦਾਂ 'ਚੋਂ ਪਿਰੋਏ ਗਏ ਹੈ। ਕੋਟ ਕੋਟ ਪ੍ਰਣਾਮ ਪਾਤਸ਼ਾਹ ਧੰਨ ਗੁਰੂ ਬੇਤਾਰ। ਮਤਲਬ ਇਹ ਦਿਮਾਗ 'ਚ ਕਿੱਦਾਂ ਆਇਆ? ਮੈਨੂੰ ਲੱਗਦਾ ਕਿ ਪਹਿਲਾ ਕਨਸੈਪਟ ਹੋਊਗਾ ਇਸ ਤਰੀਕੇ ਨਾਲ 10 ਗੁਰੂ ਸਾਹਿਬਾਨ ਤੇ ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇ ਵਿੱਚ ਲਿਖਣਾ, ਵੀ ਇਹ ਲਿਖਿਆ ਜਾਵੇ, ਮਿਊਜ਼ਿਕ ਜਾਂ ਸੰਗੀਤਕ ਲੈਅ ਦੇ ਵਿੱਚ ਇਹਨੂੰ ਪਰੋਇਆ ਜਾਵੇ। ਤੁਸੀਂ ਗਾਣੇ ਸੁਣੋਗੇ ਤਾਂ ਸਾਰੇ ਗਾਣੇ ਇਦਾਂ ਦੇ ਹੁੰਦੇ ਜਿਹੜੇ ਜਿਨ੍ਹਾਂ ਵਿੱਚ ਮਾਲਕ ਦੀ ਉਸਤਤ ਹਨਾ। ਅੱਜ ਕੱਲ ਦੇ ਜਿਹੜੇ ਨੌਜਵਾਨ ਯੂਥ, ਉਹਨਾਂ ਨੂੰ ਆਪਦੇ ਉਹਨਾਂ ਚੀਜ਼ਾਂ ਬਾਰੇ ਪਤਾ ਤਾਂ ਹੋਵੇ। ਉਹਨਾਂ ਨੂੰ ਤਾਂ ਅੱਜ ਕੱਲ ਭਗਤ ਸਿੰਘ ਬਾਰੇ ਨਹੀਂ ਪਤਾ। ਭਗਤ ਸਿੰਘ ਦਾ ਪੁੱਛੋ ਵੀ ਭਗਤ ਸਿੰਘ ਕੌਣ ਸੀ, ਕਈ ਤਾਂ ਕਹਿਣਗੇ ਉਹ ਕਿ ਨਾਮ ਬੋਬੀ ਦਿਓਲ ਹੈ, ਕਈ ਉਹਨਾਂ ਦੇ ਨਾਂ ਹੀ ਲੈਂਦੇ, ਉਹਨਾਂ ਨੂੰ ਭਗਤ ਸਿੰਘ ਬਾਰੇ ਹੀ ਨਹੀਂ ਪਤਾ। ਜੋ ਜੋ ਸਿਮਰੈ ਸੋ ਸੁਖ ਪਾਏ। ਵੀ ਆਮ ਗਾਣੇ ਹੁੰਦੇ ਆ ਜਿਨ੍ਹਾਂ 'ਚ ਇਹਦੇ ਚਮੜੇ ਦੀ ਤਾਰੀਫ, ਜੁੱਤਿਆਂ ਦੀ, ਗੱਡੀਆਂ ਦੀ, ਹਥਿਆਰਾਂ ਦੀ ਤਾਰੀਫ ਉਹ ਜ਼ਿਆਦਾ ਲੋਕ ਸ਼ੇਅਰ ਕਰਦੇ ਹੈ ਨਾ। ਇਹਦੇ 'ਚ ਆਪਦੇ ਪਿਓ ਦੀ ਤਾਰੀਫ ਹੈ ਨਾ। ਉਹ ਪੂਰੀ ਦੁਨੀਆ ਸ੍ਰਿਸ਼ਟੀ ਬਾਬਾ ਨਾਨਕ ਜੀ ਨੇ ਪੂਰੀ ਦੁਨੀਆ ਰਚੀ ਹੈ ਨਾ, ਪੂਰੇ ਸਾਡੇ ਗੁਰੂ ਸਾਹਿਬਾਨ ਵੀ ਉਹਨਾਂ ਨੂੰ ਸ਼ੇਅਰ ਕਰਨ ਵੇਲੇ ਹੈ ਨਾ। ਸੋਸ਼ਲ ਮੀਡੀਆ ਤੇ ਜਦੋਂ ਦੇਖਦੇ ਆ ਕਿ ਚੀਕਾਂ ਮਾਰ ਕੇ ਪ੍ਰਚਾਰ ਕੀਤਾ ਜਾਂਦਾ ਜੀ, ਤਾਂ ਮੈਨੂੰ ਲੱਗਦਾ ਕਿ ਕਿਸੇ ਵੀ ਧਰਮ ਨੇ ਇਦਾਂ ਦੀ ਨਾ ਤਾਂ ਕਿਸੇ ਨੂੰ ਸਿਖਾਇਆ ਤੇ ਨਾ ਕਿਸੇ ਨੂੰ ਕਿਹਾ। ਫਿਰ ਇਹ ਲੋਕ ਕੌਣ ਹੈ? ਕੋਲੇ ਇੱਕ ਵਾਰੀ ਇੱਕ ਪੰਡਿਤ ਹੈ ਨਾ, ਬਹਿਸ ਕਰਨ ਵਾਸਤੇ ਆ ਗਿਆ। ਉਹਨੇ ਗ੍ਰੰਥ ਸ਼ਾਸਤਰ ਗੱਡੀ ਦੇ ਉੱਤੇ, ਪਹਿਲਾਂ ਇਹ ਬੈਲ ਗੱਡੀਆਂ ਹੁੰਦੀਆਂ ਸੀ ਨਾ, ਉਹ ਲੱਦ ਕੇ ਤੇ ਕਬੀਰ ਸਾਹਿਬ ਕੋਲੇ ਆਇਆ ਤੇ ਕਬੀਰ ਸਾਹਿਬ ਨੂੰ ਕਹਿੰਦਾ ਵੀ ਮੇਰੇ ਨਾਲ ਬਹਿਸ ਕਰੋ ਜੀ। ਕਬੀਰ ਸਾਹਿਬ ਕਹਿੰਦੇ ਪੰਡਿਤ ਜੀ तेरा मेरा मनुआ कैसे एक होई रे, तू कहता है कागज की लेखी, मैं कहता हूँ आंखों देखी। करी रहमतां बाबा नानका। ਹੁਣ ਬਾਬੇ ਨਾਨਕ ਨੇ ਕਿੰਨੇ ਸਾਲ ਪਹਿਲਾਂ ਲਿਖਤਾ ਹੈ ਨਾ ਵੀ ਅੰਦਰ ਕਰੋੜੋਂ ਬ੍ਰਹਮੰਡ ਹੈਗੇ। ਹੁਣ ਸਾਇੰਸਦਾਨ ਜਿਹੜੇ ਵਿਗਿਆਨਿਕ ਹੈਗੇ, ਹੁਣ ਉਹ ਕਹਿੰਦੇ ਆ ਵੀ ਹਾਂ ਇਹ ਪ੍ਰਿਥਵੀ ਦੇ ਬਰਾਬਰ ਦਾ ਕੋਈ ਹੋਰ ਗ੍ਰਹਿ ਵੀ ਹੈਗੇ ਨੇ। ਕਿੰਨੀ ਪਿੱਛੇ ਸਾਇੰਸ ਹੈ ਤੇ ਉਹਨਾਂ ਦੀ ਸਾਇੰਸ ਕਿੰਨੀ ਅੱਗੇ ਹੈਗੀ ਹੈ। ਹੁਣ ਅੱਜ ਕੱਲ੍ਹ ਵਾਲੇ ਹੁਣ ਉਹਨਾਂ ਦੀ ਸਾਇੰਸ ਬਾਰੇ ਉਹਦਾ ਅਰਥ ਕਿਵੇਂ ਕਰਨਗੇ ਦੱਸੋ? ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਵਾਸਤੇ, ਤੇ ਅੱਜ ਕੱਲ ਧਰਮ ਦੇ ਨਾਮ ਤੇ ਇਨਸਾਨੀਅਤ ਨੂੰ ਮਾਰਿਆ ਜਾ ਰਿਹਾ। ਹਰ ਗੋਬਿੰਦ ਸੋਢੀ ਬਣੇ ਸਤਿਗੁਰੂ ਸੂਰਤ ਖੂਬ ਸ਼ਿੰਗਾਰੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਜਦੋਂ ਆਪਾਂ ਪੰਜਾਬ ਦੇ ਵਿੱਚ ਸੰਗੀਤ ਜਗਤ ਦੀ ਗੱਲ ਕਰਦੇ ਹਾਂ ਤਾਂ ਬਹੁਤ ਘੱਟ ਇਹੋ ਜਿਹੇ ਗਾਇਕ ਨੇ ਜਿਹੜੇ ਕਿ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਤੇ ਨਾਲ ਹੀ ਨਾਲ ਸਭ ਤੋਂ ਜਿਹੜੀ ਅਹਿਮ ਚੀਜ਼ ਹੈ ਸ਼ਬਦਾਂ ਤੋਂ ਭਾਵ ਉਹ ਗੀਤ ਵੀ ਹੋ ਸਕਦਾ ਹੈ, ਕਵਿਤਾ ਵੀ ਹੋ ਸਕਦਾ ਹੈ, ਤੇ ਉਸ ਪਰਮਾਤਮਾ ਜਿਹੜਾ ਇਸ ਪੂਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਉਸ ਦੀ ਵਡਿਆਈ ਕਰਨ ਵਾਸਤੇ, ਉਸ ਦੀ ਵਡਿਆਈ ਦੇ ਵਿੱਚ ਲਿਖੇ ਹੋਏ ਸ਼ਬਦ ਵੀ ਹੋ ਸਕਦੇ ਆ। ਅੱਜ ਇਸੇ ਤਰ੍ਹਾਂ ਦੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਨ ਲੱਗੇ ਆ ਜਿਨ੍ਹਾਂ ਦਾ ਸੰਗੀਤ ਹੈ ਜਿਹੜਾ ਉਹ ਰੂਹ ਨੂੰ ਸਕੂਨ ਵੀ ਦਿੰਦਾ ਤੇ ਉਸ ਪਰਮ ਪਿਤਾ ਪਰਮਾਤਮਾ ਦੀ ਵਡਿਆਈ ਵੀ ਕਰਦਾ। ਸੋ ਮੇਰੀ ਮੁਰਾਦ ਆ ਸ਼ਮਸ਼ੇਰ ਲਹਿਰੀ ਜੀ ਅਤੇ ਬਰਿੰਦਰ ਢਿੱਲੋਂ ਜੀ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ ਗੁਰੂ ਇਕਬਾਲ ਜੀ, ਔਰ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਾਡੇ ਦੋਵਾਂ ਭਰਾਵਾਂ ਵੱਲੋਂ ਸਤਿ ਸ਼੍ਰੀ ਅਕਾਲ, ਬਹੁਤ ਪਿਆਰ ਸਤਿਕਾਰ।
ਲਹਿਰੀ ਸਾਹਿਬ, ਜਦੋਂ ਆਪਾਂ ਸੰਗੀਤ ਦੀ ਗੱਲ ਕਰਦੇ ਹਾਂ ਨਾ, ਸੰਗੀਤ ਇੱਕ ਅਜਿਹੀ ਚੀਜ਼ ਹੈ ਕਿ ਜਿਹੜਾ ਮਨ ਦੀ ਸ਼ਾਂਤੀ ਵਾਸਤੇ ਹੈ ਨਾ, ਆਪਾਂ ਸੁਣਦੇ ਆ ਨੌਜਵਾਨ ਆਪਣੀ ਪਸੰਦ ਦਾ ਜਾਂ ਉਮਰ ਦੇ ਹਿਸਾਬ ਨਾਲ ਸੰਗੀਤ ਦੇ ਜਿਹੜੇ ਉਹ ਪਹਿਲੂ ਉਹ ਚੇਂਜ ਹੁੰਦੇ ਰਹਿੰਦੇ ਆ। ਜਦੋਂ ਸੰਗੀਤ ਦੇ ਨਾਲ ਉਸ ਪਰਮਾਤਮਾ ਦੀ ਵਡਿਆਈ ਜੁੜ ਜਾਂਦੀ ਹੈ, ਉਸ ਪਰਮਾਤਮਾ ਦੀ ਉਸਤਤ ਜੁੜ ਜਾਂਦੀ ਹੈ, ਤਾਂ ਫਿਰ ਉਹ ਸੰਗੀਤ ਨਹੀਂ ਰਹਿੰਦਾ, ਉਹ ਉਸ ਪਰਮਾਤਮਾ ਨਾਲ ਮਿਲਣ ਦਾ ਇੱਕ ਰਸਤਾ ਬਣ ਜਾਂਦਾ, ਇਬਾਦਤ ਬਣ ਜਾਂਦੀ ਜੀ। ਤੇ ਕੀ ਕਹੋਗੇ, ਇਸ ਤਰ੍ਹਾਂ ਦਾ ਸੰਗੀਤ ਬਹੁਤ ਘੱਟ ਮਿਲਦਾ ਸੁਣਨ ਨੂੰ। ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਹਾਡੀ ਜਿਹੜੀ ਸੰਗੀਤਕ ਐਲਬਮ ਆਈ ਹੈ ਉਸ ਪਰਮਾਤਮਾ ਦੀ ਵਡਿਆਈ ਦੇ ਵਿੱਚ ਆ, ਗੁਰੂ ਸਾਹਿਬਾਨਾਂ ਦੀ ਵਡਿਆਈ ਦੇ ਵਿੱਚ ਆ, ਜਿਨ੍ਹਾਂ ਨੇ ਇਸ ਸ੍ਰਿਸ਼ਟੀ ਨੂੰ, ਇਸ ਪੂਰੀ ਧਰਤੀ ਨੂੰ ਸੰਦੇਸ਼ ਦਿੱਤਾ। ਆਪਣੀ ਐਲਬਮ ਬਾਰੇ ਜ਼ਰੂਰ ਦੱਸੋ। ਦੇਖੋ ਗੁਰੂ ਇਕਬਾਲ ਜੀ, ਪਹਿਲਾਂ ਤਾਂ ਇੰਡੋਜ਼ ਟੀਵੀ ਵੇਖਣ ਵਾਲੇ ਸਾਰੇ ਦੋਸਤਾਂ ਦਰਸ਼ਕਾਂ ਦਾ ਮੇਰੇ ਵੱਲੋਂ, ਸ਼ਮਸ਼ੇਰ ਜੀ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਹੁਣ ਜਿੱਦਾਂ ਗੁਰਪੁਰਬ ਆ ਰਿਹਾ ਹੈ ਨਾ ਜੀ, ਅਸੀਂ ਪਿਛਲੇ 2 ਸਾਲਾਂ ਤੋਂ ਲੱਗੇ ਹੋਏ ਸੀ, ਸ਼ਮਸ਼ੇਰ ਜੀ ਤੇ ਸ਼ਮਸ਼ੇਰ ਜੀ ਦੇ ਦਾਦਾ ਜੀ ਵੀ ਸਾਰੇ ਬਹਿ ਕੇ ਹੈ ਨਾ, ਅਸੀਂ 10 ਗੁਰੂ ਸਾਹਿਬਾਨ ਤੇ ਇਹ ਸ਼ਬਦ ਲਿਖੇ, ਆਪਣੇ 11ਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਬਦ ਲਿਖਿਆ ਤੇ ਇਕੱਠੀ ਐਲਬਮ ਵੀ ਸਾਰੇ ਆਪਣੇ ਜਿਹੜੇ ਬੱਚੇ ਹੈ, ਨਵੀਂ ਜਿਹੜੀ ਜਨਰੇਸ਼ਨ ਹੈ ਨਾ, ਉਹਨਾਂ ਨੂੰ ਗੁਰੂ ਸਾਹਿਬਾਨ ਦੀ ਹਿਸਟਰੀ ਬਾਰੇ ਹੈ ਨਾ, ਆਪ ਦੇ ਆਪਣੇ ਧਰਮ ਬਾਰੇ ਹੈ ਨਾ, ਸਾਰੀ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ ਹੈ ਵੀ ਸਾਡੇ ਗੁਰੂ ਸਾਹਿਬਾਨ ਹੋਏ ਹੈ ਨਾ, ਉਹਨਾਂ ਨੇ ਕਿੰਨੀ ਕੁਰਬਾਨੀ ਧਰਮ ਨੂੰ ਬਚਾਉਣ ਵਾਸਤੇ ਕੀਤੀ ਹੈ ਨਾ। ਇਹ ਸਾਰੇ ਗਾਣਿਆਂ ਦੇ ਅੰਦਰ ਇੱਕ ਗਾਣੇ ਹੁੰਦੇ ਹੈ ਕਮਰਸ਼ੀਅਲ ਸੋਚ ਰੱਖ ਕੇ ਗਾਏ ਜਾਂਦੇ ਹੈ ਵੀ ਲੋਕਾਂ ਨੂੰ ਪਸੰਦ ਆਉਣ, ਲੋਕ ਜ਼ਿਆਦਾ ਸੁਣਨ, ਉਹਦੇ ਵਿਊ ਵਧਣ ਹੈ ਨਾ। ਇਹਦੇ 'ਚ ਸ਼ਮਸ਼ੇਰ ਜੀ ਨੇ ਜਿੱਦਾਂ ਇਸ ਐਲਬਮ 6 ਗਾਣੇ ਲਿਖੇ ਹੈ ਤੇ 5 ਗਾਣੇ ਆਪਣੇ ਕੀ ਨਾਮ ਗੁਲਜ਼ਾਰ ਸਾਨੀ ਜੀ ਨੇ ਲਿਖੇ ਹੈ, ਤੇ ਉਹ ਗੁਰੂ ਸਾਹਿਬਾਨ ਦੀ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਕਿੱਦਾਂ ਕਿਹੜੇ ਕਾਰਜ ਕੀਤੇ ਹੈ ਨਾ, ਧਰਮ ਵਾਸਤੇ, ਇਨਸਾਨੀਅਤ ਵਾਸਤੇ ਹੈ ਨਾ, ਉਹ ਸਾਰੇ ਮਤਲਬ ਇੱਕ ਮਾਲਾ ਵਾਂਗੂ ਸਾਰੇ ਸ਼ਬਦਾਂ 'ਚੋਂ ਪਿਰੋਏ ਗਏ ਹੈ। ਜਿਵੇਂ ਕਿ ਤੁਸੀਂ ਨਾ ਇੱਕ ਸ਼ਬਦ, ਮੈਂ ਸ਼ਬਦ ਹੀ ਕਹੂੰਗਾ, ਜਦੋਂ ਉਸ ਪਰਮਾਤਮਾ ਦੀ ਵਡਿਆਈ ਆ, ਉਸ ਵਾਹਿਗੁਰੂ ਦੀ ਉਸਤਤ ਕੀਤੀ ਗਈ ਆ, ਤਾਂ ਇਹਨਾਂ ਸ਼ਬਦਾਂ ਨੂੰ ਮਤਲਬ ਇਹ ਦਿਮਾਗ 'ਚ ਕਿੱਦਾਂ ਆਇਆ? ਮੈਨੂੰ ਲੱਗਦਾ ਕਿ ਪਹਿਲਾ ਕਨਸੈਪਟ ਹੋਊਗਾ ਇਸ ਤਰੀਕੇ ਨਾਲ 10 ਗੁਰੂ ਸਾਹਿਬਾਨ ਤੇ ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇ ਵਿੱਚ ਲਿਖਣਾ, ਵੀ ਇਹ ਲਿਖਿਆ ਜਾਵੇ, ਮਿਊਜ਼ਿਕ ਜਾਂ ਸੰਗੀਤਕ ਲੈਅ ਦੇ ਵਿੱਚ ਉਹਨੂੰ ਪਰੋਇਆ ਜਾਵੇ। ਸੋਚਿਆ ਕਿਵੇਂ, ਦਿਮਾਗ ਦੇ ਵਿੱਚ ਇਹ ਪ੍ਰੋਜੈਕਟ ਆਇਆ ਕਿਵੇਂ? ਸਾਡੇ ਗੁਰੂ ਇਕਬਾਲ ਜੀ, ਸਾਡੇ ਤੁਸੀਂ ਗਾਣੇ ਸੁਣੋਗੇ ਤਾਂ ਸਾਰੇ ਗਾਣੇ ਇਦਾਂ ਦੇ ਹੁੰਦੇ ਜਿਹੜੇ ਜਿਨ੍ਹਾਂ ਵਿੱਚ ਮਾਲਕ ਦੀ ਉਸਤਤ ਹੈ ਨਾ, ਜਾਂ ਸਮਾਜਿਕ ਕੋਈ ਗੱਲ, ਕੋਈ ਵਿਸ਼ਾ ਚੱਕਿਆ ਜਾਵੇ ਹੈ ਨਾ ਜੀ। ਇਹ ਕੀ ਸੀਗਾ, ਅਸੀਂ ਗਾਣੇ ਲਿਖਦੇ ਰਹਿੰਦੇ ਹਾਂ, ਬਣਾਉਂਦੇ ਰਹਿੰਦੇ ਹਾਂ। ਫਿਰ ਇੱਕ ਦਿਨ ਖਿਆਲ ਆਇਆ, ਸਾਡੀ ਟੀਮ ਨਾਲ ਵੀ ਗੱਲ ਹੋਈ ਵੀ ਇੱਕ ਇੱਦਾਂ ਦਾ ਪ੍ਰੋਜੈਕਟ ਕਰੀਏ ਜਿਹਦੇ ਵਿੱਚ ਸਾਰੇ ਗੁਰੂ ਸਾਹਿਬਾਨ ਦੇ, ਉਹਨਾਂ ਦੇ ਜੀਵਨ ਬਾਰੇ, ਜਿੱਦਾਂ ਢਿੱਲੋਂ ਸਾਹਿਬ ਨੇ ਦੱਸਿਆ, ਉਹਨਾਂ ਦੇ ਸੰਘਰਸ਼ ਬਾਰੇ, ਉਹਨਾਂ ਦੀ ਸਾਡੀ ਜ਼ਿੰਦਗੀ 'ਚ ਕੀ ਦੇਣ ਹੈ ਜੀ, ਕੁਛ ਇੱਦਾਂ ਦਾ ਉਪਰਾਲਾ ਕੀਤਾ ਜਾਵੇ, ਕਿਉਂਕਿ ਜ਼ਿੰਦਗੀ ਦਾ ਪਤਾ ਨਹੀਂ ਕਿਹੜੇ ਵੇਲੇ ਟੁਣਕਦੀ ਤਾਰ ਟੁੱਟ ਜਾਣੀ ਹੈ ਨਾ। ਤਾਂ ਉਸ ਤੋਂ ਪਹਿਲਾਂ ਕੁਛ ਇੱਦਾਂ ਦਾ ਉਪਰਾਲਾ ਕੀਤਾ ਜਾਵੇ, ਕੁਛ ਇੱਦਾਂ ਦੀ ਕੋਈ ਕੰਮ ਕੀਤਾ ਜਾਵੇ ਜਿਹਦੇ ਨਾਲ ਕੁਛ ਲੱਗੇ ਮਾਲਕ ਦੀ ਕਚਹਿਰੀ ਜਾ ਕੇ ਪੇਸ਼ ਹੋਣਾ ਹੈ ਵੀ ਹਾਂ ਕੁਛ ਉੱਥੇ ਚੰਗਾ ਕਰਕੇ ਆਏ ਹਾਂ। ਹੁਣ ਹੁੰਦਾ ਕਿ ਜੀ ਜਿਵੇਂ ਹੁਣ ਗੁਰਪੁਰਬ ਆ ਰਿਹਾ ਹੈ ਨਾ ਜੀ, ਸਿੰਗਰ ਸਾਰੇ ਹੀ, ਰਾਈਟਰ ਕੀ ਕਰਦੇ ਆ, ਕੰਪਨੀਆਂ ਕੀ ਕਰਦੀਆਂ ਵੀ ਹੁਣ ਜਿਵੇਂ ਜਿੱਦਾਂ ਜੋ ਵੀ ਕੋਈ ਵੀ ਇਸ ਤਰ੍ਹਾਂ ਦਾ, ਜਿਵੇਂ ਪਿੱਛੇ 300 ਸਾਲਾ ਆਇਆ ਹੈ ਨਾ ਗੁਰੂ ਸਾਹਿਬਾਨ ਦਾ ਕਮਰਸ਼ੀਅਲ, ਅਸੀਂ ਉਹ ਕਮਰਸ਼ੀਅਲ ਨੂੰ ਸੋਚ ਕੇ ਨਹੀਂ ਵੀ ਸਾਰੇ ਗੁਰੂ ਸਾਹਿਬਾਨਾਂ ਦਾ ਉਹ ਕਰੇ। ਲੋਕ ਚੰਮ ਦੀ ਤਾਰੀਫ ਕਰੀ ਜਾਂਦੇ ਹੈ ਨਾ ਜੀ, ਹੋਰ ਚੀਜ਼ਾਂ ਦੀ ਤਾਰੀਫ, ਬੰਦੂਕਾਂ ਦੀ ਤਾਰੀਫ ਕਰੀ ਜਾਂਦੇ, ਗੱਡੀਆਂ ਦੀ ਤਾਰੀਫ, ਵੀ ਆਪਦੇ ਪਿਓ ਦੀ ਵੀ ਤਾਂ ਤਾਰੀਫ ਕਰੋ ਯਾਰ, ਜਿਹਨੇ ਸਭ ਕੁਝ ਬਣਾਇਆ, ਸਾਰੀ ਸ੍ਰਿਸ਼ਟੀ ਸਾਜੀ ਹੈ ਨਾ, ਧਰਮ ਵਾਸਤੇ ਕੁਰਬਾਨੀ ਕੀਤੀ ਹੈ, ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਦਾ ਸਾਰਾ ਸਰਬੰਸੀ ਮਤਲਬ ਕੁਰਬਾਨ ਕਰਤਾ ਹੈ ਨਾ। ਉਹਨਾਂ ਦੇ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਯੂਥ, ਉਹਨਾਂ ਨੂੰ ਆਪਦੇ ਉਹਨਾਂ ਚੀਜ਼ਾਂ ਬਾਰੇ ਪਤਾ ਤਾਂ ਹੋਵੇ। ਉਹਨਾਂ ਨੂੰ ਤਾਂ ਅੱਜ ਕੱਲ੍ਹ ਭਗਤ ਸਿੰਘ ਬਾਰੇ ਨਹੀਂ ਪਤਾ। ਭਗਤ ਸਿੰਘ ਦਾ ਪੁੱਛੋ ਵੀ ਭਗਤ ਸਿੰਘ ਕੌਣ ਸੀ, ਕਈ ਤਾਂ ਕਹਿਣਗੇ ਉਹ ਕਿ ਨਾਮ ਬੋਬੀ ਦਿਓਲ ਹੈ, ਕਈ ਉਹਨਾਂ ਦੇ ਨਾਂ ਹੀ ਲੈਂਦੇ, ਉਹਨਾਂ ਨੂੰ ਭਗਤ ਸਿੰਘ ਬਾਰੇ ਹੀ ਨਹੀਂ ਪਤਾ। ਫਿਲਮਾਂ ਦੇਖਦੇ ਆ। ਜਦੋਂ ਆਪਾਂ ਕਮਰਸ਼ਲਾਈਜ਼ ਕੰਮ ਕਰਦੇ ਹਾਂ ਨਾ, ਕਮਰਸ਼ਲੀ, ਜਿਵੇਂ ਖਾਸ ਕਰਕੇ ਜਦੋਂ ਕਿਸੇ ਕੰਪਨੀ ਕੋਲੇ ਆਪਾਂ ਇੱਦਾਂ ਦੀਆਂ ਚੀਜ਼ਾਂ ਲੈ ਕੇ ਜਾਂਦੇ ਹਾਂ, ਤਾਂ ਤੁਹਾਨੂੰ ਨਹੀਂ ਲੱਗਿਆ ਕਿ ਵੀ ਇਹਨਾਂ ਪ੍ਰੋਜੈਕਟ ਨੂੰ
ਲਊਗੀ ਕਿਹੜੀ ਕੰਪਨੀ, ਕਿਸ ਤਰ੍ਹਾਂ ਚਲਾਊਗੀ, ਕਿਉਂਕਿ ਕੰਪਨੀਆਂ ਤਾਂ ਪ੍ਰੋਫਿਟ ਦੇਖਦੀਆਂ। ਤੁਹਾਡੀ ਭਾਵਨਾ ਹੋ ਸਕਦੀ ਹੈ ਕਿ ਤੁਸੀਂ ਨੌਜਵਾਨਾਂ ਨੂੰ ਸੇਧ ਦੇਣ ਵਾਸਤੇ, ਉਹਨਾਂ ਨੂੰ ਦੱਸਣ ਵਾਸਤੇ ਇਦਾਂ ਦਾ ਕੁਝ ਕਰਨਾ ਚਾਹੁੰਦੇ ਸੀ, ਤੇ ਕੰਪਨੀ ਫਿਰ ਤੁਹਾਡੇ ਸੈਟਅਪ ਕਿਵੇਂ ਕੀਤਾ ਉਹ ਚੀਜ਼ਾਂ? ਨਹੀਂ, ਅਸੀਂ ਗੁਰੂ ਇਕਬਾਲ ਜੀ ਕੰਪਨੀ ਜਿਹੜੀ ਵੀ ਸਾਡੇ ਨਾਲ ਕੰਮ ਕਰਦੇ, ਜਿਵੇਂ ਹੁਣ ਟਿਪਸ ਕੰਪਨੀ ਕੰਮ ਕਰ ਰਹੀ ਹੈ, ਅਸੀਂ ਕਨਫਿਊਜ਼ ਨਹੀਂ ਆ ਕਿਸੇ ਵੀ ਕੰਮ ਨੂੰ ਲੈ ਕੇ। ਉਹਨਾਂ ਨੂੰ ਅਸੀਂ ਆਪ ਦੀ ਲਾਈਨ ਦੱਸ ਰੱਖੀ ਹੈ, ਬਸ ਅਸੀਂ ਇਸ ਤਰ੍ਹਾਂ ਦੇ ਸ਼ਬਦ, ਇਸ ਤਰ੍ਹਾਂ ਦੇ ਸੂਫੀ ਗਾਣੇ ਕਰਨੇ ਆ। ਜੇ ਤੁਹਾਡਾ ਚਿੱਤ ਮੰਦਾ ਹੈ ਤੇ ਤੁਸੀਂ ਸਾਡੇ ਨਾਲ ਕੰਮ ਕਰੋ, ਨਹੀਂ ਚਿੱਤ ਮੰਦਾ ਤਾਂ ਅਸੀਂ ਆਪ ਦੀ ਇੱਕ ਚੈਨਲ ਬਣਾ ਰੱਖਿਆ। ਜਿਵੇਂ ਕਰੋਨਾ ਦੇ ਟਾਈਮ ਅਸੀਂ ਉਹਦੇ ਤੇ ਪਾਉਂਦੇ ਹੁੰਦੇ ਸੀ, ਤੇ ਆਪ ਦਾ ਜਿਹੜਾ ਸ਼ਬਦ ਕੀਤਾ, ਅਸੀਂ ਕੋਈ ਮਹਿੰਗੇ ਕੈਮਰੇ ਨਹੀਂ ਲੈਣੇ ਹੁੰਦੇ ਹਨ। ਸਾਡਾ ਜਿੰਨੇ ਵੀ ਸ਼ਬਦ ਜਾਂ ਸੂਫੀ ਸੌਂਗ ਕਹੀਏ ਉਹ ਸਾਰੇ ਸ਼ਬਦਾਵਲੀ ਪ੍ਰਧਾਨ ਗਾਣੇ ਨਹੀਂ, ਉਹਦੇ 'ਚ ਇਹ ਵੀ ਆ ਨਾ, ਚਲੋ ਕੰਪਨੀ ਵੀ ਮਿਲ ਗਈ, ਉਸ ਤੋਂ ਬਾਅਦ ਸਰੋਤੇ ਜਿਹੜੇ ਸਮਝਦੇ ਆ ਇਹਨਾਂ ਚੀਜ਼ਾਂ ਨੂੰ, ਜਿਹੜੇ ਇਹਨਾਂ ਦੀ ਵੈਲਿਊ ਸਮਝਦੇ ਆ, ਉਹ ਦੇਖਣਗੇ। ਅੱਜ ਕੱਲ੍ਹ ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ, ਯੰਗ ਜਿਹੜੇ ਨੌਜਵਾਨ ਬੱਚੇ ਆ ਸਾਡੇ, ਉਹ ਹਥਿਆਰਾਂ ਨੂੰ ਲੈ ਕੇ ਕਰੇਜ਼ੀ ਨੇ, ਉਹ ਮਹਿੰਗੀਆਂ ਗੱਡੀਆਂ ਨੂੰ ਲੈ ਕੇ ਕਰੇਜ਼ੀ ਨੇ, ਉਹ ਫਿਲਮ ਸਟਾਰਸ ਨੂੰ ਲੈ ਕੇ ਕਰੇਜ਼ੀ ਨੇ, ਹੈ ਨਾ। ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਗੁਰੂ ਸਾਹਿਬਾਨਾਂ ਤੋਂ ਜਾਂ ਉਹਨਾਂ ਦੇ ਇਤਿਹਾਸ ਤੋਂ ਸਾਡਾ ਇਤਿਹਾਸ ਕੀ ਹੈ, ਕੀ ਤਸ਼ੱਦਦ ਗੁਰੂ ਸਾਹਿਬਾਨਾਂ 'ਤੇ ਹੋਏ, ਉਦੋਂ ਕਿਹੜੇ ਰਾਹਾਂ 'ਚੋਂ ਪੈਂਡਿਆਂ 'ਚੋਂ ਲੰਘੇ, ਉਹਨਾਂ ਨੂੰ ਜਾਣਨ ਦੀ ਰੁਚੀ ਤੁਹਾਨੂੰ ਨਹੀਂ ਲੱਗਿਆ? ਨਹੀਂ, ਇਹ ਗੁਰੂ ਇਕਬਾਲ ਜੀ ਦੇਖੋ ਬੜੇ ਦੁੱਖ ਦਾ ਵਿਸ਼ਾ ਹੈ ਬਈ। ਹੁਣ ਜਿਵੇਂ ਅਸੀਂ 9 ਗਾਣੇ ਤਾਂ ਆ ਗਏ ਸਾਡੇ, 2 ਗਾਣੇ ਹੋਰ ਕੱਲ ਤੇ ਇੱਕ ਪਰਸੋਂ ਆ ਜਾਣਾ ਜੀ। ਬਈ ਆਮ ਗਾਣੇ ਹੁੰਦੇ ਆ ਜਿਨ੍ਹਾਂ 'ਚ ਇਹਦੇ ਚਮੜੇ ਦੀ ਤਾਰੀਫ, ਜੁੱਤਿਆਂ ਦੀ, ਗੱਡੀਆਂ ਦੀ, ਹਥਿਆਰਾਂ ਦੀ ਤਾਰੀਫ ਉਹ ਜ਼ਿਆਦਾ ਲੋਕ ਸ਼ੇਅਰ ਕਰਦੇ ਹੈ ਨਾ। ਇਹਦੇ 'ਚ ਆਪਦੇ ਪਿਓ ਦੀ ਤਾਰੀਫ ਹੈ ਨਾ। ਉਹ ਪੂਰੀ ਦੁਨੀਆ ਸ੍ਰਿਸ਼ਟੀ ਬਾਬਾ ਨਾਨਕ ਜੀ ਨੇ ਪੂਰੀ ਦੁਨੀਆ ਰਚੀ ਹੈ ਨਾ, ਪੂਰੇ ਸਾਡੇ ਗੁਰੂ ਸਾਹਿਬਾਨ ਵੀ ਉਹਨਾਂ ਨੂੰ ਸ਼ੇਅਰ ਕਰਨ ਵੇਲੇ ਹੈ ਨਾ। ਇਹ ਸਾਡੇ ਲੱਗਿਆ, ਤੁਹਾਨੂੰ ਮਹਿਸੂਸ ਹੋਇਆ ਇਹ ਗੱਲ? ਨਹੀਂ ਹੈਗਾ ਹੈ, ਪਰ ਉਹ ਕਰੀਏ ਕਿ ਸਾਰੇ ਬਿਮਾਰ ਨੇ, ਸੱਚਾਈ ਤੋਂ ਸਾਰੇ ਮਤਲਬ ਬੇਖਬਰ ਹੈ। ਕੀ ਇਸ ਚੀਜ਼ ਨੂੰ ਤੁਹਾਨੂੰ ਲੱਗਦਾ ਵੀ ਆਪਾਂ ਇਸ ਦੀ ਭਰਪਾਈ ਕਰ ਸਕਾਂਗੇ ਜਾਂ ਅਸੀਂ ਕਾਮਯਾਬ ਹੋਵਾਂਗੇ ਜੋ ਅਸੀਂ ਕਹਿਣਾ ਚਾਹੁੰਦੇ? ਗੁਰੂ ਇਕਬਾਲ ਜੀ ਹੈ ਕਿ ਧਰਮ ਦੀ ਵਿਆਖਿਆ ਕਰਨ ਵਾਲੇ ਬੰਦੇ ਹੈ ਨਹੀਂ। ਧਰਮ ਨੂੰ, ਕਿਸੇ ਵੀ ਧਰਮ ਨੂੰ ਗਲਤ ਤਰੀਕੇ ਨਾਲ ਪਰੋਸਿਆ ਜਾ ਰਿਹਾ ਹੈ, ਉਹਦੀ ਗਲਤ ਤਰੀਕੇ ਨਾਲ ਵਿਆਖਿਆ ਕੀਤੀ ਜਾ ਰਹੀ ਹੈ, ਉਹਨੂੰ ਸਹੀ ਲੋਕਾਂ ਦੇ ਸਾਹਮਣੇ ਮਤਲਬ ਪੇਸ਼ ਨਹੀਂ ਕੀਤਾ ਜਾ ਰਿਹਾ। ਦੁਨੀਆ ਦਾ ਕੋਈ ਵੀ ਧਰਮ, ਚਾਹੇ ਮੁਸਲਿਮ ਧਰਮ ਹੈ, ਚਾਹੇ ਈਸਾਈ ਧਰਮ ਹੈ, ਚਾਹੇ ਹਿੰਦੂ ਧਰਮ ਹੈ, ਚਾਹੇ ਸਿੱਖ ਧਰਮ ਹੈ, ਕਿਸੇ ਵੀ ਧਰਮ ਦੇ ਅੰਦਰ ਇਹ ਚੀਜ਼ ਨਹੀਂ ਲਿਖੀ ਵੀ ਇਨਸਾਨ ਤੋਂ ਨਫ਼ਰਤ ਕਰੋ। ਕਿਸੇ ਵੀ ਧਰਮ ਦੇ ਅੰਦਰ ਇਹ ਚੀਜ਼ ਨਹੀਂ ਲਿਖੀ ਵੀ ਤੁਸੀਂ ਧਰਮ ਨੂੰ ਬਚਾਉਣ ਵਾਸਤੇ ਦੂਜੇ ਦਾ ਮਤਲਬ ਅਪਮਾਨ ਕਰੋ। ਗੁਰੂ ਸਾਹਿਬਾਨ ਨੇ ਤਲਵਾਰ ਚੱਕੀ ਸੀ, ਉਹ ਧਰਮ ਨੂੰ ਜਦੋਂ ਜ਼ੁਲਮ ਬਹੁਤ ਜ਼ਿਆਦਾ ਵੱਧ ਗਿਆ ਸੀ, ਮਤਲਬ ਕੋਈ ਉਸ ਤੋਂ ਇਲਾਵਾ ਕੋਈ ਚਾਰਾ ਹੀ ਹੈ ਨਹੀਂ ਬਚਦਾ ਸੀ। ਤੇ ਗੁਰੂ ਸਾਹਿਬਾਨ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੇ ਤਲਵਾਰ ਚੱਕੀ, ਤੇ ਉਹ ਜਦੋਂ ਭਾਈ ਕਨਈਏ ਨੂੰ ਕਿਹਾ ਵੀ ਜਿਹੜੇ ਮੁਸਲਮਾਨ ਫੱਟੜ ਹੁੰਦੇ ਆ ਨਾ, ਉਹ ਪਾਣੀ ਪਿਉਂਦਾ ਸੀ, ਉਹ ਕਹਿੰਦੇ ਵੀ ਆ ਮੱਲਮ ਲੈ ਜਾ, ਉਹਨਾਂ ਨੂੰ ਮੱਲਮ ਵੀ ਲਾਇਆ ਕਰ। ਉਹ ਆਪ ਦੇ ਜਿਵੇਂ ਪਰਿਵਾਰ ਦੇ ਅੰਦਰ ਆਪਣੇ ਬੱਚਾ ਹੁੰਦਾ ਨਾ ਜੀ, ਉਹ ਕਈ ਵਾਰੀ ਸ਼ਰਾਰਤ ਕਰਦਾ ਹੈ ਤੇ ਉਹਨੂੰ ਪਿਓ ਝਿੜਕਦਾ ਵੀ ਹੈ, ਥੱਪੜ ਵੀ ਮਾਰਨਾ ਪੈਂਦਾ ਹੈ, ਜੇ ਸੱਟ ਬਾਹਲੀ ਲੱਗ ਜਾਏ ਫਿਰ ਡਾਕਟਰ ਕੋਲ ਵੀ ਲੈ ਕੇ ਜਾਂਦਾ ਹੈ। ਉਹਨਾਂ ਦੀ ਸੋਚ ਹੋਰ ਸੀ। ਉਹ ਧਰਮ ਦੇ ਕਿਸੇ ਵੀ, ਇਹ ਮੁਸਲਮਾਨ ਆਪਦੇ ਧਰਮ ਨੂੰ, ਹਿੰਦੂ ਈਸਾਈ ਆਪਦੇ ਧਰਮ ਨੂੰ, ਸਾਰੇ ਹੀ ਆਪਦੇ ਧਰਮਾਂ ਦੀ ਚਿੰਤਾ ਲੈ ਕੇ ਲੋਕ ਬੈਠੇ ਹੈ, ਪਰ ਧਰਮ ਕੁਝ ਹੋਰ ਹੈ, ਲੋਕ ਉਹਦੀ ਵਿਆਖਿਆ ਕੁਝ ਹੋਰ ਕਰੀ ਜਾ ਰਹੇ। ਖਾਸ ਕਰਕੇ ਜਦੋਂ ਹੁਣ ਆਪਾਂ ਪੰਜਾਬ ਦਾ ਅੱਜ ਮਾਹੌਲ ਦੇਖਦੇ ਹਾਂ ਨਾ, ਕਿਸ ਤਰੀਕੇ ਨਾਲ ਸੰਪਰਦਾਇਕਤਾ, ਜਿਹੜੀ ਪੰਜਾਬ ਹੀ ਨਹੀਂ ਸਗੋਂ ਭਾਰਤ ਦੀ ਗੱਲ ਹੀ ਕਰੂੰਗਾ ਮੈਂ, ਸੰਪਰਦਾਇਕ ਕਿਸ ਤਰ੍ਹਾਂ ਹੋਇਆ ਹੋਇਆ, ਹਰ ਇੱਕ ਆਪਣੇ ਧਰਮ ਨੂੰ ਸਰਵ ਸ੍ਰੇਸ਼ਟ ਕਹਿਣ ਦੀ ਦੌੜ ਦੇ ਵਿੱਚ ਲੱਗਿਆ ਹੋਇਆ। ਹਾਂ, ਕੀ ਧਰਮ ਕਿਸੇ ਦੇ ਪੱਲੇ ਹੈ ਨਹੀਂ। ਗੁਰੂ ਇਕਬਾਲ ਜੀ ਬਾਣੀ ਕਹਿੰਦੀ ਆ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪਲਾਥੀ ਮਾਰ ਕੇ ਬੈਠਣਾ, ਮਾਲਕ ਦੀ ਬੰਦਗੀ ਕਰਨਾ, ਹੱਕ ਹਲਾਲ ਦੀ ਕਮਾਈ ਕਰਨਾ, ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚਾਉਣਾ, ਇਹ ਧਰਮ ਹੈ। ਤੇ ਧਰਮ ਕਿਸੇ ਦੇ ਪੱਲੇ ਹੈ, ਸਾਰੇ ਕਾਫਰ ਹੈ। ਜੇ ਹੁਣ ਕਹਿ ਦਾਂਗੇ ਤਾਂ ਲੋਕ ਗਲਾ ਕੱਟ ਦੇਣਗੇ। ਧਰਮ ਤੱਕ ਜੱਗ ਮੈਂ ਉੱਤਮ ਕਾਢੀ ਹੈ, ਵਿਰਲੇ ਕਈ ਕੇ। ਕਰੋੜਾਂ ਚੋਂ ਕੋਈ ਇੱਕ ਅੱਧਾ ਹੈ, ਕਹੋ ਨਾਨਕ ਕੋਟਨ ਮੈਂ ਕਹੂੰ ਜੋ ਭਜਨ ਰਾਮ ਕੋ ਪਾਵੈ। ਜਿਹੜਾ ਧਾਰਮਿਕ ਹੈ ਕਰੋੜਾਂ ਚੋਂ ਇੱਕ ਅੱਧਾ, ਬਾਕੀ ਤਾਂ ਸਾਰੇ ਅਧਾਰਮਿਕ ਹੈ। ਜਿੰਨਾ ਚਿਰ ਸਾਡੇ ਅੰਦਰੋਂ ਵੈਰ ਵਿਰੋਧ, ਹਿੰਸਾ, ਈਰਖਾ, ਦੂਈ, ਦਵੈਤ, ਝਗੜੇ ਨਹੀਂ ਨਿਕਲਦੇ, ਉਹਨਾਂ ਚਿਰ ਅਸੀਂ ਧਾਰਮਿਕ ਨਹੀਂ ਹੋਏ। ਨਹੀਂ, ਅਸਲ 'ਚ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਆ, ਅਸੀਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਾਂ। ਸੋਸ਼ਲ ਮੀਡੀਆ 'ਤੇ ਜਦੋਂ ਦੇਖਦੇ ਹਾਂ ਕਿ ਚੀਕਾਂ ਮਾਰ ਕੇ ਪ੍ਰਚਾਰ ਕੀਤਾ ਜਾਂਦਾ, ਚੀਕਾਂ ਮਾਰ ਕੇ ਆਪਣੇ ਆਪ ਨੂੰ ਸਰਵ ਸ੍ਰੇਸ਼ਟ ਦੱਸਿਆ ਜਾਂਦਾ, ਚੀਕਾਂ ਮਾਰ ਕੇ ਕਿਹਾ ਜਾਂਦਾ ਕਿ ਅਸੀਂ ਸਭ ਤੋਂ ਨਿਰਾਲੇ ਹਾਂ, ਅਸੀਂ ਸਭ ਤੋਂ ਉੱਚੇ ਹਾਂ, ਸਾਡੀ ਵਡਿਆਈ ਜ਼ਿਆਦਾ। ਤਾਂ ਮੈਨੂੰ ਲੱਗਦਾ ਵੀ ਕਿਸੇ ਵੀ ਧਰਮ ਨੇ ਇੱਦਾਂ ਦੀ
ਨਾ ਤਾਂ ਕਿਸੇ ਨੂੰ ਸਿਖਾਇਆ ਤੇ ਨਾ ਕਿਸੇ ਨੂੰ ਕਿਹਾ, ਫਿਰ ਇਹ ਲੋਕ ਕੌਣ ਹੈ ਜਿਹੜੇ ਅੱਗੇ ਆ ਕੇ ਮੂਹਰੇ ਆ ਕੇ ਬੋਲਦੇ? ਗੁਰੂ ਇਕਬਾਲ ਜੀ ਹੈ ਕਿ ਕਬੀਰ ਸਾਹਿਬ ਕੋਲੇ ਇੱਕ ਵਾਰੀ ਇੱਕ ਪੰਡਿਤ ਹੈ ਨਾ ਬਹਿਸ ਕਰਨ ਵਾਸਤੇ ਆ ਗਿਆ। ਉਹਨੇ ਗ੍ਰੰਥ ਸ਼ਾਸਤਰ ਗੱਡੀ ਦੇ ਉੱਤੇ, ਪਹਿਲਾਂ ਇਹ ਬੈਲ ਗੱਡੀਆਂ ਹੁੰਦੀਆਂ ਸੀ ਨਾ, ਉਹਦੇ ਲੱਦ ਕੇ ਤੇ ਕਬੀਰ ਸਾਹਿਬ ਕੋਲੇ ਆਇਆ ਤੇ ਕਬੀਰ ਸਾਹਿਬ ਨੂੰ ਕਹਿੰਦਾ ਵੀ ਮੇਰੇ ਨਾਲ ਬਹਿਸ ਕਰੋ ਜੀ। कबीर साहब कहते पंडित जी तेरा मेरा मनवा कैसे एक हो ही रे, तू कहता है कागज की लेखी, मैं कहता हूँ आंखों देखी। ਹੁਣ ਜਿਹੜੀ ਕੁਰਾਨ ਸ਼ਰੀਫ ਹੈ ਉਹ ਸੰਤ ਫਕੀਰਾਂ ਨੇ ਅੰਦਰ ਦੇਖ ਕੇ ਲਿਖੀ ਹੈ। ਆਮ ਮੁਸਲਮਾਨ ਉਹਦੀ ਵਿਆਖਿਆ ਕਿਵੇਂ ਕਰੂਗਾ? ਤੁਸੀਂ ਜਿਹੜੀ ਡਾਕਟਰੀ ਦੀ ਪੜ੍ਹਾਈ ਹੈ, ਇੰਜੀਨੀਅਰਿੰਗ ਦੀ ਪੜ੍ਹਾਈ ਹੈ, ਡਾਕਟਰੀ ਦੀ ਪੜ੍ਹਾਈ ਕਿਤਾਬ ਹੈ, ਉਹਦਾ ਜਿਹੜਾ ਅਰਥ ਹੈ ਡਾਕਟਰ ਕਰ ਸਕਦਾ ਹੈ ਨਾ। ਆਪਣੇ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇਵ ਜੀ 10ਵੇਂ ਪਾਤਸ਼ਾਹੀਆਂ ਹੋਈਆਂ ਹੈ ਨਾ, ਬਾਣੀ ਲਿਖੀ ਹੈ, ਬਾਣੀ ਦਾ ਅਰਥ ਉਹ ਬੰਦਾ ਤਾਂ ਕਰ ਸਕਦਾ ਹੈ ਜਿਹੜਾ ਬੰਦਾ ਅੰਦਰ ਜਾਂਦਾ ਹੈ ਨਾ। ਜਿਹੜਾ ਬੰਦਾ ਅੰਦਰ ਨਹੀਂ ਜਾਂਦਾ, ਉਹਨਾਂ ਨੇ ਧੁਰ ਦੀ ਬਾਣੀ ਲਿਖੀ ਹੈ, ਅੰਦਰ ਦੀ ਬਾਣੀ ਲਿਖੀ ਹੈ। ਬਾਹਰਲਾ ਬੰਦਾ ਕੋਈ ਕਿਵੇਂ ਅਰਥ ਕਿਵੇਂ ਕਰੂਗਾ? ਉਹ ਅਨਰਥਕ ਕਰ ਸਕਦਾ ਹੈ। ਜੇ ਆਪਾਂ ਇਹ ਗੱਲ ਨੂੰ ਆਪਾਂ ਕਵਾਂਗੇ ਫਿਰ ਕੰਟਰੋਵਰਸੀ ਸਟਾਰਟ ਹੋਊਗੀ ਹੈ ਨਾ। ਫਿਰ ਉਹਦੇ ਨਾਲ ਲੋਕ ਕਮੈਂਟਸ ਦੇ ਵਿੱਚ ਗਾਲਾਂ ਕੱਢਣ ਲੱਗ ਜਾਣਗੇ। ਵੀ ਜਿਹੜੀ ਸੱਚਾਈ ਹੈ, ਸੱਚਾਈ ਤਾਂ ਲੋਕਾਂ ਨੂੰ ਦੇਖੋ ਦੱਸਣੀ ਚਾਹੀਦੀ ਹੈ ਨਾ। ਕੋਈ ਵੀ ਚਾਹੇ ਹੁਣ ਜੇ ਆਪਾਂ ਈਸਾਈ ਧਰਮ ਦੀ ਗੱਲ ਕਰੀਏ, ਜੇ ਬਾਈਬਲ ਹੈ, ਬਾਈਬਲ ਦਾ ਅਰਥ, ਬਾਈਬਲ ਜਿਵੇਂ ਈਸਾ ਮਸੀਹ ਸਾਹਿਬ ਉਹਨਾਂ ਨੇ ਲਿਖੀ ਹੋਈ ਹੈ, ਉਹਦਾ ਅਰਥ ਉਹਦੇ ਬਰਾਬਰ ਦਾ ਕੋਈ ਫਕੀਰ ਤਾਂ ਉਹ ਕਰ ਸਕਦਾ, ਬਾਕੀ ਤਾਂ ਅਨਰਥ ਹੀ ਕਰ ਰਹੇ ਨੇ। ਜਿਹਦੀ ਉੱਤ ਤੱਕ ਰਸਾਈ ਹੈ, ਜਿਹੜਾ ਉੱਤ ਤੱਕ ਪਹੁੰਚਿਆ ਹੈ, ਜਿਹੜਾ ਅੰਦਰ ਜਾਂਦਾ ਹੈ। ਜਿਹਨੇ ਸਾਡੇ ਸਰੀਰ 'ਚ 10 ਦਰਵਾਜ਼ੇ ਹੈ, ਅਸੀਂ ਸਾਰੇ 9 'ਚ ਵਰਤਦੇ ਹਾਂ। 9 ਥੱਲੇ ਵੱਲ ਬਹਿੰਦੇ ਆ, 10ਵਾਂ ਉੱਪਰ ਵੱਲ। ਜਿਹੜਾ 9 ਨੂੰ ਛੱਡ ਕੇ ਉੱਪਰ ਗਿਆ, ਅੰਦਰ ਜਾਂਦਾ ਹੈ। ਜਿਹਨੇ ਖੰਡ ਬ੍ਰਹਿਮੰਡ ਅੰਦਰ ਦੇਖਿਆ, ਫਕੀਰਾਂ ਨੇ ਬਾਣੀ ਕਹਿੰਦੀ ਹੈ ਕੋਟ ਬ੍ਰਹਿਮੰਡ ਕਾ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾਰੇ। ਉਹ ਸਾਡੇ ਗੁਰੂ ਸਾਹਿਬਾਨ ਨੇ ਅੰਦਰ ਕਰੋੜਾਂ ਬ੍ਰਹਿਮੰਡ ਦੇਖੇ ਹੈ ਤੇ ਉਹਨਾਂ ਨੂੰ ਚਲਾਉਣ ਵਾਲਾ ਇੱਕ ਸਰਬ ਜੀਆ ਕਾ ਦਾਤਾ, ਇੱਕ ਸਤਿਗੁਰ ਦੇਖਿਆ ਹੈ, ਫਿਰ ਉਹਨਾਂ ਨੇ ਬਾਹਰ ਬਿਆਨ ਕੀਤਾ ਹੈ। ਹੁਣ ਅਸੀਂ ਨਾ ਅੰਦਰ ਗਏ, ਨਾ ਅਸੀਂ ਪੌੜੀ ਚੜੇ, ਨਾ ਅਸੀਂ ਕੁਝ ਦੇਖਿਆ, ਅਸੀਂ ਉਹਦੇ ਅਰਥ ਕਿਵੇਂ ਕਰ ਸਕਦੇ ਹਾਂ? ਹੁਣ ਬਾਬੇ ਨਾਨਕ ਨੇ ਕਿੰਨੇ ਸਾਲ ਪਹਿਲਾਂ ਲਿਖਤਾ ਹੈ ਨਾ ਵੀ ਅੰਦਰ ਕਰੋੜੋਂ ਬ੍ਰਹਮੰਡ ਹੈਗੇ। ਹੁਣ ਸਾਇੰਸਦਾਨ ਜਿਹੜੇ ਵਿਗਿਆਨਿਕ ਹੈਗੇ, ਹੁਣ ਉਹ ਕਹਿੰਦੇ ਆ ਵੀ ਹਾਂ ਇਹ ਪ੍ਰਿਥਵੀ ਦੇ ਬਰਾਬਰ ਦਾ ਕੋਈ ਹੋਰ ਗ੍ਰਹਿ ਵੀ ਹੈਗੇ। ਉਹ ਕਿੰਨੀ ਪਿੱਛੇ ਸਾਇੰਸ ਹੈ ਤੇ ਉਹਨਾਂ ਦੀ ਸਾਇੰਸ ਕਿੰਨੀ ਅੱਗੇ ਹੈਗੀ ਹੈ। ਹੁਣ ਅੱਜ ਕੱਲ੍ਹ ਵਾਲੇ ਹੁਣ ਉਹਨਾਂ ਦੀ ਸਾਇੰਸ ਬਾਰੇ ਉਹਦਾ ਅਰਥ ਕਿਵੇਂ ਕਰਨਗੇ ਦੱਸੋ? ਆਪਾਂ ਚਲੋ ਫੇਰ ਉਸੇ ਵਿਸ਼ੇ ਤੇ ਦੁਬਾਰਾ। ਦੂਸਰੀ ਧਰਮ ਦੀ ਗੱਲ ਸੀ। ਜੀ। ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਵਾਸਤੇ, ਤੇ ਅੱਜ ਕੱਲ ਧਰਮ ਦੇ ਨਾਮ ਤੇ ਇਨਸਾਨੀਅਤ ਨੂੰ ਮਾਰਿਆ ਜਾ ਰਿਹਾ। ਬਿਲਕੁਲ। ਤੇ ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਲਈ। ਧਰਮ ਤਾਂ ਹੈ ਨਾ ਗੁਰੂ ਇਕਬਾਲ ਜੀ, ਮੰਨ ਲਿਆ ਆਪਾਂ ਇੱਥੇ ਹਿੰਦੂ ਵੀ ਬੈਠਾ ਹੈ, ਮੁਸਲਮਾਨ ਵੀ ਬੈਠਾ ਹੈ, ਸਿੱਖ ਵੀ ਬੈਠਾ ਹੈ, ਈਸਾਈ ਵੀ ਬੈਠਾ ਹੈ। ਜੀ। ਸਾਰਿਆਂ ਨੂੰ ਇੱਕ ਦੂਜੇ ਦੇ ਧਰਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਈਸਾਈ ਵਾਸਤੇ ਉਹਨਾਂ ਦਾ ਜਿਹੜਾ ਧਰਮ ਹੈ ਉਹ ਵੱਡਾ ਹੈ। ਆਪਣੇ ਸਿੱਖਾਂ ਵਾਸਤੇ ਆਪਣਾ ਧਰਮ ਵੱਡਾ ਹੈ, ਮੁਸਲਮਾਨਾਂ ਵਾਸਤੇ ਉਹਨਾਂ ਦਾ ਧਰਮ ਵੱਡਾ ਹੈ, ਹਿੰਦੂਆਂ ਵਾਸਤੇ ਉਹਨਾਂ ਦਾ ਧਰਮ ਵੱਡਾ ਹੈ। ਹਰ ਬੰਦੇ ਦਾ ਆਪ ਦਾ ਜਿਹੜਾ ਅਸਲ 'ਚ ਆਪਾਂ ਅੱਜ ਕੱਲ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਦੌੜ 'ਚ ਲੱਗੇ ਹੋਏ ਆ, ਆਪਣਾ ਭੁੱਲ ਕੇ ਦੂਜੇ ਦੇ ਔਗਣ ਵੀ ਮੇਰਾ ਧਰਮ ਵੱਡਾ ਹੈ, ਪਰ ਮੈਨੂੰ ਦੂਜੇ ਦੇ ਧਰਮ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਹੈ। ਬਿਲਕੁਲ। ਸਾਰੇ ਆਪਣੇ ਹੈ, ਸਾਰੇ ਆਪਣੇ ਕੌਣ ਬੇਗਾਨਾ, ਮਨ ਕੇ ਵੱਖਰੇ ਇੱਕੋ ਹੀ ਗਾਨਾ, ਸਭ ਘਟ ਜੋਤ ਉਸੇ ਦੀ ਜਗਦੀ, ਤੂੰ ਆਪਣੀ ਅੱਖ ਬਣਾ ਲੈ ਬਣ ਜਾ ਰਿਹਾ ਮਿੱਤਰਾ, ਸੁਰਤ ਸ਼ਬਦ ਨਾਲ ਲਾ ਲੈ ਬਣ ਜਾ ਰਿਹਾ ਮਿੱਤਰਾ। ਹਾਂ, ਤੇ ਜਿੰਨਾ ਚਿਰ ਸੁਰਤ ਸ਼ਬਦ ਨਾਲ ਨਹੀਂ ਲੱਗਦੀ ਉਹਨਾਂ ਚਿਰ ਸਾਰੇ ਅਧਾਰਮਿਕ ਹੈ, ਕੋਈ ਧਾਰਮਿਕ, ਸਾਰੇ ਕਾਫਰ ਹਾਂ। ਇਹ ਆਪਾਂ ਸ਼ਬਦਾਂ ਤੇ ਫੇਰ ਆਉਣੇ ਆ ਕਿ ਜਿਹੜੇ ਇਹ ਸ਼ਬਦ ਲਿਖੇ ਗਏ, ਇਹਨਾਂ ਨੂੰ ਸੰਗੀਤ 'ਚ ਪਰੋਇਆ ਗਿਆ, ਇਹਨਾਂ ਸ਼ਬਦਾਂ ਦੇ ਰਚੇਤਾ ਜਾਂ ਇਹਨਾਂ ਸ਼ਬਦਾਂ ਨੂੰ ਰਚਣ ਵਾਲੇ ਜਿਹੜੇ ਸੀ, ਜਿਵੇਂ ਤੁਸੀਂ ਇਹ ਸ਼ਬਦ ਲਿਖੇ ਆ, ਤਾਂ ਇਹ ਪਲਾਨ ਕਿੱਦਾਂ ਬਣਿਆ ਕਿ ਇੱਕ ਇੱਕ ਕਰਕੇ ਇਸ ਤਰ੍ਹਾਂ ਲਿਖੇ ਜਾਣੇ? ਕਿਉਂਕਿ ਤੁਸੀਂ ਸਾਨੀ ਸਾਹਿਬ ਦਾ ਵੀ ਜ਼ਿਕਰ ਕੀਤਾ ਵੀ ਉਹਨਾਂ ਵੱਲੋਂ ਵੀ ਲਿਖੇ ਗਏ ਆ, ਵੀ ਇਹ ਉਹ ਤੋਂ ਲੰਬੇ ਸਮੇਂ ਤੋਂ ਇਹ ਪਲੈਨਿੰਗ ਚੱਲ ਰਹੀ ਸੀ ਜਾਂ ਇਸ ਪ੍ਰੋਜੈਕਟ ਦੇ ਪਿਛਲੇ 2 ਸਾਲ ਤੋਂ ਲੱਗੇ ਹੋਏ ਆ ਜੀ? ਅੱਛਾ। ਹਾਂ, ਉਹ ਤਾਂ ਮੈਨੂੰ ਲੱਗਦਾ ਫਿਰ ਵੀ ਕੋਵਿਡ ਦੇ ਟਾਈਮ ਤੋਂ ਹੀ ਉਦੋਂ ਚੱਲ ਰਿਹਾ ਸੀ। ਜੀ। ਤੇ ਬਸ ਫਿਰ ਉਸ ਤੋਂ ਬਾਅਦ ਬਹੁਤ ਸ਼ਬਦ ਲਿਖੇ, ਫਿਰ ਉਹਨਾਂ 'ਚ ਸ਼ਬਦ ਸਿਲੈਕਟ ਕਰੇ, ਬਹੁਤ ਲਿਖੇ ਸ਼ਬਦ। ਜਿੱਦਾਂ ਗੁਰੂ ਨਾਨਕ ਸਾਹਿਬ ਤੇ 3 ਸ਼ਬਦ ਲਿਖੇ, ਫਿਰ ਉਹਨਾਂ 'ਚੋਂ ਇੱਕ ਸ਼ਬਦ ਸਿਲੈਕਟ ਕੀਤਾ। ਜਿੱਦਾਂ ਗੁਰੂ ਅੰਗਦ ਸਾਹਿਬ ਤੇ 5 ਸ਼ਬਦ ਲਿਖੇ, ਫਿਰ ਇੱਕ ਸ਼ਬਦ ਸਿਲੈਕਟ ਕੀਤਾ। ਬਹੁਤ ਮਿਹਨਤ ਕਰੀ। ਫਿਰ ਸ਼ਮਸ਼ੇਰ ਜੀ, ਇੱਕ ਜਦੋਂ ਆਪਾਂ ਕੋਵਿਡ ਦੀ ਸਿਚੁਏਸ਼ਨ 'ਚੋਂ ਲੰਘ ਰਹੇ ਸੀ, ਉਦੋਂ ਬੜਾ ਹੈ ਨਾ ਤੁਹਾਡੇ ਸ਼ਬਦਾਂ ਨੇ ਜਾਂ ਆਪਾਂ ਕਹਿ ਲਈਏ ਉਹਨਾਂ ਕਵਿਤਾਵਾਂ ਨੇ ਬੜਾ ਲੋਕਾਂ ਨੂੰ ਹੌਸਲਾ ਦਿੱਤਾ। ਉਹ ਤੇ 2 ਸ਼ਬਦ ਜ਼ਰੂਰ ਹੋ ਜਾਣ ਜਿਹੜੇ ਆਪਾਂ ਕੋਵਿਡ ਦੇ ਦਿਨਾਂ 'ਚ ਆਪਾਂ ਮੈਨੂੰ ਲੱਗਦਾ ਉਸ ਤਰ੍ਹਾਂ ਮੈਂ ਇੰਟਰਵਿਊ ਵੀ ਕੀਤੀ ਸੀ, ਇੱਕ ਰਿਕਾਰਡ ਵੀ। ਆਪਾਂ ਧਰਮ ਦੀ ਗੱਲ ਚੱਲ ਰਹੀ ਹੈ, ਧਰਮ ਕਿਸੇ ਦੇ ਪੱਲੇ ਹੈ ਨਹੀਂ ਹੋਈ। ਹਾਂ ਜੀ। ਧਰਮ ਕਿਸੇ ਦੇ ਪੱਲੇ ਹੈ ਨੀ, ਗੱਲਾਂ ਕਰਨ ਬਥੇਰੇ, ਇੱਕ ਦੂਜੇ ਨੂੰ ਮਾਰਨ ਕੁੱਟਣ ਨਾ ਲਾਉਂਦੇ ਨੇ ਤੇਰੇ।
ਇੱਕ ਦੂਜੇ ਨੂੰ ਮਾਰਨ ਕੁੱਟਣ ਨਾ ਲਾਉਂਦੇ ਨੇ ਤੇਰੇ। ਦਇਆ ਦੀਨਤਾ ਭੁੱਲ ਕੇ ਬਾਬਾ ਦੁਨੀਆ ਕੂੜਾ ਢੋ ਰਹੀ ਐ। ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹੱਥ ਅਲਕੋਹਲ ਨਾ ਧੋ ਰਹੀ ਐ। ਸੱਚੀਆਂ ਗੱਲਾਂ ਨੇ। ਜਿੱਥੇ ਕਹਿੰਦੇ ਹੁੰਦੇ ਆ ਵੀ ਗੰਗਾ ਕਹਿ ਲਈਏ ਜਿਹੜੀ ਸਾਡੀ ਪਵਿੱਤਰ ਨਦੀ ਸੀ, ਉਹ ਅੱਜ ਮੈਲੀ ਹੋ ਚੱਲੀ ਆ। ਉਹ ਗੰਗਾ ਵੀ ਪਤਾ ਚੱਕਰ ਕੀ ਜੀ, ਇਹ ਆਪਣੇ ਉਹੀ ਜਿਹੜੇ ਧਰਮ ਵਾਲਿਆਂ ਨੇ ਨਾ ਪਵਿੱਤਰਤਾ ਦੇਖੋ ਹੁਣ ਉਹ ਇੱਕ ਸ਼ਬਦ ਲਿੱਤਾ ਗਿਆ ਵੀ ਗੰਗਾ ਜਲ ਨੂੰ ਪਵਿੱਤਰ ਮੰਨਦੇ ਆ ਵੀ ਉਹ ਪਹਿਲਾਂ ਲੋਕ ਕਹਿੰਦੇ ਸੀ ਵੀ ਇਹਦੇ ਨਾਲ ਉਹਦੇ ਚ ਡੁਬਕੀ ਲਾਇਓ ਤੇ ਬੰਦੇ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਆ, ਵੀ ਲੋਕ ਉਹਨੂੰ ਵਿਛੜ ਕੇ ਅਲਕੋਹਲ ਨਾਲ ਅੱਜ ਕੱਲ ਹੱਥ ਧੋਈ ਜਾ ਰਹੇ ਆ ਨਾ। ਵੀ ਬੰਦੇ ਨੇ ਇੰਨੇ ਆਪ ਦੇ ਆਪ ਨੂੰ ਨੇਚਰ ਨੂੰ ਸਾਰੇ ਨੂੰ ਇੰਨੇ ਮਤਲਬ ਖਿਲਵਾੜ ਕੀਤਾ ਵੀ ਉਹਦਾ ਆਪਾਂ ਨੂੰ ਨਤੀਜਾ ਉਹੀ ਨਤੀਜਾ। ਬਾਕੀ ਇਹ ਵੀ ਚੀਜ਼ ਅਸੀਂ ਕਲੀਅਰ ਕਰ ਦਈਏ ਕਿਉਂਕਿ ਐਵੇਂ ਲੋਕਾਂ ਨੂੰ ਭਰਮ ਚ ਪਾਉਣ ਦੀ ਉਹਦੇ ਚ ਕੋਈ ਉਹ ਨਹੀਂ ਹੈ ਵੀ ਗੰਗਾ ਚ ਨਹਾਉਣ ਨਾਲ ਜਾਂ ਕਿਸੇ ਵੀ ਪਾਣੀ ਚ ਨਹਾਉਣ ਨਾਲ ਕੋਈ ਮੈਲ ਨਹੀਂ, ਪਾਪਾਂ ਦੇ ਮੈਲ ਕੱਟੇ ਨਹੀਂ, ਮਨਾਂ ਦੀ ਮੈਲ ਹੈ ਉਹ ਮਨ ਨੂੰ ਧੋਤੇ। ਦੇਖੋ ਜੀ ਬਾਣੀ ਦੇ ਵਿੱਚ ਫੈਸਲਾ ਹੀ ਹੈ। ਗੁਰੂ ਨਾਨਕ ਸਾਹਿਬ ਨੇ ਲਿਖਿਆ ਨਾ ਜਪਜੀ ਸਾਹਿਬ ਦੇ ਵਿੱਚ, ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਆ ਉਹ ਧੋਏ। ਭਰੀਐ ਮਤ ਪਾਪਾਂ ਕੈ ਸੰਗ, ਉਹ ਬਾਹਰਲੇ ਪਾਣੀ ਨਾਲ ਸਾਫ਼ ਨਹੀਂ ਹੁੰਦੀ। ਉਹ ਧੋਪੈ ਨਾਵਾਂ ਕੇ ਰੰਗ, ਉਹ ਸਿਮਰਨ ਕਰਨਾ ਪਊ, ਪਲਾਥੀ ਮਾਰ ਕੇ ਬੈਠਣਾ ਪਊਗਾ। ਫਿਰ ਉਹ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਮਤਲਬ ਮੈਨੂੰ ਲੱਗਦਾ ਸਿਮਰਨ ਸਭ ਤੋਂ ਉੱਚਾ ਹੈ, ਫੈਸਲਾ ਹੈ ਬਸ। ਮੈਨੂੰ ਲੱਗਦਾ ਵੀ ਆਪਾਂ ਇੰਟਰਵਿਊ ਘੱਟ ਆ ਤੇ ਆਪਣੀ ਸਤਸੰਗ ਇਹੀ ਸ਼ਬਦ ਦੀ ਵਿਆਖਿਆ, ਇਹੀ ਉਸ ਗੁਰੂ ਦੀ ਵਡਿਆਈ ਹੈ ਨਾ, ਜਿਹੜੀ ਆਪਾਂ ਸ਼ਬਦਾਂ ਦੇ ਰਾਹੀਂ ਕਰ ਰਹੇ ਹਾਂ। ਉਹਨੂੰ ਚਰਚਾ ਕਰਨਾ, ਉਹਦੀ ਵਡਿਆਈ ਦੇ ਉਹਦੇ ਉਸਤਤ ਦੇ ਵਿੱਚ ਸ਼ਬਦਾਂ ਨੂੰ ਬੋਲਣਾ, ਤੇ ਇਹੀ ਮੈਨੂੰ ਲੱਗਦਾ ਕਿ ਸੱਚੀ ਵਡਿਆਈ ਹੈ ਨਾ। ਹੁਣ ਅਸੀਂ ਇੰਟਰਵਿਊ ਖਤਮ ਹੋ ਗਈ ਹੈ ਨਾ, ਰਾਤ ਨੂੰ ਜਾ ਕੇ ਆਪਦੇ ਜੋ ਵੀ ਕੰਮ ਕਰਾਂਗੇ ਕੱਲ ਨੂੰ, ਸਾਨੂੰ ਆਪ ਦੇ ਆਪ 'ਚ ਕਦੇ ਇਦਾਂ ਫੀਲ ਨਹੀਂ ਹੁੰਦਾ ਨਾ, ਅਸੀਂ ਜਿਹੜੀ ਗੱਲ ਕਰਕੇ ਜਾਂਦੇ ਹਾਂ ਜਿਹੜੀ ਸੱਚ ਗੱਲ ਹੈ, ਕਿਸੇ ਨੂੰ ਭਰਮ 'ਚ ਨਹੀਂ ਪਾਉਣਾ ਚਾਹੀਦਾ ਵੀ ਸਾਡੇ ਗਾਣੇ ਜ਼ਿਆਦਾ ਚੱਲਣ ਇਹਦੇ ਵਾਸਤੇ ਤੁਸੀਂ ਧਰਮ ਦੀ ਜਾਂ ਕਿਸੇ ਵੀ ਚੀਜ਼ ਦੀ ਗਲਤ ਵਿਆਖਿਆ ਕਰੋ। ਜਿਹੜੀ ਗੱਲ ਹੈ ਉਹਨੂੰ ਸਪਸ਼ਟ ਕਹੋ, ਚਾਹੇ 4 ਬੰਦੇ ਸੁਣਨ, 10 ਸੁਣਨ, 50 ਸੁਣਨ, ਜਿੰਨੇ ਹੈ ਉਹ ਕੋਈ ਦਿੱਕਤ ਨਹੀਂ। ਪਰ ਢਿੱਲੋਂ ਸਾਹਿਬ ਸੱਚ ਕਹਿਣ ਵਾਲੇ ਬਹੁਤ ਥੋੜੇ ਆ, ਸੱਚ ਨੂੰ ਸੱਚ ਕਹਿਣ ਵਾਲੇ ਬਹੁਤ ਥੋੜੇ। ਜੀ ਸੁਣੋ ਜੀ, ਸੱਚ ਕਹੀਏ ਲੋਕ ਨਾ ਸਹਿੰਦੇ ਨੇ, ਸੱਚ ਕਹੀਏ ਤਾਂ ਗਲ ਪੈਂਦੇ ਨੇ, ਫਿਰ ਸੱਚੇ ਪਾਸ ਨਾ ਬਹਿੰਦੇ ਨੇ। ਸੱਚ ਮਿੱਠਾ ਆਸ਼ਕ ਪਿਆਰੇ ਨੂੰ, ਉਹ ਬਾਬਾ ਬੁੱਲੇ ਸ਼ਾਹ ਪਹਿਲਾਂ ਹੀ ਕਹਿ ਕਹਿੰਦਾ ਚੁੱਪ ਕਰਕੇ ਕਰੀ ਗੁਜ਼ਾਰੇ ਨੂੰ। ਜਿਨ੍ਹਾਂ ਨੇ ਸੱਚ ਬੋਲਿਆ, ਸੱਚ ਕਰੋੜਾਂ ਚੋਂ ਕਿਸੇ ਕਦੇ ਗੁਰਮੁਖ ਨੂੰ ਪਿਆਰਾ ਲੱਗਦਾ। ਬਾਕੀ ਤਾਂ ਜੇ ਜਿਨ੍ਹਾਂ ਨੇ ਸੱਚ ਬੋਲਿਆ, ਕਿਸੇ ਨੂੰ ਤੱਤੀ ਤਵੀ ਤੇ ਬਿਠਾਤਾ, ਕਿਸੇ ਦਾ ਸੀਸ ਕੱਟਤਾ, ਕਿਸੇ ਨੂੰ ਆਰਿਆਂ ਨਾਲ ਚਰਾਇਆ, ਕਿਸੇ ਨੂੰ ਚਰਖੜੀਆਂ ਤੇ ਚਾੜਿਆ, ਕਿਸੇ ਦਾ ਉਲਟਾ ਪੋਸ਼ ਲਾਇਆ, ਕਿਸੇ ਨੂੰ ਸੂਲੀ ਤੇ ਟੰਗਤਾ, ਕਿਸੇ ਨੂੰ ਜਿੰਦੇ ਨੂੰ ਅੱਗ ਦੇ ਵਿੱਚ ਸਾੜਤਾ। ਜਿਨ੍ਹਾਂ ਨੇ ਸੱਚ ਬੋਲਿਆ ਉਹਨਾਂ ਨਾਲ ਇਸ ਦੁਨੀਆ ਨੇ ਭਲੀ ਨਹੀਂ ਗੁਜ਼ਾਰੀ, ਤੇ ਅੱਗੇ ਵੀ ਮੈਨੂੰ ਲੱਗਦਾ ਹੁੰਦਾ ਹੀ ਰਹਿਣਾ। ਗੁਰੂ ਇਕਬਾਲ ਜੀ ਜਿਹੜੇ ਆਪੇ ਸਾਰੀ ਦੁਨੀਆ ਹੈ ਨਾ ਨੀਂਦ ਦੇ ਵਿੱਚ ਸੁੱਤੀ ਹੋਈ ਹੈ, ਜਾਗਦੇ ਬੰਦੇ ਨੂੰ ਉਹ ਪਸੰਦ ਨਹੀਂ ਕਰਦੀ। ਹੁਣ ਇੱਥੇ ਆਪਾਂ ਸੁੱਤੇ ਪਈ ਹੋਈ ਰਾਤ ਦੇ 10-11 ਵਜੇ ਦਾ ਟਾਈਮ ਹੋਵੇ, ਕੋਈ ਬੰਦਾ ਜਾਗਦਾ ਤੁਰਿਆ ਫਿਰਦਾ, ਆਪਾਂ ਨੂੰ ਬੜਾ ਭੈੜਾ ਲੱਗਦਾ। ਦੁਨੀਆ ਕਾਮ, ਕ੍ਰੋਧ, ਇਹ ਮਾਇਆ, ਇਹ ਸਾਰੇ ਝੰਜੜ ਦੇ ਵਿੱਚ ਸੁੱਤੀ ਹੋਈ ਹੈ ਬੜੇ, ਉਹਨਾਂ ਨੂੰ ਕੋਈ ਜਗਾਉਣ ਦੀ ਕੋਸ਼ਿਸ਼ ਕਰਦਾ ਨਾ ਬੜਾ ਭੈੜਾ ਲੱਗਦਾ। ਸੱਚ ਗੱਲ ਕਰਦਾ ਉਹ ਭੈੜਾ ਲੱਗਦਾ। ਉਹ ਕਹਿੰਦੇ ਵੀ ਸਾਡੇ ਮਤਲਬ ਦੀ ਗੱਲ ਕਰ ਜਿਹੜੀ ਸਾਨੂੰ। ਮੇਰੇ ਨਾ ਸਵਾਲ ਆ ਰਿਹਾ ਇੱਕ ਮਨ ਦੇ ਵਿੱਚ। ਚਲੋ ਆਪਾਂ ਵਿਸ਼ਾ ਹੀ ਉੱਦਾਂ ਦਾ ਹੈ ਨਾ, ਉੱਦਾਂ ਦੀਆਂ ਚੀਜ਼ਾਂ ਗੱਲਾਂ ਆਪਣੇ ਆਉਂਦੀਆਂ, ਉਸ ਪਰਮਾਤਮਾ ਵੱਲੋਂ ਹੀ ਆਉਂਦੀਆਂ। ਮਨੁੱਖ ਦੀ ਉਤਪਤੀ ਕਿਉਂ ਹੋਈ ਹੈ ਨਾ, ਕਿਸ ਕੰਮ ਲਈ ਮਨੁੱਖ ਜਿਹੜਾ ਇਸ ਧਰਤੀ ਤੇ ਆਇਆ, ਮਨੁੱਖ ਦਾ ਇੱਥੇ ਧਰਤੀ ਤੇ ਆਉਣ ਦਾ ਮਕਸਦ ਕੀ ਹੈ, ਕਾਰਜ ਕੀ ਸੀ ਉਹਦੇ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਇਹ ਪੂਰਨ ਤਾਕਤਾਂ ਦੇ ਫੈਸਲੇ ਆ। ਅਸੀਂ ਨਹੀਂ ਕਹਿੰਦੇ ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇੱਥੇ ਆਪਾਂ ਲਾਹਾ ਲੈਣ ਆਏ ਸੀ, ਮਾਲਕ ਦੀ ਬੰਦਗੀ ਕਰਕੇ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਵਾਸਤੇ, ਆਤਮਾ ਦੇ ਛੁਟਕਾਰੇ ਦਾ ਬੰਦੋਬਸਤ ਕਰਨ ਵਾਸਤੇ ਇੱਥੇ ਆਏ ਸੀ। ਸਿਮਰਨ ਕਰਨ ਆਏ ਸੀ, ਤੇ ਇੱਥੇ ਆ ਕੇ ਅਸੀਂ ਚੱਕਰਾਂ 'ਚ ਪੈ ਗਏ। ਇੱਕ ਗੁਰੂ ਸਾਹਿਬ ਨੇ ਲਿਖਿਆ ਬਾਣੀ 'ਚ, ਮੈਨੂੰ ਚੰਗੀ ਤਰ੍ਹਾਂ ਪੂਰੀ ਲਾਈਨ ਯਾਦ ਹੈ ਨਹੀਂ, ਉਹ ਪਿੱਛੋਂ ਥੋੜੀ ਜਿਹੀ ਲਾਈਨ ਹੈ, ਉਹਦੇ 'ਚ ਲਿਖਿਆ ਹੋਇਆ ਹੈ ਗੁਰੂ ਸਾਹਿਬ ਨੇ ਵੀ ਜਿਨ ਇਹ ਸ੍ਰਿਸ਼ਟੀ ਸਾਜੀ ਆਪੇ ਜਾਣੇ ਸੋਈ, ਕੋਈ ਜਾ ਕਰਤਾ ਸਿਰ ਠੀਕੋ ਸਾਜੈ ਆਪੇ ਜਾਣੇ ਸੋਈ, ਉਹਨੇ ਕਿਵ ਕਰ ਆਖਾਂ ਕਿਵ ਸਲਾਈ ਕਿਉਂ ਵਰਨੀ ਕਿ ਜਾਣਾ, ਨਾਨਕ ਆਖੈ ਸਭ ਕੋ ਆਖੈ ਇੱਕ ਦੂ ਇੱਕ ਸੇ। ਜਿਹਨੇ ਸ੍ਰਿਸ਼ਟੀ ਰਚੀ ਹੈ ਨਾ, ਕਿਉਂ ਰਚੀ ਹੈ, ਕੀ ਉਹਦਾ ਉਹੀ ਜਾਣੇ ਹੈ ਨਾ। ਤੇ ਆਪਾਂ ਇੱਕ ਹੋਰ ਆਪਾਂ ਹੁੰਦਾ ਗੁਰੂ ਇਕਬਾਲ ਜੀ, ਆਪਾਂ 5ਵੀਂ ਕਲਾਸ ਦੇ ਬੱਚੇ ਨੂੰ ਹੈ ਨਾ PhD ਦੀ ਗੱਲਾਂ ਦਸੀਏ ਨਾ ਜਾਂ MA ਦੀ, ਉਹਦੇ ਸਮਝ ਨਹੀਂ ਲੱਗਦੀ। ਇਹਦਾ ਲੈਵਲ ਹੁੰਦਾ ਹੈ ਨਾ। ਆਪਾਂ ਨੂੰ ਉਹ ਗੱਲਾਂ, ਇਹ ਜਦੋਂ ਫਕੀਰ ਅੰਦਰ ਗਏ ਹੈ ਨਾ,
ਜਿਵੇਂ ਬਾਬੇ ਨਾਨਕ ਨੇ ਕਿਹਾ ਵੀ ਕਰੋੜਾਂ ਬ੍ਰਹਮੰਡ ਹੈ, ਕਿੰਨੀ ਦੁਨੀਆ ਹੈ ਨਾ, ਆਮ ਬੰਦਾ ਵਿਸ਼ਵਾਸ ਹੀ ਨਹੀਂ ਕਰੂਗਾ। ਆਮ ਬੰਦਾ ਤੁਸੀਂ ਮਨ ਬੁੱਧੀ ਦੇ ਦਾਇਰੇ ਵਾਲਾ ਬੰਦਾ ਯਾਰ ਕਰੋੜੋਂ ਬ੍ਰਹਮੰਡ ਕਿੱਦਾਂ ਹੋ ਸਕਦੇ ਹੈ ਨਾ, ਪਰ ਉਹਨਾਂ ਨੇ ਦੇਖੇ ਹੈ, ਫਿਰ ਉਹਨਾਂ ਨੇ ਲਿਖੇ ਹੈ। ਤੇ ਇਹ ਮਨ ਬੁੱਧੀ ਦੀ ਗਮਤਾ ਤੋਂ ਅੱਗੇ ਦੀ ਚੀਜ਼ਾਂ, ਜਿੱਥੇ ਮਨ ਬੁੱਧੀ ਦੀ ਸੋਚ ਇਹ ਖਤਮ ਹੋ ਜਾਂਦੀ ਨੇ, ਉੱਥੋਂ ਇਹ ਸਾਇੰਸ ਸ਼ੁਰੂ ਹੁੰਦੀ ਹੈ। ਸਾਇੰਸ ਦੀ ਜੇ ਆਪਾਂ ਜਦੋਂ ਗੱਲ ਕਰਦੇ ਹਾਂ ਵੀ ਉਹ ਤਾਂ ਇਹ ਵੀ ਕਹਿ ਦਿੰਦੇ ਆ ਕਿ ਮਤਲਬ ਕੁਝ ਸੰਸਥਾਵਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਇੰਸ ਦੇ ਆਧਾਰ ਤੇ ਚੱਲਦੀਆਂ, ਤਾਂ ਉਹ ਕਹਿੰਦੇ ਪ੍ਰਮਾਤਮਾ ਦੀ ਹੋਂਦ ਨੂੰ ਵੀ ਨਕਾਰਦੇ ਨੇ, ਉਹ ਹੈ ਨਾ, ਹੋਂਦ ਨੂੰ ਵੀ ਉਹ ਕਹਿੰਦੇ ਵੀ। ਪਰ ਜਦੋਂ ਅਸੀਂ ਉਸੇ ਸਾਇੰਸ ਨੂੰ ਕਿਸੇ ਗ੍ਰੰਥ ਦੀ ਕਸੌਟੀ ਤੇ ਰੱਖਦੇ ਹਾਂ, ਤਾਂ ਉਦੋਂ ਜਦੋਂ ਕੰਪੈਰੀਜ਼ਨ ਕਰਦੇ ਹਾਂ ਤਾਂ ਉਦੋਂ ਉਹ ਵੀ ਮੰਨਣ ਲਈ ਮਜਬੂਰ ਹੋ ਜਾਂਦੇ ਆ ਕਿ ਜਿਹੜਾ ਜੋ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਉਹ ਸਾਇੰਸ ਦੀ ਕਸੌਟੀ ਤੇ ਪੂਰਾ ਉਤਰਦਾ। ਆਕਾਸਾ ਆਕਾਸ਼ ਲੱਖ ਪਤਾਲਾ ਪਤਾਲ, ਓੜ ਕੋੜ ਕਪਾਲ ਥੱਕੇ ਵੇਦ ਕਹਿਣ ਕਬਾਤ, ਸਹਿਸ 18 ਕਹਿਣ ਕਤੇ ਬਾਸਲੂ ਇੱਕ ਧਾਤ, ਲੇਖਾ ਹੋਏ ਤਾਂ ਇਹ ਦੇਖ ਲਓ। ਇਹ ਹੁਣ ਉਹ 500 ਸਾਲ ਪਹਿਲਾਂ 600 ਸਾਲ ਪਹਿਲਾਂ ਕਹਿ ਗਏ ਤੇ ਇਹ ਅੱਜ ਖੋਜਾਂ ਕਰੀ ਜਾਂਦੇ ਆ। ਕਿੰਨੀਆਂ ਕਰੀ ਜਾਣ ਉੱਥੇ ਨਹੀਂ ਪਹੁੰਚ ਸਕਦੀ, ਨਹੀਂ ਹੁਣ ਕਿੰਨੀਆਂ ਖੋਜਾਂ ਕਰੀ ਜਾਣ ਉੱਥੇ ਨਹੀਂ ਪਹੁੰਚ ਸਕਦੀ। ਇਹ ਤਾਂ ਜਿਹੜਾ ਅੰਦਰ ਜਾਂਦਾ ਹੈ, ਪਲਾਥੀ ਮਾਰ ਕੇ ਬੈਠਦਾ ਹੈ, ਕਮਾਈ ਰਾਮ ਨਾਮ ਦੀ ਕਮਾਈ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਅੰਦਰ ਜਾਊਗਾ, ਅੰਦਰ ਜਾ ਕੇ ਦੇਖ ਲੂਗਾ ਤੇ ਉਹਦਾ ਕਿਸੇ ਨੇ ਯਕੀਨ ਨਹੀਂ ਮੰਨਣਾ। ਉਹ ਕਹਿਣਗੇ ਇਹਨੂੰ ਉਹੀ ਮਰੀ ਜਾਂਦਾ, ਕਮਲ ਹੈ ਇਹਦਾ। ਬਿਨਾਂ ਤਾਕਤ ਤੋਂ, ਹੈ ਨਾ ਜੀ, ਬਿਨਾਂ ਪਾਵਰ ਤੋਂ ਕੋਈ ਬੰਦਾ, ਆਮ ਬੰਦਾ ਤਤੀਆਂ ਤਵੀਆਂ ਤੇ ਜਾ ਕੇ ਬਹਿ ਜਾਊਗਾ। ਗੁਰੂ ਤੇਗ ਬਹਾਦਰ ਜੀ ਨੇ ਕਿਸੇ ਵਾਸਤੇ ਕੁਰਬਾਨੀ ਦੇ ਦੂਗਾ ਵੀ ਉੱਥੇ ਜਾ ਕੇ ਉਹਨਾਂ ਨੇ ਅੰਦਰ ਮਾਲਕ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਜਾ ਬਹਿ ਜਾ, ਦਰਦ ਹੀ ਨਹੀਂ ਹੋਣਾ। ਉਹ ਜਾ ਕੇ ਬਹਿ ਗਏ, ਸੀਸ ਕਟਾਉਣ ਵਾਸਤੇ ਪੁੱਛਿਆ ਵੀ ਹਾਂ ਬਹਿ ਜਾਈਏ, ਜਾ ਕੇ ਬਹਿ ਗਏ, ਆਪਦਾ ਸੀਸ ਕੋਈ ਦਰਦ ਹੀ ਨਹੀਂ ਹੋਇਆ। ਨਹੀਂ ਤਾਂ ਆਮ ਬੰਦਾ ਕੋਈ ਬਹਿ ਜਾਊਗਾ। ਗੁਰੂ ਆਪਣੇ ਸਾਹਿਬਜ਼ਾਦੇ ਨਿੱਕੇ ਨਿੱਕੇ ਸੀਗੇ, ਤੇ ਤੁਹਾਨੂੰ ਕੀ ਲੱਗਦਾ ਵੀ ਜਦੋਂ ਉਹਨਾਂ ਨੂੰ ਦੀਵਾਰ ਦੇ ਵਿੱਚ ਚਿਣਿਆ ਹੋਊਗਾ ਵੀ ਉਹਨਾਂ ਦੇ ਦਰਦ ਨਹੀਂ ਹੋਇਆ? ਉਹਨਾਂ ਦੇ ਦਰਦ ਵਾਸਤਵ 'ਚ ਨਹੀਂ ਹੋਇਆ। ਉਹਨਾਂ ਨੇ ਬਾਬੇ ਨੂੰ ਕਹਿਤਾ ਵੀ ਤੈਨੂੰ ਨਹੀਂ ਹੋਣਾ, ਤੂੰ ਜਾ ਕੇ ਖੜ ਜਾ ਉੱਥੇ, ਨੀਡਰ ਹੋ ਕੇ। ਨਹੀਂ ਤਾਂ ਕਿਉਂਕਿ ਉਹ ਸਰੀਰ ਦੀ ਕੈਦ ਚੋਂ ਆਜ਼ਾਦ ਹੋਏ ਹੁੰਦੇ ਆ। ਜਿਹੜੇ ਫਕੀਰ ਹੁੰਦੇ ਆ ਪੂਰਨ ਤਾਕਤਾਂ, ਉਹ ਇਹਨਾਂ ਸਰੀਰ ਦੀ ਕੈਦ ਚੋਂ, ਦਰਦ ਤਾਂ ਸਰੀਰ 'ਚ ਹੈ ਨਾ ਜੀ। ਜਦੋਂ ਅਸੀਂ ਚੋਲਾ ਛੱਡ ਜਾਂਦੇ ਹਾਂ, ਸਰੀਰ ਛੱਡ ਜਾਂਦਾ, ਬੰਦਾ ਮਰ ਜਾਂਦਾ ਹੈ, ਉਹਨੂੰ ਚੱਕ ਕੇ ਲੱਕੜਾਂ 'ਤੇ ਪਾ ਦਿੰਦੇ ਆ, ਅੱਗ ਲਾ ਦਿੰਦੇ ਆ। ਉਦੋਂ ਕਿਉਂ ਨਹੀਂ ਉਹ ਉੱਠਦਾ ਵੀ ਮੇਰੇ ਦਰਦ ਹੋ ਰਿਹਾ? ਕਿਉਂਕਿ ਉਦੋਂ ਉਹ ਜੋਤ ਅੰਦਰੋਂ ਨਿਕਲ ਜਾਂਦੀ ਹੈ। ਉਹ ਫਕੀਰ ਜਿਉਂਦੇ ਜੀ ਸਰੀਰ 'ਚੋਂ ਜੋਤ ਨਿਕਲ ਜਾਂਦੀ ਹੈ। ਮਰੇ ਤੋਂ ਮਰ ਜਾਈਏ ਫੂਟ ਪੜੇ ਐਸਾ ਮਰਨਾ ਕੋ ਮਰੇ, ਦਿਨ ਮੇ 100 ਪਲਾਥੀ ਮਾਰ ਕੇ ਬੈਠੇ, ਅੱਖਾਂ ਬੰਦ ਕੀਤੀਆਂ ਰੂਹ ਗਈ। ਹੁਣ ਇਹ ਗੱਲ ਸੁਣਨ 'ਚ ਗੱਪ ਜੀ ਲੱਗਦੀ ਹੈ, ਪਰ ਫਕੀਰ ਇਹ ਸਾਡੇ ਗੁਰੂ ਹੋਏ ਹੈ, ਇਹ ਪੂਰਨ ਤਾਕਤਾਂ ਹੋਈਆਂ, ਪਲਾਥੀ ਮਾਰ ਕੇ ਬਹਿ ਜਾਂਦੇ, ਰੂਹ ਜਾਂਦੀ। ਸੋ ਢਿੱਲੋਂ ਸਾਹਿਬ, ਇਸ ਪ੍ਰੋਜੈਕਟ ਤੋਂ ਬਾਅਦ ਆਪਾਂ ਇਸ ਵਿਸ਼ੇ 'ਤੇ ਫਿਰ ਆਉਣੇ। ਇਸ ਪ੍ਰੋਜੈਕਟ ਤੋਂ ਬਾਅਦ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਆ ਉਹ ਕਿਸ ਤਰ੍ਹਾਂ ਦੇ ਹੋਣਗੇ? ਕਿਉਂਕਿ ਇਹ ਤਾਂ ਹੈ ਹੀ ਕਿ ਉਸ ਗੁਰੂ ਦੀ ਉਸਤਤ 'ਚ ਹੋਣਗੇ, ਪਰ ਕਿਸ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕਰਾਂਗੇ? ਗੁਰੂ ਇਕਬਾਲ ਜੀ, ਆਪਾਂ ਸੋਸ਼ਲ ਸੂਫੀ ਮਾਲਕ ਦੀ ਇਬਾਦਤ ਵਾਲੇ ਉੱਦਾਂ ਦੇ ਸ਼ਬਦ ਉੱਦਾਂ ਦੇ ਆਪਾਂ ਕਰਦੇ ਹਾਂ, ਜਿਹੜੇ ਸਮਾਜ ਨੂੰ, ਪਰਿਵਾਰ ਨੂੰ ਕੋਈ ਚੰਗੀ ਸੇਧ ਦੇ ਸਕਣ, ਸਾਰਾ ਪਰਿਵਾਰ ਬਹਿ ਕੇ ਸੁਣ ਸਕੇ। ਅੱਜ ਕੱਲ੍ਹ ਜਿਹੜਾ ਮਿਊਜ਼ਿਕ ਚੱਲ ਰਿਹਾ ਅੱਜ, ਤੇ ਜਿਸ ਤਰੀਕੇ ਨਾਲ ਸ਼ੋਰ ਸ਼ਰਾਬੇ ਵਾਲਾ ਮਿਊਜ਼ਿਕ ਹੈ, ਤੇ ਖਾਸ ਕਰਕੇ ਸ਼ਬਦ ਉਸ ਤਰ੍ਹਾਂ ਦੇ ਨੇ ਜਿਹੜੇ ਕਿ ਮਨ ਨੂੰ ਵੀ ਚੁਭਦੇ ਆ ਤੇ ਸਾਡੀ ਅੰਤਰ-ਆਤਮਾ ਤੇ ਕਿਤੇ ਨਾ ਕਿਤੇ ਸੱਟ ਵੀ ਮਾਰਦੇ। ਸੱਟ ਇਸ ਤਰੀਕੇ ਨਾਲ ਕਿ ਕੁਝ ਭੜਕਾਊ ਚੀਜ਼ਾਂ, ਭੜਕਾਊ ਗੱਲਾਂ ਬੋਲੀਆਂ ਜਾਂਦੀਆਂ, ਹਥਿਆਰਾਂ ਨੂੰ ਲੈ ਕੇ, ਮਾਰ ਕੁਟਾਈ ਨੂੰ ਲੈ ਕੇ, ਜਾਂ ਕੁਝ ਇਸ ਤਰ੍ਹਾਂ ਦੇ ਸ਼ਬਦ। ਇਹ ਮਤਲਬ ਕਿੰਨਾ ਕੁ ਚਿਰ ਇਹ ਚੱਲਦਾ ਰਹੂਗਾ ਜੀ? ਇਹ ਤਾਂ ਚੱਲਦਾ ਹੀ ਰਹਿਣਾ ਹੈ, ਅੱਗੇ ਹੋਰ ਵੀ ਚੱਲੂਗਾ, ਹੈ ਨਾ। ਇਹ ਤਾਂ ਤੁਸੀਂ ਇਹ ਦੇਖੋ ਵੀ ਜਿਹੜੀ ਆਮ ਕਰਿਆਨੇ ਦੀ ਦੁਕਾਨ ਹੁੰਦੀ ਹੈ ਨਾ, ਉਹਦੇ 'ਚ ਬਾਹਲੀ ਭੀੜ ਹੁੰਦੀ ਹੈ। ਜਿਹੜਾ ਸੋਨੇ ਚਾਂਦੀ ਦੀ ਦੁਕਾਨ ਹੋਏ, ਹੈ ਨਾ, ਹੋਰ ਅੱਜ ਕੱਲ੍ਹ ਵਾਈਟ ਗੋਲਡ ਪਲੈਟੀਨਮ ਇਹ ਚੱਲ ਰਿਹਾ, ਇਹਦੇ 'ਤੇ ਬੜੀ ਘੱਟ ਭੀੜ ਹੁੰਦੀ ਹੈ ਨਾ। ਇਹਦੇ ਸਰੋਤੇ ਸੁਣਨ ਵਾਲੇ, ਇਸ ਪਾਸੇ ਜਾਣ ਵਾਲੇ ਇਹ ਬੜੇ ਘੱਟ ਹੈ। ਮਾਲਕ ਤੇ ਜਿਨ੍ਹਾਂ ਦੀ ਕਿਰਪਾ ਹੈ ਨਾ, ਉਹੀ ਇਸ ਰਸਤੇ 'ਤੇ ਤੁਰ ਸਕਦੇ ਆ। ਉਹੀ ਚੰਗੀ ਸ਼ਬਦਾਵਲੀ, ਚੰਗੇ ਸ਼ਬਦ, ਚੰਗੇ ਸੰਗੀਤ, ਉਸ ਪਾਸੇ ਉਹ ਲੱਗਦੇ ਆ। ਸੰਗੀਤ ਵੀ ਮਾਲਕ ਦੀ ਇਬਾਦਤ ਹੈ। ਜੇ ਬੰਦਾ ਉਸ ਪਾਸੇ ਲੱਗੇ ਤੇ ਉਸ ਸੋਚ ਨਾਲ ਉਹਨੂੰ ਸੁਣੇ ਜਾਂ ਆਪ ਸੰਗੀਤ ਸੀ ਅਸਲ ਦੇ ਵਿੱਚ ਮਾਲਕ ਦੀ ਇਬਾਦਤ ਦਾ ਇੱਕ ਜ਼ਰੀਆ। ਤੇ ਇਹ ਤਾਂ ਚਲੋ ਇੱਕ ਰੂਪ ਅਲੱਗ ਦਿੱਤਾ ਗਿਆ ਇਹਨੂੰ। ਸੰਗੀਤ ਵੈਸੇ ਜੇ ਬੇਸਿਕਲੀ ਦੇਖਿਆ ਜਾਵੇ ਤਾਂ ਸੰਗੀਤ ਤਾਂ ਸੀ ਮਾਲਕ ਦੀ ਬੰਦਗੀ ਕਰਨ ਦਾ ਇੱਕ ਜ਼ਰੀਆ। ਹੁਣ ਉਹਦੇ ਵਿੱਚ ਅੱਜ ਕੱਲ੍ਹ ਸਟਾਰ ਪੈਸਿਆਂ ਦੇ ਲਈ ਉਹਦੇ ਸ਼ਬਦਾਂ ਦਾ ਹੇਰ ਫੇਰ ਹੋ ਗਿਆ। ਪਰ ਮਤਲਬ ਉਹਨੂੰ ਵੱਖ-ਵੱਖ ਤਰੀਕੇ ਨਾਲ, ਸਵਰ ਤਾਂ ਦੇਵਤਾ ਹੈ ਜੀ, ਸਵਰ ਤਾਂ ਦੇਵਤਾ ਹੈ, ਬੜਾ ਪਵਿੱਤਰ ਹੈ। ਬਾਕੀ ਕਿਸੇ ਫਕੀਰ ਨੇ ਕਿਹਾ ਜੀ, ਇਹ ਤੁਸੀਂ ਦੁਨੀਆ ਦੇ ਕੰਢੇ ਹੈ ਨਾ, ਤੁਸੀਂ ਨਹੀਂ ਝੁਕ ਸਕਦੇ, ਤੁਸੀਂ ਆਪਦੇ ਪੈਰਾਂ ਜੁੱਤੀਆਂ ਪਾ ਲਓ, ਇਹ ਦੁਨੀਆ ਦੇ ਕੰਢੇ ਤੁਹਾਡੇ ਤੇ ਅਸਰ ਹੀ ਨਾ ਕਰਨ। ਤੁਹਾਨੂੰ ਜਿਹੜੇ ਸੁਣਨ ਵਾਲੇ ਆ, ਤੁਹਾਨੂੰ ਜਿਹੜੇ ਪਸੰਦ ਕਰਨ ਵਾਲੇ ਆ, ਜਿਹੜੇ ਤੁਹਾਡੇ ਸ਼ਬਦਾਂ ਨੂੰ ਰੀਝ ਨਾਲ ਸੁਣਦੇ ਆ, ਜਾਂ ਜਿਹੜੇ
ਇਹ ਤੁਸੀਂ ਐਲਬਮ ਲੈ ਕੇ ਆਏ, ਇਹਨਾਂ ਸ਼ਬਦਾਂ ਦੀ ਜਿਹੜੇ ਵਾਹ ਕਰ ਰਹੇ ਆ ਉਹਨਾਂ ਵਾਸਤੇ ਕੀ ਸੁਨੇਹਾ, ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਉਹਨਾਂ ਵਾਸਤੇ ਸੁਨੇਹਾ ਤਾਂ ਕੀ ਹੈ ਜੀ, ਬੇਨਤੀ ਹੈ ਵੀ ਅੱਗੇ ਵੀ ਅਸੀਂ ਨਹੀਂ, ਹੋਰ ਵੀ ਕੋਈ ਸਿੰਗਰ ਹੈ ਨਾ, ਚੰਗੀ ਸ਼ਬਦਾਵਲੀ, ਚੰਗੇ ਸ਼ਬਦ ਇਸ ਤਰ੍ਹਾਂ ਦੇ ਸੂਫੀ ਕੋਈ ਵੀ ਹੈ ਨਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਏ ਹੈ ਨਾ, ਕੋਈ ਵੀ ਜੇ ਗਾਉਂਦਾ ਹੈ, ਪੇਸ਼ਕਾਰੀ ਉਹ ਕਰਦਾ, ਵੀ ਉਹਨੂੰ ਸਾਰੇ ਪਿਆਰ ਕਰੋ, ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਸ਼ੇਅਰ ਕਰੋ ਤੇ ਉਹਨੂੰ ਹੌਸਲਾ ਦਿਓ ਜੀ ਉਹ ਅੱਗੇ ਵੀ ਚੰਗੀ ਚੀਜ਼ਾਂ ਸਮਾਜ ਦੇ ਸਾਹਮਣੇ ਤੇ ਲੈ ਕੇ ਆ ਸਕੇ। ਬਾਕੀ ਸਾਡੇ ਤੇ ਅਸੀਂ ਕੋਈ ਆਪਦੀ ਅਕਲ ਸਿਆਣਪ ਨਾਲ ਨਹੀਂ ਇਹ ਗਾ ਰਹੇ, ਸਾਡੇ ਤੇ ਉਹ ਮਾਲਕ ਨੇ ਆਪ ਨੇ ਕਿਰਪਾ ਕਰੀ ਹੈ ਜੀ, ਸਾਨੂੰ ਇਹ ਸੰਗਤ ਦੀਆਂ ਜੁੱਤੀਆਂ ਝਾੜਨ ਦਾ ਮੌਕਾ ਬਖਸ਼ਿਆ ਹੈ। ਅਸੀਂ ਆਪਦੀ ਅਕਲ ਮਨ ਸਾਰਿਆਂ 'ਚ ਮਨ ਬੈਠਾ ਹੈ ਤੇ ਮਨ ਕਿਸੇ ਦਾ ਵੀ ਕਿਸੇ ਨੂੰ ਵੀ ਕਿਸੇ ਵੀ ਸਮੇਂ ਡੇਗ ਸਕਦਾ ਹੈ ਜੀ। ਇਹ ਸਤਿਗੁਰ ਦੀ ਮਾਲਕ ਦੀ ਸਾਡੇ ਤੇ ਕਿਰਪਾ ਹੈ, ਉਹਦੀ ਕਿਰਪਾ ਹੈ। ਅਸੀਂ ਆਪਣੀ ਅਕਲ ਸਿਆਣਪ ਨਾਲ ਨਹੀਂ ਕੁਝ ਕਰ ਰਹੇ, ਉਹ ਆਪ ਹੀ ਕਰਵਾ ਰਹੇ। ਸੋ ਸ਼ਮਸ਼ੇਰ ਜੀ ਐਂਡ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਰੁਝਾਨ ਤੁਹਾਡੇ ਵੀ ਬਹੁਤ ਨੇ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ, ਪਹਿਲਾਂ ਵੀ ਦਿੰਦੇ ਆਏ ਹੋ, ਹੁਣ ਵੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨਹੀਂ, ਤੁਹਾਡਾ ਵੀ ਗੁਰੂ ਇਕਬਾਲ ਜੀ ਥੈਂਕ ਯੂ, ਤੇ ਤੁਸੀਂ ਮਤਲਬ ਇੱਕ ਚੰਗੇ ਸਰੋਤਿਆਂ ਦੇ ਸਾਨੂੰ ਰੂਬਰੂ ਕਰਾਉਂਦੇ ਹੋ, ਤੇ ਤੁਹਾਡੀ ਸਾਰੀ ਟੀਮ ਦਾ ਮੇਰੇ ਵੱਲੋਂ, ਸ਼ਮਸ਼ੇਰ ਜੀ ਵੱਲੋਂ ਬਹੁਤ ਬਹੁਤ ਥੈਂਕ ਯੂ। ਤੇ ਬਾਕੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਬਾਕੀ ਗੱਲਬਾਤ ਕਰਦਿਆਂ ਕੋਈ ਵੀ ਅੱਖਰ ਸਾਡੇ ਤੋਂ ਵਾਧਾ ਘਾਟਾ ਹੋ ਗਿਆ ਹੋਵੇ ਤਾਂ ਅਸੀਂ ਹੱਥ ਜੋੜ ਕੇ ਸਭ ਤੋਂ ਮਾਫੀ ਮੰਗਦੇ ਹਾਂ। ਬਿਲਕੁਲ, ਮੈਂ ਵੀ ਇਹੀ ਕਹਿਣਾ ਚਾਹੂੰਗਾ, ਕਈ ਵਾਰੀ ਅਸੀਂ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਵਿੱਚ ਬੋਲੀਆਂ ਅਣਜਾਣੇ ਆ, ਕਈ ਵਾਰ ਇੱਕ ਅੱਧਾ ਤੁਕ ਸ਼ਬਦ ਵੱਧ ਘੱਟ ਹੋ ਜਾਂਦਾ, ਉਹਦੇ ਲਈ ਅਸੀਂ ਪਹਿਲਾਂ ਹੀ ਖਿਮਾ ਦੇ ਜਾਚਕ। ਹਾਂਜੀ, ਸਤਿ ਸ਼੍ਰੀ ਅਕਾਲ। ਕੀ ਕਹੋਗੇ, ਇਸ ਤਰ੍ਹਾਂ ਦਾ ਸੰਗੀਤ ਬਹੁਤ ਘੱਟ ਮਿਲਦਾ ਸੁਣਨ ਨੂੰ, ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਹਾਡੀ ਜਿਹੜੀ ਸੰਗੀਤਕ ਐਲਬਮ ਆਈ ਹੈ ਉਸ ਪ੍ਰਮਾਤਮਾ ਦੀ ਵਡਿਆਈ ਦੇ ਵਿੱਚ ਆ, ਗੁਰੂ ਸਾਹਿਬਾਨਾਂ ਦੀ ਵਡਿਆਈ ਦੇ ਵਿੱਚ ਆ। ਕਰੀ ਰਹਿਮਤਾਂ ਬਾਬਾ ਨਾਨਕਾ। ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਕਿੱਦਾਂ ਕਿਹੜੇ ਕਾਰਜ ਕੀਤੇ ਹੈ ਨਾ, ਧਰਮ ਵਾਸਤੇ, ਇਨਸਾਨੀਅਤ ਵਾਸਤੇ ਹੈ ਨਾ, ਉਹ ਸਾਰੇ ਮਤਲਬ ਇੱਕ ਮਾਲਾ ਵਾਂਗੂ ਸਾਰੇ ਸ਼ਬਦਾਂ 'ਚੋਂ ਪਿਰੋਏ ਗਏ ਹੈ। ਕੋਟ ਕੋਟ ਪ੍ਰਣਾਮ ਪਾਤਸ਼ਾਹ, ਧੰਨ ਗੁਰੂ ਬੇਤਾ। ਮਤਲਬ ਇਹ ਦਿਮਾਗ 'ਚ ਕਿੱਦਾਂ ਆਇਆ? ਮੈਨੂੰ ਲੱਗਦਾ ਕਿ ਪਹਿਲਾ ਕਨਸੈਪਟ ਹੋਊਗਾ ਇਸ ਤਰੀਕੇ ਨਾਲ 10 ਗੁਰੂ ਸਾਹਿਬਾਨ ਤੇ ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇ ਵਿੱਚ ਲਿਖਣਾ, ਵੀ ਇਹ ਲਿਖਿਆ ਜਾਵੇ, ਮਿਊਜ਼ਿਕ ਜਾਂ ਸੰਗੀਤਕ ਲੈਅ ਦੇ ਵਿੱਚ ਉਹਨੂੰ ਪਰੋਇਆ ਜਾਵੇ। ਤੁਸੀਂ ਗਾਣੇ ਸੁਣੋਗੇ ਤਾਂ ਸਾਰੇ ਗਾਣੇ ਇਦਾਂ ਦੇ ਹੁੰਦੇ ਜਿਹੜੇ ਜਿਨ੍ਹਾਂ ਵਿੱਚ ਮਾਲਕ ਦੀ ਉਸਤਤ ਹਨਾ। ਅੱਜ ਕੱਲ ਦੇ ਜਿਹੜੇ ਨੌਜਵਾਨ ਯੂਥ, ਉਹਨਾਂ ਨੂੰ ਆਪਦੇ ਉਹਨਾਂ ਚੀਜ਼ਾਂ ਬਾਰੇ ਪਤਾ ਤਾਂ ਹੋਵੇ, ਉਹਨਾਂ ਨੂੰ ਤਾਂ ਅੱਜ ਕੱਲ ਭਗਤ ਸਿੰਘ ਬਾਰੇ ਨਹੀਂ ਪਤਾ। ਭਗਤ ਸਿੰਘ ਦਾ ਪੁੱਛੋ ਵੀ ਭਗਤ ਸਿੰਘ ਕੌਣ ਸੀ, ਕਈ ਤਾਂ ਕਹਿਣਗੇ ਉਹ ਕਿ ਨਾਮ ਬੋਬੀ ਦਿਓਲ ਹੈ, ਕਈ ਉਹਨਾਂ ਦੇ ਨਾਂ ਹੀ ਲੈਂਦੇ, ਉਹਨਾਂ ਨੂੰ ਭਗਤ ਸਿੰਘ ਬਾਰੇ ਹੀ ਨਹੀਂ ਪਤਾ। ਜੋ ਜੋ ਸਿਮਰੈ ਸੋ ਸੁਖ ਪਾਏ। ਵੀ ਆਮ ਗਾਣੇ ਹੁੰਦੇ ਆ ਜਿਨ੍ਹਾਂ 'ਚ ਇਹਦੇ ਚਮੜੇ ਦੀ ਤਾਰੀਫ, ਜੁੱਤਿਆਂ ਦੀ, ਗੱਡੀਆਂ ਦੀ, ਹਥਿਆਰਾਂ ਦੀ ਤਾਰੀਫ ਉਹ ਜ਼ਿਆਦਾ ਲੋਕ ਸ਼ੇਅਰ ਕਰਦੇ ਹੈ ਨਾ। ਇਹਦੇ 'ਚ ਆਪਦੇ ਪਿਓ ਦੀ ਤਾਰੀਫ ਹੈ ਨਾ, ਉਹ ਪੂਰੀ ਦੁਨੀਆ ਸ੍ਰਿਸ਼ਟੀ ਬਾਬਾ ਨਾਨਕ ਜੀ ਨੇ ਪੂਰੀ ਦੁਨੀਆ ਰਚੀ ਹੈ ਨਾ, ਪੂਰੇ ਸਾਡੇ ਗੁਰੂ ਸਾਹਿਬਾਨ ਵੀ ਉਹਨਾਂ ਨੂੰ ਸ਼ੇਅਰ ਕਰਨ ਵੇਲੇ ਹੈ ਨਾ। ਸੋਸ਼ਲ ਮੀਡੀਆ ਤੇ ਜਦੋਂ ਦੇਖਦੇ ਆ ਕਿ ਚੀਕਾਂ ਮਾਰ ਕੇ ਪ੍ਰਚਾਰ ਕੀਤਾ ਜਾਂਦਾ ਜੀ, ਤਾਂ ਮੈਨੂੰ ਲੱਗਦਾ ਕਿ ਕਿਸੇ ਵੀ ਧਰਮ ਨੇ ਇਦਾਂ ਦੀ ਨਾ ਤਾਂ ਕਿਸੇ ਨੂੰ ਸਿਖਾਇਆ ਤੇ ਨਾ ਕਿਸੇ ਨੂੰ ਕਿਹਾ। ਫਿਰ ਇਹ ਲੋਕ ਕੌਣ ਹੈ? ਕੋਲੇ ਇੱਕ ਵਾਰੀ ਇੱਕ ਪੰਡਿਤ ਹੈ ਨਾ, ਬਹਿਸ ਕਰਨ ਵਾਸਤੇ ਆ ਗਿਆ। ਉਹਨੇ ਗ੍ਰੰਥ ਸ਼ਾਸਤਰ ਗੱਡੀ ਦੇ ਉੱਤੇ, ਪਹਿਲਾਂ ਇਹ ਬੈਲ ਗੱਡੀਆਂ ਹੁੰਦੀਆਂ ਸੀ ਨਾ, ਉਹ ਲੱਦ ਕੇ ਤੇ ਕਬੀਰ ਸਾਹਿਬ ਕੋਲੇ ਆਇਆ ਤੇ ਕਬੀਰ ਸਾਹਿਬ ਨੂੰ ਕਹਿੰਦਾ ਵੀ ਮੇਰੇ ਨਾਲ ਬਹਿਸ ਕਰੋ ਜੀ। ਕਬੀਰ ਸਾਹਿਬ ਕਹਿੰਦੇ ਪੰਡਿਤ ਜੀ तेरा मेरा मनुआ कैसे एक हो ही रे, तू कहता है कागज की लेखी, मैं कहता हूँ आंखों देखी। करी रहमतां बाबा नानका। ਹੁਣ ਬਾਬੇ ਨਾਨਕ ਨੇ ਕਿੰਨੇ ਸਾਲ ਪਹਿਲਾਂ ਲਿਖਤਾ ਹੈ ਨਾ ਵੀ ਅੰਦਰ ਕਰੋੜੋਂ ਬ੍ਰਹਮੰਡ ਹੈਗੇ। ਹੁਣ ਸਾਇੰਸਦਾਨ ਜਿਹੜੇ ਵਿਗਿਆਨਿਕ ਹੈਗੇ, ਹੁਣ ਉਹ ਕਹਿੰਦੇ ਆ ਵੀ ਹਾਂ ਇਹ ਪ੍ਰਿਥਵੀ ਦੇ ਬਰਾਬਰ ਦਾ ਕੋਈ ਹੋਰ ਗ੍ਰਹਿ ਵੀ ਹੈਗੇ ਨੇ। ਕਿੰਨੀ ਪਿੱਛੇ ਸਾਇੰਸ ਹੈ ਤੇ ਉਹਨਾਂ ਦੀ ਸਾਇੰਸ ਕਿੰਨੀ ਅੱਗੇ ਹੈਗੀ ਹੈ। ਹੁਣ ਅੱਜ ਕੱਲ੍ਹ ਵਾਲੇ ਹੁਣ ਉਹਨਾਂ ਦੀ ਸਾਇੰਸ ਬਾਰੇ ਉਹਦਾ ਅਰਥ ਕਿਵੇਂ ਕਰਨਗੇ ਦੱਸੋ? ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਵਾਸਤੇ, ਤੇ ਅੱਜ ਕੱਲ ਧਰਮ ਦੇ ਨਾਮ ਤੇ ਇਨਸਾਨੀਅਤ ਨੂੰ ਮਾਰਿਆ ਜਾ ਰਿਹਾ। ਹਰ ਗੋਬਿੰਦ ਸੋਢੀ ਬਣੇ ਸਤਿਗੁਰੂ, ਸੂਰਤ ਖੂਬ ਸ਼ਿੰਗਾਰੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਜਦੋਂ ਆਪਾਂ ਪੰਜਾਬ ਦੇ ਵਿੱਚ ਸੰਗੀਤ ਜਗਤ ਦੀ ਗੱਲ ਕਰਦੇ ਹਾਂ ਤਾਂ ਬਹੁਤ ਘੱਟ ਇਹੋ ਜਿਹੇ ਗਾਇਕ ਨੇ ਜਿਹੜੇ ਕਿ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਤੇ ਨਾਲ ਹੀ ਨਾਲ ਸਭ ਤੋਂ ਜਿਹੜੀ ਅਹਿਮ ਚੀਜ਼ ਹੈ
ਸ਼ਬਦਾਂ ਤੋਂ ਭਾਵ ਉਹ ਗੀਤ ਵੀ ਹੋ ਸਕਦਾ ਹੈ, ਕਵਿਤਾ ਵੀ ਹੋ ਸਕਦਾ ਹੈ, ਤੇ ਉਸ ਪਰਮਾਤਮਾ ਜਿਹੜਾ ਇਸ ਪੂਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ, ਉਸ ਦੀ ਵਡਿਆਈ ਕਰਨ ਵਾਸਤੇ, ਉਸ ਦੀ ਵਡਿਆਈ ਦੇ ਵਿੱਚ ਲਿਖੇ ਹੋਏ ਸ਼ਬਦ ਵੀ ਹੋ ਸਕਦੇ ਆ। ਅੱਜ ਇਸੇ ਤਰ੍ਹਾਂ ਦੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਨ ਲੱਗੇ ਆ, ਜਿਨ੍ਹਾਂ ਦਾ ਸੰਗੀਤ ਹੈ ਜਿਹੜਾ ਉਹ ਰੂਹ ਨੂੰ ਸਕੂਨ ਵੀ ਦਿੰਦਾ ਹੈ ਤੇ ਉਸ ਪਰਮ ਪਿਤਾ ਪਰਮਾਤਮਾ ਦੀ ਵਡਿਆਈ ਵੀ ਕਰਦਾ। ਸੋ ਮੇਰੀ ਮੁਰਾਦ ਆ ਸ਼ਮਸ਼ੇਰ ਲਹਿਰੀ ਜੀ ਅਤੇ ਬਰਿੰਦਰ ਢਿੱਲੋਂ ਜੀ, ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ ਗੋਰੀ ਇਕਬਾਲ ਜੀ, ਔਰ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਾਡੇ ਦੋਵਾਂ ਭਰਾਵਾਂ ਵੱਲੋਂ ਸਤਿ ਸ਼੍ਰੀ ਅਕਾਲ, ਬਹੁਤ ਪਿਆਰ ਸਤਿਕਾਰ। ਲਹਿਰੀ ਸਾਹਿਬ, ਜਦੋਂ ਆਪਾਂ ਸੰਗੀਤ ਦੀ ਗੱਲ ਕਰਦੇ ਹਾਂ ਨਾ, ਸੰਗੀਤ ਇੱਕ ਅਜਿਹੀ ਚੀਜ਼ ਹੈ ਕਿ ਜਿਹੜਾ ਮਨ ਦੀ ਸ਼ਾਂਤੀ ਵਾਸਤੇ ਹੈ ਨਾ, ਆਪਾਂ ਸੁਣਦੇ ਆ ਨੌਜਵਾਨ ਆਪਣੀ ਪਸੰਦ ਦਾ ਜਾਂ ਉਮਰ ਦੇ ਹਿਸਾਬ ਨਾਲ ਸੰਗੀਤ ਦੇ ਜਿਹੜੇ ਉਹ ਪਹਿਲੂ ਉਹ ਚੇਂਜ ਹੁੰਦੇ ਰਹਿੰਦੇ ਆ। ਜਦੋਂ ਸੰਗੀਤ ਦੇ ਨਾਲ ਉਸ ਪਰਮਾਤਮਾ ਦੀ ਵਡਿਆਈ ਜੁੜ ਜਾਂਦੀ ਹੈ, ਉਸ ਪਰਮਾਤਮਾ ਦੀ ਉਸਤਤ ਜੁੜ ਜਾਂਦੀ ਹੈ, ਤਾਂ ਫਿਰ ਉਹ ਸੰਗੀਤ ਨਹੀਂ ਰਹਿੰਦਾ, ਉਹ ਉਸ ਪਰਮਾਤਮਾ ਨਾਲ ਮਿਲਣ ਦਾ ਇੱਕ ਰਸਤਾ ਬਣ ਜਾਂਦਾ, ਇਬਾਦਤ ਬਣ ਜਾਂਦੀ ਜੀ। ਤੇ ਕੀ ਕਹੋਗੇ, ਇਸ ਤਰ੍ਹਾਂ ਦਾ ਸੰਗੀਤ ਬਹੁਤ ਘੱਟ ਮਿਲਦਾ ਸੁਣਨ ਨੂੰ। ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਹਾਡੀ ਜਿਹੜੀ ਸੰਗੀਤਕ ਐਲਬਮ ਆਈ ਹੈ ਉਸ ਪਰਮਾਤਮਾ ਦੀ ਵਡਿਆਈ ਦੇ ਵਿੱਚ ਆ, ਗੁਰੂ ਸਾਹਿਬਾਨਾਂ ਦੀ ਵਡਿਆਈ ਦੇ ਵਿੱਚ ਆ, ਜਿਨ੍ਹਾਂ ਨੇ ਇਸ ਸ੍ਰਿਸ਼ਟੀ ਨੂੰ, ਇਸ ਪੂਰੀ ਧਰਤੀ ਨੂੰ ਸੰਦੇਸ਼ ਦਿੱਤਾ। ਆਪਣੀ ਐਲਬਮ ਬਾਰੇ ਜ਼ਰੂਰ ਦੱਸੋ। ਦੇਖੋ ਗੁਰੂ ਇਕਬਾਲ ਜੀ, ਪਹਿਲਾਂ ਤਾਂ ਇੰਡੋਜ਼ ਟੀਵੀ ਵੇਖਣ ਵਾਲੇ ਸਾਰੇ ਦੋਸਤਾਂ ਦਰਸ਼ਕਾਂ ਦਾ ਮੇਰੇ ਵੱਲੋਂ, ਸ਼ਮਸ਼ੇਰ ਜੀ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਹੁਣ ਜਿੱਦਾਂ ਗੁਰਪੁਰਬ ਆ ਰਿਹਾ ਹੈ ਨਾ ਜੀ, ਅਸੀਂ ਪਿਛਲੇ 2 ਸਾਲਾਂ ਤੋਂ ਲੱਗੇ ਹੋਏ ਸੀ, ਸ਼ਮਸ਼ੇਰ ਜੀ ਤੇ ਸ਼ਮਸ਼ੇਰ ਜੀ ਦੇ ਦਾਦਾ ਜੀ ਵੀ ਸਾਰੇ ਬਹਿ ਕੇ, ਹੈ ਨਾ, ਅਸੀਂ 10 ਗੁਰੂ ਸਾਹਿਬਾਨ ਤੇ ਇਹ ਸ਼ਬਦ ਲਿਖੇ, ਆਪਣੇ 11ਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਬਦ ਲਿਖਿਆ, ਤੇ ਇਕੱਠੀ ਐਲਬਮ ਵੀ ਸਾਰੇ ਆਪਣੇ ਜਿਹੜੇ ਬੱਚੇ ਹੈ, ਨਵੀਂ ਜਿਹੜੀ ਜਨਰੇਸ਼ਨ ਹੈ ਨਾ, ਉਹਨਾਂ ਨੂੰ ਗੁਰੂ ਸਾਹਿਬਾਨ ਦੀ ਹਿਸਟਰੀ ਬਾਰੇ, ਹੈ ਨਾ, ਆਪ ਦੇ ਆਪਣੇ ਧਰਮ ਬਾਰੇ, ਹੈ ਨਾ, ਸਾਰੀ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ ਹੈ। ਵੀ ਸਾਡੇ ਗੁਰੂ ਸਾਹਿਬਾਨ ਹੋਏ ਹੈ ਨਾ, ਉਹਨਾਂ ਨੇ ਕਿੰਨੀ ਕੁਰਬਾਨੀ ਧਰਮ ਨੂੰ ਬਚਾਉਣ ਵਾਸਤੇ ਕੀਤੀ ਹੈ ਨਾ। ਇਹ ਸਾਰੇ ਗਾਣਿਆਂ ਦੇ ਅੰਦਰ ਇੱਕ ਗਾਣੇ ਹੁੰਦੇ ਹੈ ਕਮਰਸ਼ੀਅਲ ਸੋਚ ਰੱਖ ਕੇ ਗਾਏ ਜਾਂਦੇ ਹੈ ਵੀ ਲੋਕਾਂ ਨੂੰ ਪਸੰਦ ਆਉਣ, ਲੋਕ ਜ਼ਿਆਦਾ ਸੁਣਨ, ਉਹਦੇ ਵਿਊ ਵਧਣ, ਹੈ ਨਾ। ਇਹਦੇ 'ਚ ਸ਼ਮਸ਼ੇਰ ਜੀ ਨੇ ਜਿੱਦਾਂ ਇਸ ਐਲਬਮ 6 ਗਾਣੇ ਲਿਖੇ ਹੈ ਤੇ 5 ਗਾਣੇ ਆਪਣੇ ਕੀ ਨਾਮ ਗੁਲਜ਼ਾਰ ਸਾਨੀ ਜੀ ਨੇ ਲਿਖੇ ਹੈ, ਤੇ ਉਹ ਗੁਰੂ ਸਾਹਿਬਾਨ ਦੀ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਕਿੱਦਾਂ ਕਿਹੜੇ ਕਾਰਜ ਕੀਤੇ, ਹੈ ਨਾ, ਧਰਮ ਵਾਸਤੇ, ਇਨਸਾਨੀਅਤ ਵਾਸਤੇ, ਹੈ ਨਾ, ਉਹ ਸਾਰੇ ਮਤਲਬ ਇੱਕ ਮਾਲਾ ਵਾਂਗੂ ਸਾਰੇ ਸ਼ਬਦਾਂ 'ਚੋਂ ਪਿਰੋਏ ਗਏ ਹੈ। ਜਿਵੇਂ ਕਿ ਤੁਸੀਂ ਨਾ ਇੱਕ ਸ਼ਬਦ, ਮੈਂ ਸ਼ਬਦ ਹੀ ਕਹੂੰਗਾ, ਜਦੋਂ ਉਸ ਪਰਮਾਤਮਾ ਦੀ ਵਡਿਆਈ ਆ, ਉਸ ਵਾਹਿਗੁਰੂ ਦੀ ਉਸਤਤ ਕੀਤੀ ਗਈ ਆ, ਤਾਂ ਇਹਨਾਂ ਸ਼ਬਦਾਂ ਨੂੰ ਮਤਲਬ ਇਹ ਦਿਮਾਗ 'ਚ ਕਿੱਦਾਂ ਆਇਆ? ਮੈਨੂੰ ਲੱਗਦਾ ਕਿ ਪਹਿਲਾ ਕਨਸੈਪਟ ਹੋਊਗਾ ਇਸ ਤਰੀਕੇ ਨਾਲ 10 ਗੁਰੂ ਸਾਹਿਬਾਨ ਤੇ ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇ ਵਿੱਚ ਲਿਖਣਾ, ਵੀ ਇਹ ਲਿਖਿਆ ਜਾਵੇ, ਮਿਊਜ਼ਿਕ ਜਾਂ ਸੰਗੀਤਕ ਲੈਅ ਦੇ ਵਿੱਚ ਉਹਨੂੰ ਪਰੋਇਆ ਜਾਵੇ। ਸੋਚਿਆ ਕਿਵੇਂ, ਦਿਮਾਗ ਦੇ ਵਿੱਚ ਇਹ ਪ੍ਰੋਜੈਕਟ ਆਇਆ ਕਿਵੇਂ? ਸਾਡੇ ਗੋਰੀ ਇਕਬਾਲ ਜੀ, ਸਾਡੇ ਤੁਸੀਂ ਗਾਣੇ ਸੁਣੋਗੇ ਤਾਂ ਸਾਰੇ ਗਾਣੇ ਇਦਾਂ ਦੇ ਹੁੰਦੇ ਜਿਹੜੇ ਜਿਨ੍ਹਾਂ ਵਿੱਚ ਮਾਲਕ ਦੀ ਉਸਤਤ, ਹੈ ਨਾ, ਜਾਂ ਸਮਾਜਿਕ ਕੋਈ ਗੱਲ, ਕੋਈ ਵਿਸ਼ਾ ਚੱਕਿਆ ਜਾਵੇ, ਹੈ ਨਾ। ਇਹ ਕੀ ਸੀਗਾ, ਅਸੀਂ ਗਾਣੇ ਲਿਖਦੇ ਰਹਿੰਦੇ ਹਾਂ, ਬਣਾਉਂਦੇ ਰਹਿੰਦੇ ਹਾਂ। ਫਿਰ ਇੱਕ ਦਿਨ ਖਿਆਲ ਆਇਆ, ਸਾਡੀ ਟੀਮ ਨਾਲ ਵੀ ਗੱਲ ਹੋਈ ਵੀ ਇੱਕ ਇੱਦਾਂ ਦਾ ਪ੍ਰੋਜੈਕਟ ਕਰੀਏ ਜਿਹਦੇ ਵਿੱਚ ਸਾਰੇ ਗੁਰੂ ਸਾਹਿਬਾਨ ਦੇ, ਉਹਨਾਂ ਦੇ ਜੀਵਨ ਬਾਰੇ, ਜਿੱਦਾਂ ਢਿੱਲੋਂ ਸਾਹਿਬ ਨੇ ਦੱਸਿਆ, ਉਹਨਾਂ ਦੀ ਸੰਘਰਸ਼ ਬਾਰੇ, ਉਹਨਾਂ ਦੀ ਸਾਡੀ ਜ਼ਿੰਦਗੀ 'ਚ ਕੀ ਦੇਣ ਹੈ ਜੀ, ਕੁਛ ਇੱਦਾਂ ਦਾ ਉਪਰਾਲਾ ਕੀਤਾ ਜਾਵੇ, ਕਿਉਂਕਿ ਜ਼ਿੰਦਗੀ ਦਾ ਪਤਾ ਨਹੀਂ ਕਿਹੜੇ ਵੇਲੇ ਟੁਣਕਦੀ ਤਾਰ ਟੁੱਟ ਜਾਣੀ ਹੈ ਨਾ। ਤਾਂ ਉਸ ਤੋਂ ਪਹਿਲਾਂ ਕੁਛ ਇੱਦਾਂ ਦਾ ਉਪਰਾਲਾ ਕੀਤਾ ਜਾਵੇ, ਕੁਛ ਇੱਦਾਂ ਦੀ ਕੋਈ ਕੰਮ ਕੀਤਾ ਜਾਵੇ ਜਿਹਦੇ ਨਾਲ ਕੁਛ ਲੱਗੇ ਮਾਲਕ ਦੀ ਕਚਹਿਰੀ ਜਾ ਕੇ ਪੇਸ਼ ਹੋਣਾ ਹੈ ਵੀ ਹਾਂ ਕੁਛ ਉੱਥੇ ਚੰਗਾ ਕਰਕੇ ਆਏ ਹਾਂ। ਹੁਣ ਹੁੰਦਾ ਕਿ ਜੀ, ਜਿਵੇਂ ਹੁਣ ਗੁਰਪੁਰਬ ਆ ਰਿਹਾ ਹੈ ਨਾ ਜੀ, ਸਿੰਗਰ ਸਾਰੇ ਹੀ, ਰਾਈਟਰ ਕੀ ਕਰਦੇ ਆ, ਕੰਪਨੀਆਂ ਕੀ ਕਰਦੀਆਂ ਵੀ, ਹੁਣ ਜਿਵੇਂ ਜਿੱਦਾਂ ਜੋ ਵੀ ਕੋਈ ਵੀ ਇਸ ਤਰ੍ਹਾਂ ਦਾ, ਜਿਵੇਂ ਪਿੱਛੇ 300 ਸਾਲਾ ਆਇਆ ਹੈ ਨਾ ਗੁਰੂ ਸਾਹਿਬਾਨ ਜ਼ਿਆਦਾ ਕਮਰਸ਼ੀਅਲਾਈਜ਼ ਹੁੰਦਾ, ਅਸੀਂ ਉਹ ਕਮਰਸ਼ੀਅਲ ਨੂੰ ਸੋਚ ਕੇ ਨਹੀਂ ਵੀ ਸਾਰੇ ਗੁਰੂ ਸਾਹਿਬਾਨਾਂ ਦਾ ਉਹ ਕਰੇ। ਲੋਕ
ਚਮ ਦੀ ਤਾਰੀਫ ਕਰੀ ਜਾਂਦੇ ਹੈ ਨਾ ਜੀ, ਹੋਰ ਚੀਜ਼ਾਂ ਦੀ ਤਾਰੀਫ, ਬੰਦੂਕਾਂ ਦੀ ਤਾਰੀਫ ਕਰੀ ਜਾਂਦੇ, ਗੱਡੀਆਂ ਦੀ ਤਾਰੀਫ, ਵੀ ਆਪਦੇ ਪਿਓ ਦੀ ਵੀ ਤਾਂ ਤਾਰੀਫ ਕਰੋ ਯਾਰ, ਜਿਹਨੇ ਸਭ ਕੁਝ ਬਣਾਇਆ, ਸਾਰੀ ਸ੍ਰਿਸ਼ਟੀ ਸਾਜੀ ਹੈ ਨਾ, ਧਰਮ ਵਾਸਤੇ ਕੁਰਬਾਨੀ ਕੀਤੀ ਹੈ, ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਦਾ ਸਾਰਾ ਸਰਬੰਸੀ ਮਤਲਬ ਕੁਰਬਾਨ ਕਰਤਾ ਹੈ ਨਾ। ਉਹਨਾਂ ਦੇ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਯੂਥ, ਉਹਨਾਂ ਨੂੰ ਆਪਦੇ ਉਹਨਾਂ ਚੀਜ਼ਾਂ ਬਾਰੇ ਪਤਾ ਤਾਂ ਹੋਵੇ। ਉਹਨਾਂ ਨੂੰ ਤਾਂ ਅੱਜ ਕੱਲ੍ਹ ਭਗਤ ਸਿੰਘ ਬਾਰੇ ਨਹੀਂ ਪਤਾ। ਭਗਤ ਸਿੰਘ ਦਾ ਪੁੱਛੋ ਵੀ ਭਗਤ ਸਿੰਘ ਕੌਣ ਸੀ, ਕਈ ਤਾਂ ਕਹਿਣਗੇ ਉਹ ਕਿ ਨਾਮ ਬੋਬੀ ਦਿਓਲ ਹੈ, ਕਈ ਉਹਨਾਂ ਦੇ ਨਾਂ ਹੀ ਲੈਂਦੇ, ਉਹਨਾਂ ਨੂੰ ਭਗਤ ਸਿੰਘ ਬਾਰੇ ਹੀ ਨਹੀਂ ਪਤਾ। ਫਿਲਮਾਂ ਦੇਖਦੇ ਆ। ਜਦੋਂ ਆਪਾਂ ਕਮਰਸ਼ਲਾਈਜ਼ ਕੰਮ ਕਰਦੇ ਹਾਂ ਨਾ, ਕਮਰਸ਼ਲੀ, ਜਿਵੇਂ ਖਾਸ ਕਰਕੇ ਜਦੋਂ ਕਿਸੇ ਕੰਪਨੀ ਕੋਲੇ ਆਪਾਂ ਇਦਾਂ ਦੀਆਂ ਚੀਜ਼ਾਂ ਲੈ ਕੇ ਜਾਂਦੇ ਆ, ਤਾਂ ਤੁਹਾਨੂੰ ਨਹੀਂ ਲੱਗਿਆ ਕਿ ਵੀ ਇਹਨਾਂ ਪ੍ਰੋਜੈਕਟ ਨੂੰ ਲਊਗੀ ਕਿਹੜੀ ਕੰਪਨੀ, ਕਿਸ ਤਰ੍ਹਾਂ ਚਲਾਊਗੀ? ਕਿਉਂਕਿ ਕੰਪਨੀਆਂ ਤਾਂ ਪ੍ਰੋਫਿਟ ਦੇਖਦੀਆਂ। ਤੁਹਾਡੀ ਭਾਵਨਾ ਹੋ ਸਕਦੀ ਹੈ ਕਿ ਤੁਸੀਂ ਨੌਜਵਾਨਾਂ ਨੂੰ ਸੇਧ ਦੇਣ ਵਾਸਤੇ, ਉਹਨਾਂ ਨੂੰ ਦੱਸਣ ਵਾਸਤੇ ਇਦਾਂ ਦਾ ਕੁਝ ਕਰਨਾ ਚਾਹੁੰਦੇ ਸੀ, ਤੇ ਕੰਪਨੀ ਫਿਰ ਤੁਹਾਡੇ ਸੈਟਅਪ ਕਿਵੇਂ ਕੀਤਾ ਉਹ ਚੀਜ਼ਾਂ? ਨਹੀਂ, ਅਸੀਂ ਗੁਰੂ ਇਕਬਾਲ ਜੀ ਕੰਪਨੀ ਜਿਹੜੀ ਵੀ ਸਾਡੇ ਨਾਲ ਕੰਮ ਕਰਦੇ, ਜਿਵੇਂ ਹੁਣ ਟਿਪਸ ਕੰਪਨੀ ਕੰਮ ਕਰ ਰਹੀ ਹੈ, ਅਸੀਂ ਕਨਫਿਊਜ਼ ਨਹੀਂ ਆ ਕਿਸੇ ਵੀ ਕੰਮ ਨੂੰ ਲੈ ਕੇ। ਉਹਨਾਂ ਨੂੰ ਅਸੀਂ ਆਪ ਦੀ ਲਾਈਨ ਦੱਸ ਰੱਖੀ ਹੈ, ਬਸ ਅਸੀਂ ਇਸ ਤਰ੍ਹਾਂ ਦੇ ਸ਼ਬਦ, ਇਸ ਤਰ੍ਹਾਂ ਦੇ ਸੂਫੀ ਗਾਣੇ ਕਰਨੇ ਆ। ਜੇ ਤੁਹਾਡਾ ਚਿੱਤ ਮੰਦਾ ਹੈ ਤੇ ਤੁਸੀਂ ਸਾਡੇ ਨਾਲ ਕੰਮ ਕਰੋ, ਨਹੀਂ ਚਿੱਤ ਮੰਦਾ ਤਾਂ ਅਸੀਂ ਆਪ ਦੀ ਇੱਕ ਚੈਨਲ ਬਣਾ ਰੱਖਿਆ। ਜਿਵੇਂ ਕਰੋਨਾ ਦੇ ਟਾਈਮ ਅਸੀਂ ਉਹਦੇ ਤੇ ਪਾਉਂਦੇ ਹੁੰਦੇ ਸੀ, ਤੇ ਆਪ ਦਾ ਜਿਹੜਾ ਸ਼ਬਦ ਕੀਤਾ, ਅਸੀਂ ਕੋਈ ਮਹਿੰਗੇ ਕੈਮਰੇ ਨਹੀਂ ਲੈਣੇ ਹੁੰਦੇ ਹਨ। ਸਾਡਾ ਜਿੰਨੇ ਵੀ ਸ਼ਬਦ ਜਾਂ ਸੂਫੀ ਸੌਂਗ ਕਹੀਏ, ਉਹ ਸਾਰੇ ਸ਼ਬਦਾਵਲੀ ਪ੍ਰਧਾਨ ਗਾਣੇ। ਨਹੀਂ, ਉਹਦੇ 'ਚ ਇਹ ਵੀ ਆ ਨਾ, ਚਲੋ ਕੰਪਨੀ ਵੀ ਮਿਲ ਗਈ, ਉਸ ਤੋਂ ਬਾਅਦ ਸਰੋਤੇ ਜਿਹੜੇ ਸਮਝਦੇ ਆ ਇਹਨਾਂ ਚੀਜ਼ਾਂ ਨੂੰ, ਜਿਹੜੇ ਇਹਨਾਂ ਦੀ ਵੈਲਿਊ ਸਮਝਦੇ ਆ, ਉਹ ਦੇਖਣਗੇ। ਅੱਜ ਕੱਲ੍ਹ ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ, ਯੰਗ ਜਿਹੜੇ ਨੌਜਵਾਨ ਬੱਚੇ ਆ ਸਾਡੇ, ਉਹ ਹਥਿਆਰਾਂ ਨੂੰ ਲੈ ਕੇ ਕਰੇਜ਼ੀ ਨੇ, ਉਹ ਮਹਿੰਗੀਆਂ ਗੱਡੀਆਂ ਨੂੰ ਲੈ ਕੇ ਕਰੇਜ਼ੀ ਨੇ, ਉਹ ਫਿਲਮ ਸਟਾਰਸ ਨੂੰ ਲੈ ਕੇ ਕਰੇਜ਼ੀ ਨੇ, ਹੈ ਨਾ। ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਗੁਰੂ ਸਾਹਿਬਾਨਾਂ ਤੋਂ ਜਾਂ ਉਹਨਾਂ ਦੇ ਇਤਿਹਾਸ ਤੋਂ ਸਾਡਾ ਇਤਿਹਾਸ ਕੀ ਹੈ, ਕੀ ਤਸ਼ੱਦਦ ਗੁਰੂ ਸਾਹਿਬਾਨਾਂ 'ਤੇ ਹੋਏ, ਉਦੋਂ ਕਿਹੜੇ ਰਾਹਾਂ 'ਚੋਂ, ਪਿੰਡਾਂ 'ਚੋਂ ਲੰਘੇ, ਉਹਨਾਂ ਨੂੰ ਜਾਣਨ ਦੀ ਰੁਚੀ ਤੁਹਾਨੂੰ ਨਹੀਂ ਲੱਗਿਆ? ਨਹੀਂ, ਇਹ ਗੁਰੂ ਇਕਬਾਲ ਜੀ ਦੇਖੋ ਬੜੇ ਦੁੱਖ ਦਾ ਵਿਸ਼ਾ ਹੈ ਬਈ। ਹੁਣ ਜਿਵੇਂ ਅਸੀਂ 9 ਗਾਣੇ ਤਾਂ ਆ ਗਏ ਸਾਡੇ, 2 ਗਾਣੇ ਹੋਰ ਕੱਲ ਤੇ 1 ਪਰਸੋਂ ਆ ਜਾਣਾ ਜੀ। ਬਈ ਆਮ ਗਾਣੇ ਹੁੰਦੇ ਆ ਜਿਨ੍ਹਾਂ 'ਚ ਇਹਦੇ ਚਮੜੇ ਦੀ ਤਾਰੀਫ, ਜੁੱਤਿਆਂ ਦੀ, ਗੱਡੀਆਂ ਦੀ, ਹਥਿਆਰਾਂ ਦੀ ਤਾਰੀਫ ਉਹ ਜ਼ਿਆਦਾ ਲੋਕ ਸ਼ੇਅਰ ਕਰਦੇ ਹੈ ਨਾ। ਇਹਦੇ 'ਚ ਆਪਦੇ ਪਿਓ ਦੀ ਤਾਰੀਫ ਹੈ ਨਾ। ਉਹ ਪੂਰੀ ਦੁਨੀਆ ਸ੍ਰਿਸ਼ਟੀ ਬਾਬਾ ਨਾਨਕ ਜੀ ਨੇ ਪੂਰੀ ਦੁਨੀਆ ਰਚੀ ਹੈ ਨਾ, ਪੂਰੇ ਸਾਡੇ ਗੁਰੂ ਸਾਹਿਬਾਨ ਵੀ ਉਹਨਾਂ ਨੂੰ ਸ਼ੇਅਰ ਕਰਨ ਵੇਲੇ ਹੈ ਨਾ। ਇਹ ਸਾਡੇ ਲੱਗਿਆ, ਤੁਹਾਨੂੰ ਮਹਿਸੂਸ ਹੋਇਆ ਇਹ ਗੱਲ? ਨਹੀਂ ਹੈਗਾ, ਪਰ ਉਹ ਕਰੀਏ ਕਿ ਸਾਰੇ ਬਿਮਾਰ ਨੇ, ਸੱਚਾਈ ਤੋਂ ਸਾਰੇ ਮਤਲਬ ਬੇਖਬਰ ਹੈ। ਕੀ ਇਸ ਚੀਜ਼ ਨੂੰ ਤੁਹਾਨੂੰ ਲੱਗਦਾ ਵੀ ਆਪਾਂ ਇਸ ਦੀ ਭਰਪਾਈ ਕਰ ਸਕਾਂਗੇ, ਜਾਂ ਅਸੀਂ ਕਾਮਯਾਬ ਹੋਵਾਂਗੇ ਜੋ ਅਸੀਂ ਕਹਿਣਾ ਚਾਹੁੰਦੇ? ਗੁਰੂ ਇਕਬਾਲ ਜੀ ਹੈ ਕਿ ਧਰਮ ਦੀ ਵਿਆਖਿਆ ਕਰਨ ਵਾਲੇ ਬੰਦੇ ਹੈ ਨਹੀਂ। ਧਰਮ ਨੂੰ, ਕਿਸੇ ਵੀ ਧਰਮ ਨੂੰ ਗਲਤ ਤਰੀਕੇ ਨਾਲ ਪਰੋਸਿਆ ਜਾ ਰਿਹਾ ਹੈ, ਉਹਦੀ ਗਲਤ ਤਰੀਕੇ ਨਾਲ ਵਿਆਖਿਆ ਕੀਤੀ ਜਾ ਰਹੀ ਹੈ, ਉਹਨੂੰ ਸਹੀ ਲੋਕਾਂ ਦੇ ਸਾਹਮਣੇ ਮਤਲਬ ਪੇਸ਼ ਨਹੀਂ ਕੀਤਾ ਜਾ ਰਿਹਾ। ਦੁਨੀਆ ਦਾ ਕੋਈ ਵੀ ਧਰਮ, ਚਾਹੇ ਮੁਸਲਿਮ ਧਰਮ ਹੈ, ਚਾਹੇ ਈਸਾਈ ਧਰਮ ਹੈ, ਚਾਹੇ ਹਿੰਦੂ ਧਰਮ ਹੈ, ਚਾਹੇ ਸਿੱਖ ਧਰਮ ਹੈ, ਕਿਸੇ ਵੀ ਧਰਮ ਦੇ ਅੰਦਰ ਇਹ ਚੀਜ਼ ਨਹੀਂ ਲਿਖੀ ਵੀ ਇਨਸਾਨ ਤੋਂ ਨਫ਼ਰਤ ਕਰੋ। ਕਿਸੇ ਵੀ ਧਰਮ ਦੇ ਅੰਦਰ ਇਹ ਚੀਜ਼ ਨਹੀਂ ਲਿਖੀ ਵੀ ਤੁਸੀਂ ਧਰਮ ਨੂੰ ਬਚਾਉਣ ਵਾਸਤੇ ਦੂਜੇ ਦਾ ਮਤਲਬ ਅਪਮਾਨ ਕਰੋ। ਗੁਰੂ ਸਾਹਿਬਾਨ ਨੇ ਤਲਵਾਰ ਚੱਕੀ ਸੀ, ਉਹ ਧਰਮ ਨੂੰ ਜਦੋਂ ਜ਼ੁਲਮ ਬਹੁਤ ਜ਼ਿਆਦਾ ਵੱਧ ਗਿਆ ਸੀ, ਮਤਲਬ ਕੋਈ ਉਸ ਤੋਂ ਇਲਾਵਾ ਕੋਈ ਚਾਰਾ ਹੀ ਹੈ ਨਹੀਂ ਬਚਦਾ ਸੀ। ਤੇ ਗੁਰੂ ਸਾਹਿਬਾਨ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੇ ਤਲਵਾਰ ਚੱਕੀ, ਤੇ ਉਹ ਜਦੋਂ ਭਾਈ ਕਨਈਏ ਨੂੰ ਕਿਹਾ ਵੀ ਜਿਹੜੇ ਮੁਸਲਮਾਨ ਫੱਟੜ ਹੁੰਦੇ ਆ ਨਾ, ਉਹ ਪਾਣੀ ਪਿਉਂਦਾ ਸੀ, ਉਹ ਕਹਿੰਦੇ ਵੀ ਆ ਮੱਲਮ ਲੈ ਜਾ, ਉਹਨਾਂ ਨੂੰ ਮੱਲਮ ਵੀ ਲਾਇਆ ਕਰ। ਉਹ ਆਪ ਦੇ ਜਿਵੇਂ ਪਰਿਵਾਰ ਦੇ ਅੰਦਰ ਆਪਣੇ ਬੱਚਾ ਹੁੰਦਾ ਨਾ ਜੀ, ਉਹ ਕਈ ਵਾਰੀ ਸ਼ਰਾਰਤ ਕਰਦਾ ਹੈ ਤੇ ਉਹਨੂੰ ਪਿਓ ਝਿੜਕਦਾ ਵੀ ਹੈ, ਥੱਪੜ ਵੀ ਮਾਰਨਾ ਪੈਂਦਾ ਹੈ, ਜੇ ਸੱਟ ਬਾਹਲੀ ਲੱਗ ਜਾਏ ਫਿਰ ਡਾਕਟਰ ਕੋਲ ਵੀ ਲੈ ਕੇ ਜਾਂਦਾ ਹੈ। ਉਹਨਾਂ ਦੀ ਸੋਚ ਹੋਰ ਸੀ। ਉਹ ਧਰਮ ਦੇ ਕਿਸੇ ਵੀ, ਇਹ ਮੁਸਲਮਾਨ ਆਪਦੇ ਧਰਮ ਨੂੰ, ਹਿੰਦੂ ਈਸਾਈ ਆਪਦੇ ਧਰਮ ਨੂੰ, ਸਾਰੇ ਹੀ ਆਪਦੇ ਧਰਮਾਂ ਦੀ ਚਿੰਤਾ ਲੈ ਕੇ ਲੋਕ ਬੈਠੇ ਹੈ, ਪਰ ਧਰਮ ਕੁਝ ਹੋਰ ਹੈ, ਲੋਕ ਉਹਦੀ ਵਿਆਖਿਆ ਕੁਝ ਹੋਰ ਕਰੀ ਜਾ ਰਹੇ। ਖਾਸ ਕਰਕੇ ਜਦੋਂ ਹੁਣ ਆਪਾਂ ਪੰਜਾਬ ਦਾ ਅੱਜ ਮਾਹੌਲ ਦੇਖਦੇ ਹਾਂ ਨਾ, ਕਿਸ ਤਰੀਕੇ ਨਾਲ ਸੰਪਰਦਾਇਕਤਾ, ਜਿਹੜੀ ਪੰਜਾਬ ਹੀ ਨਹੀਂ ਸਗੋਂ ਭਾਰਤ ਦੀ ਗੱਲ ਹੀ ਕਰੂੰਗਾ ਮੈਂ, ਸੰਪਰਦਾਇਕ ਕਿਸ ਤਰ੍ਹਾਂ ਹੋਇਆ ਹੋਇਆ, ਹਰ ਇੱਕ ਆਪਣੇ ਧਰਮ ਨੂੰ ਸਰਵ ਸ੍ਰੇਸ਼ਟ ਕਹਿਣ ਦੀ ਦੌੜ ਦੇ ਵਿੱਚ ਲੱਗਿਆ ਹੋਇਆ। ਹਾਂ, ਧਰਮ ਕਿਸੇ ਦੇ ਪੱਲੇ ਹੈ ਨਹੀਂ। ਗੁਰੂ ਇਕਬਾਲ ਜੀ ਬਾਣੀ ਕਹਿੰਦੀ ਆ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪਲਾਥੀ ਮਾਰ ਕੇ ਬੈਠਣਾ, ਮਾਲਕ ਦੀ ਬੰਦਗੀ ਕਰਨਾ, ਹੱਕ ਹਲਾਲ ਦੀ ਕਮਾਈ ਕਰਨਾ, ਕਿਸੇ ਦਿਲ ਨੂੰ ਠੇਸ ਨਾ ਪਹੁੰਚਾਉਣਾ, ਇਹ ਧਰਮ ਹੈ। ਤੇ ਧਰਮ ਕਿਸੇ ਦੇ ਪੱਲੇ ਹੈ, ਸਾਰੇ ਕਾਫਰ ਹੈ। ਜੇ ਹੁਣ ਕਹਿ ਦਾਂਗੇ ਤਾਂ ਲੋਕ ਗਲਾ ਕੱਟ ਦੇਣਗੇ। ਧਰਮ ਤੱਕ ਜੱਗ ਮੈਂ ਉੱਤਮ ਕਾਢੀ ਹੈ, ਵਿਰਲੇ ਕਈ ਕੇ।
ਕਰੋੜਾਂ ਚੋਂ ਕੋਈ ਇੱਕ ਅੱਧਾ ਹੈ, ਕਹੋ ਨਾਨਕ ਕੋਟਨ ਮੈਂ ਕਹੂੰ ਜੋ ਭਜਨ ਰਾਮ ਕੋ ਪਾਵੈ, ਜਿਹੜਾ ਧਾਰਮਿਕ ਹੈ ਕਰੋੜਾਂ ਚੋਂ ਇੱਕ ਅੱਧਾ, ਬਾਕੀ ਤਾਂ ਸਾਰੇ ਅਧਾਰਮਿਕ ਹੈ। ਜਿੰਨਾ ਚਿਰ ਸਾਡੇ ਅੰਦਰੋਂ ਵੈਰ ਵਿਰੋਧ, ਹਿੰਸਾ, ਈਰਖਾ, ਦੂਈ, ਦਵੈਤ, ਝਗੜੇ ਨਹੀਂ ਨਿਕਲਦੇ, ਉਹਨਾਂ ਚਿਰ ਅਸੀਂ ਧਾਰਮਿਕ ਨਹੀਂ ਹੋਏ। ਨਹੀਂ, ਅਸਲ 'ਚ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਆ, ਅਸੀਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ। ਸੋਸ਼ਲ ਮੀਡੀਆ ਤੇ ਜਦੋਂ ਦੇਖਦੇ ਆ ਕਿ ਚੀਕਾਂ ਮਾਰ-ਮਾਰ ਕੇ ਪ੍ਰਚਾਰ ਕੀਤਾ ਜਾਂਦਾ ਜੀ, ਚੀਕਾਂ ਮਾਰ-ਮਾਰ ਕੇ ਆਪਣੇ ਆਪ ਨੂੰ ਸਰਵ ਸ੍ਰੇਸ਼ਟ ਦੱਸਿਆ ਜਾਂਦਾ, ਚੀਕਾਂ ਮਾਰ-ਮਾਰ ਕੇ ਕਿਹਾ ਜਾਂਦਾ ਕਿ ਅਸੀਂ ਸਭ ਤੋਂ ਨਿਰਾਲੇ ਆ, ਅਸੀਂ ਸਭ ਤੋਂ ਉੱਚੇ ਆ, ਅਸੀਂ ਸਾਡੀ ਵਡਿਆਈ ਜ਼ਿਆਦਾ। ਤਾਂ ਮੈਨੂੰ ਲੱਗਦਾ ਵੀ ਕਿਸੇ ਵੀ ਧਰਮ ਨੇ ਇਦਾਂ ਦੀ ਨਾ ਤਾਂ ਕਿਸੇ ਨੂੰ ਸਿਖਾਇਆ ਤੇ ਨਾ ਕਿਸੇ ਨੂੰ ਕਿਹਾ। ਫਿਰ ਇਹ ਲੋਕ ਕੌਣ ਹੈ ਜਿਹੜੇ ਅੱਗੇ ਆ ਕੇ ਮੂਹਰੇ ਆ ਕੇ ਬੋਲਦੇ? ਗੁਰੂ ਇਕਬਾਲ ਜੀ ਹੈ ਕਿ ਕਬੀਰ ਸਾਹਿਬ ਕੋਲੇ ਇੱਕ ਵਾਰੀ ਇੱਕ ਪੰਡਿਤ ਹੈ ਨਾ ਬਹਿਸ ਕਰਨ ਵਾਸਤੇ ਆ ਗਿਆ। ਉਹਨੇ ਗ੍ਰੰਥ ਸ਼ਾਸਤਰ ਗੱਡੀ ਦੇ ਉੱਤੇ, ਪਹਿਲਾਂ ਇਹ ਬੈਲ ਗੱਡੀਆਂ ਹੁੰਦੀਆਂ ਸੀ ਨਾ, ਉਹਦੇ ਲੱਦ ਕੇ ਤੇ ਕਬੀਰ ਸਾਹਿਬ ਕੋਲੇ ਆਇਆ ਤੇ ਕਬੀਰ ਸਾਹਿਬ ਨੂੰ ਕਹਿੰਦਾ ਵੀ ਮੇਰੇ ਨਾਲ ਬਹਿਸ ਕਰੋ ਜੀ। ਕਬੀਰ ਸਾਹਿਬ ਕਹਿੰਦੇ ਪੰਡਿਤ ਜੀ तेरा मेरा मनुआ कैसे एक होई रे, तू कहता है कागज की लेखी, मैं कहता हूँ आंखों देखी। ਹੁਣ ਜਿਹੜੀ ਕੁਰਾਨ ਸ਼ਰੀਫ ਹੈ ਉਹ ਸੰਤ ਫਕੀਰਾਂ ਨੇ ਅੰਦਰ ਦੇਖ ਕੇ ਲਿਖੀ ਹੈ। ਆਮ ਮੁਸਲਮਾਨ ਉਹਦੀ ਵਿਆਖਿਆ ਕਿਵੇਂ ਕਰੂਗਾ? ਤੁਸੀਂ ਜਿਹੜੀ ਡਾਕਟਰੀ ਦੀ ਪੜ੍ਹਾਈ ਹੈ, ਇੰਜੀਨੀਅਰਿੰਗ ਦੀ ਪੜ੍ਹਾਈ ਹੈ, ਡਾਕਟਰੀ ਦੀ ਪੜ੍ਹਾਈ ਕਿਤਾਬ ਹੈ, ਉਹਦਾ ਜਿਹੜਾ ਅਰਥ ਹੈ ਡਾਕਟਰ ਕਰ ਸਕਦਾ ਹੈ ਨਾ। ਆਪਣੇ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇਵ ਜੀ 10ਵੇਂ ਪਾਤਸ਼ਾਹੀਆਂ ਹੋਈਆਂ ਹੈ ਨਾ, ਬਾਣੀ ਲਿਖੀ ਹੈ, ਬਾਣੀ ਦਾ ਅਰਥ ਉਹ ਬੰਦਾ ਤਾਂ ਕਰ ਸਕਦਾ ਹੈ ਜਿਹੜਾ ਬੰਦਾ ਅੰਦਰ ਜਾਂਦਾ ਹੈ ਨਾ। ਜਿਹੜਾ ਬੰਦਾ ਅੰਦਰ ਨਹੀਂ ਜਾਂਦਾ, ਉਹਨਾਂ ਨੇ ਧੁਰ ਦੀ ਬਾਣੀ ਲਿਖੀ ਹੈ, ਅੰਦਰ ਦੀ ਬਾਣੀ ਲਿਖੀ ਹੈ। ਬਾਹਰਲਾ ਬੰਦਾ ਕੋਈ ਕਿਵੇਂ ਅਰਥ ਕਿਵੇਂ ਕਰੂਗਾ? ਉਹ ਅਨਰਥਕ ਕਰ ਸਕਦਾ ਹੈ। ਜੇ ਆਪਾਂ ਇਹ ਗੱਲ ਨੂੰ ਆਪਾਂ ਜ਼ਿਆਦਾ ਕਵਾਂਗੇ ਫਿਰ ਕੰਟਰੋਵਰਸੀ ਸਟਾਰਟ ਹੋਊਗੀ ਹੈ ਨਾ, ਫਿਰ ਉਹਦੇ ਨਾਲ ਲੋਕ ਕਮੈਂਟਸ ਦੇ ਵਿੱਚ ਗਾਲਾਂ ਕੱਢਣ ਲੱਗ ਜਾਣਗੇ। ਵੀ ਜਿਹੜੀ ਸੱਚਾਈ ਹੈ, ਸੱਚਾਈ ਤਾਂ ਲੋਕਾਂ ਨੂੰ ਦੇਖੋ ਦੱਸਣੀ ਚਾਹੀਦੀ ਹੈ ਨਾ। ਕੋਈ ਵੀ ਚਾਹੇ ਹੁਣ ਜੇ ਆਪਾਂ ਈਸਾਈ ਧਰਮ ਦੀ ਗੱਲ ਕਰੀਏ, ਜੇ ਬਾਈਬਲ ਹੈ, ਬਾਈਬਲ ਦਾ ਅਰਥ, ਬਾਈਬਲ ਜਿਵੇਂ ਈਸਾ ਮਸੀਹ ਸਾਹਿਬ ਉਹਨਾਂ ਨੇ ਲਿਖੀ ਹੋਈ ਹੈ, ਉਹਦਾ ਅਰਥ ਉਹਦੇ ਬਰਾਬਰ ਦਾ ਕੋਈ ਫਕੀਰ ਤਾਂ ਉਹ ਕਰ ਸਕਦਾ, ਬਾਕੀ ਤਾਂ ਅਨਰਥ ਹੀ ਕਰ ਰਹੇ ਨੇ। ਜਿਹਦੀ ਉੱਤ ਤੱਕ ਰਸਾਈ ਹੈ, ਜਿਹੜਾ ਉੱਤ ਤੱਕ ਪਹੁੰਚਦਾ, ਜਿਹੜਾ ਪਹੁੰਚਿਆ, ਜਿਹੜਾ ਅੰਦਰ ਜਾਂਦਾ ਹੈ। ਜਿਹਨੇ ਸਾਡੇ ਸਰੀਰ 'ਚ 10 ਦਰਵਾਜ਼ੇ ਹੈ, ਅਸੀਂ ਸਾਰੇ 9 'ਚ ਵਰਤਦੇ ਹਾਂ। 9 ਥੱਲੇ ਵੱਲ ਬਹਿੰਦੇ ਆ, 10ਵਾਂ ਉੱਪਰ ਵੱਲ। ਜਿਹੜਾ 9 ਨੂੰ ਛੱਡ ਕੇ ਉੱਪਰ ਗਿਆ, ਅੰਦਰ ਜਾਂਦਾ ਹੈ। ਜਿਹਨੇ ਖੰਡ ਬ੍ਰਹਿਮੰਡ ਅੰਦਰ ਦੇਖਿਆ, ਫਕੀਰਾਂ ਨੇ ਬਾਣੀ ਕਹਿੰਦੀ ਹੈ ਕੋਟ ਬ੍ਰਹਿਮੰਡ ਕਾ ਠਾਕਰ ਸੁਆਮੀ ਸਰਬ ਜੀਆ ਕਾ ਦਾਤਾਰੇ। ਉਹ ਸਾਡੇ ਗੁਰੂ ਸਾਹਿਬਾਨ ਨੇ ਅੰਦਰ ਕਰੋੜਾਂ ਬ੍ਰਹਿਮੰਡ ਦੇਖੇ ਹੈ ਤੇ ਉਹਨਾਂ ਨੂੰ ਚਲਾਉਣ ਵਾਲਾ ਇੱਕ ਸਰਬ ਜੀਆ ਕਾ ਦਾਤਾ, ਇੱਕ ਸਤਿਗੁਰ ਦੇਖਿਆ ਹੈ, ਫਿਰ ਉਹਨਾਂ ਨੇ ਬਾਹਰ ਬਿਆਨ ਕੀਤਾ ਹੈ। ਹੁਣ ਅਸੀਂ ਨਾ ਅੰਦਰ ਗਏ, ਨਾ ਅਸੀਂ ਪੌੜੀ ਚੜੇ, ਨਾ ਅਸੀਂ ਕੁਝ ਦੇਖਿਆ, ਅਸੀਂ ਉਹਦੇ ਅਰਥ ਕਿਵੇਂ ਕਰ ਸਕਦੇ ਹਾਂ? ਹੁਣ ਬਾਬੇ ਨਾਨਕ ਨੇ ਕਿੰਨੇ ਸਾਲ ਪਹਿਲਾਂ ਲਿਖਤਾ ਹੈ ਨਾ ਵੀ ਅੰਦਰ ਕਰੋੜੋਂ ਬ੍ਰਹਮੰਡ ਹੈਗੇ। ਹੁਣ ਸਾਇੰਸਦਾਨ ਜਿਹੜੇ ਵਿਗਿਆਨਿਕ ਹੈਗੇ, ਹੁਣ ਉਹ ਕਹਿੰਦੇ ਆ ਵੀ ਹਾਂ ਇਹ ਪ੍ਰਿਥਵੀ ਦੇ ਬਰਾਬਰ ਦਾ ਕੋਈ ਹੋਰ ਗ੍ਰਹਿ ਵੀ ਹੈਗੇ ਨੇ। ਕਿੰਨੀ ਪਿੱਛੇ ਸਾਇੰਸ ਹੈ ਤੇ ਉਹਨਾਂ ਦੀ ਸਾਇੰਸ ਕਿੰਨੀ ਅੱਗੇ ਹੈਗੀ ਹੈ। ਹੁਣ ਅੱਜ ਕੱਲ੍ਹ ਵਾਲੇ ਹੁਣ ਉਹਨਾਂ ਦੀ ਸਾਇੰਸ ਬਾਰੇ ਉਹਦਾ ਅਰਥ ਕਿਵੇਂ ਕਰਨਗੇ ਦੱਸੋ? ਆਪਾਂ ਚਲੋ ਫੇਰ ਉਸੇ ਵਿਸ਼ੇ ਤੇ ਦੁਬਾਰਾ। ਦੂਸਰੀ ਧਰਮ ਦੀ ਗੱਲ ਸੀ ਜੀ। ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਵਾਸਤੇ, ਤੇ ਅੱਜ ਕੱਲ ਧਰਮ ਦੇ ਨਾਮ ਤੇ ਇਨਸਾਨੀਅਤ ਨੂੰ ਮਾਰਿਆ ਜਾ ਰਿਹਾ। ਬਿਲਕੁਲ। ਤੇ ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਲਈ। ਧਰਮ ਤਾਂ ਹੈ ਨਾ ਗੁਰੂ ਇਕਬਾਲ ਜੀ, ਮੰਨ ਲਿਆ ਆਪਾਂ ਇੱਥੇ ਹਿੰਦੂ ਵੀ ਬੈਠਾ ਹੈ, ਮੁਸਲਮਾਨ ਵੀ ਬੈਠਾ ਹੈ, ਸਿੱਖ ਵੀ ਬੈਠਾ ਹੈ, ਈਸਾਈ ਵੀ ਬੈਠਾ ਹੈ ਜੀ। ਸਾਰਿਆਂ ਨੂੰ ਇੱਕ ਦੂਜੇ ਦੇ ਧਰਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਈਸਾਈ ਵਾਸਤੇ ਉਹਨਾਂ ਦਾ ਜਿਹੜਾ ਧਰਮ ਹੈ ਉਹ ਵੱਡਾ ਹੈ, ਆਪਣੇ ਸਿੱਖਾਂ ਵਾਸਤੇ ਆਪਣਾ ਧਰਮ ਵੱਡਾ ਹੈ, ਮੁਸਲਮਾਨਾਂ ਵਾਸਤੇ ਉਹਨਾਂ ਦਾ ਧਰਮ ਵੱਡਾ ਹੈ, ਹਿੰਦੂਆਂ ਵਾਸਤੇ ਉਹਨਾਂ ਦਾ ਧਰਮ ਵੱਡਾ ਹੈ। ਹਰ ਬੰਦੇ ਦਾ ਆਪ ਦਾ ਜਿਹੜਾ ਅਸਲ 'ਚ ਆਪਾਂ ਅੱਜ ਕੱਲ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਦੌੜ 'ਚ ਲੱਗੇ ਹੋਏ ਆ, ਆਪਣਾ ਭੁੱਲ ਕੇ ਦੂਜੇ ਦੇ ਔਗਣ ਵੀ ਮੇਰਾ ਧਰਮ ਵੱਡਾ ਹੈ, ਪਰ ਮੈਨੂੰ ਦੂਜੇ ਦੇ ਧਰਮ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਹੈ। ਬਿਲਕੁਲ। ਸਾਰੇ ਆਪਣੇ ਹੈ, ਸਾਰੇ ਆਪਣੇ ਕੌਣ ਬੇਗਾਨਾ, ਮਨ ਕੇ ਵੱਖਰੇ ਇੱਕੋ ਹੀ ਗਾਨਾ, ਸਭ ਘਟ ਜੋਤ ਉਸੇ ਦੀ ਜਗਦੀ, ਤੂੰ ਆਪਣੀ ਅੱਖ ਬਣਾ ਲੈ ਬਣ ਜਾ ਰਿਹਾ ਮਿੱਤਰਾ, ਸੁਰਤ ਸ਼ਬਦ ਨਾਲ ਲਾ ਲੈ ਬਣ ਜਾ ਰਿਹਾ ਮਿੱਤਰਾ। ਹਾਂ, ਤੇ ਜਿੰਨਾ ਚਿਰ ਸੁਰਤ ਸ਼ਬਦ ਨਾਲ ਨਹੀਂ ਲੱਗਦੀ ਉਹਨਾਂ ਚਿਰ ਸਾਰੇ ਧਾਰਮਿਕ ਹੈ, ਕੋਈ ਧਾਰਮਿਕ ਸਾਰੇ ਕਾਫਰ ਹਾਂ। ਇਹ ਆਪਾਂ ਸ਼ਬਦਾਂ 'ਤੇ ਫੇਰ ਆਉਣੇ ਆ ਕਿ ਜਿਹੜੇ ਇਹ ਸ਼ਬਦ ਲਿਖੇ ਗਏ, ਇਹਨਾਂ ਨੂੰ ਸੰਗੀਤ 'ਚ ਪਰੋਇਆ ਗਿਆ, ਇਹਨਾਂ ਸ਼ਬਦਾਂ ਦੇ ਰਚੇਤਾ ਜਾਂ ਇਹਨਾਂ ਸ਼ਬਦਾਂ ਨੂੰ ਰਚਣ ਵਾਲੇ ਜਿਹੜੇ ਸੀ, ਜਿਵੇਂ ਤੁਸੀਂ ਇਹ ਸ਼ਬਦ ਲਿਖੇ ਆ, ਤਾਂ ਇਹ ਪਲਾਨ ਕਿੱਦਾਂ ਬਣਿਆ ਕਿ ਇੱਕ ਇੱਕ ਕਰਕੇ ਇਸ ਤਰ੍ਹਾਂ ਲਿਖੇ ਜਾਣੇ? ਕਿਉਂਕਿ ਤੁਸੀਂ ਸਾਨੀ ਸਾਹਿਬ ਦਾ ਵੀ ਜ਼ਿਕਰ ਕੀਤਾ ਵੀ ਉਹਨਾਂ ਵੱਲੋਂ ਵੀ ਲਿਖੇ ਗਏ ਆ, ਵੀ ਇਹ ਉਸ ਤੋਂ ਲੰਬੇ ਸਮੇਂ ਤੋਂ ਇਹ ਪਲੈਨਿੰਗ ਚੱਲ ਰਹੀ ਸੀ ਜਾਂ? ਇਸ ਪ੍ਰੋਜੈਕਟ ਦੇ ਪਿਛਲੇ 2 ਸਾਲ ਤੋਂ ਲੱਗੇ ਹੋਏ ਆ ਜੀ। ਅੱਛਾ। ਹਾਂ, ਉਹ ਤਾਂ ਮੈਨੂੰ ਲੱਗਦਾ ਫਿਰ ਵੀ ਕੋਵਿਡ ਦੇ ਟਾਈਮ ਤੋਂ ਹੀ ਉਦੋਂ ਚੱਲ ਰਿਹਾ ਸੀ। ਜੀ। ਤੇ ਬਸ ਫਿਰ ਉਸ ਤੋਂ ਬਾਅਦ ਬਹੁਤ ਸ਼ਬਦ ਲਿਖੇ, ਫਿਰ ਉਹਨਾਂ 'ਚ ਸ਼ਬਦ ਸਿਲੈਕਟ ਕਰੇ
ਬਹੁਤ ਲਿਖੇ ਸ਼ਬਦ, ਜਿੱਦਾਂ ਗੁਰੂ ਨਾਨਕ ਸਾਹਿਬ ਤੇ 3 ਸ਼ਬਦ ਲਿਖੇ, ਫਿਰ ਉਹਨਾਂ ਚੋਂ ਇੱਕ ਸ਼ਬਦ ਸਿਲੈਕਟ ਕੀਤਾ। ਜਿੱਦਾਂ ਗੁਰੂ ਅੰਗਦ ਸਾਹਿਬ ਤੇ 5 ਸ਼ਬਦ ਲਿਖੇ, ਫਿਰ ਇੱਕ ਸ਼ਬਦ ਸਿਲੈਕਟ ਕੀਤਾ। ਬਹੁਤ ਮਿਹਨਤ ਕਰੀ। ਫਿਰ ਸ਼ਮਸ਼ੇਰ ਜੀ, ਇੱਕ ਜਦੋਂ ਆਪਾਂ ਕੋਵਿਡ ਦੀ ਸਿਚੁਏਸ਼ਨ ਚੋਂ ਲੰਘ ਰਹੇ ਸੀ, ਉਦੋਂ ਬੜਾ ਹੈ ਨਾ ਤੁਹਾਡੇ ਸ਼ਬਦਾਂ ਨੇ ਜਾਂ ਆਪਾਂ ਕਹਿ ਲਈਏ ਉਹਨਾਂ ਕਵਿਤਾਵਾਂ ਨੇ ਬੜਾ ਲੋਕਾਂ ਨੂੰ ਹੌਸਲਾ ਦਿੱਤਾ। ਉਹਦੇ 2 ਸ਼ਬਦ ਜ਼ਰੂਰ ਹੋ ਜਾਣ ਜਿਹੜੇ ਆਪਾਂ ਕੋਵਿਡ ਦੇ ਦਿਨਾਂ 'ਚ ਆਪਾਂ ਮੈਨੂੰ ਲੱਗਦਾ ਉਸ ਤਰ੍ਹਾਂ ਮੈਂ ਇੰਟਰਵਿਊ ਵੀ ਕੀਤੀ ਸੀ, ਇੱਕ ਰਿਕਾਰਡ ਵੀ। ਵਾਲੀ ਆਪਾਂ ਧਰਮ ਦੀ ਗੱਲ ਚੱਲ ਰਹੀ ਹੈ, ਧਰਮ ਕਿਸੇ ਦੇ ਪੱਲੇ ਹੈ ਨਹੀਂ ਹੋਈ। ਹਾਂ ਜੀ। ਧਰਮ ਕਿਸੇ ਦੇ ਪੱਲੇ ਹੈ ਨੀ, ਗੱਲਾਂ ਕਰਨ ਬਥੇਰੇ, ਇੱਕ ਦੂਜੇ ਨੂੰ ਮਾਰਨ ਕੁੱਟਣ ਨਾ ਲਾਉਂਦੇ ਨੇ ਤੇਰੇ, ਇੱਕ ਦੂਜੇ ਨੂੰ ਮਾਰਨ ਕੁੱਟਣ ਨਾ ਲਾਉਂਦੇ ਨੇ ਤੇਰੇ, ਦਇਆ ਦੀਨਤਾ ਭੁੱਲ ਕੇ ਬਾਬਾ ਦੁਨੀਆ ਕੂੜਾ ਢੋ ਰਹੀ ਐ, ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹੱਥ ਅਲਕੋਲ ਨਾ ਧੋ ਰਹੀ ਐ। ਸੱਚੀਆਂ ਗੱਲਾਂ ਨੇ। ਜਿੱਥੇ ਕਹਿੰਦੇ ਹੁੰਦੇ ਆ ਵੀ ਗੰਗਾ ਕਹਿ ਲਈਏ ਜਿਹੜੀ ਸਾਡੀ ਪਵਿੱਤਰ ਨਦੀ ਸੀ, ਉਹ ਅੱਜ ਮੈਲੀ ਹੋ ਚੱਲੀ ਆ। ਉਹ ਗੰਗਾ ਵੀ ਪਤਾ ਚੱਕਰ ਕੀ ਜੀ, ਇਹ ਆਪਣੇ ਉਹੀ ਜਿਹੜੇ ਧਰਮ ਵਾਲਿਆਂ ਨੇ ਨਾ ਪਵਿੱਤਰਤਾ, ਦੇਖੋ ਹੁਣ ਉਹ ਇੱਕ ਸ਼ਬਦ ਲਿੱਤਾ ਗਿਆ ਵੀ ਗੰਗਾ ਜਲ ਨੂੰ ਪਵਿੱਤਰ ਮੰਨਦੇ ਆ ਵੀ। ਉਹ ਪਹਿਲਾਂ ਲੋਕ ਕਹਿੰਦੇ ਸੀ ਵੀ ਇਹਦੇ ਨਾਲ ਉਹਦੇ ਚ ਡੁਬਕੀ ਲਾਇਓ ਤੇ ਬੰਦੇ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਆ, ਵੀ ਲੋਕ ਉਹਨੂੰ ਵੀ ਛੱਡ ਕੇ ਅਲਕੋਹਲ ਨਾਲ ਅੱਜ ਕੱਲ ਹੱਥ ਹੋਈ ਜਾ ਰਹੇ ਆ ਨਾ, ਵੀ ਬੰਦੇ ਨੇ ਇੰਨੇ ਆਪ ਦੇ ਆਪ ਨੂੰ ਨੇਚਰ ਨੂੰ ਸਾਰੇ ਨੂੰ ਇੰਨੇ ਮਤਲਬ ਖਿਲਵਾੜ ਕੀਤਾ ਵੀ ਉਹਦਾ ਆਪਾਂ ਨੂੰ ਨਤੀਜਾ ਉਹੀ ਨਤੀਜਾ। ਬਾਕੀ ਇਹ ਵੀ ਚੀਜ਼ ਅਸੀਂ ਕਲੀਅਰ ਕਰ ਦਈਏ ਕਿਉਂਕਿ ਐਵੇਂ ਲੋਕਾਂ ਨੂੰ ਭਰਮ ਚ ਪਾਉਣ ਦੀ ਉਹਦੇ ਚ ਕੋਈ ਉਹ ਨਹੀਂ ਹੈ ਵੀ ਗੰਗਾ ਚ ਨਹਾਉਣ ਨਾਲ ਜਾਂ ਕਿਸੇ ਵੀ ਪਾਣੀ ਚ ਨਹਾਉਣ ਨਾਲ ਕੋਈ ਮੈਲ ਨਹੀਂ, ਪਾਪਾਂ ਦੇ ਮੈਲ ਕੱਟੇ ਨਹੀਂ, ਮਨਾਂ ਦੀ ਮੈਲ ਹੈ ਉਹ ਮਨ ਨੂੰ ਧੋਤੇ। ਦੇਖੋ ਜੀ ਬਾਣੀ ਦੇ ਵਿੱਚ ਫੈਸਲਾ ਹੀ ਹੈ। ਗੁਰੂ ਨਾਨਕ ਸਾਹਿਬ ਨੇ ਲਿਖਿਆ ਨਾ ਜਪਜੀ ਸਾਹਿਬ ਦੇ ਵਿੱਚ, ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਬਾਹਰਲੇ ਪਾਣੀ ਨਾਲ ਸਾਫ਼ ਨਹੀਂ ਹੁੰਦੀ, ਉਹ ਧੋਪੈ ਨਾਵਾਂ ਕੇ ਰੰਗ। ਉਹ ਸਿਮਰਨ ਕਰਨਾ ਪਊ, ਪਲਾਥੀ ਮਾਰ ਕੇ ਬੈਠਣਾ ਪਊਗਾ, ਫਿਰ ਉਹ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਮਤਲਬ ਮੈਨੂੰ ਲੱਗਦਾ ਸਿਮਰਨ ਸਭ ਤੋਂ ਉੱਚਾ ਹੈ, ਫੈਸਲਾ ਹੈ ਬਸ। ਮੈਨੂੰ ਲੱਗਦਾ ਵੀ ਆਪਾਂ ਇੰਟਰਵਿਊ ਘੱਟ ਆ ਤੇ ਆਪਣੀ ਸਤਸੰਗ ਇਹੀ ਸ਼ਬਦ ਦੀ ਵਿਆਖਿਆ, ਇਹੀ ਉਸ ਗੁਰੂ ਦੀ ਵਡਿਆਈ ਆ, ਹੈ ਨਾ, ਜਿਹੜੀ ਆਪਾਂ ਸ਼ਬਦਾਂ ਦੇ ਰਾਹੀਂ ਕਰ ਰਹੇ ਹਾਂ। ਉਹਨੂੰ ਚਰਚਾ ਕਰਨਾ, ਉਹਦੀ ਵਡਿਆਈ ਦੇ, ਉਹਦੇ ਉਸਤਤ ਦੇ ਵਿੱਚ ਸ਼ਬਦਾਂ ਨੂੰ ਬੋਲਣਾ, ਤੇ ਇਹੀ ਮੈਨੂੰ ਲੱਗਦਾ ਕਿ ਸੱਚੀ ਵਡਿਆਈ ਹੈ ਨਾ। ਹੁਣ ਅਸੀਂ ਇੰਟਰਵਿਊ ਖਤਮ ਹੋ ਗਈ ਹੈ ਨਾ, ਰਾਤ ਨੂੰ ਜਾ ਕੇ ਆਪਦੇ ਜੋ ਵੀ ਕੰਮ ਕਰਾਂਗੇ ਕੱਲ ਨੂੰ, ਸਾਨੂੰ ਆਪ ਦੇ ਆਪ 'ਚ ਕਦੇ ਇਦਾਂ ਫੀਲ ਨਹੀਂ ਹੁੰਦਾ ਨਾ, ਅਸੀਂ ਜਿਹੜੀ ਗੱਲ ਕਰਕੇ ਜਾਂਦੇ ਹਾਂ, ਜਿਹੜੀ ਸੱਚ ਗੱਲ ਹੈ, ਕਿਸੇ ਨੂੰ ਭਰਮ 'ਚ ਨਹੀਂ ਪਾਉਣਾ ਚਾਹੀਦਾ ਵੀ ਸਾਡੇ ਗਾਣੇ ਜ਼ਿਆਦਾ ਚੱਲਣ, ਇਹਦੇ ਵਾਸਤੇ ਤੁਸੀਂ ਧਰਮ ਦੀ ਜਾਂ ਕਿਸੇ ਵੀ ਚੀਜ਼ ਦੀ ਗਲਤ ਵਿਆਖਿਆ ਕਰੋ। ਜਿਹੜੀ ਗੱਲ ਹੈ ਉਹਨੂੰ ਸਪਸ਼ਟ ਕਹੋ, ਚਾਹੇ 4 ਬੰਦੇ ਸੁਣਨ, 10 ਸੁਣਨ, 50 ਸੁਣਨ, ਜਿੰਨੇ ਹੈ ਉਹ ਕੋਈ ਦਿੱਕਤ ਨਹੀਂ। ਪਰ ਢਿੱਲੋਂ ਸਾਹਿਬ, ਸੱਚ ਕਹਿਣ ਵਾਲੇ ਬਹੁਤ ਥੋੜੇ ਆ, ਸੱਚ ਨੂੰ ਸੱਚ ਕਹਿਣ ਵਾਲੇ ਬਹੁਤ ਥੋੜੇ। ਜੀ ਸੁਣੋ ਜੀ, ਸੱਚ ਕਹੀਏ ਲੋਕ ਨਾ ਸਹਿੰਦੇ ਨੇ, ਸੱਚ ਕਹੀਏ ਤਾਂ ਗਲ ਪੈਂਦੇ ਨੇ, ਫਿਰ ਸੱਚੇ ਪਾਸ ਨਾ ਬਹਿੰਦੇ ਨੇ, ਸੱਚ ਮਿੱਠਾ ਆਸ਼ਕ ਪਿਆਰੇ ਨੂੰ। ਉਹ ਬਾਬਾ ਬੁੱਲੇ ਸ਼ਾਹ ਪਹਿਲਾਂ ਹੀ ਕਹਿ ਕਹਿੰਦਾ, ਚੁੱਪ ਕਰਕੇ ਕਰੀ ਗੁਜ਼ਾਰੇ ਨੂੰ। ਜਿਨ੍ਹਾਂ ਨੇ ਸੱਚ ਬੋਲਿਆ, ਸੱਚ ਕਰੋੜਾਂ ਚੋਂ ਕਿਸੇ ਕਦੇ ਗੁਰਮੁਖ ਨੂੰ ਪਿਆਰਾ ਲੱਗਦਾ, ਬਾਕੀ ਤਾਂ ਜੀ ਜਿਨ੍ਹਾਂ ਨੇ ਸੱਚ ਬੋਲਿਆ, ਕਿਸੇ ਨੂੰ ਤੱਤੀ ਤਵੀ ਤੇ ਬਿਠਾਤਾ, ਕਿਸੇ ਦਾ ਸੀਸ ਕੱਟਤਾ, ਕਿਸੇ ਨੂੰ ਆਰਿਆਂ ਨਾਲ ਚਰਾਇਆ, ਕਿਸੇ ਨੂੰ ਚਰਖੜੀਆਂ ਤੇ ਚਾੜਿਆ, ਕਿਸੇ ਦਾ ਉਲਟਾ ਪੋਸ਼ ਲਾਇਆ, ਕਿਸੇ ਨੂੰ ਸੂਲੀ ਤੇ ਟੰਗਤਾ, ਕਿਸੇ ਨੂੰ ਜਿੰਦੇ ਨੂੰ ਅੱਗ ਦੇ ਵਿੱਚ ਸਾੜਤਾ। ਜਿਨ੍ਹਾਂ ਨੇ ਸੱਚ ਬੋਲਿਆ, ਉਹਨਾਂ ਨਾਲ ਇਸ ਦੁਨੀਆ ਨੇ ਭਲੀ ਨਹੀਂ ਗੁਜ਼ਾਰੀ, ਤੇ ਅੱਗੇ ਵੀ ਮੈਨੂੰ ਲੱਗਦਾ ਹੁੰਦਾ ਹੀ ਰਹਿਣਾ। ਗੁਰੂ ਇਕਬਾਲ ਜੀ, ਜਿਹੜੇ ਆਪੇ ਸਾਰੀ ਦੁਨੀਆ ਹੈ ਨਾ ਨੀਂਦ ਦੇ ਵਿੱਚ ਸੁੱਤੀ ਹੋਈ ਹੈ, ਜਾਗਦੇ ਬੰਦੇ ਨੂੰ ਉਹ ਪਸੰਦ ਨਹੀਂ ਕਰਦੀ। ਹੁਣ ਇੱਥੇ ਆਪਾਂ ਸੁੱਤੇ ਪਈ ਹੋਈ, ਰਾਤ ਦੇ 10-11 ਵਜੇ ਦਾ ਟਾਈਮ ਹੋਵੇ, ਕੋਈ ਬੰਦਾ ਜਾਗਦਾ ਤੁਰਿਆ ਫਿਰਦਾ, ਆਪਾਂ ਨੂੰ ਬੜਾ ਭੈੜਾ ਲੱਗਦਾ ਹੈ। ਦੁਨੀਆ ਕਾਮ, ਕ੍ਰੋਧ, ਇਹ ਮਾਇਆ, ਇਹ ਸਾਰੇ ਝੰਜੜ ਦੇ ਵਿੱਚ ਸੁੱਤੀ ਹੋਈ ਹੈ, ਬੜੇ ਉਹਨਾਂ ਨੂੰ ਕੋਈ ਜਗਾਉਣ ਦੀ ਕੋਸ਼ਿਸ਼ ਕਰਦਾ ਨਾ, ਬੜਾ ਭੈੜਾ ਲੱਗਦਾ। ਸੱਚ ਗੱਲ ਕਰਦਾ ਉਹ ਭੈੜਾ ਲੱਗਦਾ। ਉਹ ਕਹਿੰਦੇ ਵੀ ਸਾਡੇ ਮਤਲਬ ਦੀ ਗੱਲ ਕਰ, ਜਿਹੜੀ ਸਾਨੂੰ ਮੇਰੇ ਨਾ ਸਵਾਲ ਆ ਰਿਹਾ ਇੱਕ ਮਨ ਦੇ ਵਿੱਚ। ਚਲੋ ਆਪਾਂ ਵਿਸ਼ਾ ਹੀ ਉੱਦਾਂ ਦਾ ਹੈ ਨਾ, ਉੱਦਾਂ ਦੀਆਂ ਚੀਜ਼ਾਂ ਗੱਲਾਂ ਆਪਣੇ ਆਉਂਦੀਆਂ, ਉਸ ਪਰਮਾਤਮਾ ਵੱਲੋਂ ਹੀ ਆਉਂਦੀਆਂ। ਮਨੁੱਖ ਦੀ ਉਤਪਤੀ ਕਿਉਂ ਹੋਈ, ਹੈ ਨਾ, ਕਿਸ ਕੰਮ ਲਈ ਮਨੁੱਖ ਜਿਹੜਾ ਇਸ ਧਰਤੀ ਤੇ ਆਇਆ, ਮਨੁੱਖ ਦਾ ਇੱਥੇ ਧਰਤੀ ਤੇ ਆਉਣ ਦਾ ਮਕਸਦ ਕੀ ਹੈ, ਕਾਰਜ ਕੀ ਸੀ ਉਹਦੇ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਇਹ ਪੂਰਨ ਤਾਕਤਾਂ ਦੇ ਫੈਸਲੇ ਆ। ਅਸੀਂ ਨਹੀਂ ਕਹਿੰਦੇ ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇੱਥੇ ਆਪਾਂ ਲਾਹਾ ਲੈਣ ਆਏ ਸੀ, ਮਾਲਕ ਦੀ ਬੰਦਗੀ ਕਰਕੇ, ਆਤਮਾ
ਨੂੰ ਪਰਮਾਤਮਾ ਨਾਲ ਮਿਲਾਉਣ ਵਾਸਤੇ, ਆਤਮਾ ਦੇ ਛੁਟਕਾਰੇ ਦਾ ਬੰਦੋਬਸਤ ਕਰਨ ਵਾਸਤੇ ਇੱਥੇ ਆਏ ਸੀ, ਇੱਕ ਹਾਂ ਸਿਮਰਨ ਕਰਨ ਆਏ ਸੀ। ਤੇ ਇੱਥੇ ਆ ਕੇ ਅਸੀਂ ਚੱਕਰਾਂ 'ਚ ਪੈ ਗਏ। ਇੱਕ ਗੁਰੂ ਸਾਹਿਬ ਨੇ ਲਿਖਿਆ ਬਾਣੀ 'ਚ, ਮੈਨੂੰ ਚੰਗੀ ਤਰ੍ਹਾਂ ਪੂਰੀ ਲਾਈਨ ਯਾਦ ਹੈ ਨਹੀਂ, ਉਹ ਪਿੱਛੋਂ ਥੋੜੀ ਜਿਹੀ ਲਾਈਨ ਹੈ, ਉਹਦੇ 'ਚ ਲਿਖਿਆ ਹੋਇਆ ਹੈ ਗੁਰੂ ਸਾਹਿਬ ਨੇ ਵੀ ਜਿਨ ਇਹ ਸ੍ਰਿਸ਼ਟੀ ਸਾਜੀ ਆਪੇ ਜਾਣੇ ਸੋਈ, ਕੋਈ ਜਾ ਕਰਤਾ ਸਿਰ ਠੀਕੋ ਸਾਜੈ ਆਪੇ ਜਾਣਾ ਸੋਈ, ਉਹਨੇ ਕਿਵ ਕਰ ਆਖਾਂ ਕਿਵ ਸਲਾਈ ਕਿਉਂ ਵਰਨੀ ਕਿ ਜਾਣਾ, ਨਾਨਕ ਆਖੈ ਸਭ ਕੋ ਆਖੈ ਇੱਕ ਦੋ ਇੱਕ ਸੇ ਵੱਡਾ ਜਿਹਨੇ ਸ੍ਰਿਸ਼ਟੀ ਰਚੀ ਹੈ ਨਾ, ਕਿਉਂ ਰਚੀ ਹੈ, ਕੀ ਉਹਦਾ ਉਹੀ ਜਾਣੇ ਹੈ ਨਾ। ਤੇ ਆਪਾਂ ਇੱਕ ਹੋਰ ਆਪਾਂ ਹੁੰਦਾ ਗੁਰੂ ਇਕਬਾਲ ਜੀ, ਆਪਾਂ 5ਵੀਂ ਕਲਾਸ ਦੇ ਬੱਚੇ ਨੂੰ ਹੈ ਨਾ PhD ਦੀ ਗੱਲਾਂ ਦਸੀਏ ਨਾ ਜਾਂ MA ਦੀ, ਉਹਦੇ ਸਮਝ ਨਹੀਂ ਲੱਗਦੀ। ਹਾਂ, ਇਹਦਾ ਲੈਵਲ ਹੁੰਦਾ ਹੈ ਨਾ। ਆਪਾਂ ਨੂੰ ਉਹ ਗੱਲਾਂ, ਇਹ ਜਦੋਂ ਫਕੀਰ ਅੰਦਰ ਗਏ ਹੈ ਨਾ, ਜਿਵੇਂ ਬਾਬੇ ਨਾਨਕ ਨੇ ਕਿਹਾ ਵੀ ਕਰੋੜਾਂ ਬ੍ਰਹਮੰਡ ਹੈ, ਕਿੰਨੀ ਦੁਨੀਆ ਹੈ ਨਾ, ਆਮ ਬੰਦਾ ਵਿਸ਼ਵਾਸ ਹੀ ਨਹੀਂ ਕਰੂਗਾ। ਆਮ ਬੰਦਾ ਤੁਸੀਂ ਮਨ ਬੁੱਧੀ ਦੇ ਦਾਇਰੇ ਵਾਲਾ ਬੰਦਾ, ਯਾਰ ਕਰੋੜਾਂ ਬ੍ਰਹਮੰਡ ਕਿੱਦਾਂ ਹੋਣਗੇ ਹੈ ਨਾ, ਪਰ ਉਹਨਾਂ ਨੇ ਦੇਖੇ ਹੈ, ਫਿਰ ਉਹਨਾਂ ਨੇ ਲਿਖਿਆ। ਤੇ ਇਹ ਮਨ ਬੁੱਧੀ ਦੀ ਗਮਤਾ ਤੋਂ ਅੱਗੇ ਦੀ ਚੀਜ਼ਾਂ, ਜਿੱਥੇ ਮਨ ਬੁੱਧੀ ਦੀ ਸੋਚ ਇਹ ਖਤਮ ਹੋ ਜਾਂਦੀ ਨੇ, ਉੱਥੋਂ ਇਹ ਸਾਇੰਸ ਸ਼ੁਰੂ ਹੁੰਦੀ ਹੈ। ਸਾਇੰਸ ਦੀ ਜੇ ਆਪਾਂ ਜਦੋਂ ਗੱਲ ਕਰਦੇ ਹਾਂ ਵੀ ਉਹ ਤਾਂ ਇਹ ਵੀ ਕਹਿ ਦਿੰਦੇ ਆ ਕਿ ਮਤਲਬ ਕੁਝ ਸੰਸਥਾਵਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਇੰਸ ਦੇ ਆਧਾਰ 'ਤੇ ਚੱਲਦੀਆਂ, ਤਾਂ ਉਹ ਕਹਿੰਦੇ ਪਰਮਾਤਮਾ ਦੀ ਹੋਂਦ ਨੂੰ ਵੀ ਨਕਾਰਦੇ ਨੇ, ਉਹ ਹੈ ਨਾ, ਹੋਂਦ ਨੂੰ ਵੀ ਉਹ ਕਹਿੰਦੇ ਵੀ। ਪਰ ਜਦੋਂ ਅਸੀਂ ਉਸੇ ਸਾਇੰਸ ਨੂੰ ਕਿਸੇ ਗ੍ਰੰਥ ਦੀ ਕਸੌਟੀ 'ਤੇ ਰੱਖਦੇ ਹਾਂ, ਤਾਂ ਉਦੋਂ ਜਦੋਂ ਕੰਪੈਰੀਜ਼ਨ ਕਰਦੇ ਹਾਂ ਤਾਂ ਉਦੋਂ ਉਹ ਵੀ ਮੰਨਣ ਲਈ ਮਜਬੂਰ ਹੋ ਜਾਂਦੇ ਆ ਕਿ ਜਿਹੜਾ ਜੋ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਉਹ ਸਾਇੰਸ ਦੀ ਕਸੌਟੀ 'ਤੇ ਪੂਰਾ ਉਤਰਦਾ। ਆਕਾਸਾ ਆਕਾਸ਼ ਲੱਖ ਪਤਾਲਾ ਪਤਾਲ, ਓੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਿਤੇ ਬਾਸਲੂ ਇੱਕ ਧਾਤ, ਲੇਖਾ ਹੋਏ ਤਾਂ ਇਹ ਦੇਖ ਲਓ। ਇਹ ਹੁਣ ਉਹ 500 ਸਾਲ ਪਹਿਲਾਂ 600 ਸਾਲ ਪਹਿਲਾਂ ਕਹਿ ਗਏ, ਤੇ ਇਹ ਅੱਜ ਖੋਜਾਂ ਕਰੀ ਜਾਂਦੇ ਆ। ਕਿੰਨੀਆਂ ਕਰੀ ਜਾਣ, ਉੱਥੇ ਨਹੀਂ ਪਹੁੰਚ ਸਕਦੇ। ਨਹੀਂ, ਹੁਣ ਕਿੰਨੀਆਂ ਖੋਜਾਂ ਕਰੀ ਜਾਣ, ਉੱਥੇ ਨਹੀਂ ਪਹੁੰਚ ਸਕਦੀ। ਇਹ ਤਾਂ ਜਿਹੜਾ ਅੰਦਰ ਜਾਂਦਾ ਹੈ, ਪਲਾਥੀ ਮਾਰ ਕੇ ਬੈਠਦਾ ਹੈ, ਕਮਾਈ ਰਾਮ ਨਾਮ ਦੀ ਕਮਾਈ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਅੰਦਰ ਜਾਊਗਾ, ਅੰਦਰ ਜਾ ਕੇ ਦੇਖ ਲੂਗਾ, ਤੇ ਉਹਦਾ ਕਿਸੇ ਨੇ ਯਕੀਨ ਨਹੀਂ ਮੰਨਣਾ। ਉਹ ਕਹਿਣਗੇ ਇਹਨੂੰ ਉਹੀ ਮਰੀ ਜਾਂਦਾ, ਕਮਲ ਹੈ ਇਹਦਾ। ਬਿਨਾਂ ਤਾਕਤ ਤੋਂ ਹੈ ਨਾ ਜੀ, ਬਿਨਾਂ ਪਾਵਰ ਤੋਂ ਕੋਈ ਬੰਦਾ, ਆਮ ਬੰਦਾ ਤਤੀਆਂ ਤਵੀਆਂ ਤੇ ਜਾ ਕੇ ਬਹਿ ਜਾਊਗਾ। ਗੁਰੂ ਤੇਗ ਬਹਾਦਰ ਜੀ ਨੇ ਕਿਸੇ ਵਾਸਤੇ ਕੁਰਬਾਨੀ ਦੇ ਦੂਗਾ ਵੀ ਉੱਥੇ ਜਾ ਕੇ। ਉਹਨਾਂ ਨੇ ਅੰਦਰ ਮਾਲਕ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਜਾ ਬਹਿ ਜਾ, ਦਰਦ ਹੀ ਨਹੀਂ ਹੋਣਾ। ਉਹ ਜਾ ਕੇ ਬਹਿ ਗਏ, ਸੀਸ ਕਟਾਉਣ ਵਾਸਤੇ ਪੁੱਛਿਆ ਵੀ ਹਾਂ ਬਹਿ ਜਾਈਏ, ਜਾ ਕੇ ਬਹਿ ਗਏ, ਆਪਦਾ ਸੀਸ ਕੋਈ ਦਰਦ ਹੀ ਨਹੀਂ ਹੋਇਆ। ਨਹੀਂ ਤਾਂ ਆਮ ਬੰਦਾ ਕੋਈ ਬਹਿ ਜਾਊਗਾ। ਗੁਰੂ ਆਪਣੇ ਸਾਹਿਬਜ਼ਾਦੇ ਨਿੱਕੇ ਨਿੱਕੇ ਸੀਗੇ, ਤੇ ਤੁਹਾਨੂੰ ਕੀ ਲੱਗਦਾ ਵੀ ਜਦੋਂ ਉਹਨਾਂ ਨੂੰ ਦੀਵਾਰ ਦੇ ਵਿੱਚ ਚਿਣਿਆ ਹੋਊਗਾ ਵੀ ਉਹਨਾਂ ਦੇ ਦਰਦ ਨਹੀਂ ਹੋਇਆ? ਉਹਨਾਂ ਦੇ ਦਰਦ ਵਾਸਤਵ 'ਚ ਨਹੀਂ ਹੋਇਆ। ਉਹਨਾਂ ਨੇ ਬਾਬੇ ਨੂੰ ਕਹਿਤਾ ਵੀ ਤੈਨੂੰ ਨਹੀਂ ਹੋਣਾ, ਤੂੰ ਜਾ ਕੇ ਖੜ ਜਾ ਉੱਥੇ, ਨੀਡਰ ਹੋ ਕੇ। ਨਹੀਂ ਤਾਂ ਕਿਉਂਕਿ ਉਹ ਸਰੀਰ ਦੀ ਕੈਦ ਚੋਂ ਆਜ਼ਾਦ ਹੋਏ ਹੁੰਦੇ ਆ। ਜਿਹੜੇ ਫਕੀਰ ਹੁੰਦੇ ਆ ਪੂਰਨ ਤਾਕਤਾਂ, ਉਹ ਇਹਨਾਂ ਸਰੀਰ ਦੀ ਕੈਦ ਚੋਂ, ਦਰਦ ਤਾਂ ਸਰੀਰ 'ਚ ਹੈ ਨਾ ਜੀ। ਜਦੋਂ ਅਸੀਂ ਚੋਲਾ ਛੱਡ ਜਾਂਦੇ ਹਾਂ, ਸਰੀਰ ਛੱਡ ਜਾਂਦਾ, ਬੰਦਾ ਮਰ ਜਾਂਦਾ ਹੈ, ਉਹਨੂੰ ਚੱਕ ਕੇ ਲੱਕੜਾਂ 'ਤੇ ਪਾ ਦਿੰਦੇ ਆ, ਅੱਗ ਲਾ ਦਿੰਦੇ ਆ। ਉਦੋਂ ਕਿਉਂ ਨਹੀਂ ਉਹ ਉੱਠਦਾ ਵੀ ਮੇਰੇ ਦਰਦ ਹੋ ਰਿਹਾ? ਕਿਉਂਕਿ ਉਦੋਂ ਉਹ ਜੋਤ ਅੰਦਰੋਂ ਨਿਕਲ ਜਾਂਦੀ ਹੈ। ਉਹ ਫਕੀਰ ਜਿਉਂਦੇ ਜੀ ਸਰੀਰ 'ਚੋਂ ਜੋਤ ਨਿਕਲ ਜਾਂਦੀ ਹੈ। ਮਰੇ ਤੋਂ ਮਰ ਜਾਈਏ, ਫੂਟ ਪੜੇ ਐਸਾ ਮਰਨਾ ਕੋ ਮਰੇ, ਦਿਨ ਮੇ 100 ਪਲਾਥੀ ਮਾਰ ਕੇ ਬੈਠੇ, ਅੱਖਾਂ ਬੰਦ ਕੀਤੀਆਂ ਰੂਹ ਗਈ। ਹੁਣ ਇਹ ਗੱਲ ਸੁਣਨ 'ਚ ਗੱਪ ਜੀ ਲੱਗਦੀ ਹੈ, ਪਰ ਫਕੀਰ ਇਹ ਸਾਡੇ ਗੁਰੂ ਹੋਏ ਹੈ, ਇਹ ਪੂਰਨ ਤਾਕਤਾਂ ਹੋਈਆਂ, ਪਲਾਥੀ ਮਾਰ ਕੇ ਬਹਿ ਜਾਂਦੇ, ਰੂਹ ਜਾਂਦੀ। ਸੋ ਢਿੱਲੋਂ ਸਾਹਿਬ, ਇਸ ਪ੍ਰੋਜੈਕਟ ਤੋਂ ਬਾਅਦ ਆਪਾਂ ਇਸ ਵਿਸ਼ੇ 'ਤੇ ਫਿਰ ਆਉਣੇ। ਇਸ ਪ੍ਰੋਜੈਕਟ ਤੋਂ ਬਾਅਦ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਆ ਉਹ ਕਿਸ ਤਰ੍ਹਾਂ ਦੇ ਹੋਣਗੇ? ਕਿਉਂਕਿ ਇਹ ਤਾਂ ਹੈ ਹੀ ਕਿ ਉਸ ਗੁਰੂ ਦੀ ਉਸਤਤ 'ਚ ਹੋਣਗੇ, ਪਰ ਕਿਸ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕਰਾਂਗੇ? ਗੁਰੂ ਇਕਬਾਲ ਜੀ, ਆਪਾਂ ਸੋਸ਼ਲ ਸੂਫੀ ਮਾਲਕ ਦੀ ਇਬਾਦਤ ਵਾਲੇ ਉੱਦਾਂ ਦੇ ਸ਼ਬਦ ਉੱਦਾਂ ਦੇ ਆਪਾਂ ਕਰਦੇ ਹਾਂ, ਜਿਹੜੇ ਸਮਾਜ ਨੂੰ, ਪਰਿਵਾਰ ਨੂੰ ਕੋਈ ਚੰਗੀ ਸੇਧ ਦੇ ਸਕਣ, ਸਾਰਾ ਪਰਿਵਾਰ ਬਹਿ ਕੇ ਸੁਣ ਸਕੇ। ਅੱਜ ਕੱਲ੍ਹ ਜਿਹੜਾ ਮਿਊਜ਼ਿਕ ਚੱਲ ਰਿਹਾ ਅੱਜ, ਤੇ ਜਿਸ ਤਰੀਕੇ ਨਾਲ ਸ਼ੋਰ ਸ਼ਰਾਬੇ ਵਾਲਾ ਮਿਊਜ਼ਿਕ ਹੈ, ਤੇ ਖਾਸ ਕਰਕੇ ਸ਼ਬਦ ਉਸ ਤਰ੍ਹਾਂ ਦੇ ਨੇ ਜਿਹੜੇ ਕਿ ਮਨ ਨੂੰ ਵੀ ਚੁਭਦੇ ਆ ਤੇ ਸਾਡੀ ਅੰਤਰ-ਆਤਮਾ 'ਤੇ ਕਿਤੇ ਨਾ ਕਿਤੇ ਸੱਟ ਵੀ ਮਾਰਦੇ। ਸੱਟ ਇਸ ਤਰੀਕੇ ਨਾਲ ਕਿ ਕੁਝ ਭੜਕਾਊ ਚੀਜ਼ਾਂ, ਭੜਕਾਊ ਗੱਲਾਂ ਬੋਲੀਆਂ ਜਾਂਦੀਆਂ, ਹਥਿਆਰਾਂ ਨੂੰ ਲੈ ਕੇ, ਮਾਰ ਕੁਟਾਈ ਨੂੰ ਲੈ ਕੇ, ਜਾਂ ਕੁਛ ਇਸ ਤਰ੍ਹਾਂ ਦੇ ਸ਼ਬਦ। ਇਹ ਮਤਲਬ ਕਿੰਨਾ ਕੁ ਚਿਰ ਇਹ ਚੱਲਦਾ ਰਹੂਗਾ ਜੀ? ਇਹ ਤਾਂ ਚੱਲਦਾ ਹੀ ਰਹਿਣਾ ਹੈ, ਅੱਗੇ ਹੋਰ ਵੀ ਚੱਲੂਗਾ, ਹੈ ਨਾ। ਇਹ ਤਾਂ ਤੁਸੀਂ ਇਹ ਦੇਖੋ ਵੀ ਜਿਹੜੀ ਆਮ ਕਰਿਆਨੇ ਦੀ ਦੁਕਾਨ ਹੁੰਦੀ ਹੈ ਨਾ, ਉਹਦੇ 'ਚ ਬਾਹਲੀ ਭੀੜ ਹੁੰਦੀ ਹੈ। ਜਿਹੜਾ ਸੋਨੇ ਚਾਂਦੀ ਦੀ ਦੁਕਾਨ ਹੋਵੇ, ਹੈ ਨਾ, ਹੋਰ ਅੱਜ ਕੱਲ੍ਹ ਵਾਈਟ ਗੋਲਡ ਪਲੈਟੀਨਮ ਇਹ ਚੱਲ ਰਿਹਾ, ਇਹਦੇ 'ਤੇ ਬੜੀ ਘੱਟ ਭੀੜ ਹੁੰਦੀ ਹੈ ਨਾ। ਇਹਦੇ ਸਰੋਤੇ ਸੁਣਨ ਵਾਲੇ, ਇਸ ਪਾਸੇ ਜਾਣ ਵਾਲੇ ਇਹ ਬੜੇ ਘੱਟ ਹੈ। ਮਾਲਕ ਤੇ ਜਿਨ੍ਹਾਂ ਦੀ ਕਿਰਪਾ ਹੈ ਨਾ, ਉਹੀ ਇਸ ਰਸਤੇ 'ਤੇ ਤੁਰ ਸਕਦੇ ਆ। ਉਹੀ ਚੰਗੀ ਸ਼ਬਦਾਵਲੀ, ਚੰਗੇ ਸ਼ਬਦ, ਚੰਗੇ ਸੰਗੀਤ, ਉਸ ਪਾਸੇ ਉਹ ਲੱਗਦੇ ਆ। ਸੰਗੀਤ ਵੀ ਮਾਲਕ ਦੀ ਇਬਾਦਤ ਹੈ। ਜੇ ਬੰਦਾ
ਉਸ ਪਾਸੇ ਲੱਗੇ ਤੇ ਉਸ ਸੋਚ ਨਾਲ ਉਹਨੂੰ ਸੁਣੇ ਜਾਂ ਆਪ ਦੇ ਸੰਗੀਤ ਅੰਦਰ ਸੀ ਗ੍ਰਹਿਣ ਅਸਲ ਦੇ ਵਿੱਚ ਮਾਲਕ ਦੀ ਇਬਾਦਤ ਦਾ ਇੱਕ ਜ਼ਰੀਆ। ਹੂੰ ਤੇ ਇਹ ਤਾਂ ਚਲੋ ਇੱਕ ਰੂਪ ਅਲੱਗ ਦਿੱਤਾ ਗਿਆ ਇਹਨੂੰ। ਸੰਗੀਤ ਵੈਸੇ ਜੇ ਬੇਸਿਕਲੀ ਦੇਖਿਆ ਜਾਵੇ ਤਾਂ ਸੰਗੀਤ ਤਾਂ ਸੀ ਮਾਲਕ ਦੀ ਬੰਦਗੀ ਕਰਨ ਦਾ ਇੱਕ ਜ਼ਰੀਆ। ਹੁਣ ਉਹਦੇ ਵਿੱਚ ਅੱਜ ਕੱਲ੍ਹ ਸਟਾਰ ਪੈਸਿਆਂ ਦੇ ਲਈ ਉਹਦੇ ਸ਼ਬਦਾਂ ਦਾ ਹੇਰ-ਫੇਰ ਹੋ ਗਿਆ। ਹੂੰ ਪਰ ਮਤਲਬ ਉਹਨੂੰ ਵੱਖ-ਵੱਖ ਤਰੀਕੇ ਸਵਰ ਨਾਲ ਤਾਂ ਦੇਵਤਾ ਹੈ ਜੀ, ਸਵਰ ਤਾਂ ਦੇਵਤਾ ਹੈ, ਬੜਾ ਪਵਿੱਤਰ ਹੈ। ਹੂੰ ਬਾਕੀ ਕਿਸੇ ਫਕੀਰ ਨੇ ਕਿਹਾ ਜੀ ਇਹ ਤੁਸੀਂ ਦੁਨੀਆ ਦੇ ਕੰਢੇ ਹੈ ਨਾ, ਤੁਸੀਂ ਨਹੀਂ ਝੁਕ ਸਕਦੇ, ਤੁਸੀਂ ਆਪਦੇ ਪੈਰਾਂ ਜੁੱਤੀਆਂ ਪਾ ਲਓ, ਇਹ ਦੁਨੀਆ ਦੇ ਕੰਢੇ ਤੁਹਾਡੇ ਤੇ ਅਸਰ ਹੀ ਨਾ ਕਰਨ। ਤੁਹਾਨੂੰ ਜਿਹੜੇ ਸੁਣਨ ਵਾਲੇ ਆ, ਤੁਹਾਨੂੰ ਜਿਹੜੇ ਪਸੰਦ ਕਰਨ ਵਾਲੇ ਆ, ਜਿਹੜੇ ਤੁਹਾਡੇ ਸ਼ਬਦਾਂ ਨੂੰ ਰੀਝ ਨਾਲ ਸੁਣਦੇ ਆ, ਜਾਂ ਜਿਹੜੇ ਇਹ ਤੁਸੀਂ ਐਲਬਮ ਲੈ ਕੇ ਆਏ ਇਹਨਾਂ ਸ਼ਬਦਾਂ ਦੀ ਜਿਹੜੇ ਵਾਹ-ਵਾਹ ਕਰ ਰਹੇ ਆ, ਉਹਨਾਂ ਵਾਸਤੇ ਕੀ ਸੁਨੇਹਾ, ਤੁਸੀਂ ਕੀ ਕਹਿਣਾ ਚਾਹੋਗੇ? ਨਹੀਂ, ਉਹਨਾਂ ਵਾਸਤੇ ਸੁਨੇਹਾ ਤਾਂ ਕੀ ਹੈ ਜੀ, ਬੇਨਤੀ ਹੈ ਵੀ ਅੱਗੇ ਵੀ ਅਸੀਂ ਨਹੀਂ, ਹੋਰ ਵੀ ਕੋਈ ਸਿੰਗਰ ਹੈ ਨਾ, ਚੰਗੀ ਸ਼ਬਦਾਵਲੀ, ਚੰਗੇ ਸ਼ਬਦ ਇਸ ਤਰ੍ਹਾਂ ਦੇ ਸੂਫੀ ਕੋਈ ਵੀ ਹੈ ਨਾ, ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਹੈ ਨਾ, ਕੋਈ ਵੀ ਜੇ ਗਾਉਂਦਾ ਹੈ, ਪੇਸ਼ਕਾਰੀ ਉਹ ਕਰਦਾ, ਵੀ ਉਹਨੂੰ ਸਾਰੇ ਪਿਆਰ ਕਰੋ, ਜ਼ਿਆਦਾ ਤੋਂ ਜ਼ਿਆਦਾ ਉਹਨਾਂ ਨੂੰ ਸ਼ੇਅਰ ਕਰੋ ਤੇ ਉਹਨੂੰ ਹੌਸਲਾ ਦਿਓ ਜੀ ਉਹ ਅੱਗੇ ਵੀ ਚੰਗੀ ਚੀਜ਼ਾਂ ਸਮਾਜ ਦੇ ਸਾਹਮਣੇ ਤੇ ਲੈ ਕੇ ਆ ਸਕੇ। ਬਾਕੀ ਸਾਡੇ ਤੇ ਅਸੀਂ ਕੋਈ ਆਪਦੀ ਅਕਲ ਸਿਆਣਪ ਨਾਲ ਨਹੀਂ ਇਹ ਗਾ ਰਹੇ, ਸਾਡੇ ਤੇ ਉਹ ਮਾਲਕ ਨੇ ਆਪ ਨੇ ਕਿਰਪਾ ਕਰੀ ਹੈ ਜੀ, ਸਾਨੂੰ ਇਹ ਸੰਗਤ ਦੀਆਂ ਜੁੱਤੀਆਂ ਝਾੜਨ ਦਾ ਮੌਕਾ ਬਖਸ਼ਿਆ ਹੈ। ਅਸੀਂ ਆਪਦੀ ਅਕਲ ਮਨ ਸਾਰਿਆਂ 'ਚ ਮਨ ਬੈਠਾ ਹੈ ਤੇ ਮਨ ਕਿਸੇ ਦਾ ਵੀ ਕਿਸੇ ਨੂੰ ਵੀ ਕਿਸੇ ਵੀ ਸਮੇਂ ਡੇਗ ਸਕਦਾ ਹੈ ਜੀ। ਇਹ ਸਤਿਗੁਰ ਦੀ ਮਾਲਕ ਦੀ ਸਾਡੇ ਤੇ ਕਿਰਪਾ ਹੈ, ਉਹਦੀ ਕਿਰਪਾ ਹੈ। ਅਸੀਂ ਆਪਣੀ ਅਕਲ ਸਿਆਣਪ ਨਾਲ ਨਹੀਂ ਕੁਝ ਕਰ ਰਹੇ, ਉਹ ਆਪ ਹੀ ਕਰਵਾ ਰਹੇ। ਸੋ ਸ਼ਮਸ਼ੇਰ ਜੀ ਐਂਡ ਢਿੱਲੋਂ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਰੁਝਾਨ ਤੁਹਾਡੇ ਵੀ ਬਹੁਤ ਨੇ, ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਸਮਾਂ ਕੱਢ ਕੇ ਸਾਨੂੰ ਸਮਾਂ ਦਿੱਤਾ, ਪਹਿਲਾਂ ਵੀ ਦਿੰਦੇ ਆਏ ਹੋ, ਹੁਣ ਵੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨਹੀਂ, ਤੁਹਾਡਾ ਵੀ ਗੁਰੂ ਇਕਬਾਲ ਜੀ ਥੈਂਕ ਯੂ, ਤੇ ਤੁਸੀਂ ਮਤਲਬ ਇੱਕ ਚੰਗੇ ਸਰੋਤਿਆਂ ਦੇ ਸਾਨੂੰ ਰੂਬਰੂ ਕਰਾਉਂਦੇ ਹੋ, ਤੇ ਤੁਹਾਡੀ ਸਾਰੀ ਟੀਮ ਦਾ ਮੇਰੇ ਵੱਲੋਂ, ਸ਼ਮਸ਼ੇਰ ਜੀ ਵੱਲੋਂ ਬਹੁਤ ਬਹੁਤ ਥੈਂਕ ਤੇ ਯੂ। ਬਾਕੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ। ਤੇ ਬਾਕੀ ਗੱਲਬਾਤ ਕਰਦਿਆਂ ਕੋਈ ਵੀ ਅੱਖਰ ਸਾਡੇ ਤੋਂ ਵਾਧਾ ਘਾਟਾ ਹੋ ਗਿਆ ਹੋਵੇ ਤਾਂ ਅਸੀਂ ਹੱਥ ਜੋੜ ਕੇ ਸਭ ਤੋਂ ਮਾਫੀ ਮੰਗਦੇ ਹਾਂ। ਬਿਲਕੁਲ, ਮੈਂ ਵੀ ਇਹੀ ਕਹਿਣਾ ਚਾਹੂੰਗਾ, ਕਈ ਵਾਰੀ ਅਸੀਂ ਗੁਰਬਾਣੀ ਦੀਆਂ ਜਿਹੜੀਆਂ ਤੁਕਾਂ ਵਿੱਚ ਬੋਲੀਆਂ ਅਣਜਾਣੇ ਆ, ਕਈ ਵਾਰ ਇੱਕ ਅੱਧਾ ਤੁਕ ਸ਼ਬਦ ਵੱਧ ਘੱਟ ਹੋ ਜਾਂਦਾ, ਉਹਦੇ ਲਈ ਅਸੀਂ ਪਹਿਲਾਂ ਹੀ ਖਿਮਾ ਦੇ ਜਾਚਕ। ਹਾਂਜੀ, ਸਤਿ ਸ਼੍ਰੀ ਅਕਾਲ। ਕੀ ਕਹੋਗੇ, ਇਸ ਤਰ੍ਹਾਂ ਦਾ ਸੰਗੀਤ ਬਹੁਤ ਘੱਟ ਮਿਲਦਾ ਸੁਣਨ ਨੂੰ, ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਹਾਡੀ ਜਿਹੜੀ ਸੰਗੀਤਕ ਐਲਬਮ ਆਈ ਹੈ ਉਸ ਪ੍ਰਮਾਤਮਾ ਦੀ ਵਡਿਆਈ ਦੇ ਵਿੱਚ ਆ, ਗੁਰੂ ਸਾਹਿਬਾਨਾਂ ਦੀ ਵਡਿਆਈ ਦੇ ਵਿੱਚ ਆ। ਕਰੀ ਰਹਿਮਤਾਂ ਬਾਬਾ ਨਾਨਕਾ। ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਕਿੱਦਾਂ ਕਿਹੜੇ ਕਾਰਜ ਕੀਤੇ ਹੈ ਨਾ, ਧਰਮ ਵਾਸਤੇ, ਇਨਸਾਨੀਅਤ ਵਾਸਤੇ ਹੈ ਨਾ, ਉਹ ਸਾਰੇ ਮਤਲਬ ਇੱਕ ਮਾਲਾ ਵਾਂਗੂ ਸਾਰੇ ਸ਼ਬਦਾਂ 'ਚੋਂ ਪਿਰੋਏ ਗਏ ਹੈ। ਕੋਟ ਕੋਟ ਪ੍ਰਣਾਮ ਪਾਤਸ਼ਾਹ, ਧੰਨ ਗੁਰੂ ਬੇਤਾਰ। ਮਤਲਬ ਇਹ ਦਿਮਾਗ 'ਚ ਕਿੱਦਾਂ ਆਇਆ? ਮੈਨੂੰ ਲੱਗਦਾ ਕਿ ਪਹਿਲਾ ਕਨਸੈਪਟ ਹੋਊਗਾ ਇਸ ਤਰੀਕੇ ਨਾਲ 10 ਗੁਰੂ ਸਾਹਿਬਾਨ ਤੇ ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇ ਵਿੱਚ ਲਿਖਣਾ, ਵੀ ਇਹ ਲਿਖਿਆ ਜਾਵੇ, ਮਿਊਜ਼ਿਕ ਜਾਂ ਸੰਗੀਤਕ ਲੈਅ ਦੇ ਵਿੱਚ ਉਹਨੂੰ ਪਰੋਇਆ ਜਾਵੇ। ਤੁਸੀਂ ਗਾਣੇ ਸੁਣੋਗੇ ਤਾਂ ਸਾਰੇ ਗਾਣੇ ਇਦਾਂ ਦੇ ਹੁੰਦੇ ਜਿਹੜੇ ਜਿਨ੍ਹਾਂ ਵਿੱਚ ਮਾਲਕ ਦੀ ਉਸਤਤ ਹਨਾ। ਅੱਜ ਕੱਲ ਦੇ ਜਿਹੜੇ ਨੌਜਵਾਨ ਯੂਥ, ਉਹਨਾਂ ਨੂੰ ਆਪਦੇ ਉਹਨਾਂ ਚੀਜ਼ਾਂ ਬਾਰੇ ਪਤਾ ਤਾਂ ਹੋਵੇ, ਉਹਨਾਂ ਨੂੰ ਤਾਂ ਅੱਜ ਕੱਲ ਭਗਤ ਸਿੰਘ ਬਾਰੇ ਨਹੀਂ ਪਤਾ। ਭਗਤ ਸਿੰਘ ਦਾ ਪੁੱਛੋ ਵੀ ਭਗਤ ਸਿੰਘ ਕੌਣ ਸੀ, ਕਈ ਤਾਂ ਕਹਿਣਗੇ ਉਹ ਕਿ ਨਾਮ ਬੋਬੀ ਦਿਓਲ ਹੈ, ਕਈ ਉਹਨਾਂ ਦੇ ਨਾਂ ਹੀ ਲੈਂਦੇ, ਉਹਨਾਂ ਨੂੰ ਭਗਤ ਸਿੰਘ ਬਾਰੇ ਹੀ ਨਹੀਂ ਪਤਾ। ਜੋ ਜੋ ਸਿਮਰੈ ਸੋ ਸੁਖ ਪਾਏ। ਵੀ ਆਮ ਗਾਣੇ ਹੁੰਦੇ ਆ ਜਿਨ੍ਹਾਂ 'ਚ ਇਹਦੇ ਚਮੜੇ ਦੀ ਤਾਰੀਫ, ਜੁੱਤਿਆਂ ਦੀ, ਗੱਡੀਆਂ ਦੀ, ਹਥਿਆਰਾਂ ਦੀ ਤਾਰੀਫ ਉਹ ਜ਼ਿਆਦਾ ਲੋਕ ਸ਼ੇਅਰ ਕਰਦੇ ਹੈ ਨਾ। ਇਹਦੇ 'ਚ ਆਪਦੇ ਪਿਓ ਦੀ ਤਾਰੀਫ ਹੈ ਨਾ, ਉਹ ਪੂਰੀ ਦੁਨੀਆ ਸ੍ਰਿਸ਼ਟੀ ਬਾਬਾ ਨਾਨਕ ਜੀ ਨੇ ਪੂਰੀ ਦੁਨੀਆ ਰਚੀ ਹੈ ਨਾ, ਪੂਰੇ ਸਾਡੇ ਗੁਰੂ ਸਾਹਿਬਾਨ ਵੀ ਉਹਨਾਂ ਨੂੰ ਸ਼ੇਅਰ ਕਰਨ ਵੇਲੇ ਹੈ ਨਾ। ਸੋਸ਼ਲ ਮੀਡੀਆ ਤੇ ਜਦੋਂ ਦੇਖਦੇ ਆ ਕਿ ਚੀਕਾਂ ਮਾਰ-ਮਾਰ ਕੇ ਪ੍ਰਚਾਰ ਕੀਤਾ ਜਾਂਦਾ ਜੀ, ਤਾਂ ਮੈਨੂੰ ਲੱਗਦਾ ਕਿ ਕਿਸੇ ਵੀ ਧਰਮ ਨੇ ਇਦਾਂ ਦੀ ਨਾ ਤਾਂ ਕਿਸੇ ਨੂੰ ਸਿਖਾਇਆ ਤੇ ਨਾ ਕਿਸੇ ਨੂੰ ਕਿਹਾ। ਫਿਰ ਇਹ ਲੋਕ ਕੌਣ ਹੈ? ਕੋਲੇ ਇੱਕ ਵਾਰੀ ਇੱਕ ਪੰਡਿਤ ਹੈ ਨਾ, ਬਹਿਸ ਕਰਨ ਵਾਸਤੇ ਆ ਗਿਆ। ਉਹਨੇ ਗ੍ਰੰਥ ਸ਼ਾਸਤਰ ਗੱਡੀ ਦੇ ਉੱਤੇ, ਪਹਿਲਾਂ ਇਹ ਬੈਲ ਗੱਡੀਆਂ ਹੁੰਦੀਆਂ ਸੀ ਨਾ, ਉਹ ਲੱਦ ਕੇ ਤੇ ਕਬੀਰ ਸਾਹਿਬ ਕੋਲੇ ਆਇਆ ਤੇ ਕਬੀਰ ਸਾਹਿਬ ਨੂੰ ਕਹਿੰਦਾ ਵੀ ਮੇਰੇ ਨਾਲ ਬਹਿਸ ਕਰੋ ਜੀ। ਕਬੀਰ ਸਾਹਿਬ ਕਹਿੰਦੇ ਪੰਡਿਤ ਜੀ तेरा मेरा मनुआ कैसे एक हो ही रे, तू कहता है कागज की लेखी, मैं कहता हूँ आंखों देखी। करी रहमतां बाबा नानका,
ਹੁਣ ਬਾਬੇ ਨਾਨਕ ਨੇ ਕਿੰਨੇ ਸਾਲ ਪਹਿਲਾਂ ਲਿਖਤਾ ਹੈ ਨਾ ਵੀ ਅੰਦਰ ਕਰੋੜੋਂ ਬ੍ਰਹਮੰਡ ਹੈਗੇ। ਹੁਣ ਸਾਇੰਸਦਾਨ ਜਿਹੜੇ ਵਿਗਿਆਨਿਕ ਹੈਗੇ ਹੁਣ ਉਹ ਕਹਿੰਦੇ ਆ ਵੀ ਹਾਂ ਇਹ ਪ੍ਰਿਥਵੀ ਦੇ ਬਰਾਬਰ ਦਾ ਕੋਈ ਹੋਰ ਗ੍ਰਹਿ ਵੀ ਹੈਗੇ ਨੇ। ਕਿੰਨੀ ਪਿੱਛੇ ਸਾਇੰਸ ਹੈ ਤੇ ਉਹਨਾਂ ਦੀ ਸਾਇੰਸ ਕਿੰਨੀ ਅੱਗੇ ਹੈਗੀ ਹੈ। ਹੁਣ ਅੱਜ ਕੱਲ੍ਹ ਵਾਲੇ ਹੁਣ ਉਹਨਾਂ ਦੀ ਸਾਇੰਸ ਬਾਰੇ ਉਹਦਾ ਅਰਥ ਕਿਵੇਂ ਕਰਨਗੇ ਦੱਸੋ। ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਵਾਸਤੇ ਤੇ ਅੱਜ ਕੱਲ ਧਰਮ ਦੇ ਨਾਮ ਤੇ ਇਨਸਾਨੀਅਤ ਨੂੰ ਮਾਰਿਆ ਜਾ ਰਿਹਾ। ਹਰ ਗੋਬਿੰਦ ਸੋਢੀ ਬਣੇ ਸਤਿਗੁਰੂ ਸੂਰਤ ਖੂਬ ਸ਼ਿੰਗਾਰੀ ਸੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਇੰਡੋਜ਼ ਟੀਵੀ ਆਸਟ੍ਰੇਲੀਆ ਤੇ ਮੈਂ ਹਾਂ ਗੁਰਿਕਪਾਲ ਸਿੰਘ। ਜਦੋਂ ਆਪਾਂ ਪੰਜਾਬ ਦੇ ਵਿੱਚ ਸੰਗੀਤ ਜਗਤ ਦੀ ਗੱਲ ਕਰਦੇ ਹਾਂ ਤਾਂ ਬਹੁਤ ਘੱਟ ਇਹੋ ਜਿਹੇ ਗਾਇਕ ਨੇ ਜਿਹੜੇ ਕਿ ਰੂਹ ਨੂੰ ਸਕੂਨ ਦੇਣ ਵਾਲਾ ਸੰਗੀਤ ਤੇ ਨਾਲ ਹੀ ਨਾਲ ਸਭ ਤੋਂ ਜਿਹੜੀ ਅਹਿਮ ਚੀਜ਼ ਹੈ ਸ਼ਬਦਾਂ ਤੋਂ ਭਾਵ ਉਹ ਗੀਤ ਵੀ ਹੋ ਸਕਦਾ ਹੈ, ਕਵਿਤਾ ਵੀ ਹੋ ਸਕਦਾ ਹੈ ਤੇ ਉਸ ਪਰਮਾਤਮਾ ਜਿਹੜਾ ਇਸ ਪੂਰੀ ਸ੍ਰਿਸ਼ਟੀ ਨੂੰ ਚਲਾ ਰਿਹਾ ਹੈ ਉਸ ਦੀ ਵਡਿਆਈ ਕਰਨ ਵਾਸਤੇ ਉਸ ਦੀ ਵਡਿਆਈ ਦੇ ਵਿੱਚ ਲਿਖੇ ਹੋਏ ਸ਼ਬਦ ਵੀ ਹੋ ਸਕਦੇ ਆ। ਅੱਜ ਇਸੇ ਤਰ੍ਹਾਂ ਦੀਆਂ ਸ਼ਖਸੀਅਤਾਂ ਤੁਹਾਡੇ ਰੂਬਰੂ ਕਰਨ ਲੱਗੇ ਆ ਜਿਨ੍ਹਾਂ ਦਾ ਸੰਗੀਤ ਹੈ ਜਿਹੜਾ ਉਹ ਰੂਹ ਨੂੰ ਸਕੂਨ ਵੀ ਦਿੰਦਾ ਤੇ ਉਸ ਪਰਮ ਪਿਤਾ ਪਰਮਾਤਮਾ ਦੀ ਵਡਿਆਈ ਵੀ ਕਰਦਾ। ਸੋ ਮੇਰੀ ਮੁਰਾਦ ਆ ਸ਼ਮਸ਼ੇਰ ਲਹਿਰੀ ਜੀ ਅਤੇ ਬਰਿੰਦਰ ਢਿੱਲੋਂ ਜੀ। ਸਵਾਗਤ ਹੈ ਜੀ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ੍ਰੀ ਅਕਾਲ ਜੀ ਗੁਰਿਕਬਾਲ ਜੀ ਔਰ ਇੰਡੋਜ਼ ਟੀਵੀ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਸਾਡੇ ਦੋਵਾਂ ਭਰਾਵਾਂ ਵੱਲੋਂ ਸਤਿ ਸ੍ਰੀ ਅਕਾਲ, ਬਹੁਤ ਪਿਆਰ ਸਤਿਕਾਰ। ਲਹਿਰੀ ਸਾਹਿਬ, ਜਦੋਂ ਆਪਾਂ ਸੰਗੀਤ ਦੀ ਗੱਲ ਕਰਦੇ ਹਾਂ ਨਾ, ਸੰਗੀਤ ਇੱਕ ਅਜਿਹੀ ਚੀਜ਼ ਹੈ ਕਿ ਜਿਹੜਾ ਮਨ ਦੀ ਸ਼ਾਂਤੀ ਵਾਸਤੇ ਹੈ ਨਾ ਆਪਾਂ ਸੁਣਦੇ ਆ। ਨੌਜਵਾਨ ਆਪਣੀ ਪਸੰਦ ਦਾ ਜਾਂ ਉਮਰ ਦੇ ਹਿਸਾਬ ਨਾਲ ਸੰਗੀਤ ਦੇ ਜਿਹੜੇ ਉਹ ਪਹਿਲੂ ਉਹ ਚੇਂਜ ਹੁੰਦੇ ਰਹਿੰਦੇ ਆ। ਜਦੋਂ ਸੰਗੀਤ ਦੇ ਨਾਲ ਉਸ ਪਰਮਾਤਮਾ ਦੀ ਵਡਿਆਈ ਜੁੜ ਜਾਂਦੀ ਹੈ, ਉਸ ਪਰਮਾਤਮਾ ਦੀ ਉਸਤਤ ਜੁੜ ਜਾਂਦੀ ਹੈ ਤਾਂ ਫਿਰ ਉਹ ਸੰਗੀਤ ਨਹੀਂ ਰਹਿੰਦਾ, ਉਹ ਉਸ ਪਰਮਾਤਮਾ ਨਾਲ ਮਿਲਣ ਦਾ ਇੱਕ ਰਸਤਾ ਬਣ ਜਾਂਦਾ, ਇਬਾਦਤ ਬਣ ਜਾਂਦੀ ਜੀ। ਤੇ ਕੀ ਕਹੋਗੇ ਇਸ ਤਰ੍ਹਾਂ ਦਾ ਸੰਗੀਤ ਬਹੁਤ ਘੱਟ ਮਿਲਦਾ ਸੁਣਨ ਨੂੰ। ਤੁਸੀਂ ਵਧਾਈ ਦੇ ਪਾਤਰ ਹੋ ਕਿ ਤੁਹਾਡੀ ਜਿਹੜੀ ਸੰਗੀਤਕ ਐਲਬਮ ਆਈ ਹੈ ਉਸ ਪਰਮਾਤਮਾ ਦੀ ਵਡਿਆਈ ਦੇ ਵਿੱਚ ਆ, ਗੁਰੂ ਸਾਹਿਬਾਨਾਂ ਦੀ ਵਡਿਆਈ ਦੇ ਵਿੱਚ ਆ ਜਿਨ੍ਹਾਂ ਨੇ ਇਸ ਸ੍ਰਿਸ਼ਟੀ ਨੂੰ ਇਸ ਪੂਰੀ ਧਰਤੀ ਨੂੰ ਸੰਦੇਸ਼ ਦਿੱਤਾ। ਆਪਣੀ ਐਲਬਮ ਬਾਰੇ ਜ਼ਰੂਰ ਦੱਸੋ। ਦੇਖੋ ਗੁਰਿਕਬਾਲ ਜੀ, ਪਹਿਲਾਂ ਤਾਂ ਇੰਡੋਜ਼ ਟੀਵੀ ਵੇਖਣ ਵਾਲੇ ਸਾਰੇ ਦੋਸਤਾਂ ਦਰਸ਼ਕਾਂ ਦਾ ਮੇਰੇ ਵੱਲੋਂ ਸ਼ਮਸ਼ੇਰ ਜੀ ਵੱਲੋਂ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਜੀ। ਹੁਣ ਜਿੱਦਾਂ ਗੁਰਪੁਰਬ ਆ ਰਿਹਾ ਹੈ ਨਾ ਜੀ, ਅਸੀਂ ਪਿਛਲੇ 2 ਸਾਲਾਂ ਤੋਂ ਲੱਗੇ ਹੋਏ ਸੀ ਸ਼ਮਸ਼ੇਰ ਜੀ ਤੇ ਸ਼ਮਸ਼ੇਰ ਜੀ ਦੇ ਦਾਦਾ ਜੀ ਵੀ ਸਾਰੇ ਬਹਿ ਕੇ ਹੈ ਨਾ ਅਸੀਂ 10 ਗੁਰੂ ਸਾਹਿਬਾਨ ਤੇ ਇਹ ਸ਼ਬਦ ਲਿਖੇ, ਆਪਣੇ 11ਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸ਼ਬਦ ਲਿਖਿਆ ਤੇ ਇਕੱਠੀ ਐਲਬਮ ਵੀ ਸਾਰੇ ਆਪਣੇ ਜਿਹੜੇ ਬੱਚੇ ਹੈ, ਨਵੀਂ ਜਿਹੜੀ ਜਨਰੇਸ਼ਨ ਹੈ ਨਾ, ਉਹਨਾਂ ਨੂੰ ਗੁਰੂ ਸਾਹਿਬਾਨ ਦੀ ਹਿਸਟਰੀ ਬਾਰੇ ਹੈ ਨਾ, ਆਪ ਦੇ ਆਪਣੇ ਧਰਮ ਬਾਰੇ ਹੈ ਨਾ, ਸਾਰੀ ਚੀਜ਼ਾਂ ਦਾ ਗਿਆਨ ਹੋਣਾ ਚਾਹੀਦਾ ਹੈ ਵੀ ਸਾਡੇ ਗੁਰੂ ਸਾਹਿਬਾਨ ਹੋਏ ਹੈ ਨਾ, ਉਹਨਾਂ ਨੇ ਕਿੰਨੀ ਕੁਰਬਾਨੀ ਧਰਮ ਨੂੰ ਬਚਾਉਣ ਵਾਸਤੇ ਕੀਤੀ ਹੈ ਨਾ। ਇਹ ਸਾਰੇ ਗਾਣਿਆਂ ਦੇ ਅੰਦਰ ਇੱਕ ਗਾਣੇ ਹੁੰਦੇ ਹੈ ਕਮਰਸ਼ੀਅਲ ਸੋਚ ਰੱਖ ਕੇ ਗਾਏ ਜਾਂਦੇ ਹੈ ਵੀ ਲੋਕਾਂ ਨੂੰ ਪਸੰਦ ਆਉਣ, ਲੋਕ ਜ਼ਿਆਦਾ ਸੁਣਨ, ਉਹਦੇ ਵਿਊ ਵਧਣ ਹੈ ਨਾ। ਇਹਦੇ 'ਚ ਸ਼ਮਸ਼ੇਰ ਜੀ ਨੇ ਜਿੱਦਾਂ ਇਸ ਐਲਬਮ 6 ਗਾਣੇ ਲਿਖੇ ਹੈ ਤੇ 5 ਗਾਣੇ ਆਪਣੇ ਕੀ ਨਾਮ ਗੁਲਜ਼ਾਰ ਸਾਨੀ ਜੀ ਨੇ ਲਿਖੇ ਹੈ ਤੇ ਉਹ ਗੁਰੂ ਸਾਹਿਬਾਨ ਦੀ ਉਹਨਾਂ ਦੇ ਜੀਵਨ ਦੇ ਵਿੱਚ ਉਹਨਾਂ ਨੇ ਕਿੱਦਾਂ ਕਿਹੜੇ ਕਾਰਜ ਕੀਤੇ ਹੈ ਨਾ ਧਰਮ ਵਾਸਤੇ, ਇਨਸਾਨੀਅਤ ਵਾਸਤੇ ਹੈ ਨਾ, ਉਹ ਸਾਰੇ ਮਤਲਬ ਇੱਕ ਮਾਲਾ ਵਾਂਗੂ ਸਾਰੇ ਸ਼ਬਦਾਂ 'ਚੋਂ ਪਿਰੋਏ ਗਏ ਹੈ। ਜਿਵੇਂ ਕਿ ਤੁਸੀਂ ਨਾ ਇੱਕ ਸ਼ਬਦ, ਮੈਂ ਸ਼ਬਦ ਹੀ ਕਹੂੰਗਾ, ਜਦੋਂ ਉਸ ਪਰਮਾਤਮਾ ਦੀ ਵਡਿਆਈ ਹੈ, ਉਸ ਵਾਹਿਗੁਰੂ ਦੀ ਉਸਤਤ ਕੀਤੀ ਗਈ ਆ, ਤਾਂ ਇਹਨਾਂ ਸ਼ਬਦਾਂ ਨੂੰ ਮਤਲਬ ਇਹ ਦਿਮਾਗ 'ਚ ਕਿੱਦਾਂ ਆਇਆ? ਮੈਨੂੰ ਲੱਗਦਾ ਕਿ ਪਹਿਲਾ ਕਨਸੈਪਟ ਹੋਊਗਾ ਇਸ ਤਰੀਕੇ ਨਾਲ 10 ਗੁਰੂ ਸਾਹਿਬਾਨ ਤੇ ਉਸ ਤੋਂ ਬਾਅਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਡਿਆਈ ਦੇ ਵਿੱਚ ਲਿਖਣਾ, ਵੀ ਇਹ ਲਿਖਿਆ ਜਾਵੇ, ਮਿਊਜ਼ਿਕ ਜਾਂ ਸੰਗੀਤਕ ਲੈਅ ਦੇ ਵਿੱਚ ਉਹਨੂੰ ਪਰੋਇਆ ਜਾਵੇ। ਸੋਚਿਆ ਕਿਵੇਂ, ਦਿਮਾਗ ਦੇ ਵਿੱਚ ਇਹ ਪ੍ਰੋਜੈਕਟ ਆਇਆ ਕਿਵੇਂ? ਸਾਡੇ ਗੁਰਿਕਬਾਲ ਜੀ, ਸਾਡੇ ਤੁਸੀਂ ਗਾਣੇ ਸੁਣੋਗੇ ਤਾਂ ਸਾਰੇ ਗਾਣੇ ਇਦਾਂ ਦੇ ਹੁੰਦੇ ਜਿਹੜੇ ਜਿਨ੍ਹਾਂ ਵਿੱਚ ਮਾਲਕ ਦੀ ਉਸਤਤ ਹੈ ਨਾ, ਜਾਂ ਸਮਾਜਿਕ ਕੋਈ ਗੱਲ, ਕੋਈ ਵਿਸ਼ਾ ਚੱਕਿਆ ਜਾਵੇ ਹੈ ਨਾ ਜੀ। ਇਹ ਕੀ ਸੀਗਾ, ਅਸੀਂ ਗਾਣੇ ਲਿਖਦੇ ਰਹਿੰਦੇ ਹਾਂ, ਬਣਾਉਂਦੇ ਰਹਿੰਦੇ ਹਾਂ। ਫਿਰ ਇੱਕ ਦਿਨ ਖਿਆਲ ਆਇਆ, ਸਾਡੀ ਟੀਮ ਨਾਲ ਵੀ ਗੱਲ ਹੋਈ ਵੀ ਇੱਕ ਇੱਦਾਂ ਦਾ ਪ੍ਰੋਜੈਕਟ ਕਰੀਏ ਜਿਹਦੇ ਵਿੱਚ ਸਾਰੇ ਗੁਰੂ ਸਾਹਿਬਾਨ ਦੇ
ਉਹਨਾਂ ਦੇ ਜੀਵਨ ਬਾਰੇ, ਜਿੱਦਾਂ ਢਿੱਲੋਂ ਸਾਹਿਬ ਨੇ ਦੱਸਿਆ, ਉਹਨਾਂ ਦੀ ਸੰਘਰਸ਼ ਬਾਰੇ, ਉਹਨਾਂ ਦੀ ਸਾਡੀ ਜ਼ਿੰਦਗੀ 'ਚ ਕੀ ਦੇਣ ਹੈ ਜੀ, ਕੁਛ ਐਦਾਂ ਦਾ ਉਪਰਾਲਾ ਕੀਤਾ ਜਾਵੇ, ਕਿਉਂਕਿ ਜ਼ਿੰਦਗੀ ਦਾ ਪਤਾ ਨਹੀਂ ਕਿਹੜੇ ਵੇਲੇ ਟੁਣਕਦੀ ਤਾਰ ਟੁੱਟ ਜਾਣੀ ਹੈ ਨਾ। ਤਾਂ ਉਸ ਤੋਂ ਪਹਿਲਾਂ ਕੁਛ ਐਦਾਂ ਦਾ ਉਪਰਾਲਾ ਕੀਤਾ ਜਾਵੇ, ਕੁਛ ਐਦਾਂ ਦੀ ਕੋਈ ਕੰਮ ਕੀਤਾ ਜਾਵੇ ਜਿਹਦੇ ਨਾਲ ਕੁਛ ਲੱਗੇ ਮਾਲਕ ਦੀ ਕਚਹਿਰੀ ਜਾ ਕੇ ਪੇਸ਼ ਹੋਣਾ ਹੈ ਵੀ ਹਾਂ ਕੁਛ ਉੱਥੇ ਚੰਗਾ ਕਰਕੇ ਆਏ ਹਾਂ। ਹੁਣ ਹੁੰਦਾ ਕਿ ਜੀ ਜਿਵੇਂ ਹੁਣ ਗੁਰਪੁਰਬ ਆ ਰਿਹਾ ਹੈ ਨਾ ਜੀ, ਸਿੰਗਰ ਸਾਰੇ ਹੀ ਰਾਈਟਰ ਕੀ ਕਰਦੇ ਆ, ਕੰਪਨੀਆਂ ਕੀ ਕਰਦੀਆਂ ਵੀ ਹੁਣ ਜਿਵੇਂ ਜਿੱਦਾਂ ਜੋ ਵੀ ਕੋਈ ਵੀ ਇਸ ਤਰ੍ਹਾਂ ਦਾ ਜਿਵੇਂ ਪਿੱਛੇ 300 ਸਾਲਾ ਆਇਆ ਹੈ ਨਾ ਗੁਰੂ ਸਾਹਿਬਾਨ ਜ਼ਿਆਦਾ ਕਮਰਸ਼ੀਅਲਾਈਜ਼ ਹੁੰਦਾ। ਕਮਰਸ਼ੀਅਲ ਅਸੀਂ ਉਹ ਕਮਰਸ਼ੀਅਲ ਨੂੰ ਸੋਚ ਕੇ ਨਹੀਂ ਆ ਵੀ ਸਾਰੇ ਗੁਰੂ ਸਾਹਿਬਾਨਾਂ ਦਾ ਉਹ ਕਰੇ। ਲੋਕ ਚੰਮ ਦੀ ਤਾਰੀਫ ਕਰੀ ਜਾਂਦੇ ਹੈ ਨਾ ਜੀ, ਹੋਰ ਚੀਜ਼ਾਂ ਦੀ ਤਾਰੀਫ, ਬੰਦੂਕਾਂ ਦੀ ਤਾਰੀਫ ਕਰੀ ਜਾਂਦੇ, ਗੱਡੀਆਂ ਦੀ ਤਾਰੀਫ, ਵੀ ਆਪਦੇ ਪਿਓ ਦੀ ਵੀ ਤਾਂ ਤਾਰੀਫ ਕਰੋ ਯਾਰ, ਜਿਹਨੇ ਸਭ ਕੁਝ ਬਣਾਇਆ, ਸਾਰੀ ਸ੍ਰਿਸ਼ਟੀ ਸਾਜੀ ਹੈ ਨਾ, ਧਰਮ ਵਾਸਤੇ ਕੁਰਬਾਨੀ ਕੀਤੀ ਹੈ, ਹਿੰਦੂ ਧਰਮ ਨੂੰ ਬਚਾਉਣ ਵਾਸਤੇ ਆਪਦਾ ਸਾਰਾ ਸਰਬੰਸੀ ਮਤਲਬ ਕੁਰਬਾਨ ਕਰਤਾ ਹੈ ਨਾ। ਉਹਨਾਂ ਦੇ ਅੱਜ ਕੱਲ੍ਹ ਦੇ ਜਿਹੜੇ ਨੌਜਵਾਨ ਯੂਥ ਉਹਨਾਂ ਨੂੰ ਆਪਦੇ ਉਹਨਾਂ ਚੀਜ਼ਾਂ ਬਾਰੇ ਪਤਾ ਤਾਂ ਹੋਵੇ। ਉਹਨਾਂ ਨੂੰ ਤਾਂ ਅੱਜ ਕੱਲ੍ਹ ਭਗਤ ਸਿੰਘ ਬਾਰੇ ਨਹੀਂ ਪਤਾ। ਭਗਤ ਸਿੰਘ ਦਾ ਪੁੱਛੋ ਵੀ ਭਗਤ ਸਿੰਘ ਕੌਣ ਸੀ, ਕਈ ਤਾਂ ਕਹਿਣਗੇ ਉਹ ਕਿ ਨਾਮ ਬੋਬੀ ਦਿਓਲ ਹੈ, ਕਈ ਉਹਨਾਂ ਦੇ ਨਾਂ ਹੀ ਲੈਂਦੇ, ਉਹਨਾਂ ਨੂੰ ਭਗਤ ਸਿੰਘ ਬਾਰੇ ਹੀ ਨਹੀਂ ਪਤਾ। ਫਿਲਮਾਂ ਦੇਖਦੇ ਆ। ਜਦੋਂ ਆਪਾਂ ਕਮਰਸ਼ਲਾਈਜ਼ ਕੰਮ ਕਰਦੇ ਹਾਂ ਨਾ, ਕਮਰਸ਼ਲੀ ਜਿਵੇਂ ਖਾਸ ਕਰਕੇ ਜਦੋਂ ਕਿਸੇ ਕੰਪਨੀ ਕੋਲੇ ਆਪਾਂ ਇਦਾਂ ਦੀਆਂ ਚੀਜ਼ਾਂ ਲੈ ਕੇ ਜਾਂਦੇ ਆ, ਤਾਂ ਤੁਹਾਨੂੰ ਨਹੀਂ ਲੱਗਿਆ ਕਿ ਵੀ ਇਹਨਾਂ ਪ੍ਰੋਜੈਕਟ ਨੂੰ ਲਊਗੀ ਕਿਹੜੀ ਕੰਪਨੀ, ਕਿਸ ਤਰ੍ਹਾਂ ਚਲਾਊਗੀ? ਕਿਉਂਕਿ ਕੰਪਨੀਆਂ ਤਾਂ ਪ੍ਰੋਫਿਟ ਦੇਖਦੀਆਂ। ਤੁਹਾਡੀ ਭਾਵਨਾ ਹੋ ਸਕਦੀ ਹੈ ਕਿ ਤੁਸੀਂ ਨੌਜਵਾਨਾਂ ਨੂੰ ਸੇਧ ਦੇਣ ਵਾਸਤੇ, ਉਹਨਾਂ ਨੂੰ ਦੱਸਣ ਵਾਸਤੇ ਇਦਾਂ ਦਾ ਕੁਝ ਕਰਨਾ ਚਾਹੁੰਦੇ ਸੀ, ਤੇ ਕੰਪਨੀ ਫਿਰ ਤੁਹਾਡੇ ਸੈਟਅਪ ਕਿਵੇਂ ਕੀਤਾ ਉਹ ਚੀਜ਼ਾਂ? ਨਹੀਂ, ਅਸੀਂ ਗੁਰੂ ਇਕਬਾਲ ਜੀ ਕੰਪਨੀ ਜਿਹੜੀ ਵੀ ਸਾਡੇ ਨਾਲ ਕੰਮ ਕਰਦੇ, ਜਿਵੇਂ ਹੁਣ ਟਿਪਸ ਕੰਪਨੀ ਕੰਮ ਕਰ ਰਹੀ ਹੈ, ਅਸੀਂ ਕਨਫਿਊਜ਼ ਨਹੀਂ ਆ ਕਿਸੇ ਵੀ ਕੰਮ ਨੂੰ ਲੈ ਕੇ। ਉਹਨਾਂ ਨੂੰ ਅਸੀਂ ਆਪ ਦੀ ਲਾਈਨ ਦੱਸ ਰੱਖੀ ਹੈ ਬਈ ਅਸੀਂ ਇਸ ਤਰ੍ਹਾਂ ਦੇ ਸ਼ਬਦ, ਇਸ ਤਰ੍ਹਾਂ ਦੇ ਸੂਫੀ ਗਾਣੇ ਕਰਨੇ ਆ। ਜੇ ਤੁਹਾਡਾ ਚਿੱਤ ਮੰਦਾ ਹੈ ਤੇ ਤੁਸੀਂ ਸਾਡੇ ਨਾਲ ਕੰਮ ਕਰੋ, ਨਹੀਂ ਚਿੱਤ ਮੰਦਾ ਤਾਂ ਅਸੀਂ ਆਪ ਦੀ ਇੱਕ ਚੈਨਲ ਬਣਾ ਰੱਖਿਆ। ਜਿਵੇਂ ਕਰੋਨਾ ਦੇ ਟਾਈਮ ਅਸੀਂ ਉਹਦੇ ਤੇ ਪਾਉਂਦੇ ਹੁੰਦੇ ਸੀ, ਤੇ ਆਪ ਦਾ ਜਿਹੜਾ ਸ਼ਬਦ ਕੀਤਾ, ਅਸੀਂ ਕੋਈ ਮਹਿੰਗੇ ਕੈਮਰੇ ਨਹੀਂ ਲੈਣੇ ਹੁੰਦੇ ਹਨ। ਸਾਡਾ ਜਿੰਨੇ ਵੀ ਸ਼ਬਦ ਜਾਂ ਸੂਫੀ ਸੌਂਗ ਕਹੀਏ ਉਹ ਸਾਰੇ ਸ਼ਬਦਾਵਲੀ ਪ੍ਰਧਾਨ ਗਾਣੇ ਨਹੀਂ, ਉਹਦੇ 'ਚ ਇਹ ਵੀ ਆ ਨਾ, ਚਲੋ ਕੰਪਨੀ ਵੀ ਮਿਲ ਗਈ, ਉਸ ਤੋਂ ਬਾਅਦ ਸਰੋਤੇ ਜਿਹੜੇ ਸਮਝਦੇ ਆ ਇਹਨਾਂ ਚੀਜ਼ਾਂ ਨੂੰ, ਜਿਹੜੇ ਇਹਨਾਂ ਦੀ ਵੈਲਿਊ ਸਮਝਦੇ ਆ, ਉਹ ਦੇਖਣਗੇ। ਅੱਜ ਕੱਲ੍ਹ ਜਦੋਂ ਆਪਾਂ ਬੱਚਿਆਂ ਦੀ ਗੱਲ ਕਰਦੇ ਹਾਂ, ਯੰਗ ਜਿਹੜੇ ਨੌਜਵਾਨ ਬੱਚੇ ਆ ਸਾਡੇ, ਉਹ ਹਥਿਆਰਾਂ ਨੂੰ ਲੈ ਕੇ ਕਰੇਜ਼ੀ ਨੇ, ਉਹ ਮਹਿੰਗੀਆਂ ਗੱਡੀਆਂ ਨੂੰ ਲੈ ਕੇ ਕਰੇਜ਼ੀ ਨੇ, ਉਹ ਫਿਲਮ ਸਟਾਰਸ ਨੂੰ ਲੈ ਕੇ ਕਰੇਜ਼ੀ ਨੇ, ਹੈ ਨਾ। ਤਾਂ ਜਿਵੇਂ ਤੁਸੀਂ ਪਹਿਲਾਂ ਗੱਲ ਕੀਤੀ ਹੈ ਕਿ ਗੁਰੂ ਸਾਹਿਬਾਨਾਂ ਤੋਂ ਜਾਂ ਉਹਨਾਂ ਦੇ ਇਤਿਹਾਸ ਤੋਂ ਸਾਡਾ ਇਤਿਹਾਸ ਕੀ ਹੈ, ਕੀ ਤਸ਼ੱਦਦ ਗੁਰੂ ਸਾਹਿਬਾਨਾਂ 'ਤੇ ਹੋਏ, ਉਦੋਂ ਕਿਹੜੇ ਰਾਹਾਂ 'ਚੋਂ ਪੈਂਡਿਆਂ 'ਚੋਂ ਲੰਘੇ, ਉਹਨਾਂ ਨੂੰ ਜਾਣਨ ਦੀ ਰੁਚੀ ਤੁਹਾਨੂੰ ਨਹੀਂ ਲੱਗਿਆ? ਨਹੀਂ, ਇਹ ਗੁਰੂ ਇਕਬਾਲ ਜੀ ਦੇਖੋ ਬੜੇ ਦੁੱਖ ਦਾ ਵਿਸ਼ਾ ਹੈ ਬਈ ਹੁਣ ਜਿਵੇਂ ਅਸੀਂ 10 ਗਾਣੇ 9 ਗਾਣੇ ਤਾਂ ਆ ਗਏ ਸਾਡੇ, ਹੈ ਨਾ, 2 ਗਾਣੇ ਹੋਰ ਕੱਲ ਤੇ ਇੱਕ ਪਰਸੋਂ ਆ ਜਾਣਾ ਜੀ। ਬਈ ਆਮ ਗਾਣੇ ਹੁੰਦੇ ਆ ਜਿਨ੍ਹਾਂ 'ਚ ਇਹਦੇ ਚਮੜੇ ਦੀ ਤਾਰੀਫ, ਜੁੱਤਿਆਂ ਦੀ, ਗੱਡੀਆਂ ਦੀ, ਹਥਿਆਰਾਂ ਦੀ ਤਾਰੀਫ ਉਹ ਜ਼ਿਆਦਾ ਲੋਕ ਸ਼ੇਅਰ ਕਰਦੇ ਹੈ ਨਾ। ਇਹਦੇ 'ਚ ਆਪਦੇ ਪਿਓ ਦੀ ਤਾਰੀਫ ਹੈ ਨਾ। ਉਹ ਪੂਰੀ ਦੁਨੀਆ ਸ੍ਰਿਸ਼ਟੀ ਬਾਬਾ ਨਾਨਕ ਜੀ ਨੇ ਪੂਰੀ ਦੁਨੀਆ ਰਚੀ ਹੈ ਨਾ, ਪੂਰੇ ਸਾਡੇ ਗੁਰੂ ਸਾਹਿਬਾਨ ਵੀ ਉਹਨਾਂ ਨੂੰ ਸ਼ੇਅਰ ਕਰਨ ਵੇਲੇ ਹੈ ਨਾ। ਇਹ ਸਾਡੇ ਲੱਗਿਆ, ਤੁਹਾਨੂੰ ਮਹਿਸੂਸ ਹੋਇਆ ਇਹ ਗੱਲ? ਨਹੀਂ ਹੈਗਾ ਹੈ, ਪਰ ਉਹ ਕਰੀਏ ਕਿ ਸਾਰੇ ਬਿਮਾਰ ਨੇ, ਸੱਚਾਈ ਤੋਂ ਸਾਰੇ ਮਤਲਬ ਬੇਖਬਰ ਹੈ। ਕੀ ਇਸ ਚੀਜ਼ ਨੂੰ ਤੁਹਾਨੂੰ ਲੱਗਦਾ ਵੀ ਆਪਾਂ ਇਸ ਦੀ ਭਰਪਾਈ ਕਰ ਸਕਾਂਗੇ ਜਾਂ ਅਸੀਂ ਕਾਮਯਾਬ ਹੋਵਾਂਗੇ ਜੋ ਅਸੀਂ ਕਹਿਣਾ ਚਾਹੁੰਦੇ? ਗੁਰੂ ਇਕਬਾਲ ਜੀ ਹੈ ਕਿ ਧਰਮ ਦੀ ਵਿਆਖਿਆ ਕਰਨ ਵਾਲੇ ਬੰਦੇ ਹੈ ਨਹੀਂ। ਧਰਮ ਨੂੰ, ਕਿਸੇ ਵੀ ਧਰਮ ਨੂੰ ਗਲਤ ਤਰੀਕੇ ਨਾਲ ਪਰੋਸਿਆ ਜਾ ਰਿਹਾ ਹੈ, ਉਹਦੀ ਗਲਤ ਤਰੀਕੇ ਨਾਲ ਵਿਆਖਿਆ ਕੀਤੀ ਜਾ ਰਹੀ ਹੈ, ਉਹਨੂੰ ਸਹੀ ਲੋਕਾਂ ਦੇ ਸਾਹਮਣੇ ਮਤਲਬ ਪੇਸ਼ ਨਹੀਂ ਕੀਤਾ ਜਾ ਰਿਹਾ। ਦੁਨੀਆ ਦਾ ਕੋਈ ਵੀ ਧਰਮ, ਚਾਹੇ ਮੁਸਲਿਮ ਧਰਮ ਹੈ, ਚਾਹੇ ਈਸਾਈ ਧਰਮ ਹੈ, ਚਾਹੇ ਹਿੰਦੂ ਧਰਮ ਹੈ, ਚਾਹੇ ਸਿੱਖ ਧਰਮ ਹੈ, ਕਿਸੇ ਵੀ ਧਰਮ ਦੇ ਅੰਦਰ ਇਹ ਚੀਜ਼ ਨਹੀਂ ਲਿਖੀ ਵੀ ਇਨਸਾਨ ਤੋਂ ਨਫ਼ਰਤ ਕਰੋ। ਕਿਸੇ ਵੀ ਧਰਮ ਦੇ ਅੰਦਰ ਇਹ ਚੀਜ਼ ਨਹੀਂ ਲਿਖੀ ਵੀ ਤੁਸੀਂ ਧਰਮ ਨੂੰ ਬਚਾਉਣ ਵਾਸਤੇ ਦੂਜੇ ਦਾ ਮਤਲਬ ਅਪਮਾਨ ਕਰੋ। ਗੁਰੂ ਸਾਹਿਬਾਨ ਨੇ ਤਲਵਾਰ ਚੱਕੀ ਸੀ, ਉਹ ਧਰਮ ਨੂੰ ਜਦੋਂ ਜ਼ੁਲਮ ਬਹੁਤ ਜ਼ਿਆਦਾ ਵੱਧ ਗਿਆ ਸੀ, ਮਤਲਬ ਕੋਈ ਉਸ ਤੋਂ ਇਲਾਵਾ ਕੋਈ ਚਾਰਾ ਹੀ ਹੈ ਨਹੀਂ ਬਚਦਾ ਸੀ। ਤੇ ਗੁਰੂ ਸਾਹਿਬਾਨ ਨੇ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੇ ਤਲਵਾਰ ਚੱਕੀ, ਤੇ ਉਹ ਜਦੋਂ ਭਾਈ ਕਨਈਏ ਨੂੰ ਕਿਹਾ ਵੀ ਜਿਹੜੇ ਮੁਸਲਮਾਨ ਫੱਟੜ ਹੁੰਦੇ ਆ ਨਾ, ਉਹ ਪਾਣੀ ਪਿਉਂਦਾ ਸੀ, ਉਹ ਕਹਿੰਦੇ ਵੀ ਆ ਮੱਲਮ ਲੈ ਜਾ, ਉਹਨਾਂ ਨੂੰ ਮੱਲਮ ਦਿਲਾਇਆ ਕਰ। ਉਹ ਆਪ ਦੇ ਜਿਵੇਂ ਪਰਿਵਾਰ ਦੇ ਅੰਦਰ ਆਪਣੇ ਬੱਚਾ ਹੁੰਦਾ ਨਾ ਜੀ, ਉਹ ਕਈ ਵਾਰੀ ਸ਼ਰਾਰਤ ਕਰਦਾ ਹੈ ਤੇ ਉਹਨੂੰ ਪਿਓ ਝਿੜਕਦਾ ਵੀ ਹੈ, ਥੱਪੜ ਵੀ ਮਾਰਨਾ ਪੈਂਦਾ ਹੈ, ਜੇ ਸੱਟ ਬਾਹਲੀ ਲੱਗ ਜਾਏ ਫਿਰ ਡਾਕਟਰ ਕੋਲ ਵੀ ਲੈ ਕੇ ਜਾਂਦਾ ਹੈ। ਉਹਨਾਂ ਦੀ ਸੋਚ ਹੋਰ ਸੀ।
ਉਹ ਧਰਮ ਦੇ ਕਿਸੇ ਵੀ ਇਹ ਮੁਸਲਮਾਨ ਆਪਦੇ ਧਰਮ ਨੂੰ, ਹਿੰਦੂ ਈਸਾਈ ਆਪਦੇ ਧਰਮ ਨੂੰ, ਸਾਰੇ ਹੀ ਆਪਦੇ ਧਰਮਾਂ ਦੀ ਚਿੰਤਾ ਲੈ ਕੇ ਲੋਕ ਬੈਠੇ ਹੈ, ਪਰ ਧਰਮ ਕੁਝ ਹੋਰ ਹੈ, ਲੋਕ ਉਹਦੀ ਵਿਆਖਿਆ ਕੁਝ ਹੋਰ ਕਰੀ ਜਾ ਰਹੇ। ਖਾਸ ਕਰਕੇ ਜਦੋਂ ਹੁਣ ਆਪਾਂ ਪੰਜਾਬ ਦਾ ਅੱਜ ਮਾਹੌਲ ਦੇਖਦੇ ਹਾਂ ਨਾ, ਕਿਸ ਤਰੀਕੇ ਨਾਲ ਸੰਪਰਦਾਇਕਤਾ ਜਿਹੜੀ, ਪੰਜਾਬ ਹੀ ਨਹੀਂ ਸਗੋਂ ਭਾਰਤ ਦੀ ਗੱਲ ਹੀ ਕਰੂੰਗਾ ਮੈਂ, ਸੰਪਰਦਾਇਕ ਕਿਸ ਤਰ੍ਹਾਂ ਹੋਇਆ ਹੋਇਆ, ਹਰ ਇੱਕ ਆਪਣੇ ਧਰਮ ਨੂੰ ਸਰਵ ਸ੍ਰੇਸ਼ਟ ਕਹਿਣ ਦੀ ਦੌੜ ਦੇ ਵਿੱਚ ਲੱਗਿਆ ਹੋਇਆ। ਹਾਂ, ਕੀ ਧਰਮ ਕਿਸੇ ਦੇ ਪੱਲੇ ਹੈ ਨਹੀਂ ਗੁਰੂ ਇਕਬਾਲ ਜੀ। ਬਾਣੀ ਕਹਿੰਦੀ ਹੈ ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਪਲਾਥੀ ਮਾਰ ਕੇ ਬੈਠਣਾ, ਮਾਲਕ ਦੀ ਬੰਦਗੀ ਕਰਨਾ, ਹੱਕ ਹਲਾਲ ਦੀ ਕਮਾਈ ਕਰਨਾ, ਕਿਸੇ ਦੇ ਦਿਲ ਨੂੰ ਠੇਸ ਨਾ ਪਹੁੰਚਾਉਣਾ, ਇਹ ਧਰਮ ਹੈ। ਤੇ ਧਰਮ ਕਿਸੇ ਦੇ ਪੱਲੇ ਹੈ, ਸਾਰੇ ਕਾਫਰ ਹੈ। ਜੇ ਹੁਣ ਕਹਿ ਦਾਂਗੇ ਤਾਂ ਲੋਕ ਗਲਾ ਕੱਟ ਦੇਣਗੇ। ਧਰਮ ਤੱਕ ਜੱਗ ਮੈਂ ਉੱਤਮ ਕਾਢੀ ਹੈ, ਵਿਰਲੇ ਕਈ ਕੇ। ਕਰੋੜਾਂ ਚੋਂ ਕੋਈ ਇੱਕ ਅੱਧਾ ਹੈ, ਕਹੋ ਨਾਨਕ ਕੋਟਨ ਮੈਂ ਕਹੂੰ ਜੋ ਭਜਨ ਨਾਮ ਕੋ ਪਾਵੈ। ਜਿਹੜਾ ਧਾਰਮਿਕ ਹੈ ਕਰੋੜਾਂ ਚੋਂ ਇੱਕ ਅੱਧਾ, ਬਾਕੀ ਤਾਂ ਸਾਰੇ ਅਧਾਰਮਿਕ ਹੈ। ਜਿੰਨਾ ਚਿਰ ਸਾਡੇ ਅੰਦਰੋਂ ਵੈਰ ਵਿਰੋਧ, ਹਿੰਸਾ, ਈਰਖਾ, ਦੂਈ, ਦਵੈਤ, ਝਗੜੇ ਨਹੀਂ ਨਿਕਲਦੇ, ਉਹਨਾਂ ਚਿਰ ਅਸੀਂ ਧਾਰਮਿਕ ਨਹੀਂ ਹੋਏ। ਨਹੀਂ, ਅਸਲ 'ਚ ਗੱਲ ਫਿਰ ਉੱਥੇ ਆ ਜਾਂਦੀ ਹੈ ਕਿ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਆ, ਅਸੀਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਹਾਂ। ਸੋਸ਼ਲ ਮੀਡੀਆ ਤੇ ਜਦੋਂ ਦੇਖਦੇ ਹਾਂ ਕਿ ਚੀਕਾਂ ਮਾਰ ਕੇ ਪ੍ਰਚਾਰ ਕੀਤਾ ਜਾਂਦਾ, ਚੀਕਾਂ ਮਾਰ ਕੇ ਆਪਣੇ ਆਪ ਨੂੰ ਸਰਵ ਸ੍ਰੇਸ਼ਟ ਦੱਸਿਆ ਜਾਂਦਾ, ਚੀਕਾਂ ਮਾਰ ਕੇ ਕਿਹਾ ਜਾਂਦਾ ਕਿ ਅਸੀਂ ਸਭ ਤੋਂ ਨਿਰਾਲੇ ਹਾਂ, ਅਸੀਂ ਸਭ ਤੋਂ ਉੱਚੇ ਹਾਂ, ਅਸੀਂ ਸਾਡੀ ਵਡਿਆਈ ਜ਼ਿਆਦਾ। ਤਾਂ ਮੈਨੂੰ ਲੱਗਦਾ ਵੀ ਕਿਸੇ ਵੀ ਧਰਮ ਨੇ ਇਦਾਂ ਦੀ ਨਾ ਤਾਂ ਕਿਸੇ ਨੂੰ ਸਿਖਾਇਆ ਤੇ ਨਾ ਕਿਸੇ ਨੂੰ ਕਿਹਾ। ਫਿਰ ਇਹ ਲੋਕ ਕੌਣ ਹੈ ਜਿਹੜੇ ਅੱਗੇ ਆ ਕੇ ਮੂਹਰੇ ਆ ਕੇ ਬੋਲਦੇ? ਗੁਰੂ ਇਕਬਾਲ ਜੀ ਹੈ ਕਿ ਕਬੀਰ ਸਾਹਿਬ ਕੋਲੇ ਇੱਕ ਵਾਰੀ ਇੱਕ ਪੰਡਿਤ ਹੈ ਨਾ ਬਹਿਸ ਕਰਨ ਵਾਸਤੇ ਆ ਗਿਆ। ਉਹਨੇ ਗ੍ਰੰਥ ਸ਼ਾਸਤਰ ਗੱਡੀ ਦੇ ਉੱਤੇ, ਪਹਿਲਾਂ ਇਹ ਬੈਲ ਗੱਡੀਆਂ ਹੁੰਦੀਆਂ ਸੀ ਨਾ, ਉਹਦੇ ਲੱਦ ਕੇ ਤੇ ਕਬੀਰ ਸਾਹਿਬ ਕੋਲੇ ਆਇਆ ਤੇ ਕਬੀਰ ਸਾਹਿਬ ਨੂੰ ਕਹਿੰਦਾ ਵੀ ਮੇਰੇ ਨਾਲ ਬਹਿਸ ਕਰੋ। ਕਬੀਰ ਸਾਹਿਬ ਕਹਿੰਦੇ ਪੰਡਿਤ ਜੀ तेरा मेरा मनुआ कैसे एक हो ही रे, तू कहता है कागज की लेखी, मैं कहता हूँ आंखों देखी। ਹੁਣ ਜਿਹੜੀ ਕੁਰਾਨ ਸ਼ਰੀਫ ਹੈ ਉਹ ਸੰਤ ਫਕੀਰਾਂ ਨੇ ਅੰਦਰ ਦੇਖ ਕੇ ਲਿਖੀ ਹੈ। ਆਮ ਮੁਸਲਮਾਨ ਉਹਦੀ ਵਿਆਖਿਆ ਕਿਵੇਂ ਕਰੂਗਾ? ਤੁਸੀਂ ਜਿਹੜੀ ਡਾਕਟਰੀ ਦੀ ਪੜ੍ਹਾਈ ਹੈ, ਇੰਜੀਨੀਅਰਿੰਗ ਦੀ ਪੜ੍ਹਾਈ ਹੈ, ਡਾਕਟਰੀ ਦੀ ਪੜ੍ਹਾਈ ਕਿਤਾਬ ਹੈ, ਉਹਦਾ ਜਿਹੜਾ ਅਰਥ ਹੈ ਡਾਕਟਰ ਕਰ ਸਕਦਾ ਹੈ ਨਾ। ਆਪਣੇ ਜਿਹੜੇ ਗੁਰੂ ਨਾਨਕ ਸੱਚੇ ਪਾਤਸ਼ਾਹ, ਗੁਰੂ ਅੰਗਦ ਦੇਵ ਜੀ 10ਵੇਂ ਪਾਤਸ਼ਾਹੀਆਂ ਹੋਈਆਂ ਹੈ ਨਾ, ਬਾਣੀ ਲਿਖੀ ਹੈ, ਬਾਣੀ ਦਾ ਅਰਥ ਉਹ ਬੰਦਾ ਤਾਂ ਕਰ ਸਕਦਾ ਹੈ ਜਿਹੜਾ ਬੰਦਾ ਅੰਦਰ ਜਾਂਦਾ ਹੈ ਨਾ। ਜਿਹੜਾ ਬੰਦਾ ਅੰਦਰ ਨਹੀਂ ਜਾਂਦਾ, ਉਹਨਾਂ ਨੇ ਧੁਰ ਦੀ ਬਾਣੀ ਲਿਖੀ ਹੈ, ਅੰਦਰ ਦੀ ਬਾਣੀ ਲਿਖੀ ਹੈ। ਬਾਹਰਲਾ ਬੰਦਾ ਕੋਈ ਕਿਵੇਂ ਅਰਥ ਕਿਵੇਂ ਕਰੂਗਾ? ਉਹ ਅਨਰਥਕ ਕਰ ਸਕਦਾ ਹੈ। ਜੇ ਆਪਾਂ ਇਹ ਗੱਲ ਨੂੰ ਆਪਾਂ ਜ਼ਿਆਦਾ ਕਵਾਂਗੇ ਫਿਰ ਕੰਟਰੋਵਰਸੀ ਸਟਾਰਟ ਹੋਊਗੀ ਹੈ ਨਾ। ਫਿਰ ਉਹਦੇ ਨਾਲ ਲੋਕ ਕਮੈਂਟਸ ਦੇ ਵਿੱਚ ਗਾਲਾਂ ਕੱਢਣ ਲੱਗ ਜਾਣਗੇ। ਵੀ ਜਿਹੜੀ ਸੱਚਾਈ ਹੈ, ਸੱਚਾਈ ਤਾਂ ਲੋਕਾਂ ਨੂੰ ਦੇਖੋ ਦੱਸਣੀ ਚਾਹੀਦੀ ਹੈ ਨਾ। ਕੋਈ ਵੀ, ਚਾਹੇ ਹੁਣ ਜੇ ਆਪਾਂ ਈਸਾਈ ਧਰਮ ਦੀ ਗੱਲ ਕਰੀਏ, ਜੇ ਬਾਈਬਲ ਹੈ, ਬਾਈਬਲ ਦਾ ਅਰਥ, ਬਾਈਬਲ ਜਿਵੇਂ ਈਸਾ ਮਸੀਹ ਸਾਹਿਬ ਉਹਨਾਂ ਨੇ ਲਿਖੀ ਹੋਈ ਹੈ, ਉਹਦਾ ਅਰਥ ਉਹਦੇ ਬਰਾਬਰ ਦਾ ਕੋਈ ਫਕੀਰ ਤਾਂ ਉਹ ਕਰ ਸਕਦਾ, ਬਾਕੀ ਤਾਂ ਅਨਰਥ ਹੀ ਕਰ ਰਹੇ ਨੇ। ਜਿਹਦੀ ਉੱਤ ਤੱਕ ਰਸਾਈ ਹੈ, ਜਿਹੜਾ ਉੱਤ ਤੱਕ ਪਹੁੰਚਿਆ ਹੈ, ਜਿਹੜਾ ਅੰਦਰ ਜਾਂਦਾ ਹੈ। ਜਿਹਨੇ ਸਾਡੇ ਸਰੀਰ 'ਚ 10 ਦਰਵਾਜ਼ੇ ਹੈ, ਅਸੀਂ ਸਾਰੇ 9 'ਚ ਵਰਤਦੇ ਹਾਂ। 9 ਥੱਲੇ ਵੱਲ ਬਹਿੰਦੇ ਆ, 10ਵਾਂ ਉੱਪਰ ਵੱਲ। ਜਿਹੜਾ 9 ਨੂੰ ਛੱਡ ਕੇ ਉੱਪਰ ਗਿਆ, ਅੰਦਰ ਜਾਂਦਾ ਹੈ। ਜਿਹਨੇ ਖੰਡ ਬ੍ਰਹਿਮੰਡ ਅੰਦਰ ਦੇਖਿਆ, ਫਕੀਰਾਂ ਨੇ ਬਾਣੀ ਕਹਿੰਦੀ ਹੈ ਕੋਟ ਬ੍ਰਹਿਮੰਡ ਕਾ ਠਾਕੁਰ ਸੁਆਮੀ ਸਰਬ ਜੀਆ ਕਾ ਦਾਤਾਰੇ। ਉਹ ਸਾਡੇ ਗੁਰੂ ਸਾਹਿਬਾਨ ਨੇ ਅੰਦਰ ਕਰੋੜਾਂ ਬ੍ਰਹਿਮੰਡ ਦੇਖੇ ਹੈ ਤੇ ਉਹਨਾਂ ਨੂੰ ਚਲਾਉਣ ਵਾਲਾ ਇੱਕ ਸਰਬ ਜੀਆ ਕਾ ਦਾਤਾ, ਇੱਕ ਸਤਿਗੁਰ ਦੇਖਿਆ ਹੈ, ਫਿਰ ਉਹਨਾਂ ਨੇ ਬਾਹਰ ਬਿਆਨ ਕੀਤਾ ਹੈ। ਹੁਣ ਅਸੀਂ ਨਾ ਅੰਦਰ ਗਏ, ਨਾ ਅਸੀਂ ਪੌੜੀ ਚੜੇ, ਨਾ ਅਸੀਂ ਕੁਝ ਦੇਖਿਆ, ਅਸੀਂ ਉਹਦੇ ਅਰਥ ਕਿਵੇਂ ਕਰ ਸਕਦੇ ਹਾਂ? ਹੁਣ ਬਾਬੇ ਨਾਨਕ ਨੇ ਕਿੰਨੇ ਸਾਲ ਪਹਿਲਾਂ ਲਿਖਤਾ ਹੈ ਨਾ ਵੀ ਅੰਦਰ ਕਰੋੜੋਂ ਬ੍ਰਹਮੰਡ ਹੈਗੇ। ਹੁਣ ਸਾਇੰਸਦਾਨ ਜਿਹੜੇ ਵਿਗਿਆਨਿਕ ਹੈਗੇ, ਹੁਣ ਉਹ ਕਹਿੰਦੇ ਆ ਵੀ ਹਾਂ ਇਹ ਪ੍ਰਿਥਵੀ ਦੇ ਬਰਾਬਰ ਦਾ ਕੋਈ ਹੋਰ ਗ੍ਰਹਿ ਵੀ ਹੈਗੇ ਨੇ। ਕਿੰਨੀ ਪਿੱਛੇ ਸਾਇੰਸ ਹੈ ਤੇ ਉਹਨਾਂ ਦੀ ਸਾਇੰਸ ਕਿੰਨੀ ਅੱਗੇ ਹੈਗੀ ਹੈ। ਹੁਣ ਅੱਜ ਕੱਲ੍ਹ ਵਾਲੇ ਹੁਣ ਉਹਨਾਂ ਦੀ ਸਾਇੰਸ ਬਾਰੇ ਉਹਦਾ ਅਰਥ ਕਿਵੇਂ ਕਰਨਗੇ ਦੱਸੋ? ਆਪਾਂ ਚਲੋ ਫੇਰ ਉਸੇ ਵਿਸ਼ੇ ਤੇ ਦੁਬਾਰਾ। ਦੂਸਰੀ ਧਰਮ ਦੀ ਗੱਲ ਸੀ। ਜੀ ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਵਾਸਤੇ, ਤੇ ਅੱਜ ਕੱਲ ਧਰਮ ਦੇ ਨਾਮ ਤੇ ਇਨਸਾਨੀਅਤ ਨੂੰ ਮਾਰਿਆ ਜਾ ਰਿਹਾ। ਬਿਲਕੁਲ। ਤੇ ਧਰਮ ਬਣੇ ਸੀ ਇਨਸਾਨੀਅਤ ਦੀ ਰੱਖਿਆ ਕਰਨ ਲਈ। ਧਰਮ ਤਾਂ ਹੈ ਨਾ ਗੁਰੂ ਇਕਬਾਲ ਜੀ। ਮੰਨ ਲਿਆ ਆਪਾਂ ਇੱਥੇ ਹਿੰਦੂ ਵੀ ਬੈਠਾ ਹੈ, ਮੁਸਲਮਾਨ ਵੀ ਬੈਠਾ ਹੈ, ਸਿੱਖ ਵੀ ਬੈਠਾ ਹੈ, ਈਸਾਈ ਵੀ ਬੈਠਾ ਹੈ। ਜੀ ਸਾਰਿਆਂ ਨੂੰ ਇੱਕ ਦੂਜੇ ਦੇ ਧਰਮ ਦੀ ਰਿਸਪੈਕਟ ਕਰਨੀ ਚਾਹੀਦੀ ਹੈ। ਈਸਾਈ ਵਾਸਤੇ ਉਹਨਾਂ ਦਾ ਜਿਹੜਾ ਧਰਮ ਹੈ ਉਹ ਵੱਡਾ ਹੈ। ਆਪਣੇ ਸਿੱਖਾਂ ਵਾਸਤੇ ਆਪਣਾ ਧਰਮ ਵੱਡਾ ਹੈ, ਮੁਸਲਮਾਨਾਂ ਵਾਸਤੇ ਉਹਨਾਂ ਦਾ ਧਰਮ ਵੱਡਾ ਹੈ, ਹਿੰਦੂਆਂ ਵਾਸਤੇ ਉਹਨਾਂ ਦਾ ਧਰਮ ਵੱਡਾ ਹੈ। ਹਰ ਬੰਦੇ ਦਾ ਆਪ ਦਾ ਜਿਹੜਾ ਅਸਲ 'ਚ ਆਪਾਂ ਅੱਜ ਕੱਲ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਦੌੜ 'ਚ ਲੱਗੇ ਹੋਏ ਆ। ਆਪਣਾ ਭੁੱਲ ਕੇ ਦੂਜੇ ਦੇ ਔਗਣ, ਵੀ ਮੇਰਾ ਧਰਮ ਵੱਡਾ ਹੈ ਪਰ ਮੈਨੂੰ ਦੂਜੇ ਦੇ ਧਰਮ ਦੀ ਵੀ ਰਿਸਪੈਕਟ ਕਰਨੀ ਚਾਹੀਦੀ ਹੈ। ਬਿਲਕੁਲ। ਸਾਰੇ ਆਪਣੇ ਹੈ, ਸਾਰੇ ਆਪਣੇ ਕੌਣ ਬੇਗਾਨਾ, ਮਨ ਕੇ ਵੱਖਰੇ ਇੱਕੋ ਹੀ ਗਾਨਾ, ਸਭ ਘਟ ਜੋਤ ਉਸੇ ਦੀ ਜਗਦੀ, ਤੂੰ ਆਪਣੀ ਅੱਖ ਬਣਾ ਲੈ ਬਣਜਾਰਿਆ ਮਿੱਤਰਾ, ਸੁਰਤ ਸ਼ਬਦ ਨਾਲ ਲਾ ਲੈ।
ਬਣ ਜਾ ਰਿਹਾ ਮਿੱਤਰ। ਹਾਂ, ਤੇ ਜਿੰਨਾ ਚਿਰ ਸੁਰਤ ਸ਼ਬਦ ਨਾਲ ਨਹੀਂ ਲੱਗਦੀ ਉਹਨਾਂ ਚਿਰ ਸਾਰੇ ਅਧਾਰਮਿਕ ਹੈ, ਕੋਈ ਧਾਰਮਿਕ ਸਾਰੇ ਕਾਫਰ ਆ। ਇਹ ਆਪਾਂ ਸ਼ਬਦਾਂ ਤੇ ਫੇਰ ਆਉਣੇ ਆ ਕਿ ਜਿਹੜੇ ਇਹ ਸ਼ਬਦ ਲਿਖੇ ਗਏ ਇਹਨਾਂ ਨੂੰ ਸੰਗੀਤ 'ਚ ਪਰੋਇਆ ਗਿਆ, ਇਹਨਾਂ ਸ਼ਬਦਾਂ ਦੇ ਰਚੇਤਾ ਜਾਂ ਇਹਨਾਂ ਸ਼ਬਦਾਂ ਨੂੰ ਰਚਣ ਵਾਲੇ ਜਿਹੜੇ ਸੀ, ਜਿਵੇਂ ਤੁਸੀਂ ਇਹ ਸ਼ਬਦ ਲਿਖੇ ਆ, ਤਾਂ ਇਹ ਪਲਾਨ ਕਿੱਦਾਂ ਬਣਿਆ ਕਿ ਇੱਕ ਇੱਕ ਕਰਕੇ ਇਸ ਤਰ੍ਹਾਂ ਲਿਖੇ ਜਾਣੇ? ਕਿਉਂਕਿ ਤੁਸੀਂ ਸਾਨੀ ਸਾਹਿਬ ਦਾ ਵੀ ਜ਼ਿਕਰ ਕੀਤਾ ਵੀ ਉਹਨਾਂ ਵੱਲੋਂ ਵੀ ਲਿਖੇ ਗਏ ਆ, ਵੀ ਇਹ ਉਸ ਤੋਂ ਲੰਬੇ ਸਮੇਂ ਤੋਂ ਇਹ ਪਲੈਨਿੰਗ ਚੱਲ ਰਹੀ ਸੀ ਜਾਂ ਇਸ ਪ੍ਰੋਜੈਕਟ ਦੇ ਪਿਛਲੇ 2 ਸਾਲ ਤੋਂ ਲੱਗੇ ਹੋਏ ਆ ਜੀ। ਅੱਛਾ, ਹਾਂ, ਉਹ ਤਾਂ ਮੈਨੂੰ ਲੱਗਦਾ ਫਿਰ ਵੀ ਕੋਵਿਡ ਦੇ ਟਾਈਮ ਤੋਂ ਹੀ ਉਦੋਂ ਚੱਲ ਰਿਹਾ ਸੀ। ਜੀ। ਤੇ ਬਸ ਫਿਰ ਉਸ ਤੋਂ ਬਾਅਦ ਬਹੁਤ ਸ਼ਬਦ ਲਿਖੇ, ਫਿਰ ਉਹਨਾਂ ਚ ਸ਼ਬਦ ਸਿਲੈਕਟ ਕਰੇ, ਬਹੁਤ ਲਿਖੇ ਸ਼ਬਦ। ਜਿੱਦਾਂ ਗੁਰੂ ਨਾਨਕ ਸਾਹਿਬ ਤੇ 3 ਸ਼ਬਦ ਲਿਖੇ, ਫਿਰ ਉਹਨਾਂ ਚੋਂ ਇੱਕ ਸ਼ਬਦ ਸਿਲੈਕਟ ਕੀਤਾ। ਜਿੱਦਾਂ ਗੁਰੂ ਅੰਗਦ ਸਾਹਿਬ ਤੇ 5 ਸ਼ਬਦ ਲਿਖੇ, ਫਿਰ ਇੱਕ ਸ਼ਬਦ ਸਿਲੈਕਟ ਕੀਤਾ। ਬਹੁਤ ਮਿਹਨਤ ਕਰੀ। ਫਿਰ ਸ਼ਮਸ਼ੇਰ ਜੀ, ਇੱਕ ਜਦੋਂ ਆਪਾਂ ਕੋਵਿਡ ਦੀ ਸਿਚੁਏਸ਼ਨ ਚੋਂ ਲੰਘ ਰਹੇ ਸੀ, ਉਦੋਂ ਬੜਾ ਹੈ ਨਾ ਤੁਹਾਡੇ ਸ਼ਬਦਾਂ ਨੇ ਜਾਂ ਆਪਾਂ ਕਹਿ ਲਈਏ ਉਹਨਾਂ ਕਵਿਤਾਵਾਂ ਨੇ ਬੜਾ ਲੋਕਾਂ ਨੂੰ ਹੌਸਲਾ ਦਿੱਤਾ। ਉਹ ਤੇ 2 ਸ਼ਬਦ ਜ਼ਰੂਰ ਹੋ ਜਾਣ ਜਿਹੜੇ ਆਪਾਂ ਕੋਵਿਡ ਦੇ ਦਿਨਾਂ 'ਚ ਆਪਾਂ ਮੈਨੂੰ ਲੱਗਦਾ ਉਸ ਤਰ੍ਹਾਂ ਮੈਂ ਇੰਟਰਵਿਊ ਵੀ ਕੀਤੀ ਸੀ, ਇੱਕ ਰਿਕਾਰਡ ਵੀ। ਵਾਲੀ ਆਪਾਂ ਧਰਮ ਦੀ ਗੱਲ ਚੱਲ ਰਹੀ, ਧਰਮ ਕਿਸੇ ਦੇ ਪੱਲੇ ਹੈ ਨਹੀਂ ਹੋਈ। ਹਾਂ ਜੀ। ਧਰਮ ਕਿਸੇ ਦੇ ਪੱਲੇ ਹੈ ਨੀ, ਗੱਲਾਂ ਕਰਨ ਬਥੇਰੇ, ਇੱਕ ਦੂਜੇ ਨੂੰ ਮਾਰਨ ਕੁੱਟਣ ਨਾ ਲਾਉਂਦੇ ਨੇ ਤੇਰੇ, ਇੱਕ ਦੂਜੇ ਨੂੰ ਮਾਰਨ ਕੁੱਟਣ ਨਾ ਲਾਉਂਦੇ ਨੇ ਤੇਰੇ, ਦਇਆ ਦੀਨਤਾ ਭੁੱਲ ਕੇ ਬਾਬਾ ਦੁਨੀਆ ਕੂੜਾ ਢੋ ਰਹੀ ਐ, ਗੰਗਾ ਜਲ ਨੂੰ ਛੱਡ ਕੇ ਅੱਜ ਕੱਲ ਹੱਥ ਅਲਕੋਲ ਨਾ ਧੋ ਰਹੀ ਐ। ਸੱਚੀਆਂ ਗੱਲਾਂ ਨੇ। ਜਿੱਥੇ ਕਹਿੰਦੇ ਹੁੰਦੇ ਆ ਵੀ ਗੰਗਾ ਕਹਿ ਲਈਏ ਜਿਹੜੀ ਸਾਡੀ ਪਵਿੱਤਰ ਨਦੀ ਸੀ, ਉਹ ਅੱਜ ਮੈਲੀ ਹੋ ਚੱਲੀ ਆ। ਉਹ ਗੰਗਾ ਵੀ ਪਤਾ ਚੱਕਰ ਕੀ ਜੀ, ਇਹ ਆਪਣੇ ਉਹੀ ਜਿਹੜੇ ਧਰਮ ਵਾਲਿਆਂ ਨੇ ਨਾ ਪਵਿੱਤਰਤਾ, ਦੇਖੋ ਹੁਣ ਉਹ ਇੱਕ ਸ਼ਬਦ ਲਿੱਤਾ ਗਿਆ ਵੀ ਗੰਗਾ ਜਲ ਨੂੰ ਪਵਿੱਤਰ ਮੰਨਦੇ ਆ ਵੀ। ਉਹ ਪਹਿਲਾਂ ਲੋਕ ਕਹਿੰਦੇ ਸੀ ਵੀ ਇਹਦੇ ਨਾਲ ਉਹਦੇ ਚ ਡੁਬਕੀ ਲਾਇਓ ਤੇ ਬੰਦੇ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਆ, ਵੀ ਲੋਕ ਉਹਨੂੰ ਵੀ ਛੱਡ ਕੇ ਅਲਕੋਹਲ ਨਾਲ ਅੱਜ ਕੱਲ ਹੱਥ ਹੋਈ ਜਾ ਰਹੇ ਆ ਨਾ, ਵੀ ਬੰਦੇ ਨੇ ਇੰਨੇ ਆਪ ਦੇ ਆਪ ਨੂੰ ਨੇਚਰ ਨੂੰ ਸਾਰੇ ਨੂੰ ਇੰਨੇ ਮਤਲਬ ਖਿਲਵਾੜ ਕੀਤਾ ਵੀ ਉਹਦਾ ਆਪਾਂ ਨੂੰ ਨਤੀਜਾ ਉਹੀ ਨਤੀਜਾ। ਬਾਕੀ ਇਹ ਵੀ ਚੀਜ਼ ਅਸੀਂ ਕਲੀਅਰ ਕਰ ਦਈਏ ਕਿਉਂਕਿ ਐਵੇਂ ਲੋਕਾਂ ਨੂੰ ਭਰਮ ਚ ਪਾਉਣ ਦੀ ਉਹਦੇ ਚ ਕੋਈ ਉਹ ਨਹੀਂ ਹੈ ਵੀ ਗੰਗਾ ਚ ਨਹਾਉਣ ਨਾਲ ਜਾਂ ਕਿਸੇ ਵੀ ਪਾਣੀ ਚ ਨਹਾਉਣ ਨਾਲ ਕੋਈ ਮੈਲ ਨਹੀਂ, ਪਾਪਾਂ ਦੇ ਮੈਲ ਕੱਟੇ ਨਹੀਂ, ਮਨਾਂ ਦੀ ਮੈਲ ਹੈ ਉਹ ਮਨ ਨੂੰ ਧੋਤੇ। ਦੇਖੋ ਜੀ, ਬਾਣੀ ਦੇ ਵਿੱਚ ਫੈਸਲਾ ਹੀ ਹੈ। ਗੁਰੂ ਨਾਨਕ ਸਾਹਿਬ ਨੇ ਲਿਖਿਆ ਨਾ ਜਪਜੀ ਸਾਹਿਬ ਦੇ ਵਿੱਚ, ਭਰੀਐ ਹੱਥ ਪੈਰ ਤਨ ਦੇ ਪਾਣੀ ਧੋਤਾ ਉਤਰਸ ਕੇ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਆ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਬਾਹਰਲੇ ਪਾਣੀ ਨਾਲ ਸਾਫ਼ ਨਹੀਂ ਹੁੰਦੀ, ਉਹ ਧੋਪੈ ਨਾਵਾਂ ਕੇ ਰੰਗ। ਉਹ ਸਿਮਰਨ ਕਰਨਾ ਪਊ, ਪਲਾਥੀ ਮਾਰ ਕੇ ਬੈਠਣਾ ਪਊਗਾ, ਫਿਰ ਉਹ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਧ ਮਾਏ ਸਮਾਏ। ਮਤਲਬ ਮੈਨੂੰ ਲੱਗਦਾ ਸਿਮਰਨ ਸਭ ਤੋਂ ਉੱਚਾ ਹੈ, ਫੈਸਲਾ ਹੈ ਬਸ। ਮੈਨੂੰ ਲੱਗਦਾ ਵੀ ਆਪਾਂ ਇੰਟਰਵਿਊ ਘੱਟ ਆ ਤੇ ਆਪਣੀ ਸਤਸੰਗ ਇਹੀ ਸ਼ਬਦ ਦੀ ਵਿਆਖਿਆ, ਇਹੀ ਉਸ ਗੁਰੂ ਦੀ ਵਡਿਆਈ ਹੈ ਨਾ, ਜਿਹੜੀ ਆਪਾਂ ਸ਼ਬਦਾਂ ਦੇ ਰਾਹੀਂ ਕਰ ਰਹੇ ਹਾਂ। ਉਹਨੂੰ ਚਰਚਾ ਕਰਨਾ, ਉਹਦੀ ਵਡਿਆਈ ਦੇ, ਉਹਦੇ ਉਸਤਤ ਦੇ ਵਿੱਚ ਸ਼ਬਦਾਂ ਨੂੰ ਬੋਲਣਾ, ਤੇ ਇਹੀ ਮੈਨੂੰ ਲੱਗਦਾ ਕਿ ਸੱਚੀ ਵਡਿਆਈ ਹੈ ਨਾ। ਹੁਣ ਅਸੀਂ ਇੰਟਰਵਿਊ ਖਤਮ ਹੋ ਗਈ ਹੈ ਨਾ, ਰਾਤ ਨੂੰ ਜਾ ਕੇ ਆਪਦੇ ਜੋ ਵੀ ਕੰਮ ਕਰਾਂਗੇ ਕੱਲ ਨੂੰ, ਸਾਨੂੰ ਆਪ ਦੇ ਆਪ 'ਚ ਕਦੇ ਇਦਾਂ ਫੀਲ ਨਹੀਂ ਹੁੰਦਾ ਨਾ, ਅਸੀਂ ਜਿਹੜੀ ਗੱਲ ਕਰਕੇ ਜਾਂਦੇ ਹਾਂ, ਜਿਹੜੀ ਸੱਚ ਗੱਲ ਹੈ, ਕਿਸੇ ਨੂੰ ਭਰਮ 'ਚ ਨਹੀਂ ਪਾਉਣਾ ਚਾਹੀਦਾ ਵੀ ਸਾਡੇ ਗਾਣੇ ਜ਼ਿਆਦਾ ਚੱਲਣ, ਇਹਦੇ ਵਾਸਤੇ ਤੁਸੀਂ ਧਰਮ ਦੀ ਜਾਂ ਕਿਸੇ ਵੀ ਚੀਜ਼ ਦੀ ਗਲਤ ਵਿਆਖਿਆ ਕਰੋ। ਜਿਹੜੀ ਗੱਲ ਹੈ ਉਹਨੂੰ ਸਪਸ਼ਟ ਕਹੋ, ਚਾਹੇ 4 ਬੰਦੇ ਸੁਣਨ, 10 ਸੁਣਨ, 50 ਸੁਣਨ, ਜਿੰਨੇ ਹੈ ਉਹ ਕੋਈ ਦਿੱਕਤ ਨਹੀਂ। ਪਰ ਢਿੱਲੋਂ ਸਾਹਿਬ, ਸੱਚ ਕਹਿਣ ਵਾਲੇ ਬਹੁਤ ਥੋੜੇ ਆ, ਸੱਚ ਨੂੰ ਸੱਚ ਕਹਿਣ ਵਾਲੇ ਬਹੁਤ ਥੋੜੇ। ਜੀ ਸੁਣੋ ਜੀ, ਸੱਚ ਕਹੀਏ ਲੋਕ ਨਾ ਸਹਿੰਦੇ ਨੇ, ਸੱਚ ਕਹੀਏ ਤਾਂ ਗਲ ਪੈਂਦੇ ਨੇ, ਫਿਰ ਸੱਚੇ ਪਾਸ ਨਾ ਬਹਿੰਦੇ ਨੇ, ਸੱਚ ਮਿੱਠਾ ਆਸ਼ਕ ਪਿਆਰੇ ਨੂੰ। ਉਹ ਬਾਬਾ ਬੁੱਲੇ ਸ਼ਾਹ ਪਹਿਲਾਂ ਹੀ ਕਹਿ ਕਹਿੰਦਾ, ਚੁੱਪ ਕਰਕੇ ਕਰੀ ਗੁਜ਼ਾਰੇ ਨੂੰ। ਜਿਨ੍ਹਾਂ ਨੇ ਸੱਚ ਬੋਲਿਆ, ਸੱਚ ਕਰੋੜਾਂ ਚੋਂ ਕਿਸੇ ਕਦੇ ਗੁਰਮੁਖ ਨੂੰ ਪਿਆਰਾ ਲੱਗਦਾ, ਬਾਕੀ ਤਾਂ ਜੇ ਜਿਨ੍ਹਾਂ ਨੇ ਸੱਚ ਬੋਲਿਆ, ਕਿਸੇ ਨੂੰ ਤੱਤੀ ਤਵੀ ਤੇ ਬਿਠਾਤਾ, ਕਿਸੇ ਦਾ ਸੀਸ ਕੱਟਤਾ, ਕਿਸੇ ਨੂੰ ਆਰਿਆਂ ਨਾਲ ਚਰਾਇਆ, ਕਿਸੇ ਨੂੰ ਚਰਖੜੀਆਂ ਤੇ ਚਾੜਿਆ, ਕਿਸੇ ਦਾ ਉਲਟਾ ਪੋਸ਼ ਲਾਇਆ, ਕਿਸੇ ਨੂੰ ਸੂਲੀ ਤੇ ਟੰਗਤਾ, ਕਿਸੇ ਨੂੰ ਜਿੰਦੇ ਨੂੰ ਅੱਗ ਦੇ ਵਿੱਚ ਸਾੜਤਾ। ਜਿਨ੍ਹਾਂ ਨੇ ਸੱਚ ਬੋਲਿਆ, ਉਹਨਾਂ ਨਾਲ ਇਸ ਦੁਨੀਆ ਨੇ ਭਲੀ ਨਹੀਂ ਗੁਜ਼ਾਰੀ, ਤੇ ਅੱਗੇ ਵੀ ਮੈਨੂੰ ਲੱਗਦਾ ਹੁੰਦਾ ਹੀ ਰਹਿਣਾ। ਗੁਰੂ ਇਕਬਾਲ ਜੀ, ਜਿਹੜੇ ਆਪੇ ਸਾਰੀ ਦੁਨੀਆ ਹੈ ਨਾ ਨੀਂਦ ਦੇ ਵਿੱਚ ਸੁੱਤੀ ਹੋਈ ਹੈ,
ਜਾਗਦੇ ਬੰਦੇ ਨੂੰ ਉਹ ਪਸੰਦ ਨਹੀਂ ਕਰਦੀ। ਹੁਣ ਇੱਥੇ ਆਪਾਂ ਸੁੱਤੇ ਪਈ ਹੋਈ ਰਾਤ ਦੇ 10-11 ਵਜੇ ਦਾ ਟਾਈਮ ਹੋਵੇ, ਕੋਈ ਬੰਦਾ ਜਾਗਦਾ ਤੁਰਿਆ ਫਿਰਦਾ, ਆਪਾਂ ਨੂੰ ਬੜਾ ਭੈੜਾ ਲੱਗਦਾ ਹੈ। ਦੁਨੀਆ ਕਾਮ, ਕ੍ਰੋਧ, ਇਹ ਮਾਇਆ, ਇਹ ਸਾਰੇ ਝੰਜੜ ਦੇ ਵਿੱਚ ਸੁੱਤੀ ਹੋਈ ਹੈ ਬੜੇ, ਉਹਨਾਂ ਨੂੰ ਕੋਈ ਜਗਾਉਣ ਦੀ ਕੋਸ਼ਿਸ਼ ਕਰਦਾ ਨਾ, ਬੜਾ ਭੈੜਾ ਲੱਗਦਾ। ਸੱਚ ਗੱਲ ਕਰਦਾ ਉਹ ਭੈੜਾ ਲੱਗਦਾ। ਉਹ ਕਹਿੰਦੇ ਵੀ ਸਾਡੇ ਮਤਲਬ ਦੀ ਗੱਲ ਕਰ ਜਿਹੜੀ ਸਾਨੂੰ। ਮੇਰੇ ਨਾ ਸਵਾਲ ਆ ਰਿਹਾ ਇੱਕ ਮਨ ਦੇ ਵਿੱਚ, ਚਲੋ ਆਪਾਂ ਵਿਸ਼ਾ ਹੀ ਉੱਦਾਂ ਦਾ ਹੈ ਨਾ, ਉੱਦਾਂ ਦੀਆਂ ਚੀਜ਼ਾਂ ਗੱਲਾਂ ਆਪਣੇ ਆਉਂਦੀਆਂ, ਉਸ ਪਰਮਾਤਮਾ ਵੱਲੋਂ ਹੀ ਆਉਂਦੀਆਂ। ਮਨੁੱਖ ਦੀ ਉਤਪਤੀ ਕਿਉਂ ਹੋਈ ਹੈ ਨਾ, ਕਿਸ ਕੰਮ ਲਈ ਮਨੁੱਖ ਜਿਹੜਾ ਇਸ ਧਰਤੀ ਤੇ ਆਇਆ, ਮਨੁੱਖ ਦਾ ਇੱਥੇ ਧਰਤੀ ਤੇ ਆਉਣ ਦਾ ਮਕਸਦ ਕੀ ਹੈ, ਕਾਰਜ ਕੀ ਸੀ ਉਹਦੇ? ਪ੍ਰਾਣੀ ਤੂੰ ਆਇਆ ਲਾਹਾ ਲੈਣ, ਇਹ ਪੂਰਨ ਤਾਕਤਾਂ ਦੇ ਫੈਸਲੇ ਆ। ਅਸੀਂ ਨਹੀਂ ਕਹਿੰਦੇ ਲੱਗਾ ਕਿਤ ਕੋ ਫਕੜੇ ਸਭ ਮੁਕਦੀ ਚੱਲੀ ਰਹਿਣ। ਇੱਥੇ ਆਪਾਂ ਲਾਹਾ ਲੈਣ ਆਏ ਸੀ, ਮਾਲਕ ਦੀ ਬੰਦਗੀ ਕਰਕੇ ਆਤਮਾ ਨੂੰ ਪਰਮਾਤਮਾ ਨਾਲ ਮਿਲਾਉਣ ਵਾਸਤੇ, ਆਤਮਾ ਦੇ ਛੁਟਕਾਰੇ ਦਾ ਬੰਦੋਬਸਤ ਕਰਨ ਵਾਸਤੇ ਇੱਥੇ ਆਏ ਸੀ। ਹਾਂ, ਸਿਮਰਨ ਕਰਨ ਆਏ ਸੀ। ਤੇ ਇੱਥੇ ਆ ਕੇ ਅਸੀਂ ਚੱਕਰਾਂ 'ਚ ਪੈ ਗਏ। ਇੱਕ ਗੁਰੂ ਸਾਹਿਬ ਨੇ ਲਿਖਿਆ ਬਾਣੀ 'ਚ, ਮੈਨੂੰ ਚੰਗੀ ਤਰ੍ਹਾਂ ਪੂਰੀ ਲਾਈਨ ਯਾਦ ਹੈ ਨਹੀਂ, ਉਹ ਪਿੱਛੋਂ ਥੋੜੀ ਜਿਹੀ ਲਾਈਨ ਹੈ, ਉਹਦੇ 'ਚ ਲਿਖਿਆ ਹੋਇਆ ਹੈ ਗੁਰੂ ਸਾਹਿਬ ਨੇ ਵੀ ਜਿਨ ਇਹ ਸ੍ਰਿਸ਼ਟੀ ਸਾਜੀ ਆਪੇ ਜਾਣੇ ਸੋਈ, ਕੋਈ ਜਾ ਕਰਤਾ ਸਿਰ ਠੀਕੋ ਸਾਜੈ ਆਪੇ ਜਾਣੇ ਸੋਈ, ਉਹਨੇ ਕਿਵ ਕਰ ਆਖਾਂ ਕਿਵ ਸਲਾਈ ਕਿਉਂ ਵਰਨੀ ਕਿ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸੇ ਵੱਡਾ ਸਾਹਿਬ। ਜਿਹਨੇ ਸ੍ਰਿਸ਼ਟੀ ਰਚੀ ਹੈ ਨਾ, ਕਿਉਂ ਰਚੀ ਹੈ, ਕੀ ਉਹਦਾ ਉਹੀ ਜਾਣੇ ਹੈ ਨਾ। ਤੇ ਆਪਾਂ ਇੱਕ ਹੋਰ ਆਪਾਂ ਹੁੰਦਾ ਗੁਰੂ ਇਕਬਾਲ ਜੀ, ਆਪਾਂ 5ਵੀਂ ਕਲਾਸ ਦੇ ਬੱਚੇ ਨੂੰ ਹੈ ਨਾ PhD ਦੀ ਗੱਲਾਂ ਦਸੀਏ ਨਾ ਜਾਂ MA ਦੀ, ਉਹਦੇ ਸਮਝ ਨਹੀਂ ਲੱਗਦੀ। ਹਾਂ, ਇਹਦਾ ਲੈਵਲ ਹੁੰਦਾ ਹੈ ਨਾ। ਆਪਾਂ ਨੂੰ ਉਹ ਗੱਲਾਂ, ਇਹ ਜਦੋਂ ਫਕੀਰ ਅੰਦਰ ਗਏ ਹੈ ਨਾ, ਜਿਵੇਂ ਬਾਬੇ ਨਾਨਕ ਨੇ ਕਿਹਾ ਵੀ ਕਰੋੜਾਂ ਬ੍ਰਹਮੰਡ ਹੈ, ਕਿੰਨੀ ਦੁਨੀਆ ਹੈ ਨਾ, ਆਮ ਬੰਦਾ ਵਿਸ਼ਵਾਸ ਹੀ ਨਹੀਂ ਕਰੂਗਾ। ਆਮ ਬੰਦਾ ਤੁਸੀਂ ਮਨ ਬੁੱਧੀ ਦੇ ਦਾਇਰੇ ਵਾਲਾ ਬੰਦਾ, ਯਾਰ ਕਰੋੜਾਂ ਬ੍ਰਹਮੰਡ ਕਿੱਦਾਂ ਹੋਣਗੇ ਹੈ ਨਾ, ਪਰ ਉਹਨਾਂ ਨੇ ਦੇਖੇ ਹੈ, ਫਿਰ ਉਹਨਾਂ ਨੇ ਲਿਖਿਆ। ਤੇ ਇਹ ਮਨ ਬੁੱਧੀ ਦੀ ਗਮਤਾ ਤੋਂ ਅੱਗੇ ਦੀ ਚੀਜ਼ਾਂ, ਜਿੱਥੇ ਮਨ ਬੁੱਧੀ ਦੀ ਸੋਚ ਇਹ ਖਤਮ ਹੋ ਜਾਂਦੀ ਨੇ, ਉੱਥੋਂ ਇਹ ਸਾਇੰਸ ਸ਼ੁਰੂ ਹੁੰਦੀ ਹੈ। ਸਾਇੰਸ ਦੀ ਜੇ ਆਪਾਂ ਜਦੋਂ ਗੱਲ ਕਰਦੇ ਹਾਂ ਵੀ ਉਹ ਤਾਂ ਇਹ ਵੀ ਕਹਿ ਦਿੰਦੇ ਆ ਕਿ ਮਤਲਬ ਕੁਝ ਸੰਸਥਾਵਾਂ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਸਾਇੰਸ ਦੇ ਆਧਾਰ ਤੇ ਚੱਲਦੀਆਂ, ਤਾਂ ਉਹ ਕਹਿੰਦੇ ਪਰਮਾਤਮਾ ਦੀ ਹੋਂਦ ਨੂੰ ਵੀ ਨਕਾਰਦੇ ਨੇ, ਉਹ ਹੈ ਨਾ, ਹੋਂਦ ਨੂੰ ਵੀ ਉਹ ਕਹਿੰਦੇ ਵੀ। ਪਰ ਜਦੋਂ ਅਸੀਂ ਉਸੇ ਸਾਇੰਸ ਨੂੰ ਕਿਸੇ ਗ੍ਰੰਥ ਦੀ ਕਸੌਟੀ ਤੇ ਰੱਖਦੇ ਹਾਂ, ਤਾਂ ਉਦੋਂ ਜਦੋਂ ਕੰਪੈਰੀਜ਼ਨ ਕਰਦੇ ਹਾਂ, ਤਾਂ ਉਦੋਂ ਉਹ ਵੀ ਮੰਨਣ ਲਈ ਮਜਬੂਰ ਹੋ ਜਾਂਦੇ ਆ ਕਿ ਜਿਹੜਾ ਜੋ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਉਹ ਸਾਇੰਸ ਦੀ ਕਸੌਟੀ ਤੇ ਪੂਰਾ ਉਤਰਦਾ। ਆਕਾਸਾ ਆਕਾਸ਼ ਲੱਖ ਪਤਾਲਾ ਪਤਾਲ, ਓੜ ਕੋੜ ਕਪਾਲ ਥੱਕੇ ਵੇਦ ਕਹਿਣ ਇੱਕ ਬਾਤ, ਸਹਿਸ 18 ਕਹਿਣ ਕਿਤੇ ਬਾਸਲੂ ਇੱਕ ਧਾਤ, ਲੇਖਾ ਹੋਏ ਤਾਂ ਇਹ ਦੇਖ ਲਓ। ਇਹ ਹੁਣ ਉਹ 500 ਸਾਲ ਪਹਿਲਾਂ 600 ਸਾਲ ਪਹਿਲਾਂ ਕਹਿ ਗਏ, ਤੇ ਇਹ ਅੱਜ ਖੋਜਾਂ ਕਰੀ ਜਾਂਦੇ ਆ। ਕਿੰਨੀਆਂ ਕਰੀ ਜਾਣ, ਉੱਥੇ ਨਹੀਂ ਪਹੁੰਚ ਸਕਦੇ। ਨਹੀਂ, ਹੁਣ ਕਿੰਨੀਆਂ ਖੋਜਾਂ ਕਰੀ ਜਾਣ, ਉੱਥੇ ਨਹੀਂ ਪਹੁੰਚ ਸਕਦੀ। ਇਹ ਤਾਂ ਜਿਹੜਾ ਅੰਦਰ ਜਾਂਦਾ ਹੈ, ਪਲਾਥੀ ਮਾਰ ਕੇ ਬੈਠਦਾ ਹੈ, ਕਮਾਈ ਰਾਮ ਨਾਮ ਦੀ ਕਮਾਈ ਕਰਦਾ ਹੈ, ਸਿਮਰਨ ਕਰਦਾ ਹੈ, ਉਹ ਅੰਦਰ ਜਾਊਗਾ, ਅੰਦਰ ਜਾ ਕੇ ਦੇਖ ਲੂਗਾ, ਤੇ ਉਹਦਾ ਕਿਸੇ ਨੇ ਯਕੀਨ ਨਹੀਂ ਮੰਨਣਾ। ਉਹ ਕਹਿਣਗੇ ਇਹਨੂੰ ਉਹੀ ਮਰੀ ਜਾਂਦਾ, ਕਮਲ ਹੈ ਇਹਦਾ। ਬਿਨਾਂ ਤਾਕਤ ਤੋਂ ਹੈ ਨਾ ਜੀ, ਬਿਨਾਂ ਪਾਵਰ ਤੋਂ ਕੋਈ ਬੰਦਾ, ਆਮ ਬੰਦਾ ਤਤੀਆਂ ਤਵੀਆਂ ਤੇ ਜਾ ਕੇ ਬਹਿ ਜਾਊਗਾ। ਗੁਰੂ ਤੇਗ ਬਹਾਦਰ ਜੀ ਨੇ ਕਿਸੇ ਵਾਸਤੇ ਕੁਰਬਾਨੀ ਦੇ ਦੂਗਾ ਵੀ ਉੱਥੇ ਜਾ ਕੇ। ਉਹਨਾਂ ਨੇ ਅੰਦਰ ਮਾਲਕ ਨਾਲ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਜਾ ਬਹਿ ਜਾ, ਦਰਦ ਹੀ ਨਹੀਂ ਹੋਣਾ। ਉਹ ਜਾ ਕੇ ਬਹਿ ਗਏ, ਸੀਸ ਕਟਾਉਣ ਵਾਸਤੇ ਪੁੱਛਿਆ ਵੀ ਹਾਂ ਬਹਿ ਜਾਈਏ, ਜਾ ਕੇ ਬਹਿ ਗਏ, ਆਪਦਾ ਸੀਸ ਕੋਈ ਦਰਦ ਹੀ ਨਹੀਂ ਹੋਇਆ। ਨਹੀਂ ਤਾਂ ਆਮ ਬੰਦਾ ਕੋਈ ਬਹਿ ਜਾਊਗਾ। ਗੁਰੂ ਆਪਣੇ ਸਾਹਿਬਜ਼ਾਦੇ ਨਿੱਕੇ ਨਿੱਕੇ ਸੀਗੇ, ਤੇ ਤੁਹਾਨੂੰ ਕੀ ਲੱਗਦਾ ਵੀ ਜਦੋਂ ਉਹਨਾਂ ਨੂੰ ਦੀਵਾਰ ਦੇ ਵਿੱਚ ਚਿਣਿਆ ਹੋਊਗਾ ਵੀ ਉਹਨਾਂ ਦੇ ਦਰਦ ਨਹੀਂ ਹੋਇਆ? ਉਹਨਾਂ ਦੇ ਦਰਦ ਵਾਸਤਵ 'ਚ ਨਹੀਂ ਹੋਇਆ। ਉਹਨਾਂ ਨੇ ਬਾਬੇ ਨੂੰ ਕਹਿਤਾ ਵੀ ਤੈਨੂੰ ਨਹੀਂ ਹੋਣਾ, ਤੂੰ ਜਾ ਕੇ ਖੜ ਜਾ ਉੱਥੇ, ਨੀਡਰ ਹੋ ਕੇ। ਨਹੀਂ ਤਾਂ ਕਿਉਂਕਿ ਉਹ ਸਰੀਰ ਦੀ ਕੈਦ ਚੋਂ ਆਜ਼ਾਦ ਹੋਏ ਹੁੰਦੇ ਆ। ਜਿਹੜੇ ਫਕੀਰ ਹੁੰਦੇ ਆ ਪੂਰਨ ਤਾਕਤਾਂ, ਉਹ ਇਹਨਾਂ ਸਰੀਰ ਦੀ ਕੈਦ ਚੋਂ, ਦਰਦ ਤਾਂ ਸਰੀਰ 'ਚ ਹੈ ਨਾ ਜੀ। ਜਦੋਂ ਅਸੀਂ ਚੋਲਾ ਛੱਡ ਜਾਂਦੇ ਹਾਂ, ਸਰੀਰ ਛੱਡ ਜਾਂਦਾ, ਬੰਦਾ ਮਰ ਜਾਂਦਾ ਹੈ, ਉਹਨੂੰ ਚੱਕ ਕੇ ਲੱਕੜਾਂ 'ਤੇ ਪਾ ਦਿੰਦੇ ਆ, ਅੱਗ ਲਾ ਦਿੰਦੇ ਆ। ਉਦੋਂ ਕਿਉਂ ਨਹੀਂ ਉਹ ਉੱਠਦਾ ਵੀ ਮੇਰੇ ਦਰਦ ਹੋ ਰਿਹਾ? ਕਿਉਂਕਿ ਉਦੋਂ ਉਹ ਜੋਤ ਅੰਦਰੋਂ ਨਿਕਲ ਜਾਂਦੀ ਹੈ। ਉਹ ਫਕੀਰ ਜਿਉਂਦੇ ਜੀ ਸਰੀਰ 'ਚੋਂ ਜੋਤ ਨਿਕਲ ਜਾਂਦੀ ਹੈ। ਮਰੇ ਤੋਂ ਮਰ ਜਾਈਏ, ਫੂਟ ਪੜੇ ਐਸਾ ਮਰਨਾ ਕੋ ਮਰੇ, ਦਿਨ ਮੇ 100 ਪਲਾਥੀ ਮਾਰ ਕੇ ਬੈਠੇ, ਅੱਖਾਂ ਬੰਦ ਕੀਤੀਆਂ ਰੂਹ ਗਈ। ਹੁਣ ਇਹ ਗੱਲ ਸੁਣਨ 'ਚ ਗੱਪ ਜੀ ਲੱਗਦੀ ਹੈ, ਪਰ ਫਕੀਰ ਇਹ ਸਾਡੇ ਗੁਰੂ ਹੋਏ ਹੈ, ਇਹ ਪੂਰਨ ਤਾਕਤਾਂ ਹੋਈਆਂ, ਪਲਾਥੀ ਮਾਰ ਕੇ ਬਹਿ ਜਾਂਦੇ, ਰੂਹ ਜਾਂਦੀ। ਸੋ ਢਿੱਲੋਂ ਸਾਹਿਬ, ਇਸ ਪ੍ਰੋਜੈਕਟ ਤੋਂ ਬਾਅਦ ਆਪਾਂ ਇਸ ਵਿਸ਼ੇ 'ਤੇ ਫਿਰ ਆਉਣੇ। ਇਸ ਪ੍ਰੋਜੈਕਟ ਤੋਂ ਬਾਅਦ ਤੁਹਾਡੇ ਜਿਹੜੇ ਆਉਣ ਵਾਲੇ ਪ੍ਰੋਜੈਕਟ ਆ ਉਹ ਕਿਸ ਤਰ੍ਹਾਂ ਦੇ ਹੋਣਗੇ? ਕਿਉਂਕਿ ਇਹ ਤਾਂ ਹੈ ਹੀ ਕਿ ਉਸ ਗੁਰੂ ਦੀ ਉਸਤਤ 'ਚ ਹੋਣਗੇ, ਪਰ ਕਿਸ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕਰਾਂਗੇ? ਗੁਰੂ ਇਕਬਾਲ ਜੀ, ਆਪਾਂ ਸੋਸ਼ਲ, ਸੂਫੀ, ਮਾਲਕ ਦੀ ਇਬਾਦਤ ਵਾਲੇ ਉੱਦਾਂ ਦੇ ਸ਼ਬਦ ਉੱਦਾਂ ਦੇ ਆਪਾਂ ਕਰਦੇ ਹਾਂ, ਜਿਹੜੇ ਸਮਾਜ ਨੂੰ, ਪਰਿਵਾਰ ਨੂੰ ਕੋਈ ਚੰਗੀ ਸੇਧ ਦੇ ਸਕਣ, ਸਾਰਾ ਪਰਿਵਾਰ ਬਹਿ ਕੇ ਸੁਣ ਸਕੇ। ਅੱਜ ਕੱਲ੍ਹ ਜਿਹੜਾ ਮਿਊਜ਼ਿਕ ਚੱਲ ਰਿਹਾ ਅੱਜ, ਤੇ ਜਿਸ ਤਰੀਕੇ ਨਾਲ ਸ਼ੋਰ ਸ਼ਰਾਬੇ ਵਾਲਾ ਮਿਊਜ਼ਿਕ ਹੈ, ਤੇ ਖਾਸ ਕਰਕੇ
ਸ਼ਬਦ ਉਸ ਤਰ੍ਹਾਂ ਦੇ ਨੇ ਜਿਹੜੇ ਕਿ ਮਨ ਨੂੰ ਵੀ ਚੁਭਦੇ ਆ ਤੇ ਸਾਡੀ ਅੰਤਰ ਆਤਮਾ ਤੇ ਕਿਤੇ ਨਾ ਕਿਤੇ ਸੱਟ ਵੀ